ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? 3 ਤਰੀਕ ਨੂੰ ਅਸੀਂ ਚੱਲ ਪਏ, ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਵਜੇ ਵਗ ਗਏ, 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਸਾੜਦੇ ਨੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ, ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਤਾ ਸੀ, ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜ੍ਹਾ। ਬਹੱਤਰ ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ। ਆ ਕੇ 1984 ਦੇ ਵਿੱਚ ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ। ਫਿਰ ਪਾਣੀ ਦਾ, ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਦਾ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ। ਕਹਿੰਦੇ ਵੀ ਉਹ ਖੜਾ ਪਾਣੀ, ਅਸੀਂ ਉਹ ਪਾਣੀ 'ਤੇ ਜੇ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਐਡੀ ਦੂਰ ਪਹੁੰਚੇ, ਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ। ਨਾ ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ। ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਅਜਿਹੇ ਬਜ਼ੁਰਗ ਦੇ ਨਾਲ ਮਿਲਾਉਣ ਜਾ ਰਹੇ ਹਾਂ ਤੁਹਾਨੂੰ, ਜਿਨ੍ਹਾਂ ਦੀ ਕਾਫੀ ਵੱਡੀ ਘਾਲਨਾਗੀ, ਕਾਫੀ ਵੱਡੀ ਜਿਹੜੀ ਕਿ ਸਿੱਖ ਕੌਮ ਨੂੰ ਦੇਣ ਆ। ਤਾਂ ਅਸੀਂ ਗੱਲਬਾਤ ਕਰਾਂਗੇ ਜੂਨ 1984 ਦੇ ਵਿੱਚ ਜਿਹੜਾ ਅਟੈਕ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਤਾਂ ਉਸ ਦੇ ਵਿੱਚ ਕਾਫੀ ਜਿਹੜੀ ਸੰਗਤ ਆ ਸ਼ਹੀਦ ਹੋ ਜਾਂਦੀ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਕਾਫੀ ਸੰਗਤ ਤਸ਼ੱਦਦ ਚੱਲਦੀ ਆ, ਅਤੇ ਉਸ ਸੰਗਤ ਦਾ ਇੱਕ ਹਿੱਸਾ ਬਣਦੇ ਨੇ ਬਾਬਾ ਪਾਲ ਸਿੰਘ, ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਅੱਜ ਉਹਨਾਂ ਦੇ ਨਾਲ ਤੁਹਾਡੀ ਇੱਕ ਮੁਲਾਕਾਤ ਕਰਵਾ ਰਹੇ ਹਾਂ, ਜਿਸ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਜੋ ਬੀਤਿਆ ਸੁਣੋਗੇ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ, ਸਵਾਗਤ ਕਰਦੇ ਹਾਂ ਪਹਿਲਾਂ ਬਾਬਾ ਪਾਲ ਜੀ ਦਾ। ਬਾਬਾ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? ਕਿਸ ਤਰ੍ਹਾਂ ਦਾ ਜੀ, ਆਪਣਾ ਦੇਖਿਆ ਹੀ ਹੈ ਤੁਸੀਂ, ਪਤਾ ਹੀ ਲੱਗਿਆ ਸਾਰਿਆਂ ਨੂੰ। ਅਸੀਂ ਇੱਥੋਂ 2 ਤਰੀਕ ਨੂੰ ਗਿਆ। 2 ਤਰੀਕ ਨੂੰ ਜਾ ਕੇ ਅਸੀਂ ਇੱਥੋਂ, ਸਾਨੂੰ ਕਾਫੀ ਲੋਕਾਂ ਨੇ ਰੋਕਿਆ ਵੀ ਤੁਸੀਂ ਨਾ ਜਾਓ, ਉੱਥੇ ਦਾ ਹਾਲਾਤ ਖਰਾਬ ਨੇ। ਅਸੀਂ ਕਿਹਾ ਵੀ ਚੱਲ ਕੋਈ ਨਹੀਂ ਯਾਰ, ਕੀ ਹੁੰਦਾ। 110 ਬੰਦੇ ਸਾਡੇ ਨਗਰ ਦੇ 110 ਬੰਦੇ ਗਏ ਸੀ ਅਸੀਂ। ਚਲੋ ਇੱਥੋਂ ਸੁਨਾਮ ਵੀ ਰੋਕਿਆ ਸਾਨੂੰ, ਲੁਧਿਆਣੇ ਵੀ ਰੋਕਿਆ, ਅੰਮ੍ਰਿਤਸਰ ਸਾਨੂੰ ਹਨੇਰਾ ਹੋ ਗਿਆ। ਅੰਮ੍ਰਿਤਸਰ ਕਹਿੰਦੇ ਕਰਫਿਊ ਲੱਗ ਗਿਆ ਤਾਂ ਅਸੀਂ ਉੱਥੇ ਹੀ ਰਹੇ। 3 ਤਰੀਕ ਨੂੰ ਅਸੀਂ ਰਾਤ ਨੂੰ 3 ਤਰੀਕ ਕਰਕੇ, ਜਦੋਂ 2 ਤਰੀਕ ਨੂੰ ਉੱਥੇ ਰਹੇ, 3 ਤਰੀਕ ਨੂੰ ਅਸੀਂ ਚੱਲ ਪਏ। ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਵਜੇ ਵਗ ਗਏ। 9 ਵਜੇ ਤੋਂ ਬਾਅਦ ਚਲੋ ਹੌਲੀ ਹੌਲੀ ਦਰਸ਼ਨ ਮੇਲਾ, ਪਾਣੀ ਤਾਣੀ ਪੀਤਾ। ਅਤੇ ਕਹਿੰਦੇ ਵੀ ਇਤਨੇ, ਕਹਿੰਦੇ ਫੇਰ ਵੀ ਕਹਿੰਦੇ ਕਰਫਿਊ ਲੱਗ ਗਿਆ, ਬਾਹਰ ਅੰਦਰ ਨਹੀਂ ਜਾਣਾ ਕਿਸੇ ਨੇ। ਅਸੀਂ ਆਖਿਆ ਵੀ ਠੀਕ ਹੈ ਭਾਈ, ਅੰਦਰ ਹੀ ਰਹੇ। ਸਮੁੰਦਰੀ ਹਾਲ 'ਚ ਇਸ਼ਨਾਨ ਪਾਣੀ ਕੀਤਾ। ਜਦੋਂ 3 ਵਾਲੀ ਰਾਤ ਅਸੀਂ ਪਏ, 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਸਾੜਦੇ ਨੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ। ਕੋਈ ਭੱਜ ਗਿਆ, ਕੋਈ ਉੱਥੇ ਰਹਿ ਗਿਆ।
ਕੁਛ ਨਹੀਂ ਦੇਖਿਆ ਸੀ ਕਿਸੇ ਨਾਲ ਵੀ ਕਿਹੜਾ ਰਹਿ ਗਿਆ। 110 ਬੰਦੇ ਤੇ ਸੀ, ਸਾਰੇ ਇਸ਼ਨਾਨ ਕਰਦੇ ਸੀ ਨਗਰ ਦੇ, ਸਾਡੇ ਪਿੰਡ ਦੇ। ਜੀ। ਉੱਥੇ ਜਾ ਕੇ ਅਸੀਂ ਬਹਿ ਗਏ। ਅਸੀਂ ਤਾੜ ਗੋਲੀ, ਜਿਵੇਂ ਕੋਈ ਤਿਆਰ ਹੀ ਹੁੰਦਾ ਕੰਮ, ਗੋਲੀ ਕੰਨ ਪਾਈ ਨਹੀਂ ਸੁਣੀ, ਇੰਨੀਆਂ ਗੋਲੀਆਂ ਚੱਲੀਆਂ। ਬਸ ਤੁਸੀਂ ਛੱਡ ਦਿਓ ਗੱਲ। ਦਬਾ ਦਬ ਜਦੋਂ ਪਹਿਲਾ ਫਾਇਰ ਹੋਇਆ ਉਹਦੀ ਬਾਸਤ ਗੋਲੀ ਬਾਲੇ ਤੇਰੇ ਕੀ ਕੰਨ ਖਾਉ। 72 ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢਿਆ। ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ। ਆ ਕੇ ਰਾਮਦਾਸ ਸਰਾਂ 'ਚ ਲੈ ਗਏ ਸਾਨੂੰ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ। ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਹਤਾ ਸੀ, ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜ੍ਹਾ। ਅਸੀਂ ਐਂ ਕਮਰੇ 'ਚ, ਕਮਰਾ ਜਿਹਾ ਖੁੱਲ੍ਹਾ ਸੀ, ਉਹਦੇ 'ਚ ਵੜ ਗਏ। ਚਲੋ ਬੜੇ ਜੀ ਅਸੀਂ 4 ਵਜੇ ਸੀ। 4 ਵਜੇ ਤੋਂ ਬਾਅਦ ਸਾਨੂੰ ਗ੍ਰਿਫਤਾਰ ਕਰਨ ਲੱਗ ਗਏ। ਗ੍ਰਿਫਤਾਰ ਮੰਜਿਆਂ ਥੱਲੇ ਪਏ ਤਾਂ ਆ ਜੋ ਬਾਹਰ ਨਿਕਲਿਆ, ਨਹੀਂ ਗੋਲੀ ਚਲਾਏਂਗੇ, ਜੇ ਕਰਾਂਗੇ। ਉਹਨਾਂ ਨੇ ਬਾਹਰ ਕੱਢ ਕੇ ਸਾਨੂੰ ਬਾਹਰ ਆ ਗਏ ਸੀ। ਬਾਹਰ ਆਏ ਤਾਂ ਚਲੋ ਡੰਡੇ, ਸੋਟੀਆਂ, ਬੂਟ, ਬੱਟ ਬਹੁਤ ਮਾਰੇ ਸਾਡੇ। ਉਹਨਾਂ ਨਹੀਂ, ਉਦੋਂ ਮਰਿਆ ਚੰਗਾ ਸੀਗਾ ਵੀ ਜੇ ਮਰ ਜਾਂਦੇ ਤਾਂ ਵਧੀਆ ਸੀ। ਜਿਹੜੇ ਮਰ ਗਏ, ਸ਼ਹੀਦ ਹੋ ਗਏ, ਉਹ ਵਧੀਆ ਵੀ ਸਾਨੂੰ ਉਹ ਕੁੱਟ ਫੇਰੀ ਵੀ ਰਹੇ ਰੱਬ ਦਾ ਨਾਮ। ਚਲੋ ਜੀ ਅਸੀਂ ਉੱਥੇ ਹੌਲੀ ਹੌਲੀ ਆ ਕੇ ਗ੍ਰਿਫਤਾਰ ਹੋਣ ਲੱਗੇ। ਸਾਨੂੰ ਕਹਿੰਦਾ ਕੋਈ ਬੰਦਾ, ਕਹਿੰਦਾ ਵੀ ਖੜੇ ਰਹੇ ਸੀ, ਰਾਮੂ ਵਾਲੀ ਆ ਗਿਆ ਉੱਥੇ। ਰਾਮੂ ਵਾਲਿਆਂ ਕਹਿੰਦਾ ਵੀ ਯਾਰ ਇਹਦਾ, ਕਹਿੰਦਾ ਬੰਦੇ ਬਹੁਤ ਮਾਰਤੇ। ਅਸੀਂ ਆਖਿਆ ਵੀ ਦੇਖ ਲਓ ਜੀ, ਸਾਡੇ ਪਿੰਡ ਦੇ ਵੀ ਐਂ ਮਰ ਗਏ ਰਾਮੂ ਵਾਲੀ ਨਾਲ। ਅਸੀਂ, ਮੈਂ ਨਹੀਂ ਜਾਣਦਾ ਸੀ ਉਹਨੂੰ ਵੀ ਰਾਮੂ ਵਾਲੀ ਆ ਇਹ ਵੈਸੇ। ਅਤੇ ਉਹ ਅਸੀਂ ਐਂ ਤਾਰਾ ਸੋਹਣਾ ਲੰਗਰ ਸਾਡੇ ਐਂ ਨਿਕਲ ਕੇ ਗਏ ਅਤੇ ਉੱਥੇ ਬੰਦੇ ਬੈਠੇ ਸੀ ਸਾਡੇ ਪਿੰਡ ਦੇ। ਉਹ ਮੈਨੂੰ ਕਹਿੰਦੇ ਵੀ ਸਾਨੂੰ ਤਾਂ ਐਂ ਸੀਗਾ ਵੀ ਤੁਸੀਂ ਚਲੇ ਗਏ, ਵੀ ਕਿਸੇ ਤੁਹਾਨੂੰ ਤਾਂ ਗ੍ਰਿਫਤਾਰ ਕਰ ਲਿਆ। ਅਸੀਂ ਕਿਹਾ ਵੀ ਗ੍ਰਿਫਤਾਰ ਨਹੀਂ ਕੀਤਾ ਭਾਈ, ਸਾਨੂੰ ਤਾਂ ਉੱਥੇ ਗੋਲੀਆਂ ਚਲਾਤੀਆਂ, ਬੰਦੇ ਮਾਰਤੇ, ਤੇਰਾ ਮੁੰਡਾ ਮਰ ਗਿਆ, ਫਲਾਣਾ ਮਰ ਗਿਆ। ਮੈਂ 9-10 ਜੀ ਗਿਣਿਆ ਤੇ ਸਾਡੇ ਪਿੰਡ ਦੇ 9 ਜੀ ਮਰੇ ਸੀ। 9 ਮੈਂ ਉਹਨੂੰ ਗਿਣਿਆ ਤੇ ਮੈਂ ਕਿਹਾ 9 ਭਾਈ ਉਹ ਸ਼ਹੀਦ ਹੋ ਗਏ ਨੇ। ਅਤੇ ਇੰਨੇ ਆਪਣੇ, ਮੇਰਾ ਖਿਆਲ ਵੀ 20-25 ਦੇ ਗੇੜ 'ਚ ਫੱਟੜ। ਕਹਿੰਦਾ ਵੀ ਇਹ ਤਾਂ ਬਹੁਤ ਮਾੜਾ ਕੰਮ ਹੋਇਆ। ਮੈਂ ਕਿਹਾ ਵੀ ਇਹ ਤਾਂ ਹੁਣ ਤੁਸੀਂ ਦੇਖੋ। ਚੱਲ ਮੈਂ ਮੁੜ ਕੇ ਉੱਧਰੋਂ ਹੀ ਫੇਰ ਮੁੜਿਆ। ਉੱਥੋਂ ਆ ਕੇ ਅਸੀਂ ਬੈਠੇ, ਇੱਥੇ ਬੈਠੇ ਰਹੇ। ਉੱਥੇ ਆ ਕੇ ਕਹਿੰਦੇ ਵੀ ਚੱਕੋ ਲਾਸ਼ਾਂ। ਪੰਜਾਬ ਪੁਲਿਸ ਦੇ ਅਸੀਂ ਲਾਸ਼ਾਂ ਚੱਕ ਕੇ ਐਂ ਲੱਤ ਲਾਸ਼ਾਂ ਨੂੰ, ਕੋਈ ਸਾਂਕਦਾ, ਕੋਈ ਰੋਂਦਾ ਹੈ, ਕੋਈ ਪਿੱਟਦਾ, ਕਿਸੇ ਦਾ ਲੱਤ ਵੱਢੀ ਪਈ ਹੈ, ਕੋਈ ਬੱਚਾ ਹੈ, ਕੋਈ ਛੋਟਾ ਮੋਟਾ। ਅਸੀਂ ਚੱਕ ਉਹ ਜਿਵੇਂ ਕੁੱਤੇ ਸਿੱਟਦੇ ਹੁੰਦੇ ਨੇ ਲਾਸ਼ਾਂ, ਸਲੋਟ ਇਹਨਾਂ ਨੇ ਸਿੱਟੀਆਂ ਫੜ ਕੇ। ਚਲੋ ਅਸੀਂ ਜਦੋਂ ਜਮ੍ਹਾਂ ਖਤਮ ਹੋ ਗਿਆ, ਇੱਕ ਉਹਨੇ ਫੱਟੜਾਂ ਦਾ ਭਰ ਲਿਆ। ਫਿਰ ਫੱਟੜਾਂ ਦੇ ਨੂੰ ਹਸਪਤਾਲਾਂ 'ਚ ਪਹੁੰਚਾਇਆ। ਫਿਰ ਜਦੋਂ ਇੱਧਰੋਂ ਮੁੱਕ ਗਏ, ਫੱਟੜ ਮੁੱਕ ਗਏ, ਫਿਰ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਅੰਮ੍ਰਿਤਸਰ ਵਿੱਚ ਹੀ ਵੱਡੇ ਕਾਲਜ ਵਿਹਲੇ ਕਰਾਏ ਸੀ। ਸਾਨੂੰ ਉੱਥੇ ਲੈ ਗਏ, ਉੱਥੇ ਰੱਖਿਆ ਸਾਨੂੰ 18 ਦਿਨ। ਜੇ ਅਸੀਂ ਗੱਲ ਕਰਦੇ ਹਾਂ 1984 ਦੇ ਵਿੱਚ, ਤੁਸੀਂ ਕਹਿ ਕੇ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ, ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ। 72 ਘੰਟੇ ਰੋਟੀ ਦਾ ਛੱਡ ਦਿਓ, ਪਾਣੀ ਵੀ ਨਹੀਂ ਮਿਲਿਆ। ਕੁਛ ਵੀ ਹਾਸਲ ਨਹੀਂ ਹੋਇਆ ਸਾਨੂੰ। ਚਲੋ ਬੀਤੀ। ਅਸੀਂ ਕੁਛ ਟਾਈਮ, ਕੋਈ ਐਸਾ ਬੰਦਾ ਆਇਆ, ਉਹਨਾਂ ਨੇ ਛੋਲਿਆਂ ਦੀ ਮੁੱਠੀ ਲਿਆਂਦੀ। ਐਂ ਜਦੋਂ ਅਸੀਂ ਉਹ ਛੋਲਿਆਂ ਦੀ ਮੁੱਠੀ ਲੈਤੀ, ਐਂ ਚੱਕ ਕੇ ਖਾਧੀ, ਉਹ ਸਾਡੀ ਜੀਭ ਹੋਰ ਵੀ ਨਾਲ ਲੱਗ ਗਈ। ਫਿਰ ਸਾਨੂੰ ਕਹਿੰਦੇ ਮਹਾਂ ਯਾਰ ਪਾਣੀ ਦਾ ਕਰੋ ਕੋਈ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਦਾ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ, ਕਹਿੰਦੇ ਵੀ ਉਹ ਖੜਾ ਪਾਣੀ। ਅਸੀਂ ਉਹ ਪਾਣੀ 'ਤੇ ਐਂ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਚਲੋ ਜੀ ਉੱਥੋਂ ਸਾਨੂੰ ਕਹਿੰਦੇ ਵੀ ਇੱਥੇ ਪਾਣੀ ਨਾ, ਗੰਦਾ ਪਾਣੀ ਹੈ ਇਹ। ਅਸੀਂ ਇੱਕ ਹੋਰ ਕਿਹੜਾ ਪੀਏ, ਤੁਸੀਂ ਲਿਆ ਦਿਓ ਸਾਨੂੰ, ਹੋਰ ਵਧੀਆ ਪਾਣੀ ਲਿਆ ਦਿਓ। ਚੱਲ ਕਹਿੰਦੇ ਅਸੀਂ ਬੈਠ ਕੇ ਜੀ ਉੱਥੇ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਰੱਖਿਆ। ਉੱਥੇ ਰਹੇ ਜੀ ਅਸੀਂ 18 ਦਿਨ ਫੌਜ ਦੇ ਅੰਡਰ। ਫੌਜ ਨੇ ਸਾਨੂੰ ਫਿਰ ਉੱਥੋਂ 18 ਦਿਨਾਂ ਬਾਅਦ ਇੱਥੇ ਸਾਨੂੰ ਲੁਧਿਆਣੇ ਜੇਲ੍ਹ 'ਚ ਭੇਜਤਾ। ਲੁਧਿਆਣੇ ਜੇਲ੍ਹ 'ਚੋਂ ਭੇਜ ਕੇ ਕੁਛ ਰਿਹਾ ਕਰਤੇ, ਕੁਛ ਛੱਡਤੇ, ਕੁਛ ਅਸੀਂ ਰਹਿ ਗਏ। ਜਿਹਦੇ ਵਿੱਚੋਂ 3 ਬੰਦੇ ਅਸੀਂ ਸਾਡੇ ਪਿੰਡ ਦੇ ਸੀ। ਉਹ ਸਾਨੂੰ ਉੱਥੇ ਜੋਧਪੁਰ ਦੀ ਜੇਲ੍ਹ 'ਚ ਲੈ ਕੇ ਉੱਥੇ ਸਾਨੂੰ ਰੱਖਿਆ 5 ਸਾਲ। 5 ਸਾਲ ਰਹੇ ਉੱਥੇ। ਚਿੱਠੀਆਂ ਦਾ ਇੰਤਜ਼ਾਮ ਹੀ ਸੀ, ਫੋਨ ਦਾ ਤਾਂ ਕੋਈ ਨਹੀਂ ਸੀਗਾ।
ਚਿੱਠੀ ਜਾਂਦੀ, ਭਾਈ ਜਾਂਦਾ ਮੁਲਾਕਾਤ 'ਤੇ, ਭੈਣ ਜਾਂਦੀ, ਘਰ ਵਾਲੀ ਜਾਂਦੀ, ਇਹੀ ਸਾਡੀ ਮੁਲਾਕਾਤ ਕਰ ਸਕਦੇ ਸੀ। ਹੋਰ ਦੂਜਾ ਬੰਦਾ ਕੋਈ ਮੁਲਾਕਾਤ ਨਹੀਂ ਕਰ ਸਕਦਾ ਸੀ। ਇਹਨਾਂ ਨੇ ਸਾਡੀਆਂ ਮੁਲਾਕਾਤਾਂ ਕੀਤੀਆਂ, ਵਿਚਾਰੇ ਨੇ ਰੋਂਦੇ ਪਿੱਟਦੇ ਨੇ। ਇੱਕ ਵਾਰ ਇਹ ਭਾਈ ਮੇਰਾ ਗਿਆ ਮੁਲਾਕਾਤ 'ਤੇ, ਉਧਰੋਂ ਕੁਦਰਤ ਵੱਲੋਂ ਉਹਨੂੰ ਫਾਂਸੀ, ਸਤਵੰਤ ਸਿੰਘ ਨੂੰ ਫਾਂਸੀ ਦੇਣੀ ਤੀ, ਇੰਦਰਾ ਗਾਂਧੀ ਦੇ ਕਾਤਲ ਨੂੰ। ਉੱਥੇ ਸਾਡਾ ਇਹ ਕਹਿੰਦਾ ਵੀ ਬੜਾ ਝੱਜੂ ਪੈ ਰਿਹਾ ਯਾਰ, ਮੈਂ ਤਾਂ ਮੁੜ ਕੇ ਆਉਂਦਾ ਨਹੀਂ, ਤੂੰ ਆ ਨਾ, ਮੇਰਾ ਨਹੀਂ ਕੋਈ, ਮੇਰਾ ਤਾਂ ਕਹਿੰਦਾ ਆਪਦਾ ਹੀ ਦਿਲ ਕਹਿੰਦਾ ਖਰਾਬ, ਮੈਂ ਕਿਵੇਂ ਪਹੁੰਚੂ ਘਰੇ, ਇਹ ਤਾਂ ਖਰਾਬ ਹੋ ਰਿਹਾ ਕੰਮ। ਮੈਂ ਕਿਹਾ ਕੁਛ ਨਹੀਂ ਹੁੰਦਾ, ਮਹਾਰਾਜ ਕਰੂ ਕਿਰਪਾ, ਤੈਨੂੰ ਕੁਛ ਨਹੀਂ ਹੁੰਦਾ, ਤੂੰ ਨਾ ਆਈ, ਚੱਲ ਦੇਖੀ ਜਾਊ, ਜਿਵੇਂ ਮੇਰੇ ਨਾਲ ਤਾਂ ਹੋਊਗੀ, ਤੂੰ ਚਲਿਆ ਜਾ ਘਰੇ। ਇਹ ਘਰੇ ਆ ਗਿਆ ਜੀ। 4-5 ਮਹੀਨੇ ਬਾਅਦ ਸਾਨੂੰ ਛੱਡਤਾ, ਛੱਡ ਕੇ ਸਾਨੂੰ ਇੱਥੇ ਰੱਖਿਆ, ਸੰਗਰੂਰ ਜੇਲ੍ਹ 'ਚ ਰੱਖਿਆ। ਉੱਥੇ ਇੱਥੇ ਲੌਂਗੋਵਾਲ ਲੈ ਆਏ ਸਾਨੂੰ। ਲੌਂਗੋਵਾਲ ਕਹਿੰਦੇ ਵੀ, ਥਾਣੇਦਾਰ ਕਹਿੰਦਾ ਵੀ ਤੈਨੂੰ ਛੱਡ ਕੇ ਆਈਏ। ਮੈਂ ਛੱਡਿਆ ਹੋਈ, ਤੁਹਾਡੀ ਮਰਜ਼ੀ ਹੈ। ਉਹਨੇ ਸਾਨੂੰ ਉੱਥੋਂ ਕਿਹਾ, ਕਹਿੰਦਾ ਚਲੋ ਵੀ। ਅਸੀਂ ਉੱਥੋਂ ਆ ਗਏ, ਉੱਥੋਂ ਸਾਨੂੰ ਪਿੰਡ ਦੀ ਪੰਚਾਇਤ ਲੈ ਆਈ। ਅਤੇ ਜਣੇ ਉੱਥੇ ਤਾਂ ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਘਰ ਦੇ ਵਿੱਚ, ਫਿਰ ਕਿਵੇਂ ਪਤਾ ਲੱਗਦਾ ਕਿ ਸਾਡਾ ਬੰਦਾ ਜਿਉਂਦਾ ਗਾ? ਕਈਆਂ ਦੇ ਤਾਂ ਸਰਟੀਫਿਕੇਟ ਹੀ ਨਹੀਂ ਮਿਲੇ ਹਾਲੇ ਤੱਕ ਵੀ ਇਹ ਬੰਦੇ ਮਰ ਗਏ ਨੇ ਜਾਂ ਇਹ ਬੰਦੇ ਜਿਉਂਦੇ ਨੇ। ਕੁਛ ਟਾਈਮ ਬਾਅਦ ਇਹਨਾਂ ਨੂੰ ਚਿੱਠੀਆਂ ਗਈਆਂ, ਕੁਛ ਟਾਈਮ ਬਾਅਦ ਇਹਨਾਂ ਨੂੰ ਪਤਾ ਲੱਗਿਆ। ਪਹਿਲਾਂ ਮੁਲਾਕਾਤ 'ਤੇ ਮੇਰਾ ਬਾਪੂ ਜੀ ਗਿਆ ਉੱਥੇ ਅੰਮ੍ਰਿਤਸਰ। ਉਹ ਅੰਮ੍ਰਿਤਸਰ ਵਾਲੇ ਕਹਿੰਦੇ ਭਾਈ ਇੱਥੇ ਨਹੀਂ ਹੈਗਾ, ਉਹ ਦੱਸਦੇ ਨਹੀਂ ਸੀ ਵੀ ਇੱਥੇ ਹੈਗਾ ਨਾ ਹੈਗਾ। ਫਿਰ ਅਸੀਂ ਉੱਥੋਂ ਚਿੱਠੀ ਲਿਖ ਕੇ ਰੌਂਦੀ ਭੌਂਦੀ, ਕਿਉਂਕਿ ਚਿੱਠੀਆਂ 'ਤੇ ਵੀ ਸੈਂਸਰ ਲੱਗਿਆ ਸੀਗਾ, ਚਿੱਠੀ ਵੀ ਪੁੱਛ ਗਿੱਛ ਕਰਕੇ ਮਸਾਂ ਹੀ ਆਉਂਦੀ ਸੀ। ਚਿੱਠੀ ਆਈ ਇਹਨਾਂ ਕੋਲੇ, ਮੈਨੂੰ ਦੱਸਿਆ ਵੀ ਮੈਂ ਐਂ ਕਰਕੇ ਅਸੀਂ ਫਲਾਣੀ ਜੇਲ੍ਹ 'ਚ ਹਾਂ, ਵੀ ਉੱਥੇ ਅਸੀਂ ਜੇ ਕੁਛ ਮਿਲਣਾ ਹੋਵੇ। ਇਹ ਕੁਦਰਤ ਵੱਲੋਂ ਫਿਰ ਸ਼੍ਰੋਮਣੀ ਕਮੇਟੀ ਨੇ ਬੱਸ ਲਾਤੀ ਵੀ ਜਿਹਦੇ ਭਾਈ ਉੱਥੇ ਨੇ, ਉੱਥੇ ਇਹਨਾਂ ਨੇ ਫੋਨ ਕੀਤੇ, ਪਤਾ ਕਰਿਆ ਵੀ ਅਸੀਂ ਉੱਥੇ ਜਾਵਾਂਗੇ। 15 ਦਿਨਾਂ ਬਾਅਦ ਜਿਹਨੇ ਮੁਲਾਕਾਤ ਕਰਨੀ ਹੈ ਇਸੇ ਬੱਸ 'ਤੇ ਚੜ੍ਹਿਆ ਕਰੋ ਸਾਡੇ ਨਾਲ। ਇਹ ਅੱਧੀ ਗੇੜ ਤੱਕ ਗਏ, ਉੱਥੇ ਬੱਸ 'ਤੇ ਜਾਂਦੇ ਰਹੇ। ਉਦੋਂ ਬਾਅਦ ਇਹਨਾਂ ਨੇ ਆਖਿਆ ਵੀ ਇੱਧਰ ਜਾਂਦੇ ਆਪਾਂ ਅੰਮ੍ਰਿਤਸਰ ਕਣੀ, ਉੱਥੇ ਸੀਟ ਨਹੀਂ ਮਿਲਦੀ, ਬੜਾ ਔਖਾ ਵੀ ਆਪਾਂ ਤਾਂ ਇੱਧਰ ਹੀ। ਫਿਰ ਇਹ ਇੱਥੋਂ ਗੱਡੀ ਚੜ੍ਹ ਕੇ ਮੇਰੀ ਮੁਲਾਕਾਤ ਉੱਧਰ ਹੀ ਐਂ ਕਰਿਆ ਆਉਂਦੇ, ਇੱਧਰ ਕਰਕੇ ਮੁਲਾਕਾਤ ਆਪਦੀ ਵਾਪਸ ਆ ਜਾਂਦੇ ਭਾਈ। ਬਸ ਪਿੱਛੋਂ ਇਹ ਭਾਈ ਛੋਟਾ ਸੀ ਵਿਚਾਰਾ, ਨਾ ਦਾ ਟਰੈਕਟਰ ਜਾਣਦਾ ਸੀ, ਉਦੋਂ ਕੁਛ ਨਹੀਂ ਕਰਦਾ ਸੀ, ਪਰ ਪ੍ਰਮਾਤਮਾ ਨੇ ਭਾਈ ਵਧੀਆ ਰੱਖੀ, ਚਲੋ ਇਹਦਾ ਕੰਮ ਚਲਾਇਆ। ਇਤਨੇ ਮੈਨੂੰ ਛੱਡਤਾ। ਆਹ ਜਗ੍ਹਾ ਜੁਗਾ ਤਾਂ ਆ ਕੀ ਬਣਾਈ ਹੈ। ਘਰ ਦੇ ਹਾਲਾਤ ਕੀ ਸੀ ਉਦੋਂ? ਜੇ ਘਰਾਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਘਰ ਦੇ ਹਾਲਾਤ, ਕਈਆਂ ਦੇ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਖੱਬਲ ਉੱਗ ਗਿਆ ਸੀ। ਇਹ ਠੀਕ ਰਿਹਾ ਕੰਮ, ਚਲੋ ਮਹਾਰਾਜ ਦੀ ਕਿਰਪਾ, ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਦਿਲ ਨਹੀਂ ਸਿੱਟਿਆ। ਇਹ ਸਾਡੇ ਘਰ ਵਾਲੀਆਂ ਦੋਨੇ ਸਕੀਆਂ ਭੈਣਾਂ ਸੀਆਂ। ਇਹ ਭਾਈ ਦੇ ਨਾਲ ਰਾਤ ਨੂੰ ਕੰਮ ਧੰਦਾ ਕਰਾਉਣਾ, ਲਾਂਗਾ ਵੱਢਣਾ, ਜੀਰੀ ਲਵਾਉਣੀ, ਸਾਰੇ ਕੰਮ ਧੰਦੇ ਇਹਨਾਂ ਨੇ ਕੀਤੇ। ਅਤੇ ਇਹਨਾਂ ਨੇ ਕੰਮ ਕਣੀਓ ਕੋਈ ਨਹੀਂ ਅੜਚਾਉਣ ਦਿੱਤੀ। ਚਲੋ ਊਂ ਤਾਂ ਤੈਨੂੰ ਪਤਾ ਹੀ ਆ, ਹਾਲਾਤ ਤਾਂ ਮਾੜੇ ਹੈਗੇ ਹੀ ਸੀ। ਅਤੇ ਅੰਦਰਲਾ ਤੇ ਉਹ ਤਾਂ ਹਿਰਦਾ ਮੱਚਦਾ ਹੀ ਸੀ ਇਹਨਾਂ ਦਾ ਵੀ ਸਾਡਾ ਮੁੰਡਾ, ਸਾਡੇ ਘਰ ਵਾਲਾ ਕਿੱਥੇ ਹੈ, ਕੀ ਹੈ। ਉਹ ਤਾਂ ਚਲੋ ਅੱਡ ਹੈ, ਪਰ ਸਮਾਂ ਚਲੋ ਨਿਕਲਿਆ, ਲੋਕਾਂ ਨੇ ਵੀ ਸਾਥ ਦਿੱਤਾ, ਪਿੰਡ ਦਿਆਂ ਨੇ, ਹੋਰ ਰਿਸ਼ਤੇਦਾਰਾਂ ਨੇ ਵੀ ਜੋ ਕੀਤਾ ਵੀ ਠੀਕ ਹੈ ਭਾਈ, ਕੋਈ ਨਹੀਂ, ਜਦੋਂ ਆ ਜਾਊਗਾ ਫਲਾਣੇ ਟਾਈਮ ਆ ਜਾਊਗਾ। ਮੇਰਾ ਬਾਪੂ ਜੀ ਜਾਇਆ ਕਰੇ, ਇਹਨਾਂ ਨੂੰ ਪੁੱਛਿਆ ਕਰੇ ਵੀ ਐਂ ਕਰਕੇ, ਲੀਡਰ ਆਇਆ ਕਰੇ ਕੋਈ, ਬਾਪੂ ਤੂੰ ਬੋਲ ਕੀ ਚਾਹੀਦਾ ਤੈਨੂੰ। ਮੇਰਾ ਬਾਪੂ ਜੀ ਕਹਿ ਦਿਆ ਕਰੇ ਭਾਈ ਮੈਨੂੰ ਤਾਂ ਮੇਰਾ ਮੁੰਡਾ ਹੀ ਚਾਹੀਦਾ, ਮੈਂ ਕੁਛ ਨਹੀਂ ਲੈਣਾ। ਬਾਪੂ ਤੇਰਾ ਮੁੰਡਾ ਲੀਡਰ ਬਣ ਕੇ ਨਿਕਲੂ ਨਾ, ਕਹਿੰਦਾ ਮੈਨੂੰ ਲੀਡਰ ਦੀ ਲੋੜ ਨਹੀਂ। ਇੱਥੇ ਇਹ ਸੀਗਾ ਬਲਦੇਵ ਮਾਨ ਖਿਆਲੇ ਨੂੰ ਕਿਹਾ, ਸਾਡੇ ਸਕੂਲ ਦੀ ਨੀਂਹ ਧਰਨ ਆਇਆ ਸੀਗਾ ਜੀ। ਖਿਆਲੇ ਨੂੰ ਕਹਿੰਦਾ ਭਾਈ ਸਾਨੂੰ ਲੋੜ ਨਹੀਂ, ਮੈਨੂੰ ਪੁੱਤ ਦੀ ਲੋੜ ਹੈ। ਬਾਪੂ ਤੁਹਾਨੂੰ ਮਿੰਨੀਆਂ ਬੱਸਾਂ ਦੇ ਪਰਮਿਟ ਦੇ ਦਿਆਂਗੇ। ਕਹਿੰਦਾ ਮੈਨੂੰ ਕਾਸੇ ਦੀ ਲੋੜ ਨਹੀਂ। ਇੱਕ ਬੰਦੇ ਨੇ ਦੱਸਿਆ ਮੈਨੂੰ ਇੱਕ ਦਿਨ, ਕਹਿੰਦਾ ਯਾਰ ਤੇਰੇ ਬਾਪ ਨੇ ਬੜਾ ਸਿਦਕ ਰੱਖਿਆ, ਕਹਿੰਦਾ ਮੈਨੂੰ ਮੇਰਾ ਪੁੱਤ ਚਾਹੀਦਾ, ਮੈਨੂੰ ਉਹ ਨਹੀਂ ਚਾਹੀਦਾ ਵੀ ਮੈਂ ਬੱਸ ਲੈ ਲਾ ਜਾਂ ਮੈਨੂੰ ਉਹ ਟਰੱਕ ਲੈਣਾ, ਮੈਂ ਕੁਛ ਨਹੀਂ ਲੈਣਾ, ਮੇਰਾ ਪੁੱਤ ਆ ਜੇ। ਕਹਿੰਦਾ ਛੇਕੜ ਨੂੰ, ਬਰਨਾਲੇ ਨੂੰ, ਉਹਨੂੰ ਕਹਿੰਦਾ ਖਿਆਲੇ ਨੂੰ, ਕਹਿੰਦਾ ਜੀ ਮੇਰੇ ਪੁੱਤ ਨੂੰ ਪੰਜਾਬ ਦੀ ਜੇਲ੍ਹ 'ਚ ਲਿਆਓ, ਅਸੀਂ ਮੁਲਾਕਾਤ ਤਾਂ ਕਰ ਲਿਆ ਕਰਾਂਗੇ ਵੀ ਐਡੀ ਦੂਰ ਸਾਨੂੰ ਜਾਣਾ ਬੜਾ ਔਖਾ ਹੈ। ਕਿ ਇੱਕ ਵਾਰ ਇਕੱਲੇ ਹੀ ਵਗ ਗਿਆ ਵਿਚਾਰਾ, ਇਕੱਲਾ ਹੀ ਗਿਆ। ਮੈਨੂੰ ਕਹਿੰਦੇ ਵੀ ਤੇਰੀ ਮੁਲਾਕਾਤ ਆਈ ਹੈ। ਮੈਂ ਦੇਖਿਆ, ਮੈਂ ਕੌਣ ਆਇਆ ਮੁਲਾਕਾਤ 'ਤੇ। ਜਦੋਂ ਗਿਆ ਮੈਂ
ਕਹਿੰਦਾ ਦੂਰੋਂ ਆਏ ਅੱਗੇ ਤਾਂ ਸਾਨੂੰ ਐਂ ਕੰਧ ਪਿੱਛੇ ਖੜਾਉਂਦੇ ਹੁੰਦੇ ਇੱਧਰ ਜਾਲੀ 'ਚ। ਉਹਨੇ ਮੇਰੇ ਬਾਪੂ ਨੇ ਮੈਨੂੰ ਜੱਫੀ ਪਾ ਲਈ। ਉਹ ਕਹਿੰਦਾ ਵੀ ਮੈਂ ਸੰਤਰੀ, ਕਹਿੰਦਾ ਬਾਪੂ ਇਹ ਸਾਡਾ ਮੁੰਡਾ ਤੇਰਾ ਨਹੀਂ ਹੈਗਾ। ਕਹਿੰਦਾ ਯਾਰ ਮੇਰੇ ਮੁੰਡੇ ਨੂੰ ਛੱਡ ਦੇ, ਤੈਨੂੰ ਲੱਖ ਰੁਪਇਆ ਦੇ ਦੂੰਗਾ, 1 ਲੱਖ ਰੁਪਇਆ ਤੈਨੂੰ ਦੇ ਦੂੰ, ਮੇਰੇ ਮੁੰਡੇ ਨੂੰ ਛੱਡ ਦੇ। ਉਹ ਕਹਿੰਦਾ ਬਾਪੂ ਸਾਡੇ ਸਾਰੇ ਨਹੀਂ, ਇਹਦਾ ਸਰਕਾਰ ਛੱਡੂਗੀ, ਅਸੀਂ ਤਾਂ ਇਹਦੇ ਰਾਖੇ ਹਾਂ, ਕੁਛ ਨਹੀਂ ਲੈਣਾ, ਕਿਸੇ ਨੂੰ ਦੇਣਾ ਵੀ ਨਹੀਂ। ਅਤੇ ਬਾਅਦ 'ਚ ਮੈਨੂੰ ਉਹਨੇ ਸੰਤਰੀ ਨੇ ਕਿਹਾ, ਕਹਿੰਦਾ ਬਈ ਤੇਰਾ ਬਾਪ ਭੋਲਾ ਹੈ, ਕਹਿੰਦਾ ਕੋਈ ਅੱਜ ਕੱਲ੍ਹ ਠੱਗ ਫਿਰਦੇ ਨੇ ਵੀ ਲਿਓ ਬਾਪੂ ਦੇ ਦਿਓ ਲੱਖ ਰੁਪਈਆ, ਅਸੀਂ ਮੁੰਡੇ ਨੂੰ ਲਿਆਉਂਦੇ ਹਾਂ। ਕਹਿੰਦਾ ਸਾਨੂੰ ਐਂ ਨਹੀਂ ਕਿਸੇ ਠੱਗਿਆ। ਫਿਰ ਮੈਂ ਚਿੱਠੀ 'ਤੇ ਲਿਖ ਕੇ ਤੇ ਭੇਜਿਆ ਇਹਨਾਂ ਨੂੰ। ਮਹਾਂ ਭਾਈ ਕੋਈ ਐਸੀ ਗੱਲ ਨਹੀਂ, ਤੁਸੀਂ ਨਾ ਐਂ ਕਰਕੇ, ਬਾਪੂ ਐਂ ਕਹਿੰਦਾ ਸੀ ਤੁਸੀਂ ਨਾ ਵਹਿਮ ਕਰਿਓ, ਆਵਾਂਗੇ, ਆ ਜਾਵਾਂਗੇ ਛੇਤੀ। ਚਲੋ ਹੌਲੀ ਹੌਲੀ ਭਾਈ ਮਹਾਰਾਜ ਨੇ ਕਿਰਪਾ ਕਰਤੀ, ਆ ਗਏ ਇੱਥੇ। ਬਿਲਕੁਲ। ਤਾਂ ਜਿਹੜੀ ਮੁਲਾਕਾਤ ਆ ਇਹ ਅਸੀਂ ਕਰਵਾ ਰਹੇ ਹਾਂ, ਇਸ ਦੇ ਵਿੱਚ ਤੁਸੀਂ ਗੱਲਾਂ ਸੁਣੀ ਲਈਆਂ ਨੇ ਕਿ 72 ਘੰਟੇ ਬਾਅਦ ਪਾਣੀ ਪੀਣਾ ਜੂਨ ਮਹੀਨੇ ਦੇ ਵਿੱਚ, ਅਤੇ ਉਸ ਤੋਂ ਬਾਅਦ ਘਰ ਦੇ ਹਾਲਾਤ ਕੀ ਨੇ, ਘਰ ਦੇ ਵਿੱਚ ਜੋ ਬੀਤਿਆ। ਬਜ਼ੁਰਗ ਜਾਂਦੇ ਨੇ ਤਾਂ ਬਜ਼ੁਰਗ ਹਰ ਇੱਕ ਨੂੰ ਇਹ ਕਹਿੰਦੇ ਨੇ ਕਿ ਸਾਨੂੰ ਸਾਡਾ ਪੁੱਤ ਚਾਹੀਦਾ। ਇਕੱਲੇ ਬਾਬੇ ਪਾਲ ਸਿੰਘ ਦੀ ਗੱਲ ਨਹੀਂ ਇਹ ਹੋਰ ਵੀ ਬਥੇਰੀਆਂ ਮਾਵਾਂ ਅੱਜ ਉਡੀਕ ਰਹੀਆਂ ਨੇ ਜਿਨ੍ਹਾਂ ਦੇ ਪੁੱਤ ਉਦੋਂ ਸ਼ਹੀਦ ਹੋ ਗਏ। ਉਸ ਦੌਰ ਦੇ ਵਿੱਚ ਜਾਂ ਪੁਲਿਸ ਨੇ ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰ ਦਿੱਤੇ, ਜਾਂ ਸਮੇਂ ਦੀ ਸਰਕਾਰ ਨੇ ਮੁੰਡਿਆਂ ਨੂੰ ਖਾੜਕੂ ਬਣਨ ਦੇ ਲਈ ਮਜਬੂਰ ਕਰਤਾ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ ਤੁਹਾਡੇ ਨਾਲ। ਜਿਹੜੀ ਮੁਲਾਕਾਤ ਆ ਉਹ ਇੱਕ ਅਨੋਖੀ ਮੁਲਾਕਾਤ ਆ ਇਹ, ਕਿ ਉਸ ਦੌਰ ਦੀ ਆ। ਬਜ਼ੁਰਗੋ, ਜਦੋਂ ਉਮਰ ਕਿੰਨੀ ਕੁ ਸੀ ਉਦੋਂ ਜਦੋਂ ਤੁਸੀਂ ਉੱਥੇ ਗਏ ਹੋ? 22 ਸਾਲ ਦੀ ਸੀ, 22 ਸਾਲ ਦੀ, 22 ਕੁ ਸਾਲ ਦੀ ਸੀ। 22 ਸਾਲ ਦੀ ਉਮਰ ਸੀ। 22 ਸਾਲਾਂ ਦੇ ਵਿੱਚ ਤਾਂ ਬੜਾ ਛੋਟੀ ਉਮਰ ਹੁੰਦੀ ਆ, ਕੁਛ ਪਤਾ ਹੀ ਨਹੀਂ ਲੱਗਦਾ। ਜਜ਼ਬੇ ਦੇ ਵਿੱਚ ਚਲੇ ਗਏ ਜਾਂ ਫਿਰ ਉੱਦਾਂ ਹੀ ਗਏ ਸੀ? ਵੈਸੇ ਜਿਵੇਂ ਕੋਈ ਇਹ ਕਹਿਣ ਲੱਗ ਗਏ, ਜਥੇਦਾਰ ਕਹਿੰਦੇ ਵੀ ਇੱਥੋਂ ਆਪਣਾ ਜਥਾ ਹੈ, ਜਥੇ ਜਾਣਾ, ਸੰਤ ਲੌਂਗੋਵਾਲ ਨੇ ਮੋਰਚਾ ਲਾਇਆ ਵੀ ਇਹਦੇ 'ਚ ਅੱਜ ਜਾਓਗੇ, ਕੱਲ੍ਹ ਨੂੰ ਆ ਜਾਓਗੇ, ਪਰਸੋਂ ਨੂੰ ਆ ਜਾਓਗੇ, ਬਸ ਬਾਹਲਾ ਟਾਈਮ ਨਹੀਂ। ਮੈਂ ਮੇਰੇ ਬਾਪੂ ਜੀ ਨੂੰ ਕਿਹਾ, ਬਾਪੂ ਜੀ ਉੱਧਰ ਮੈਂ ਘਰੇ ਨਹੀਂ ਦੱਸਿਆ ਇਹਨਾਂ ਨੂੰ, ਨਾ ਆਪਦੇ ਘਰ ਵਾਲੀ ਨੂੰ, ਨਾ ਆਪਦੀ ਭਰਜਾਈ ਨੂੰ, ਨਾ ਮੇਰੀ ਮਾਂ ਨੂੰ। ਉਹ ਮੈਨੂੰ ਕਹਿੰਦਾ, ਉਹ ਉੱਥੇ ਅਸੀਂ ਬਾਹਰੇ ਖੜ੍ਹੇ ਤੇ, ਕਹਿੰਦਾ ਚੱਲ। ਮੈਂ ਕਿਹਾ ਬਾਪੂ ਮੈਨੂੰ ਕਹਿੰਦੇ ਨੇ ਇਹ ਵਗ ਜਾ। ਮੈਂ ਕਹਿੰਦਾ ਜੇ ਕੱਲ੍ਹ ਨੂੰ ਆ ਜਾਏਗਾ ਚੱਲ ਵਗ ਜਾ, ਫਿਰ ਕੀ ਹੁੰਦਾ, ਕੋਈ ਗੱਲ ਨਹੀਂ। ਕਹਿੰਦਾ ਜਾਇਆ। ਅਤੇ ਅਸੀਂ ਉੱਥੇ ਮੈਂ ਮੇਰੇ ਬਾਪੂ ਜੀ ਨੇ ਜਦੋਂ ਇੱਥੇ ਉੱਥੋਂ ਪਤਾ ਲੱਗ ਗਿਆ ਵੀ ਗੋਲੀ ਚੱਲ ਗਈ, ਆ ਕੇ ਨਿੰਮੋ ਝਾਣਾ ਹੋ ਕੇ ਕਹਿਣ ਲੱਗਿਆ, ਪੁੱਤ ਉੱਥੇ ਆ ਪਾਲ ਤੂੰ ਤਾਂ ਉੱਥੇ ਗਿਆ। ਇਹ ਕਹਿੰਦੇ ਬਾਪੂ ਤਾਂ ਸਾਨੂੰ ਫਿਰ ਪਹਿਲਾਂ ਨਹੀਂ ਦੱਸਿਆ। ਕਹਿੰਦਾ ਪਹਿਲਾਂ ਮੈਂ ਨਹੀਂ ਦੱਸਿਆ ਪੁੱਤ ਵੀ ਉੱਥੇ ਕਿਹੜਾ ਗੋਲੀ ਚੱਲਣ ਦਾ ਕੀ ਪਤਾ ਸੀਗਾ ਵੀ ਗੋਲੀ ਚੱਲ ਜੂ। ਮੈਂ ਤਾਂ ਪੁੱਤ ਉੱਥੇ ਕਹਿ ਬੈਠਾ ਵੀ ਮੈਨੂੰ ਪੁੱਛ ਕੇ ਗਿਆ, ਐਸੀ ਗੱਲ ਨਹੀਂ ਵੀ ਮੈਂ ਕਿਹਾ ਵੀ ਉਹ ਤਾਂ ਵਗ ਗਿਆ ਬਾਪੂ ਤਾਂ। ਬਸ ਉੱਥੇ ਐਸਾ ਗਿਆ। ਮੁੜ ਕੇ 5 ਸਾਲਾਂ ਬਾਅਦ ਆਇਆ ਭਾਈ, ਘਰ ਦੇਖਿਆ। ਚਲੋ ਮਹਾਰਾਜ ਦੀ ਕਿਰਪਾ ਨਾਲ ਹਾਲਾਤ ਠੀਕ। ਹਾਲਾਤ ਤਾਂ ਕੀ ਹੈ ਜੀ, ਹਾਲਾਤ ਕੀ ਕਰਨਗੇ। ਕਿੱਥੇ ਤਾਂ ਮੈਂ ਘਰੇ ਕਮਾਉਣਾ ਸੀ ਨਾਲ ਲੱਗ ਕੇ ਭਾਈ ਦੇ, ਕਿੱਥੇ ਨੇ ਇਕੱਲੇ ਨੇ ਦੁਖੀ ਸੁਖੀ ਹੋ ਕੇ ਕਿਵੇਂ ਟਾਈਮ ਕੱਢਿਆ। ਜਦੋਂ ਟਾਈਮ ਤਾਂ ਕੱਢਣਾ ਨਹੀਂ ਤਾਂ ਫਸੀ ਦਾ ਫਟਕਣ ਕੀ ਹੈ, ਟਾਈਮ ਤਾਂ ਕੱਢਣਾ ਹੀ ਹੈ। ਚਲੋ ਟਾਈਮ ਉਹ ਚੀਜ਼ ਨਹੀਂ ਹੈਗੀ ਵੀ ਜਿਵੇਂ ਹੁਣ ਆਪਾਂ ਘਰੇ ਆਪਣੇ ਮੌਜਾਂ ਵੱਸਦੇ ਹਾਂ, ਰੱਖਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ। ਘਾਟਾ ਤਾਂ ਬਹੁਤ ਪਿਆ। ਘਾਟੇ ਵਾਲੀ ਤਾਂ ਗੱਲ ਛੱਡ ਦਿਓ, ਸੀਰੀ ਪਾਲੀ ਰਲਾਉਣਾ, ਸੀਰੀ ਰਲਾਉਂਦਾ ਰਿਹਾ ਇਹ ਆਪ ਨੂੰ। ਜਦੋਂ ਕੰਮ ਇਕੱਲੇ ਤੋਂ ਨਹੀਂ ਹੁੰਦਾ, ਕੰਮਾਂ ਰਲਾਉਂਦਾ ਰਿਹਾ। ਕਿੰਨੇ 5 ਸਾਲ ਹੋ ਗਏ, ਘੱਟੋ ਘੱਟ 50,000 ਤੋਂ ਰਲਦਾ ਨਹੀਂ ਘੱਟ ਹੁਣ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਗੱਲ ਕਰੀ ਆ ਕਿ ਅਸੀਂ ਉਸ ਦੌਰ ਦੇ ਵਿੱਚ ਰਹੇ, ਤਾਂ ਫਿਰ ਘਰਦਿਆਂ ਨੇ ਜਿਵੇਂ ਲੋਕਾਂ ਨੇ ਘਰਾਂ ਦੇ ਵਿੱਚ ਕਈਆਂ ਨੂੰ ਆਸ ਹੀ ਨਹੀਂ ਸੀ ਕਿ ਸਾਡਾ ਪੁੱਤ ਮੁੜਿਆ ਆਊਗਾ, ਸਾਡੇ ਪੁੱਤ ਉੱਥੇ ਸ਼ਹੀਦ ਹੋ ਗਏ। ਤੁਹਾਡੇ ਘਰ ਦੇ ਵਿੱਚ ਵੀ ਅਜਿਹਾ ਕੁਛ ਸੀ? ਨਹੀਂ, ਇਹ ਪਤਾ ਲੱਗ ਗਿਆ ਸੀ ਇਹਨਾਂ ਨੂੰ ਜਦੋਂ ਮੁਲਾਕਾਤ ਹੋਈ, ਉੱਥੇ ਹੀ ਪਤਾ ਲੱਗ ਗਿਆ ਸੀ ਵੀ ਹੈਗਾ, ਵੀ ਐਡੀ ਗੱਲ ਨਹੀਂ ਹੈਗੀ। ਜਦੋਂ ਬੰਦੇ ਦੂਜੇ ਵੀ ਆ ਗਏ, ਉਹ ਬੰਦੇ ਆਏ, ਉਹਨਾਂ ਨੂੰ ਵੀ ਪੁੱਛਿਆ ਇਹਨਾਂ ਨੇ, ਉਹ ਕਹਿੰਦੇ ਵੀ ਕੋਈ ਨਹੀਂ ਹੈਗਾ ਸੀਗਾ, ਵੀ ਐਡੀ ਗੱਲ ਨਹੀਂ, ਮਰਿਆ ਤਾਂ ਨਹੀਂ ਹੈਗਾ ਹਜੇ, ਵੀ ਠੀਕ ਸੀਗਾ। ਚਲੋ ਮੇਰਾ ਬਾਪੂ ਜੀ ਪੁੱਛਦਾ ਰਿਹਾ। ਇਹਦੇ ਨੇ 15 ਕੁ ਦਿਨਾਂ ਬਾਅਦ 16 ਦਿਨਾਂ ਬਾਅਦ ਇਹਨਾਂ ਨੇ ਬੱਸ ਲਾਤੀ। ਬੱਸ ਤੋਂ ਬਾਅਦ ਬੱਸ 'ਤੇ ਮੁਲਾਕਾਤ ਕਰਨ ਲੱਗੇ। ਬਸ ਆਹੀ ਚੀਜ਼ ਹੈ ਜੀ। ਜੀ ਹਾਂ।
ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਹਾਂ। ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਐਡੀ ਦੂਰ ਪਹੁੰਚੇ, ਜਾਂ ਜਥੇਦਾਰ ਟੌੜਾ ਸਾਹਿਬ ਸੀ, ਜਾਂ ਜਿਹੜੇ ਹੋਰ ਅਕਾਲੀ ਲੀਡਰ ਸੀ, ਪਾਣੀਆਂ ਦੇ ਮੋਰਚੇ ਦੀ ਗੱਲ ਕਰਦੇ ਸੀ, ਪਾਣੀਆਂ ਦੀ ਗੱਲ ਕਰਦੇ ਸੀ, ਗ੍ਰਿਫਤਾਰੀਆਂ ਦੀ ਗੱਲ ਕਰਦੇ ਸੀ, ਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ। ਕਿਸੇ ਨੇ ਵੀ ਨਾ, ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਇੱਕ ਬਸ ਆ ਕਰਤਾ ਜੀ, ਆ ਜਾਓ ਜੀ, ਹਾਂ ਜੀ ਤੁਸੀਂ ਉੱਥੇ ਗਏ ਹੋ, ਤੁਹਾਨੂੰ ਸ਼੍ਰੋਮਣੀ ਕਮੇਟੀ 'ਚ ਨੌਕਰੀਆਂ ਦੇ ਦਿੰਦੇ ਹਾਂ ਯੋਗਤਾ ਦੇ ਹਿਸਾਬ ਨਾਲ, ਅਨਪੜ੍ਹ ਹੈ, ਸੇਵਾਦਾਰ, ਉਦੋਂ ਪੜ੍ਹਿਆ ਹੋਇਆ ਮਾੜਾ ਮੋਟਾ ਹੋਰ ਤਾਂ ਉਹ ਇਹੋ ਜਿਹਾ ਕੁਛ ਇਹਨਾਂ ਨੇ ਕੀਤਾ। ਬਸ ਮੁੜ ਕੇ ਕੋਈ ਇਹੋ ਜਿਹੀ ਕਿਸੇ ਨੇ ਜਾਤ ਨਹੀਂ ਪੁੱਛੀ ਸਾਡੀ, ਕਿਸੇ ਨੇ ਵੀ, ਨਾ ਕਿਸੇ ਲੀਡਰ ਨੇ, ਨਾ ਕਿਸੇ ਕਾਂਗਰਸੀ ਨੇ, ਨਾ ਕਿਸੇ ਟੌੜੇ ਨੇ, ਨਾ ਕਿਸੇ ਬਾਦਲ ਨੇ ਸਾਨੂੰ ਕੁਛ ਨਹੀਂ ਪੁੱਛਿਆ। ਪੁੱਛਿਆ ਕੀ ਹੈ, ਬਸ ਪੁੱਛਿਆ ਬਸ ਹਾਂ ਜੀ ਤੁਹਾਨੂੰ ਨੌਕਰੀ ਮਿਲਦੀ ਹੈ, ਨੌਕਰੀ ਮਿਲੀਆਂ ਨੇ, ਤੁਹਾਨੂੰ ਆਹ ਦੇਤੀਆਂ ਜੀ, ਤੁਹਾਨੂੰ ਨੌਕਰੀਆਂ ਦੇਤੀਆਂ ਜੇ ਇਹੋ ਜਿਹਾ ਕੁਛ, ਬਸ ਹੋਰ ਕੋਈ ਨਹੀਂ ਸਾਨੂੰ ਕਿਸੇ ਨੇ ਮਿਲਿਆ ਜੀ। ਅਤੇ ਬਾਕੀ ਦਾ ਇਹਨਾਂ ਦੀ ਹਵਾ 'ਚ ਤਾਂ ਆ ਕੇ ਹਾਂ ਜੀ ਲੰਗਲ ਨੇ ਲਾਇਆ ਜੀ ਮੋਰਚਾ, ਆਪਾਂ ਚਲੋ ਵੱਧੋ ਵੱਧ ਚਲੋ ਭਾਈ ਸਾਰੇ ਜਾਣੇ ਚਲੋ। ਅਸੀਂ ਗਏ ਆਈ ਤੇ ਵੀ ਸੰਤਾਂ ਨੇ ਮੋਰਚਾ ਲਾਇਆ, ਸੰਤਾਂ ਦਾ ਵੀ ਉੱਥੇ ਕੰਮ ਹੈ ਸੰਤਾਂ ਦਾ, ਆਪਾਂ ਚਲੋ ਚਲੇ, ਬਸ ਚਲੋ ਚਲੋ ਚ ਭਾਈ ਉੱਥੇ ਫਸ ਗਏ। ਮੁੜ ਕੇ ਕਿਸੇ ਨੇ ਜਾਤ ਨਹੀਂ ਪੁੱਛੀ। ਜਣੇ ਸ਼੍ਰੋਮਣੀ ਕਮੇਟੀ ਨੇ ਜਦੋਂ ਕਿਵੇਂ ਵੀ ਹੈ ਸੋ ਸਾਡਾ ਕੇਸ ਲੜਿਆ, ਸ਼੍ਰੋਮਣੀ ਕਮੇਟੀ ਨੇ ਕੇਸ ਲੜਿਆ, ਕਹਿੰਦੇ ਵੀ ਕੇਸ ਲੜ ਕੇ ਸਾਨੂੰ ਉੱਥੇ ਆਪਦਾ ਜਿਹੋ ਜਿਹਾ ਹੈਗਾ ਸੀ ਅੰਦਰ ਹੀ, ਉਹ ਸਾਡੀ ਅੰਦਰ ਹੀ ਅਦਾਲਤ ਸੀਗੀ, ਅੰਦਰ ਹੀ ਅਸੀਂ ਜਾਂਦੇ ਸੀ, ਅੰਦਰ ਹੀ ਸਾਡੀ ਪੈ ਜਾਂਦੀ ਤਰੀਕ, ਇੰਨੀ ਤਰੀਕ ਪੈ ਗਈ ਜੀ। ਬਸ ਤਰੀਕ 'ਤੇ ਤਰੀਕ ਆਉਣ ਜਾਣ ਦਾ ਕੁਛ ਨਹੀਂ। 40 ਕੁ ਬੰਦੇ ਪਹਿਲਾਂ ਛੱਡੇ, ਫਿਰ ਸਾਨੂੰ ਉਦੋਂ ਬਾਅਦ ਸਾਨੂੰ ਛੱਡਿਆ, 3 ਕਿਸ਼ਤਾਂ 'ਚ ਅਸੀਂ ਛੱਡਿਆ ਜੀ। ਬਿਲਕੁਲ। ਤਾਂ ਜਿਹੜੀ ਇਹ ਮੁਲਾਕਾਤ ਅਸੀਂ ਤੁਹਾਡੇ ਨਾਲ ਕਰਵਾਈ ਆ, ਇਹ ਮੁਲਾਕਾਤ ਇੱਕ ਉਸ ਸਿਦਕੀ ਸਿੱਖ ਦੀ ਆ ਜਿਨ੍ਹਾਂ ਨੇ 1984 ਦੇ ਵਿੱਚ, ਜੂਨ 1984 ਦੇ ਵਿੱਚ ਸੰਤਾਪ ਹੋ ਗਿਆ, ਅਤੇ ਜੂਨ 1984 ਦਾ ਸੰਤਾਪ ਸੀ। 5 ਸਾਲ ਦੀ ਕੈਦ ਕੱਟੀ, ਤਾਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਲੋਕ ਇਹਨਾਂ ਦਾ ਸਾਥ ਜਾਂ ਇਹਨਾਂ ਦੇ ਘਰ ਦੇ ਹਾਲਾਤ ਨਹੀਂ ਪੁੱਛਿਆ, ਹਾਲਾਤਾਂ ਨੂੰ ਕਦੇ ਨਹੀਂ ਪੁੱਛਿਆ ਆ ਕੇ। ਤਾਂ ਅੱਜ ਤੱਕ ਜਿਹੜੇ ਕਿ ਉਹ ਘਰ ਨੇ, ਅਜਿਹੇ ਘਰ ਨੇ ਜਿਹੜੇ ਹਲੇ ਵੀ ਮਾਵਾਂ ਉਡੀਕਦੀਆਂ ਨੇ ਕਿ ਸਾਡੇ ਪੁੱਤ ਆਉਣਗੇ। ਉਸ ਮੋਰਚੇ ਦੇ ਵਿੱਚ ਗਏ, ਉਹਨਾਂ ਦੇ ਪੁੱਤ ਹਲੇ ਤੱਕ ਘਰਾਂ ਨੂੰ ਵਾਪਸ ਨਹੀਂ ਪਰਤੇ। ਤਾਂ ਜਿਹੜੇ ਹਾਲਾਤ ਸੀ ਅਸੀਂ ਤੁਹਾਡੇ ਨਾਲ ਸਾਂਝੇ ਕਰੇ ਆ। ਇਸੇ ਤਰ੍ਹਾਂ ਅਸੀਂ ਕਿਸੇ ਹੋਰ ਜਗ੍ਹਾ 'ਤੇ ਜਾ ਕੇ ਕਿਸੇ ਹੋਰ ਸਿਦਕੀ ਸਿੱਖ ਦੇ ਨਾਲ ਜਾਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਵਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ, ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? 3 ਤਰੀਕ ਨੂੰ ਅਸੀਂ ਚੱਲ ਪਏ, ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਵਜੇ ਵਗ ਗਏ, 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਸਾੜਦੇ ਨੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ, ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਹਤਾ ਸੀ, ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜਾ। ਬਹੱਤਰ ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ ਆ ਕੇ। 1984 ਦੇ ਵਿੱਚ ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ, ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਤਾਂ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ, ਕਹਿੰਦੇ ਵੀ ਉਹ ਖੜਾ ਪਾਣੀ। ਅਸੀਂ ਉਹ ਪਾਣੀ 'ਤੇ ਐਂ ਜੇ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ।
ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਹਾਂ। ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਐਡੀ ਦੂਰ ਪਹੁੰਚੇ ਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ। ਕਿਸੇ ਨੇ ਵੀ ਨਾ, ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਅਜਿਹੇ ਬਜ਼ੁਰਗ ਦੇ ਨਾਲ ਮਿਲਾਉਣ ਜਾ ਰਹੇ ਹਾਂ ਤੁਹਾਨੂੰ, ਜਿਨ੍ਹਾਂ ਦੀ ਕਾਫੀ ਵੱਡੀ ਘਾਲਣਾ ਗੀ, ਕਾਫੀ ਵੱਡੀ ਜਿਹੜੀ ਕਿ ਸਿੱਖ ਕੌਮ ਨੂੰ ਦੇਣ ਆ। ਤਾਂ ਅਸੀਂ ਗੱਲਬਾਤ ਕਰਾਂਗੇ ਜੂਨ 1984 ਦੇ ਵਿੱਚ ਜਿਹੜਾ ਅਟੈਕ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਤਾਂ ਉਸ ਦੇ ਵਿੱਚ ਕਾਫੀ ਜਿਹੜੀ ਸੰਗਤ ਆ ਸ਼ਹੀਦ ਹੋ ਜਾਂਦੀ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਕਾਫੀ ਸੰਗਤ ਤਸ਼ੱਦਦ ਚੱਲਦੀ ਆ ਅਤੇ ਉਸ ਸੰਗਤ ਦਾ ਇੱਕ ਹਿੱਸਾ ਬਣਦੇ ਨੇ ਬਾਬਾ ਪਾਲ ਸਿੰਘ ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਅੱਜ ਉਹਨਾਂ ਦੇ ਨਾਲ ਤੁਹਾਡੀ ਇੱਕ ਮੁਲਾਕਾਤ ਕਰਵਾ ਰਹੇ ਹਾਂ, ਜਿਸ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਜੋ ਜੋ ਬੀਤਿਆ ਸੁਣੋਗੇ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ, ਸਵਾਗਤ ਕਰਦੇ ਹਾਂ ਪਹਿਲਾਂ ਬਾਬਾ ਪਾਲ ਜੀ ਦਾ। ਬਾਬਾ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ, ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? ਕਿਸ ਤਰ੍ਹਾਂ ਦਾ ਜੀ, ਆਪਣਾ ਦੇਖਿਆ ਹੀ ਹੈ ਤੁਸੀਂ, ਪਤਾ ਹੀ ਲੱਗਿਆ ਸਾਰਿਆਂ ਨੂੰ। ਅਸੀਂ ਇੱਥੋਂ 2 ਤਰੀਕ ਨੂੰ ਗਿਆ, 2 ਤਰੀਕ ਨੂੰ ਜਾ ਕੇ ਅਸੀਂ ਇੱਥੋਂ, ਸਾਨੂੰ ਕਾਫੀ ਲੋਕਾਂ ਨੇ ਰੋਕਿਆ ਵੀ ਤੁਸੀਂ ਨਾ ਜਾਓ, ਉੱਥੇ ਦਾ ਹਾਲਾਤ ਖ਼ਰਾਬ ਨੇ। ਅਸੀਂ ਕਿਹਾ ਵੀ ਚੱਲ ਕੋਈ ਨਹੀਂ ਯਾਰ, ਕੀ ਹੁੰਦਾ। 110 ਬੰਦੇ ਸਾਡੇ ਨਗਰ ਦੇ 110 ਬੰਦੇ ਗਏ ਸੀ ਅਸੀਂ। ਚਲੋ ਇੱਥੋਂ ਸੁਨਾਮ ਵੀ ਰੋਕਿਆ ਸਾਨੂੰ, ਲੁਧਿਆਣੇ ਵੀ ਰੋਕਿਆ, ਅੰਮ੍ਰਿਤਸਰ ਸਾਨੂੰ ਹਨੇਰਾ ਹੋ ਗਿਆ। ਅੰਮ੍ਰਿਤਸਰ ਕਹਿੰਦੇ ਕਰਫਿਊ ਲੱਗ ਗਿਆ। ਕਰਫਿਊ ਲੱਗਿਆ ਤਾਂ ਅਸੀਂ ਉੱਥੇ ਹੀ ਰਹੇ। 3 ਤਰੀਕ ਨੂੰ ਅਸੀਂ ਰਾਤ ਨੂੰ 3 ਤਰੀਕ ਕਰਕੇ, ਜਦੋਂ 2 ਤਰੀਕ ਨੂੰ ਉੱਥੇ ਰਹੇ, 3 ਤਰੀਕ ਨੂੰ ਅਸੀਂ ਚੱਲ ਪਏ। ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਵਜੇ ਵਗ ਗਏ। 9 ਵਜੇ ਤੋਂ ਬਾਅਦ ਚਲੋ ਹੌਲੀ ਹੌਲੀ ਦਰਸ਼ਨ ਮੇਲਾ, ਪਾਣੀ ਤਾਣੀ ਪੀਤਾ ਅਤੇ ਕਹਿੰਦੇ ਵੀ ਇਤਨੇ, ਕਹਿੰਦੇ ਫੇਰ ਵੀ ਕਹਿੰਦੇ ਕਰਫਿਊ ਲੱਗ ਗਿਆ, ਬਾਹਰ ਅੰਦਰ ਨਹੀਂ ਜਾਣਾ ਕਿਸੇ ਨੇ। ਅਸੀਂ ਆਖਿਆ ਵੀ ਠੀਕ ਹੈ ਭਾਈ, ਅੰਦਰ ਹੀ ਰਹੇ। ਸਮੁੰਦਰੀ ਹਾਲ 'ਚ ਇਸ਼ਨਾਨ ਪਾਣੀ ਕੀਤਾ। ਜਦੋਂ 3 ਵਾਲੀ ਰਾਤ ਅਸੀਂ ਪਏ, 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਤਾੜ ਦੇਣੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ, ਕੋਈ ਭੱਜ ਗਿਆ, ਕੋਈ ਉੱਥੇ ਰਹਿ ਗਿਆ। ਕੁਛ ਨਹੀਂ ਦੇਖਿਆ ਸੀ ਕਿਸੇ ਨੇ ਵੀ ਕਿਹੜਾ ਰਹਿ ਗਿਆ। 110 ਬੰਦੇ ਦੇ ਸੀ, ਸਾਰੇ ਇਸ਼ਨਾਨ ਕਰਦੇ ਸੀ ਨਗਰ ਦੇ, ਸਾਡੇ ਪਿੰਡ ਦੇ। ਉੱਥੇ ਜਾ ਕੇ ਅਸੀਂ ਬਹਿ ਗਏ। ਅਸੀਂ ਤਾੜ ਗੋਲੀ, ਜਿਵੇਂ ਕੋਈ ਤਿਆਰ ਹੀ ਹੁੰਦਾ ਕੰਮ, ਗੋਲੀ ਕੰਨ ਪਾਈ ਨਹੀਂ ਸੁਣੀ। ਇੰਨੀਆਂ ਗੋਲੀਆਂ ਚੱਲੀਆਂ, ਬਸ ਤੁਸੀਂ ਛੱਡ ਦਿਓ ਗੱਲ। ਦਬਾ ਦਬ ਜਦੋਂ ਪਹਿਲਾ ਫਾਇਰ ਹੋਇਆ, ਉਹਦੀ ਬਾਸਤ ਗੋਲੀ ਬਾਲੇ ਤੇਰੇ ਕੀ ਕੰਨ ਖਾਉ। 72 ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢਿਆ। ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ। ਆ ਕੇ ਰਾਮਦਾਸ ਸਰਾਂ 'ਚ ਲੈ ਗਏ ਸਾਨੂੰ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ। ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਹਤਾ ਸੀ, ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜ੍ਹਾ। ਅਸੀਂ ਐਂ ਕਮਰੇ 'ਚ, ਕਮਰਾ ਜਿਹਾ ਖੁੱਲ੍ਹਾ ਸੀ, ਉਹਦੇ 'ਚ ਵੜ ਗਏ। ਚਲੋ ਬੜੇ ਜੀ ਅਸੀਂ। 4 ਵਜੇ ਸੀ। 4 ਵਜੇ ਤੋਂ ਬਾਅਦ ਸਾਨੂੰ ਗ੍ਰਿਫਤਾਰ ਕਰਨ ਲੱਗ ਗਏ। ਗ੍ਰਿਫਤਾਰ ਮੰਜਿਆਂ ਥੱਲੇ ਪਏ ਤਾਂ ਆ ਜੋ ਬਾਹਰ ਨਿਕਲਿਆ, ਉਹ ਨਹੀਂ ਗੋਲੀ ਚਲਾਏਂਗੇ, ਜੇ ਕਰਾਂਗੇ। ਉਹਨਾਂ ਨੇ ਬਾਹਰ ਕੱਢ ਕੇ ਸਾਨੂੰ ਬਾਹਰ ਆ ਗਏ ਸੀ। ਬਾਹਰ ਆਏ ਤਾਂ ਚਲੋ ਡੰਡੇ, ਸੋਟੀਆਂ, ਬੂਟ, ਬੱਟ ਬਹੁਤ ਮਾਰੇ ਸਾਡੇ। ਉਹਨਾਂ ਨਹੀਂ, ਉਦੋਂ ਮਰਿਆ ਚੰਗਾ ਸੀਗਾ ਵੀ ਜੇ ਮਰ ਜਾਂਦੇ ਤਾਂ ਵਧੀਆ ਸੀ। ਜਿਹੜੇ ਮਰ ਗਏ, ਸ਼ਹੀਦ ਹੋ ਗਏ, ਉਹ ਵਧੀਆ ਵੀ ਸਾਨੂੰ ਉਹ ਕੁੱਟ ਫੇਰੀ ਵੀ ਰਹੇ ਰੱਬ ਦਾ ਨਾਮ। ਚਲੋ ਜੀ ਅਸੀਂ ਉੱਥੇ ਹੌਲੀ ਹੌਲੀ ਆ ਕੇ ਗ੍ਰਿਫਤਾਰ ਹੋਣ ਲੱਗੇ। ਸਾਨੂੰ ਕਹਿੰਦਾ ਕੋਈ ਬੰਦਾ, ਕਹਿੰਦਾ ਵੀ ਖੜੇ ਰਹੇ ਸੀ, ਰਾਮੂ ਵਾਲੀ ਆ ਗਿਆ ਉੱਥੇ। ਰਾਮੂ ਵਾਲਿਆ ਕਹਿੰਦਾ ਵੀ ਯਾਰ ਇਹਦਾ, ਕਹਿੰਦਾ ਬੰਦੇ ਬਹੁਤ ਮਾਰਤੇ। ਅਸੀਂ ਆਖਿਆ ਵੀ ਦੇਖ ਲਓ ਜੀ, ਸਾਡੇ ਪਿੰਡ ਦੇ ਵੀ ਐਂ ਮਰ ਗਏ ਰਾਮੂ ਵਾਲੀ ਨਾਲ। ਅਸੀਂ, ਮੈਂ ਨਹੀਂ ਜਾਣਦਾ ਸੀ ਉਹਨੂੰ ਵੀ ਰਾਮੂ ਵਾਲੀ ਆ ਇਹ ਵੈਸੇ। ਅਤੇ ਉਹ ਅਸੀਂ ਐਂ ਤਾਰਾ ਸੋਹਣਾ ਲੰਗਰ ਸਾਡੇ
ਐ ਨਿਕਲ ਕੇ ਗਏ ਤੇ ਉੱਥੇ ਬੰਦੇ ਬੈਠੇ ਸੀ ਸਾਡੇ ਪਿੰਡ ਦੇ। ਜੀ ਉਹ ਮੈਨੂੰ ਕਹਿੰਦੇ ਵੀ ਸਾਨੂੰ ਤਾਂ ਐਂ ਸੀਗਾ ਵੀ ਤੁਸੀਂ ਚਲੇ ਗਏ, ਵੀ ਕਿਸੇ ਤੁਹਾਨੂੰ ਤਾਂ ਗ੍ਰਿਫਤਾਰ ਕਰ ਲਿਆ। ਅਸੀਂ ਹੈਗਾ ਵੀ ਗ੍ਰਿਫਤਾਰ ਨਹੀਂ ਕੀਤਾ ਭਾਈ, ਸਾਨੂੰ ਤਾਂ ਉੱਥੇ ਗੋਲੀਆਂ ਚਲਾਤੀਆਂ, ਬੰਦੇ ਮਾਰਤੇ, ਤੇਰਾ ਮੁੰਡਾ ਮਰ ਗਿਆ, ਫਲਾਣਾ ਮਰ ਗਿਆ। ਮੈਂ 9-10 ਜੀ ਗਿਣਿਆ ਤੇ ਸਾਡੇ ਪਿੰਡ ਦੇ 9 ਜੀ ਮਰੇ ਸੀ। 9 ਮੈਂ ਉਹਨੂੰ ਗਿਣਿਆ ਤੇ ਮੈਂ ਕਿਹਾ 9 ਭਾਈ ਉਹ ਸ਼ਹੀਦ ਹੋ ਗਏ ਨੇ। ਅਤੇ ਇੰਨੇ ਆਪਣੇ ਮੇਰਾ ਖਿਆਲ ਹੈ ਵੀ 20-25 ਦੇ ਗੇੜ 'ਚ ਫੱਟੜ। ਕਹਿੰਦਾ ਵੀ ਇਹ ਤਾਂ ਬਹੁਤ ਮਾੜਾ ਕੰਮ ਹੋਇਆ। ਮੈਂ ਕਿਹਾ ਵੀ ਇਹ ਤਾਂ ਹੁਣ ਤੁਸੀਂ ਦੇਖੋ। ਚੱਲ ਮੈਂ ਮੁੜ ਕੇ ਉੱਧਰੋਂ ਹੀ ਫੇਰ ਮੁੜਿਆ। ਉੱਥੋਂ ਆ ਕੇ ਅਸੀਂ ਬੈਠੇ, ਇੱਥੇ ਬੈਠੇ ਰਹੇ। ਉੱਥੇ ਆ ਕੇ ਕਹਿੰਦੇ ਵੀ ਚੱਕੋ ਲਾਸ਼ਾਂ। ਪੰਜਾਬ ਪੁਲਿਸ ਦੇ ਅਸੀਂ ਲਾਸ਼ਾਂ ਚੱਕ ਕੇ ਐਂ ਲੱਤ ਲਾਸ਼ਾਂ ਨੂੰ, ਕੋਈ ਸਾਂਕਦਾ, ਕੋਈ ਰੋਂਦਾ ਹੈ, ਕੋਈ ਪਿੱਟਦਾ, ਕਿਸੇ ਦਾ ਲੱਤ ਵੱਢੀ ਪਈ ਹੈ, ਕੋਈ ਬੱਚਾ ਹੈ, ਕੋਈ ਛੋਟਾ ਮੋਟਾ। ਅਸੀਂ ਚੱਕ ਜਿਵੇਂ ਕੁੱਤੇ ਸਿੱਟਦੇ ਹੁੰਦੇ ਨੇ ਲਾਸ਼ਾਂ, ਇਸ ਲੋਟ ਇਹਨਾਂ ਨੇ ਸਿੱਟੀਆਂ ਫੜ ਕੇ। ਚਲੋ ਅਸੀਂ ਜਦੋਂ ਜਮ੍ਹਾਂ ਖਤਮ ਹੋ ਗਿਆ, ਇੱਕ ਉਹਨੇ ਫੱਟੜਾਂ ਦਾ ਭਰ ਲਿਆ। ਫਿਰ ਫੱਟੜਾਂ ਦੇ ਨੂੰ ਹਸਪਤਾਲਾਂ 'ਚ ਪਹੁੰਚਾਇਆ। ਫਿਰ ਜਦੋਂ ਇੱਧਰੋਂ ਮੁੱਕ ਗਏ ਫੱਟੜ ਮੁੱਕ ਗਏ, ਫਿਰ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਅੰਮ੍ਰਿਤਸਰ ਵਿੱਚ ਹੀ ਵੱਡੇ ਕਾਲਜ ਵਿਹਲੇ ਕਰਾਏ ਸੀ। ਸਾਨੂੰ ਉੱਥੇ ਲੈ ਗਏ, ਉੱਥੇ ਰੱਖਿਆ ਸਾਨੂੰ 18 ਦਿਨ। ਜੇ ਅਸੀਂ ਗੱਲ ਕਰਦੇ ਹਾਂ 1984 ਦੇ ਵਿੱਚ, ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ, ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ। 72 ਘੰਟੇ ਰੋਟੀ ਦਾ ਛੱਡ ਦਿਓ, ਪਾਣੀ ਵੀ ਨਹੀਂ ਮਿਲਿਆ। ਕੁਛ ਵੀ ਹਾਸਲ ਨਹੀਂ ਹੋਇਆ ਸਾਨੂੰ। ਚਲੋ ਬੀਤੀ। ਅਸੀਂ ਕੁਛ ਟਾਈਮ ਕੋਈ ਐਸਾ ਬੰਦਾ ਆਇਆ, ਉਹਨਾਂ ਨੇ ਛੋਲਿਆਂ ਦੀ ਮੁੱਠੀ ਲਿਆਂਦੀ। ਐਂ ਜਦੋਂ ਅਸੀਂ ਉਹ ਛੋਲਿਆਂ ਦੀ ਮੁੱਠੀ ਲੈਤੀ, ਐਂ ਚੱਕ ਕੇ ਖਾਧੀ, ਉਹ ਸਾਡੀ ਜੀਭ ਹੋਰ ਵੀ ਨਾਲ ਲੱਗ ਗਈ। ਫਿਰ ਸਾਨੂੰ ਕਹਿੰਦੇ ਮਹਾਂ ਯਾਰ ਪਾਣੀ ਦਾ ਕਰੋ ਕੋਈ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਤਾਂ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ। ਕਹਿੰਦੇ ਵੀ ਉਹ ਖੜਾ ਪਾਣੀ। ਅਸੀਂ ਉਹ ਪਾਣੀ 'ਤੇ ਐਂ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਚਲੋ ਜੀ, ਉੱਥੋਂ ਸਾਨੂੰ ਕਹਿੰਦੇ ਵੀ ਇੱਥੇ ਪਾਣੀ ਨਾ, ਗੰਦਾ ਪਾਣੀ ਹੈ ਇਹ। ਅਸੀਂ ਇੱਕ ਹੋਰ ਕਿਹੜਾ ਪੀਏ, ਤੁਸੀਂ ਲਿਆ ਦਿਓ ਸਾਨੂੰ ਹੋਰ ਵਧੀਆ ਪਾਣੀ ਲਿਆ ਦਿਓ। ਚਲ ਕਹਿੰਦੇ ਅਸੀਂ ਬੈਠ ਕੇ ਜੀ ਉੱਥੇ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਰੱਖਿਆ। ਉੱਥੇ ਰਹੇ ਜੀ ਅਸੀਂ 18 ਦਿਨ ਫੌਜ ਦੇ ਅੰਡਰ। ਫੌਜ ਨੇ ਸਾਨੂੰ ਫਿਰ ਉੱਥੋਂ 18 ਦਿਨਾਂ ਬਾਅਦ ਇੱਥੇ ਸਾਨੂੰ ਲੁਧਿਆਣੇ ਜੇਲ੍ਹ 'ਚ ਭੇਜਤਾ। ਲੁਧਿਆਣੇ ਜੇਲ੍ਹ 'ਚੋਂ ਭੇਜ, ਕੁਛ ਰਿਹਾ ਕਰਤੇ, ਕੁਛ ਛੱਡਤੇ, ਕੁਛ ਅਸੀਂ ਰਹਿ ਗਏ। ਜਿਹਦੇ ਵਿੱਚੋਂ 3 ਬੰਦੇ ਅਸੀਂ ਸਾਡੇ ਪਿੰਡ ਦੇ ਸੀ। ਉਹ ਸਾਨੂੰ ਉੱਥੇ ਜੋਧਪੁਰ ਦੀ ਜੇਲ੍ਹ 'ਚ ਲੈ ਕੇ ਉੱਥੇ ਸਾਨੂੰ ਰੱਖਿਆ 5 ਸਾਲ। 5 ਸਾਲ ਰਹੇ ਉੱਥੇ। ਚਿੱਠੀਆਂ ਦਾ ਇੰਤਜ਼ਾਮ ਹੀ ਸੀ, ਫੋਨ ਦਾ ਤਾਂ ਕੋਈ ਨਹੀਂ ਸੀਗਾ। ਚਿੱਠੀ ਜਾਂਦੀ, ਭਾਈ ਜਾਂਦਾ ਮੁਲਾਕਾਤ 'ਤੇ, ਭੈਣ ਜਾਂਦੀ, ਘਰ ਵਾਲੀ ਜਾਂਦੀ। ਇਹੀ ਸਾਡੀ ਮੁਲਾਕਾਤ ਕਰ ਸਕਦੇ ਸੀ। ਹੋਰ ਦੂਜਾ ਬੰਦਾ ਕੋਈ ਮੁਲਾਕਾਤ ਨਹੀਂ ਕਰ ਸਕਦਾ ਸੀ। ਇਹਨਾਂ ਨੇ ਸਾਡੀਆਂ ਮੁਲਾਕਾਤਾਂ ਕੀਤੀਆਂ, ਵਿਚਾਰੇ ਨੇ ਰੋਂਦੇ ਪਿੱਟਦੇ ਨੇ। ਇੱਕ ਵਾਰ ਇਹ ਭਾਈ ਮੇਰਾ ਗਿਆ ਮੁਲਾਕਾਤ 'ਤੇ, ਉਧਰੋਂ ਕੁਦਰਤ ਵੱਲੋਂ ਉਹਨੂੰ ਫਾਂਸੀ, ਸਤਵੰਤ ਸਿੰਘ ਨੂੰ ਫਾਂਸੀ ਦੇਣੀ ਸੀ, ਇੰਦਰਾ ਗਾਂਧੀ ਦੇ ਕਾਤਲ ਨੂੰ। ਉੱਥੇ ਸਾਡਾ ਇਹ ਕਹਿੰਦਾ ਵੀ ਬੜਾ ਝੱਜੂ ਪੈ ਰਿਹਾ ਯਾਰ, ਮੈਂ ਤਾਂ ਮੁੜ ਕੇ ਆਉਂਦਾ ਨਹੀਂ, ਤੂੰ ਆ ਨਾ। ਮੇਰਾ ਨਹੀਂ ਕੋਈ, ਮੇਰਾ ਤਾਂ ਕਹਿੰਦਾ ਆਪਦਾ ਹੀ ਦਿਲ ਕਹਿੰਦਾ ਖਰਾਬ, ਮੈਂ ਕਿਵੇਂ ਪਹੁੰਚੂ ਘਰੇ, ਇਹ ਤਾਂ ਖਰਾਬ ਹੋ ਰਿਹਾ ਕੰਮ। ਮੈਂ ਕਿਹਾ ਕੁਛ ਨਹੀਂ ਹੁੰਦਾ ਮਹਾਰਾਜ, ਕਰੂ ਕਿਰਪਾ, ਤੈਨੂੰ ਕੁਛ ਨਹੀਂ ਹੁੰਦਾ, ਤੂੰ ਨਾ ਆਈ। ਚੱਲ ਦੇਖੀ ਜਾਊ, ਜਿਵੇਂ ਮੇਰੇ ਨਾਲ ਤਾਂ ਹੋਊਗੀ, ਤੂੰ ਚਲਿਆ ਜਾ ਘਰੇ। ਇਹ ਘਰੇ ਆ ਗਿਆ ਜੀ। 4-5 ਮਹੀਨੇ ਬਾਅਦ ਸਾਨੂੰ ਛੱਡਤਾ। ਛੱਡ ਕੇ ਸਾਨੂੰ ਇੱਥੇ ਰੱਖਿਆ, ਸੰਗਰੂਰ ਜੇਲ੍ਹ 'ਚ ਰੱਖਿਆ। ਉੱਥੇ ਇੱਥੇ ਲੌਂਗੋਵਾਲ ਲੈ ਆਏ ਸਾਨੂੰ। ਲੌਂਗੋਵਾਲ ਕਹਿੰਦੇ ਵੀ, ਥਾਣੇਦਾਰ ਕਹਿੰਦਾ ਵੀ ਤੈਨੂੰ ਛੱਡ ਕੇ ਆਈਏ। ਮੈਂ ਛੱਡਿਆ ਹੋ ਜੀ, ਤੁਹਾਡੀ ਮਰਜ਼ੀ ਹੈ। ਉਹਨੇ ਸਾਨੂੰ ਉੱਥੋਂ ਕਿਹਾ, ਕਹਿੰਦਾ ਚਲੋ ਵੀ। ਅਸੀਂ ਉੱਥੋਂ ਆ ਗਏ। ਉੱਥੋਂ ਸਾਨੂੰ ਪਿੰਡ ਦੀ ਪੰਚਾਇਤ ਲੈ ਆਈ। ਅਤੇ ਜਣੇ ਉੱਥੇ ਤਾਂ ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਘਰ ਦੇ ਵਿੱਚ, ਫਿਰ ਕਿਵੇਂ ਪਤਾ ਲੱਗਦਾ ਕਿ ਸਾਡਾ ਬੰਦਾ ਜਿਉਂਦਾ ਗਾ? ਕਈਆਂ ਦੇ ਤਾਂ ਸਰਟੀਫਿਕੇਟ ਹੀ ਨਹੀਂ ਮਿਲੇ ਹਾਲੇ ਤੱਕ ਵੀ ਇਹ ਬੰਦੇ ਮਰ ਗਏ ਨੇ ਜਾਂ ਇਹ ਬੰਦੇ ਜਿਉਂਦੇ ਨੇ। ਕੁਛ ਟਾਈਮ ਬਾਅਦ ਇਹਨਾਂ ਨੂੰ ਚਿੱਠੀਆਂ ਗਈਆਂ। ਕੁਛ ਟਾਈਮ ਬਾਅਦ ਇਹਨਾਂ ਨੂੰ ਪਤਾ ਲੱਗਿਆ। ਪਹਿਲਾਂ ਮੁਲਾਕਾਤ 'ਤੇ ਮੇਰਾ ਬਾਪੂ ਜੀ ਗਿਆ ਉੱਥੇ ਅੰਮ੍ਰਿਤਸਰ। ਉਹ ਅੰਮ੍ਰਿਤਸਰ ਵਾਲੇ ਕਹਿੰਦੇ ਭਾਈ ਇੱਥੇ ਨਹੀਂ ਹੈਗਾ। ਉਹ ਦੱਸਦੇ ਨਹੀਂ ਸੀ ਵੀ ਇੱਥੇ ਹੈਗਾ ਨਾ ਹੈਗਾ। ਫਿਰ ਅਸੀਂ ਉੱਥੋਂ ਚਿੱਠੀ ਲਿਖ ਕੇ ਰੌਂਦੀ ਭੌਂਦੀ
ਕਿਉਂਕਿ ਚਿੱਠੀਆਂ 'ਤੇ ਵੀ ਸੈਂਸਰ ਲੱਗਿਆ ਸੀਗਾ। ਚਿੱਠੀ ਵੀ ਪੁੱਛ ਗਿੱਛ ਕਰਕੇ ਮਸਾਂ ਹੀ ਆਉਂਦੀ ਸੀ। ਚਿੱਠੀ ਆਈ ਇਹਨਾਂ ਕੋਲੇ, ਉਹਨੂੰ ਦੱਸਿਆ ਵੀ ਮੈਂ ਐਂ ਕਰਕੇ ਅਸੀਂ ਫਲਾਣੀ ਜੇਲ੍ਹ 'ਚ ਹਾਂ, ਵੀ ਉੱਥੇ ਅਸੀਂ ਜੇ ਕੁਛ ਮਿਲਣਾ ਹੋਵੇ। ਇਹ ਕੁਦਰਤ ਵੱਲੋਂ ਫਿਰ ਸ਼੍ਰੋਮਣੀ ਕਮੇਟੀ ਨੇ ਬੱਸ ਲਾਤੀ ਵੀ ਜਿਹਦੇ ਭਾਈ ਉੱਥੇ ਨੇ, ਉੱਥੇ ਇਹਨਾਂ ਨੇ ਫੋਨ ਕੀਤੇ, ਪਤਾ ਕਰਿਆ ਵੀ ਅਸੀਂ ਉੱਥੇ ਜਾਵਾਂਗੇ 15 ਦਿਨਾਂ ਬਾਅਦ, ਜਿਹਨੇ ਮੁਲਾਕਾਤ ਕਰਨੀ ਹੈ ਇਸੇ ਬੱਸ 'ਤੇ ਚੜ੍ਹਿਆ ਕਰੋ ਸਾਡੇ ਨਾਲ। ਇਹ ਇੱਕ ਅੱਧੀ ਗੇਰ ਤੱਕ ਗਏ ਉੱਥੇ, ਬੱਸ 'ਤੇ ਜਾਂਦੇ ਰਹੇ। ਉਦੋਂ ਬਾਅਦ ਇਹਨਾਂ ਨੇ ਆਖਿਆ ਵੀ ਇੱਧਰ ਜਾਂਦੇ ਆਪਾਂ ਅੰਬਰਸਰ ਕਣੀ, ਉੱਥੇ ਸੀਟ ਨਹੀਂ ਮਿਲਦੀ, ਬੜਾ ਔਖਾ ਵੀ ਆਪਾਂ ਤਾਂ ਇੱਧਰ ਹੀ ਫਿਰ ਇਹ ਇੱਥੋਂ ਗੱਡੀ ਚੜ੍ਹ ਕੇ ਮੇਰੀ ਮੁਲਾਕਾਤ ਉੱਧਰ ਹੀ ਐਂ ਕਰਿਆ ਆਉਂਦੇ, ਇੱਧਰ ਕਰਕੇ ਮੁਲਾਕਾਤ ਆਪਦੀ ਵਾਪਸ ਆ ਜਾਂਦੇ ਭਾਈ। ਬਸ ਪਿੱਛੋਂ ਇਹ ਭਾਈ ਛੋਟਾ ਸੀ ਵਿਚਾਰਾ, ਨਾ ਦਾ ਟਰੈਕਟਰ ਜਾਣਦਾ ਸੀ ਉਦੋਂ, ਕੁਛ ਨਹੀਂ ਕਰਦਾ ਸੀ, ਪਰ ਪ੍ਰਮਾਤਮਾ ਨੇ ਭਾਈ ਵਧੀਆ ਰੱਖੀ, ਚਲੋ ਇਹਦਾ ਕੰਮ ਚਲਾਇਆ। ਇਤਨੇ ਮੈਨੂੰ ਛੱਡਤਾ, ਆਹ ਜਗ੍ਹਾ ਜੁਗਾ ਤਾਂ ਆ ਕੀ ਬਣਾਈ ਹੈ। ਘਰ ਦੇ ਹਾਲਾਤ ਕੀ ਸੀ ਉਦੋਂ? ਜੇ ਘਰਾਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਘਰ ਦੇ ਹਾਲਾਤ, ਕਈਆਂ ਦੇ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਖੱਬਲ ਉੱਗ ਗਿਆ ਸੀ। ਇਹ ਠੀਕ ਰਿਹਾ ਕੰਮ, ਚਲੋ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਦਿਲ ਨਹੀਂ ਸਿੱਟਿਆ। ਇਹ ਸਾਡੇ ਘਰ ਵਾਲੀਆਂ ਦੋਨੇ ਸਕੀਆਂ ਭੈਣਾਂ ਸੀਆਂ। ਇਹ ਭਾਈ ਦੇ ਨਾਲ ਰਾਤ ਨੂੰ ਕੰਮ ਧੰਦਾ ਕਰਾਉਣਾ, ਲਾਂਗਾ ਵੱਢਣਾ, ਜੀਰੀ ਲਵਾਉਣੀ, ਸਾਰੇ ਕੰਮ ਧੰਦੇ ਇਹਨਾਂ ਨੇ ਕੀਤੇ। ਅਤੇ ਇਹਨਾਂ ਨੇ ਕੰਮ ਕਣੀਓ ਕੋਈ ਨਹੀਂ ਅੜਚਾਉਣ ਦਿੱਤੀ। ਚਲੋ ਉਹ ਤਾਂ ਤੈਨੂੰ ਪਤਾ ਹੀ ਆ, ਹਾਲਾਤ ਤਾਂ ਮਾੜੇ ਹੈਗੇ ਹੀ ਸੀ। ਅਤੇ ਅੰਦਰਲਾ ਤੇ ਉਹਦਾ ਹਿਰਦਾ ਮੱਚਦਾ ਹੀ ਸੀ ਇਹਨਾਂ ਦਾ ਵੀ ਸਾਡਾ ਮੁੰਡਾ, ਸਾਡੇ ਘਰ ਵਾਲਾ ਕਿੱਥੇ ਹੈ, ਕੀ ਹੈ। ਉਹ ਤਾਂ ਚਲੋ ਅੱਡ ਹੈ, ਪਰ ਸਮਾਂ ਚਲੋ ਨਿਕਲਿਆ, ਲੋਕਾਂ ਨੇ ਵੀ ਸਾਥ ਦਿੱਤਾ, ਪਿੰਡ ਦਿਆਂ ਨੇ, ਹੋਰ ਰਿਸ਼ਤੇਦਾਰਾਂ ਨੇ ਵੀ ਜੋ ਕੀਤਾ ਵੀ ਠੀਕ ਹੈ ਭਾਈ, ਕੋਈ ਨਹੀਂ, ਜਦੋਂ ਆ ਜਾਊਗਾ ਫਲਾਣੇ ਟਾਈਮ ਆ ਜਾਊਗਾ। ਮੇਰਾ ਬਾਪੂ ਜੀ ਜਾਇਆ ਕਰੇ, ਇਹਨਾਂ ਨੂੰ ਪੁੱਛਿਆ ਕਰੇ ਵੀ ਐਂ ਕਰਕੇ ਲੀਡਰ ਆਇਆ ਕਰੇ ਕੋਈ, ਬਾਪੂ ਤੂੰ ਬੋਲ ਕੀ ਚਾਹੀਦਾ ਤੈਨੂੰ। ਮੇਰਾ ਬਾਪੂ ਜੀ ਕਹਿ ਦਿਆ ਕਰੇ ਭਾਈ ਮੈਨੂੰ ਤਾਂ ਮੇਰਾ ਮੁੰਡਾ ਹੀ ਚਾਹੀਦਾ, ਮੈਂ ਕੁਛ ਨਹੀਂ ਲੈਣਾ। ਬਾਪੂ ਤੇਰਾ ਮੁੰਡਾ ਲੀਡਰ ਬਣ ਕੇ ਨਿਕਲੂ ਨਾ, ਕਹਿੰਦਾ ਮੈਨੂੰ ਲੀਡਰ ਦੀ ਲੋੜ ਨਹੀਂ। ਇੱਥੇ ਇਹ ਸੀਗਾ ਬਲਦੇਵ ਮਾਨ ਖਿਆਲੇ ਨੂੰ ਕਿਹਾ, ਸਾਡੇ ਸਕੂਲ ਦੀ ਨੀਂਹ ਧਰਨ ਆਇਆ ਸੀਗਾ ਜੀ। ਖਿਆਲੇ ਨੂੰ ਕਹਿੰਦਾ ਭਾਈ ਸਾਨੂੰ ਲੋੜ ਨਹੀਂ, ਮੈਨੂੰ ਪੁੱਤ ਦੀ ਲੋੜ ਹੈ। ਬਾਪੂ ਤੁਹਾਨੂੰ ਮਿੰਨੀਆਂ ਬੱਸਾਂ ਦੇ ਪਰਮਿਟ ਦੇ ਦਿਆਂਗੇ। ਕਹਿੰਦਾ ਮੈਨੂੰ ਕਾਸੇ ਦੀ ਲੋੜ ਨਹੀਂ। ਇੱਕ ਬੰਦੇ ਨੇ ਦੱਸਿਆ ਮੈਨੂੰ ਇੱਕ ਦਿਨ, ਕਹਿੰਦਾ ਯਾਰ ਤੇਰੇ ਬਾਪ ਨੇ ਬੜਾ ਸਿਦਕ ਰੱਖਿਆ, ਕਹਿੰਦਾ ਮੈਨੂੰ ਮੇਰਾ ਪੁੱਤ ਚਾਹੀਦਾ, ਮੈਨੂੰ ਉਹ ਨਹੀਂ ਚਾਹੀਦਾ ਵੀ ਮੈਂ ਬੱਸ ਲੈ ਲਾ ਜਾਂ ਮੈਨੂੰ ਉਹ ਟਰੱਕ ਲੈਣਾ, ਮੈਂ ਕੁਛ ਨਹੀਂ ਲੈਣਾ, ਮੇਰਾ ਪੁੱਤ ਆ ਜੇ। ਕਹਿੰਦਾ ਛੇਕੜ ਨੂੰ, ਬਰਨਾਲੇ ਨੂੰ, ਉਹਨੂੰ ਕਹਿੰਦਾ ਖਿਆਲੇ ਨੂੰ, ਕਹਿੰਦਾ ਜੀ ਮੇਰੇ ਪੁੱਤ ਨੂੰ ਪੰਜਾਬ ਦੀ ਜੇਲ੍ਹ 'ਚ ਲਿਆਓ, ਅਸੀਂ ਮੁਲਾਕਾਤ ਤਾਂ ਕਰ ਲਿਆ ਕਰਾਂਗੇ ਵੀ ਐਡੀ ਦੂਰ ਸਾਨੂੰ ਜਾਣਾ ਬੜਾ ਔਖਾ ਹੈ। ਕਿ ਇੱਕ ਵਾਰ ਇਕੱਲੇ ਹੀ ਵਗ ਗਿਆ ਵਿਚਾਰਾ, ਇਕੱਲੇ ਹੀ ਗਿਆ। ਮੈਨੂੰ ਕਹਿੰਦੇ ਵੀ ਤੇਰੀ ਮੁਲਾਕਾਤ ਆਈ ਹੈ। ਮੈਂ ਦੇਖਿਆ, ਮੈਂ ਕੌਣ ਆਇਆ ਮੁਲਾਕਾਤ 'ਤੇ। ਜਦੋਂ ਗਿਆ ਮੈਂ ਕਹਿੰਦਾ ਦੂਰੋਂ ਆਏ, ਅੱਗੇ ਤਾਂ ਸਾਨੂੰ ਕੰਧ ਪਿੱਛੇ ਖੜਾਉਂਦੇ ਹੁੰਦੇ ਇੱਧਰ ਜਾਲੀ 'ਚ। ਉਹਨੇ ਮੇਰੇ ਬਾਪੂ ਨੇ ਮੈਨੂੰ ਜੱਫੀ ਪਾ ਲਈ। ਉਹ ਕਹਿੰਦਾ ਵੀ ਮੈਂ ਸੰਤਰੀ, ਕਹਿੰਦਾ ਬਾਪੂ ਇਹ ਸਾਡਾ ਮੁੰਡਾ ਤੇਰਾ ਨਹੀਂ ਹੈਗਾ। ਕਹਿੰਦਾ ਯਾਰ ਮੇਰੇ ਮੁੰਡੇ ਨੂੰ ਛੱਡ ਦੇ, ਤੈਨੂੰ ਲੱਖ ਰੁਪਇਆ ਦੇ ਦੂੰਗਾ, 1 ਲੱਖ ਰੁਪਇਆ ਤੈਨੂੰ ਦੇ ਦੂੰ, ਮੇਰੇ ਮੁੰਡੇ ਨੂੰ ਛੱਡ ਦੇ। ਉਹ ਕਹਿੰਦਾ ਬਾਪੂ ਸਾਡੇ ਸਾਰੇ ਨਹੀਂ, ਇਹਦਾ ਸਰਕਾਰ ਛੱਡੂਗੀ, ਅਸੀਂ ਤਾਂ ਇਹਦੇ ਰਾਖੇ ਹਾਂ, ਕੁਛ ਨਹੀਂ ਲੈਣਾ, ਕਿਸੇ ਨੂੰ ਦੇਣਾ ਵੀ ਨਹੀਂ। ਅਤੇ ਬਾਅਦ 'ਚ ਮੈਨੂੰ ਉਹਨੇ ਸੰਤਰੀ ਨੇ ਕਿਹਾ, ਕਹਿੰਦਾ ਬਈ ਤੇਰਾ ਬਾਪ ਭੋਲਾ ਹੈ, ਕਹਿੰਦਾ ਕੋਈ ਅੱਜ ਕੱਲ੍ਹ ਠੱਗ ਫਿਰਦੇ ਨੇ ਵੀ ਲਿਓ ਬਾਪੂ ਦੇ ਦਿਓ ਲੱਖ ਰੁਪਈਆ, ਅਸੀਂ ਮੁੰਡੇ ਨੂੰ ਲਿਆਉਂਦੇ ਹਾਂ। ਕਹਿੰਦਾ ਸਾਨੂੰ ਐਂ ਨਹੀਂ ਕਿਸੇ ਠੱਗਿਆ। ਫਿਰ ਮੈਂ ਚਿੱਠੀ 'ਤੇ ਲਿਖ ਕੇ ਅਤੇ ਭੇਜਿਆ ਇਹਨਾਂ ਨੂੰ। ਮਹਾ ਭਾਈ ਕੋਈ ਐਸੀ ਗੱਲ ਨਹੀਂ, ਤੁਸੀਂ ਨਾ ਐਂ ਕਰਕੇ, ਬਾਪੂ ਐਂ ਕਹਿੰਦਾ ਸੀ ਤੁਸੀਂ ਨਾ ਵਹਿਮ ਕਰਿਓ, ਆਵਾਂਗੇ, ਆ ਜਾਵਾਂਗੇ ਛੇਤੀ। ਚਲੋ ਹੌਲੀ ਹੌਲੀ ਭਾਈ ਮਹਾਰਾਜ ਨੇ ਕਿਰਪਾ ਕਰਤੀ, ਆ ਗਏ ਇੱਥੇ। ਬਿਲਕੁਲ। ਤਾਂ ਜਿਹੜੀ ਮੁਲਾਕਾਤ ਆ ਇਹ ਅਸੀਂ ਕਰਵਾ ਰਹੇ ਹਾਂ, ਇਸ ਦੇ ਵਿੱਚ ਤੁਸੀਂ ਗੱਲਾਂ ਸੁਣ ਹੀ ਲਈਆਂ ਨੇ ਕਿ 72 ਘੰਟੇ ਬਾਅਦ ਪਾਣੀ ਪੀਣਾ ਜੂਨ ਮਹੀਨੇ ਦੇ ਵਿੱਚ, ਅਤੇ ਉਸ ਤੋਂ ਬਾਅਦ ਘਰ ਦੇ ਹਾਲਾਤ ਕੀ ਨੇ, ਘਰ ਦੇ ਵਿੱਚ ਜੋ ਬੀਤਿਆ। ਬਜ਼ੁਰਗ ਜਾਂਦੇ ਨੇ ਤਾਂ ਬਜ਼ੁਰਗ ਹਰ ਇੱਕ ਨੂੰ ਇਹ ਕਹਿੰਦੇ ਨੇ ਕਿ ਸਾਨੂੰ ਸਾਡਾ ਪੁੱਤ ਚਾਹੀਦਾ। ਇਕੱਲੇ ਬਾਬੇ ਪਾਲ ਸਿੰਘ ਦੀ ਗੱਲ ਨਹੀਂ, ਇਹ ਹੋਰ ਵੀ ਬਥੇਰੀਆਂ ਮਾਵਾਂ ਅੱਜ ਉਡੀਕ ਰਹੀਆਂ ਨੇ ਜਿਨ੍ਹਾਂ ਦੇ ਪੁੱਤ ਉਦੋਂ ਸ਼ਹੀਦ ਹੋ ਗਏ। ਉਸ ਦੌਰ ਦੇ ਵਿੱਚ ਜਾਂ ਪੁਲਿਸ ਨੇ ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰ ਦਿੱਤੇ, ਜਾਂ ਸਮੇਂ ਦੀ ਸਰਕਾਰ ਨੇ ਮੁੰਡਿਆਂ ਨੂੰ ਖਾੜਕੂ ਬਣਨ ਦੇ ਲਈ ਮਜਬੂਰ ਕਰਤਾ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ ਤੁਹਾਡੇ ਨਾਲ। ਜਿਹੜੀ ਮੁਲਾਕਾਤ ਆ ਉਹ ਇੱਕ ਅਨੋਖੀ ਮੁਲਾਕਾਤ ਆ ਇਹ, ਕਿ ਉਸ ਦੌਰ ਦੀ ਆ। ਬਜ਼ੁਰਗੋ, ਜਦੋਂ
ਉਮਰ ਕਿੰਨੀ ਕੁ ਸੀ ਉਦੋਂ ਜਦੋਂ ਤੁਸੀਂ ਉੱਥੇ ਗਏ ਹੋ? 22 ਸਾਲ ਦੀ ਸੀ, 22 ਸਾਲ ਦੀ, 22 ਕੁ ਸਾਲ ਦੀ ਸੀ। 22 ਸਾਲ ਦੀ ਉਮਰ ਸੀ। 22 ਸਾਲਾਂ ਦੇ ਵਿੱਚ ਤਾਂ ਬੜਾ ਛੋਟੀ ਉਮਰ ਹੁੰਦੀ ਆ, ਕੁਝ ਪਤਾ ਹੀ ਨਹੀਂ ਲੱਗਦਾ। ਜਜ਼ਬੇ ਦੇ ਵਿੱਚ ਚਲੇ ਗਏ ਜਾਂ ਫਿਰ ਉੱਦਾਂ ਹੀ ਗਏ ਸੀ? ਵੈਸੇ ਜਿਵੇਂ ਕੋਈ ਇਹ ਕਹਿਣ ਲੱਗ ਗਏ, ਜਥੇਦਾਰ ਕਹਿੰਦੇ ਵੀ ਇੱਥੋਂ ਆਪਣਾ ਜਥਾ ਹੈ, ਜਥੇ ਜਾਣਾ ਹੈ, ਸੰਤ ਲੌਂਗੋਵਾਲ ਨੇ ਮੋਰਚਾ ਲਾਇਆ ਵੀ ਇਹਦੇ 'ਚ ਅੱਜ ਜਾਓਗੇ, ਕੱਲ੍ਹ ਨੂੰ ਆ ਜਾਓਗੇ, ਪਰਸੋਂ ਨੂੰ ਆ ਜਾਓਗੇ, ਬਸ ਬਾਹਲਾ ਟਾਈਮ ਨਹੀਂ। ਮੈਂ ਮੇਰੇ ਬਾਪੂ ਜੀ ਨੂੰ ਕਿਹਾ, ਬਾਪੂ ਜੀ ਉੱਧਰ ਮੈਂ ਘਰੇ ਨਹੀਂ ਦੱਸਿਆ ਇਹਨਾਂ ਨੂੰ, ਨਾ ਆਪਦੇ ਘਰ ਵਾਲੀ ਨੂੰ, ਨਾ ਆਪਦੀ ਭਰਜਾਈ ਨੂੰ, ਨਾ ਮੇਰੀ ਮਾਂ ਨੂੰ। ਉਹ ਮੈਨੂੰ ਕਹਿੰਦਾ, ਉਹ ਉੱਥੇ ਅਸੀਂ ਬਾਹਰੇ ਖੜ੍ਹੇ ਤੇ, ਕਹਿੰਦਾ ਚੱਲ। ਮੈਂ ਕਿਹਾ ਬਾਪੂ ਮੈਨੂੰ ਕਹਿੰਦੇ ਨੇ ਇਹ ਵਗ ਜਾ। ਮੈਂ ਕਹਿੰਦਾ ਜੇ ਕੱਲ੍ਹ ਨੂੰ ਆ ਜਾਏਗਾ ਚੱਲ ਵਗ ਜਾ, ਫਿਰ ਕੀ ਹੁੰਦਾ, ਕੋਈ ਗੱਲ ਨਹੀਂ। ਕਹਿੰਦਾ ਜਾਇਆ। ਅਤੇ ਅਸੀਂ ਉੱਥੇ ਮੈਂ ਮੇਰੇ ਬਾਪੂ ਜੀ ਨੇ ਜਦੋਂ ਇੱਥੇ ਉੱਥੋਂ ਪਤਾ ਲੱਗ ਗਿਆ ਵੀ ਗੋਲੀ ਚੱਲ ਗਈ, ਆ ਕੇ ਨਿੰਮੋ ਝਾਣਾ ਹੋ ਕੇ ਕਹਿਣ ਲੱਗਿਆ, ਪੁੱਤ ਉੱਥੇ ਆ ਪਾਲਸੂ ਤਾਂ ਉੱਥੇ ਗਿਆ। ਇਹ ਕਹਿੰਦੇ ਬਾਪੂ ਤਾਂ ਸਾਨੂੰ ਫਿਰ ਪਹਿਲਾਂ ਨਹੀਂ ਦੱਸਿਆ। ਕਹਿੰਦਾ ਪਹਿਲਾਂ ਮੈਂ ਨਹੀਂ ਦੱਸਿਆ ਪੁੱਤ ਵੀ ਉੱਥੇ ਕਿਹੜਾ ਗੋਲੀ ਚੱਲਣ ਦਾ ਕੀ ਪਤਾ ਸੀਗਾ ਵੀ ਗੋਲੀ ਚੱਲ ਜੂ। ਮੈਂ ਤਾਂ ਪੁੱਤ ਉੱਥੇ ਕਹਿ ਬੈਠਾ ਵੀ ਮੈਨੂੰ ਪੁੱਛ ਕੇ ਗਿਆ, ਐਸੀ ਗੱਲ ਨਹੀਂ ਵੀ ਮੈਂ ਕਿਹਾ ਵੀ ਉਹ ਤਾਂ ਵਗ ਗਿਆ ਬਾਪੂ ਤਾਂ। ਬਸ ਉੱਥੇ ਐਸਾ ਗਿਆ। ਮੁੜ ਕੇ 5 ਸਾਲਾਂ ਬਾਅਦ ਆਇਆ ਭਾਈ, ਘਰ ਦੇਖਿਆ। ਚਲੋ ਮਹਾਰਾਜ ਦੀ ਕਿਰਪਾ ਨਾਲ ਹਾਲਾਤ ਠੀਕ। ਹਾਲਾਤ ਤਾਂ ਕੀ ਹੈ ਜੀ, ਹਾਲਾਤ ਕੀ ਕਰਨਗੇ। ਕਿੱਥੇ ਤਾਂ ਮੈਂ ਘਰੇ ਕਮਾਉਣਾ ਸੀ ਨਾਲ ਲੱਗ ਕੇ ਭਾਈ ਦੇ, ਕਿੱਥੇ ਨੇ ਇਕੱਲੇ ਨੇ ਦੁਖੀ ਸੁਖੀ ਹੋ ਕੇ ਕਿਵੇਂ ਟਾਈਮ ਕੱਢਿਆ। ਜਦੋਂ ਟਾਈਮ ਤਾਂ ਕੱਢਣਾ ਨਹੀਂ ਤਾਂ ਫਸੀ ਦਾ ਫਟਕਣ ਕੀ ਹੈ, ਟਾਈਮ ਤਾਂ ਕੱਢਣਾ ਹੀ ਹੈ। ਚਲੋ ਟਾਈਮ ਉਹ ਚੀਜ਼ ਨਹੀਂ ਹੈਗੀ ਵੀ ਜਿਵੇਂ ਹੁਣ ਆਪਾਂ ਘਰੇ ਆਪਦੇ ਮੌਜਾਂ ਵੱਸਦੇ ਹਾਂ, ਰੱਖਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ। ਘਾਟਾ ਤਾਂ ਬਹੁਤ ਪਿਆ। ਘਾਟੇ ਵਾਲੀ ਤਾਂ ਗੱਲ ਛੱਡ ਦਿਓ, ਸੀਰੀ ਪਾਲੀ ਰਲਾਉਣਾ, ਸੀਰੀ ਰਲਾਉਂਦਾ ਰਿਹਾ ਇਹ ਆਪ ਨੂੰ। ਜਦੋਂ ਕੰਮ ਇਕੱਲੇ ਤੋਂ ਨਹੀਂ ਹੁੰਦਾ, ਕੰਮਾਂ ਰਲਾਉਂਦਾ ਰਿਹਾ। ਕਿੰਨੇ 5 ਸਾਲ ਹੋ ਗਏ, ਘੱਟੋ ਘੱਟ 50,000 ਤੋਂ ਰਲਦਾ ਨਹੀਂ ਘੱਟ ਹੁਣ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਗੱਲ ਕਰੀ ਆ ਕਿ ਅਸੀਂ ਉਸ ਦੌਰ ਦੇ ਵਿੱਚ ਰਹੇ, ਤਾਂ ਫਿਰ ਘਰਦਿਆਂ ਨੇ ਜਿਵੇਂ ਲੋਕਾਂ ਨੇ ਘਰਾਂ ਦੇ ਵਿੱਚ ਕਈਆਂ ਨੂੰ ਆਸ ਹੀ ਨਹੀਂ ਸੀ ਕਿ ਸਾਡਾ ਪੁੱਤ ਮੁੜ ਆਊਗਾ, ਸਾਡੇ ਪੁੱਤ ਉੱਥੇ ਸ਼ਹੀਦ ਹੋ ਗਏ। ਤੁਹਾਡੇ ਘਰ ਦੇ ਵਿੱਚ ਵੀ ਅਜਿਹਾ ਕੁਛ ਸੀ? ਨਹੀਂ, ਇਹ ਪਤਾ ਲੱਗ ਗਿਆ ਸੀ ਇਹਨਾਂ ਨੂੰ ਜਦੋਂ ਮੁਲਾਕਾਤ ਹੋਈ, ਉੱਥੇ ਹੀ ਪਤਾ ਲੱਗ ਗਿਆ ਸੀ ਵੀ ਹੈਗਾ, ਵੀ ਐਡੀ ਗੱਲ ਨਹੀਂ ਹੈਗੀ। ਜਦੋਂ ਬੰਦੇ ਦੂਜੇ ਵੀ ਆ ਗਏ, ਉਹ ਬੰਦੇ ਆਏ, ਉਹਨਾਂ ਨੂੰ ਵੀ ਪੁੱਛਿਆ ਇਹਨਾਂ ਨੇ, ਉਹ ਕਹਿੰਦੇ ਵੀ ਕੋਈ ਨਹੀਂ ਹੈਗਾ ਸੀਗਾ, ਵੀ ਐਡੀ ਗੱਲ ਨਹੀਂ, ਮਰਿਆ ਤਾਂ ਨਹੀਂ ਹੈਗਾ ਹਜੇ, ਵੀ ਠੀਕ ਸੀਗਾ। ਚਲੋ ਮੇਰਾ ਬਾਪੂ ਜੀ ਪੁੱਛਦਾ ਰਿਹਾ। ਇਹਦੇ ਨੇ 15 ਕੁ ਦਿਨਾਂ ਬਾਅਦ 16 ਦਿਨਾਂ ਬਾਅਦ ਇਹਨਾਂ ਨੇ ਬੱਸ ਲਾਤੀ। ਬੱਸ ਤੋਂ ਬਾਅਦ ਬੱਸ 'ਤੇ ਮੁਲਾਕਾਤ ਕਰਨ ਲੱਗ ਗਏ। ਬਸ ਆਹੀ ਚੀਜ਼ ਹੈ ਜੀ। ਹਾਂ, ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਐਡੀ ਦੂਰ ਪਹੁੰਚੇ, ਜਾਂ ਜਥੇਦਾਰ ਟੌੜਾ ਸਾਹਿਬ ਸੀ, ਜਾਂ ਜਿਹੜੇ ਹੋਰ ਅਕਾਲੀ ਲੀਡਰ ਸੀ, ਪਾਣੀਆਂ ਦੇ ਮੋਰਚੇ ਦੀ ਗੱਲ ਕਰਦੇ ਸੀ, ਪਾਣੀਆਂ ਦੀ ਗੱਲ ਕਰਦੇ ਸੀ, ਗ੍ਰਿਫਤਾਰੀਆਂ ਦੀ ਗੱਲ ਕਰਦੇ ਸੀ, ਅਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ। ਨਾ ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਇੱਕ ਬਸ ਆਹ ਕਰਤਾ ਜੀ, ਆ ਜਾਓ ਜੀ, ਹਾਂ ਜੀ ਤੁਸੀਂ ਉੱਥੇ ਗਏ ਹੋ, ਤੁਹਾਨੂੰ ਸ਼੍ਰੋਮਣੀ ਕਮੇਟੀ 'ਚ ਨੌਕਰੀਆਂ ਦੇ ਦਿੰਦੇ ਹਾਂ ਯੋਗਤਾ ਦੇ ਹਿਸਾਬ ਨਾਲ। ਅਨਪੜ੍ਹ ਹੈ, ਸੇਵਾਦਾਰ, ਉਦੋਂ ਪੜ੍ਹਿਆ ਹੋਇਆ ਮਾੜਾ ਮੋਟਾ ਹੋਰ ਤਾਂ ਉਹ ਇਹੋ ਜਿਹਾ ਕੁਛ ਇਹਨਾਂ ਨੇ ਕੀਤਾ। ਬਸ ਮੁੜ ਕੇ ਕੋਈ ਇਹੋ ਜਿਹੀ ਕਿਸੇ ਨੇ ਜਾਤ ਨਹੀਂ ਪੁੱਛੀ ਸਾਡੀ, ਕਿਸੇ ਨੇ ਵੀ, ਨਾ ਕਿਸੇ ਲੀਡਰ ਨੇ, ਨਾ ਕਿਸੇ ਕਾਂਗਰਸੀ ਨੇ, ਨਾ ਕਿਸੇ ਟੌੜੇ ਨੇ, ਨਾ ਕਿਸੇ ਬਾਦਲ ਨੇ ਸਾਨੂੰ ਕੁਛ ਨਹੀਂ ਪੁੱਛਿਆ। ਪੁੱਛਿਆ ਕੀ ਹੈ, ਬਸ ਪੁੱਛਿਆ ਬਸ, ਹਾਂ ਜੀ ਤੁਹਾਨੂੰ ਨੌਕਰੀ ਮਿਲਦੀ ਹੈ, ਨੌਕਰੀ ਮਿਲੀਆਂ ਨੇ, ਤੁਹਾਨੂੰ ਆਹ ਦੇਤੀਆਂ ਜੀ, ਤੁਹਾਨੂੰ ਨੌਕਰੀਆਂ ਦੇਤੀਆਂ ਜੀ, ਇਹੋ ਜਿਹਾ ਕੁਛ ਬਸ, ਹੋਰ ਕੋਈ ਨਹੀਂ ਸਾਨੂੰ ਕਿਸੇ ਨੇ ਮਿਲਿਆ ਜੀ। ਅਤੇ ਬਾਕੀ ਦਾ ਇਹਨਾਂ ਦੀ ਹਵਾ 'ਚ ਤਾਂ ਕਿ ਹਾਂ ਜੀ ਲੰਗਲ ਨੇ ਲਾਇਆ ਜੀ ਮੋਰਚਾ, ਆਪਾਂ ਚਲੋ ਵੱਧੋ ਵੱਧ ਚਲੋ ਭਾਈ ਸਾਰੇ ਜਾਣੇ ਚਲੋ। ਅਸੀਂ ਗਏ ਆਈ ਤੇ ਵੀ ਸੰਤਾਂ ਨੇ ਮੋਰਚਾ ਲਾਇਆ, ਸੰਤਾਂ ਦਾ ਵੀ ਉੱਥੇ ਕੰਮ ਹੈ ਸੰਤਾਂ ਦਾ, ਆਪਾਂ ਚਲੇ ਬਸ ਚਲੋ ਚ ਭਾਈ ਉੱਥੇ ਫਸ ਗਏ। ਮੁੜ ਕੇ ਕਿਸੇ ਨੇ ਜਾਤ ਨਹੀਂ ਪੁੱਛੀ। ਜਣੇ ਸ਼੍ਰੋਮਣੀ ਕਮੇਟੀ ਨੇ ਜਦੋਂ ਕਿਵੇਂ ਵੀ ਹੈ ਸੋ ਸਾਡਾ ਕੇਸ ਲੜਿਆ, ਸ਼੍ਰੋਮਣੀ ਕਮੇਟੀ ਨੇ ਕੇਸ ਲੜਿਆ, ਕਹਿੰਦੇ ਵੀ ਕੇਸ ਲੜ ਕੇ ਸਾਨੂੰ ਉੱਥੇ ਆਪਦਾ ਜਿਹੋ ਜਿਹਾ ਹੈਗਾ ਸੀ ਅੰਦਰ ਹੀ, ਉਹ ਸਾਡੀ ਅੰਦਰ ਹੀ ਅਦਾਲਤ ਸੀਗੀ, ਅੰਦਰ ਹੀ ਅਸੀਂ ਜਾਂਦੇ ਸੀ, ਅੰਦਰ ਹੀ ਸਾਡੀ ਪੈ ਜਾਂਦੀ ਤਰੀਕ, ਇੰਨੀ ਤਰੀਕ ਪੈ ਗਈ ਜੀ। ਬਸ ਤਰੀਕ 'ਤੇ ਤਰੀਕ ਆਉਣ ਜਾਣ ਦਾ ਕੁਛ ਨਹੀਂ। 40 ਕੁ ਬੰਦੇ ਪਹਿਲਾਂ ਛੱਡੇ, ਫਿਰ ਸਾਨੂੰ ਉਦੋਂ ਬਾਅਦ ਸਾਨੂੰ ਛੱਡਿਆ, 3 ਕਿਸ਼ਤਾਂ 'ਚ ਅਸੀਂ ਛੱਡਿਆ ਜੀ।
ਤਾਂ ਜਿਹੜੀ ਇਹ ਮੁਲਾਕਾਤ ਅਸੀਂ ਤੁਹਾਡੇ ਨਾਲ ਕਰਵਾਈ ਆ, ਇਹ ਮੁਲਾਕਾਤ ਇੱਕ ਉਸ ਸਿਦਕੀ ਸਿੱਖ ਦੀ ਆ ਜਿਨ੍ਹਾਂ ਨੇ 1984 ਦੇ ਵਿੱਚ ਜੂਨ 1984 ਦੇ ਵਿੱਚ ਸੰਤਾਪ ਭੋਗਿਆ ਅਤੇ ਜੂਨ 1984 ਦਾ ਸੰਤਾਪ ਸੀ 5 ਸਾਲ ਦੀ ਕੈਦ ਕੱਟੀ। ਤਾਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਲੋਕ ਇਹਨਾਂ ਦਾ ਸਾਥ ਜਾਂ ਇਹਨਾਂ ਦੇ ਘਰ ਦੇ ਹਾਲਾਤ ਨਹੀਂ ਪੁੱਛਿਆ, ਹਾਲਾਤਾਂ ਨੂੰ ਕਦੇ ਨਹੀਂ ਪੁੱਛਿਆ ਕਿ ਤਾਂ ਅੱਜ ਤੱਕ ਜਿਹੜੇ ਕਿ ਉਹ ਘਰ ਨੇ, ਅਜਿਹੇ ਘਰ ਨੇ ਜਿਹੜੇ ਹਲੇ ਵੀ ਮਾਵਾਂ ਉਡੀਕਦੀਆਂ ਨੇ ਕਿ ਸਾਡੇ ਪੁੱਤ ਆਉਣਗੇ। ਉਸ ਮੋਰਚੇ ਦੇ ਵਿੱਚ ਗਏ, ਉਹਨਾਂ ਦੇ ਪੁੱਤ ਹਲੇ ਤੱਕ ਘਰਾਂ ਨੂੰ ਵਾਪਸ ਨਹੀਂ ਪਰਤੇ। ਤਾਂ ਜਿਹੜੇ ਹਾਲਾਤ ਸੀ ਅਸੀਂ ਤੁਹਾਡੇ ਨਾਲ ਸਾਂਝੇ ਕਰਿਆ। ਇਸੇ ਤਰ੍ਹਾਂ ਅਸੀਂ ਕਿਸੇ ਹੋਰ ਜਗ੍ਹਾ 'ਤੇ ਜਾ ਕੇ ਕਿਸੇ ਹੋਰ ਸਿਦਕੀ ਸਿੱਖ ਦੇ ਨਾਲ ਜਾਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਵਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? 3 ਤਰੀਕ ਨੂੰ ਅਸੀਂ ਚੱਲ ਪਏ, ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਵਜੇ ਵਗ ਗਏ। 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਸਾੜਦੇ ਨੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ, ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਤਾ ਸੀ, ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜਾ। ਬਹੱਤਰ ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ ਆ ਕੇ। 1984 ਦੇ ਵਿੱਚ ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਦਾ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ, ਕਹਿੰਦੇ ਵੀ ਉਹ ਖੜਾ ਪਾਣੀ। ਅਸੀਂ ਉਹ ਪਾਣੀ 'ਤੇ ਜੇ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਐਡੀ ਦੂਰ ਪਹੁੰਚੇ ਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ। ਨਾ ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਅਜਿਹੇ ਬਜ਼ੁਰਗ ਦੇ ਨਾਲ ਮਿਲਾਉਣ ਜਾ ਰਹੇ ਹਾਂ ਤੁਹਾਨੂੰ, ਜਿਨ੍ਹਾਂ ਦੀ ਕਾਫੀ ਵੱਡੀ ਘਾਲਨਾ ਗੀ, ਕਾਫੀ ਵੱਡੀ ਜਿਹੜੀ ਕਿ ਸਿੱਖ ਕੌਮ ਨੂੰ ਦੇਣ ਆ। ਤਾਂ ਅਸੀਂ ਗੱਲਬਾਤ ਕਰਾਂਗੇ ਜੂਨ 1984 ਦੇ ਵਿੱਚ ਜਿਹੜਾ ਅਟੈਕ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਤਾਂ ਉਸ ਦੇ ਵਿੱਚ ਕਾਫੀ ਜਿਹੜੀ ਸੰਗਤ ਆ ਸ਼ਹੀਦ ਹੋ ਜਾਂਦੀ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਕਾਫੀ ਸੰਗਤ ਤਸ਼ੱਦਦ ਚੱਲਦੀ ਆ ਅਤੇ ਉਸ ਸੰਗਤ ਦਾ ਇੱਕ ਹਿੱਸਾ ਬਣਦੇ ਨੇ ਬਾਬਾ ਪਾਲ ਸਿੰਘ ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਅੱਜ ਉਹਨਾਂ ਦੇ ਨਾਲ ਤੁਹਾਡੀ ਇੱਕ ਮੁਲਾਕਾਤ ਕਰਵਾ ਰਹੇ ਹਾਂ, ਜਿਸ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਜੋ ਬੀਤਿਆ ਸੁਣੋਗੇ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ, ਸਵਾਗਤ ਕਰਦੇ ਹਾਂ ਪਹਿਲਾਂ ਬਾਬਾ ਪਾਲ ਜੀ ਦਾ। ਬਾਬਾ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? ਕਿਸ ਤਰ੍ਹਾਂ ਦਾ ਜੀ, ਆਪਣਾ ਦੇਖਿਆ ਹੀ ਹੈ ਤੁਸੀਂ, ਪਤਾ ਹੀ ਲੱਗਿਆ ਸਾਰਿਆਂ ਨੂੰ। ਅਸੀਂ ਇੱਥੋਂ 2 ਤਰੀਕ ਨੂੰ ਗਿਆ। 2 ਤਰੀਕ ਨੂੰ ਜਾ ਕੇ ਅਸੀਂ ਇੱਥੋਂ, ਸਾਨੂੰ ਕਾਫੀ ਲੋਕਾਂ ਨੇ ਰੋਕਿਆ ਵੀ ਤੁਸੀਂ ਨਾ ਜਾਓ, ਉੱਥੇ ਦਾ ਹਾਲਾਤ ਖ਼ਰਾਬ ਨੇ। ਅਸੀਂ ਕਿਹਾ ਵੀ ਚੱਲ ਕੋਈ ਨਹੀਂ ਯਾਰ, ਕੀ ਹੁੰਦਾ। 110 ਬੰਦੇ ਸਾਡੇ ਨਗਰ ਦੇ 110 ਬੰਦੇ ਗਏ ਸੀ ਅਸੀਂ। ਚਲੋ ਇੱਥੋਂ ਸੁਨਾਮ ਵੀ ਰੋਕਿਆ ਸਾਨੂੰ, ਲੁਧਿਆਣੇ ਵੀ ਰੋਕਿਆ, ਅੰਮ੍ਰਿਤਸਰ ਸਾਨੂੰ ਹਨੇਰਾ ਹੋ ਗਿਆ। ਅੰਮ੍ਰਿਤਸਰ ਕਹਿੰਦੇ ਕਰਫਿਊ ਲੱਗ ਗਿਆ। ਕਰਫਿਊ ਲੱਗਿਆ ਤਾਂ ਅਸੀਂ
ਉੱਥੇ ਹੀ ਰਹੇ। 3 ਤਰੀਕ ਨੂੰ ਅਸੀਂ ਰਾਤ ਨੂੰ 3 ਤਰੀਕ ਕਰਕੇ ਜਦੋਂ 2 ਤਰੀਕ ਨੂੰ ਉੱਥੇ ਰਹੇ, 3 ਤਰੀਕ ਨੂੰ ਅਸੀਂ ਚੱਲ ਪਏ। ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਕੁ ਵਜੇ ਵਗ ਗਏ। 9 ਵਜੇ ਤੋਂ ਬਾਅਦ ਚਲੋ ਹੌਲੀ ਹੌਲੀ ਦਰਸ਼ਨ ਮੇਲਾ ਪਾਣੀ ਤਾਣੀ ਪੀਤਾ। ਅਤੇ ਕਹਿੰਦੇ ਵੀ ਇਤਨੇ ਕਹਿੰਦੇ ਫੇਰ ਵੀ ਕਹਿੰਦੇ ਕਰਫਿਊ ਲੱਗ ਗਿਆ, ਬਾਹਰ ਅੰਦਰ ਨਹੀਂ ਜਾਣਾ ਕਿਸੇ ਨੇ। ਅਸੀਂ ਆਖਿਆ ਵੀ ਠੀਕ ਹੈ ਭਾਈ, ਅੰਦਰ ਹੀ ਰਹੇ। ਸਮੁੰਦਰੀ ਹਾਲ 'ਚ ਇਸ਼ਨਾਨ ਪਾਣੀ ਕੀਤਾ। ਜਦੋਂ 3 ਵਾਲੀ ਰਾਤ ਅਸੀਂ ਪਏ, 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਤਾੜ ਦੇਣੇ ਵੱਜਿਆ। ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ। ਕੋਈ ਭੱਜ ਗਿਆ, ਕੋਈ ਉੱਥੇ ਰਹਿ ਗਿਆ। ਕੁਛ ਨਹੀਂ ਦੇਖਿਆ ਸੀ ਕਿਸੇ ਨਾਲ ਵੀ ਕਿਹੜਾ ਰਹਿ ਗਿਆ। 110 ਬੰਦੇ ਦੇ ਅਸੀਂ ਸਾਰੇ ਇਸ਼ਨਾਨ ਕਰਦੇ ਸੀ, ਨਗਰ ਦੇ, ਸਾਡੇ ਪਿੰਡ ਦੇ। ਉੱਥੇ ਜਾ ਕੇ ਅਸੀਂ ਬਹਿ ਗਏ। ਅਸੀਂ ਤਾੜ ਗੋਲੀ, ਜਿਵੇਂ ਕੋਈ ਤਿਆਰ ਹੀ ਹੁੰਦਾ ਕੰਮ। ਗੋਲੀ ਕੰਨ ਪਾਈ ਨਹੀਂ ਸੁਣੀ, ਇੰਨੀਆਂ ਗੋਲੀਆਂ ਚੱਲੀਆਂ। ਬਸ ਤੁਸੀਂ ਛੱਡ ਦਿਓ ਗੱਲ। ਦਬਾ ਦਬ ਜਦੋਂ ਪਹਿਲਾ ਫਾਇਰ ਹੋਇਆ ਉਹਦੀ ਬਾਸ ਗੋਲੀ ਬਾਲੇ ਤੇਰੇ ਕੀ ਕੰਨ ਖਾਉ। 72 ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢਿਆ। ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ। ਆ ਕੇ ਰਾਮਦਾਸ ਸਰਾਂ 'ਚ ਲੈ ਗਏ ਸਾਨੂੰ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ। ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਹਤਾ ਸੀ। ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜ੍ਹਾ। ਅਸੀਂ ਐਂ ਕਮਰੇ 'ਚ, ਕਮਰਾ ਜਿਹਾ ਖੁੱਲ੍ਹਾ ਸੀ, ਉਹਦੇ 'ਚ ਵੜ ਗਏ। ਚਲੋ ਬੜੇ ਜੀ ਅਸੀਂ 4 ਕੁ ਵਜੇ ਸੀ। 4 ਵਜੇ ਤੋਂ ਬਾਅਦ ਸਾਨੂੰ ਗ੍ਰਿਫਤਾਰ ਕਰਨ ਲੱਗ ਗਏ। ਗ੍ਰਿਫਤਾਰ ਮੰਜਿਆਂ ਥੱਲੇ ਪਏ ਤਾਂ ਆ ਜੋ ਬਾਹਰ ਨਿਕਲਿਆ, ਉਹ ਨਹੀਂ ਗੋਲੀ ਚਲਾਏਂਗੇ ਜੇ ਕਰਾਂਗੇ। ਉਹਨਾਂ ਨੇ ਬਾਹਰ ਕੱਢ ਕੇ ਸਾਨੂੰ ਬਾਹਰ ਆ ਗਏ ਸੀ। ਬਾਹਰ ਆਏ ਤਾਂ ਚਲੋ ਡੰਡੇ, ਸੋਟੀਆਂ, ਬੂਟ, ਬੱਟ ਬਹੁਤ ਮਾਰੇ ਸਾਡੇ। ਉਹਨਾਂ ਨਹੀਂ, ਉਦੋਂ ਮਰਿਆ ਚੰਗਾ ਸੀਗਾ ਵੀ ਜੇ ਮਰ ਜਾਂਦੇ ਤਾਂ ਵਧੀਆ ਸੀ। ਜਿਹੜੇ ਮਰ ਗਏ, ਸ਼ਹੀਦ ਹੋ ਗਏ, ਉਹ ਵਧੀਆ ਵੀ ਸਾਨੂੰ ਉਹ ਕੁੱਟ ਫੇਰੀ ਵੀ ਰਹੇ ਰੱਬ ਦਾ ਨਾਮ। ਚਲੋ ਜੀ ਅਸੀਂ ਉੱਥੇ ਹੌਲੀ ਹੌਲੀ ਆ ਕੇ ਗ੍ਰਿਫਤਾਰ ਹੋਣ ਲੱਗੇ। ਸਾਨੂੰ ਕਹਿੰਦਾ ਕੋਈ ਬੰਦਾ, ਕਹਿੰਦਾ ਵੀ ਖੜੇ ਰਹੇ ਸੀ, ਰਾਮੂ ਵਾਲੀ ਆ ਗਿਆ ਉੱਥੇ। ਰਾਮੂ ਵਾਲਿਆਂ ਕਹਿੰਦਾ ਵੀ ਯਾਰ ਇਹਦਾ ਕਹਿੰਦਾ ਬੰਦੇ ਬਹੁਤ ਮਾਰਤੇ। ਅਸੀਂ ਆਖਿਆ ਵੀ ਦੇਖ ਲਓ ਜੀ, ਸਾਡੇ ਪਿੰਡ ਦੇ ਵੀ ਐਂ ਮਰ ਗਏ ਰਾਮੂ ਵਾਲੀ ਨਾਲ। ਅਸੀਂ, ਮੈਂ ਨਹੀਂ ਜਾਣਦਾ ਸੀ ਉਹਨੂੰ ਵੀ ਰਾਮੂ ਵਾਲੀ ਆ ਇਹ ਵੈਸੇ। ਅਤੇ ਉਹ ਅਸੀਂ ਐਂ ਤਾਰਾ ਸੋਹਣਾ ਲੰਗਰ ਸਾਡੇ ਐਂ ਨਿਕਲ ਕੇ ਗਏ ਅਤੇ ਉੱਥੇ ਬੰਦੇ ਬੈਠੇ ਸੀ ਸਾਡੇ ਪਿੰਡ ਦੇ। ਉਹ ਮੈਨੂੰ ਕਹਿੰਦੇ ਵੀ ਸਾਨੂੰ ਤਾਂ ਐਂ ਸੀਗਾ ਵੀ ਤੁਸੀਂ ਚਲੇ ਗਏ, ਵੀ ਕਿਸੇ ਤੁਹਾਨੂੰ ਤਾਂ ਗ੍ਰਿਫਤਾਰ ਕਰ ਲਿਆ। ਅਸੀਂ ਹੈਗਾ ਵੀ ਗ੍ਰਿਫਤਾਰ ਨਹੀਂ ਕੀਤਾ ਭਾਈ, ਸਾਨੂੰ ਤਾਂ ਉੱਥੇ ਗੋਲੀਆਂ ਚਲਾਤੀਆਂ, ਬੰਦੇ ਮਾਰਤੇ, ਤੇਰਾ ਮੁੰਡਾ ਮਰ ਗਿਆ, ਫਲਾਣਾ ਮਰ ਗਿਆ। ਮੈਂ 9-10 ਜੀ ਗਿਣਿਆ ਤੇ ਸਾਡੇ ਪਿੰਡ ਦੇ 9 ਜੀ ਮਰੇ ਸੀ। 9 ਮੈਂ ਉਹਨੂੰ ਗਿਣਿਆ ਤੇ ਮੈਂ ਕਿਹਾ 9 ਭਾਈ ਉਹ ਸ਼ਹੀਦ ਹੋ ਗਏ ਨੇ। ਅਤੇ ਇੰਨੇ ਆਪਣੇ ਮੇਰਾ ਖਿਆਲ ਹੈ ਵੀ 20-25 ਦੇ ਗੇੜ 'ਚ ਫੱਟੜ। ਕਹਿੰਦਾ ਵੀ ਇਹ ਤਾਂ ਬਹੁਤ ਮਾੜਾ ਕੰਮ ਹੋਇਆ। ਮੈਂ ਕਿਹਾ ਵੀ ਇਹ ਤਾਂ ਹੁਣ ਤੁਸੀਂ ਦੇਖੋ। ਚੱਲ ਮੈਂ ਮੁੜ ਕੇ ਉੱਧਰੋਂ ਹੀ ਫੇਰ ਮੁੜਿਆ। ਉੱਥੋਂ ਆ ਕੇ ਅਸੀਂ ਬੈਠੇ, ਇੱਥੇ ਬੈਠੇ ਰਹੇ। ਉੱਥੇ ਆ ਕੇ ਕਹਿੰਦੇ ਵੀ ਚੱਕੋ ਲਾਸ਼ਾਂ। ਪੰਜਾਬ ਪੁਲਿਸ ਦੇ ਅਸੀਂ ਲਾਸ਼ਾਂ ਚੱਕ ਕੇ ਐਂ ਲੱਤ ਲਾਸ਼ਾਂ ਨੂੰ, ਕੋਈ ਸਾਂਕਦਾ, ਕੋਈ ਰੋਂਦਾ ਹੈ, ਕੋਈ ਪਿੱਟਦਾ, ਕਿਸੇ ਦਾ ਲੱਤ ਵੱਢੀ ਪਈ ਹੈ, ਕੋਈ ਬੱਚਾ ਹੈ, ਕੋਈ ਛੋਟਾ ਮੋਟਾ। ਅਸੀਂ ਚੱਕ ਜਿਵੇਂ ਕੁੱਤੇ ਸਿੱਟਦੇ ਹੁੰਦੇ ਨੇ ਲਾਸ਼ਾਂ, ਐ ਸਲੋਟ ਇਹਨਾਂ ਨੇ ਸਿੱਟੀਆਂ ਫੜ ਕੇ। ਚਲੋ ਅਸੀਂ ਜਦੋਂ ਜਮ੍ਹਾਂ ਖਤਮ ਹੋ ਗਿਆ, ਇੱਕ ਉਹਨੇ ਫੱਟੜਾਂ ਦਾ ਭਰ ਲਿਆ। ਫਿਰ ਫੱਟੜਾਂ ਦੇ ਨੂੰ ਹਸਪਤਾਲਾਂ 'ਚ ਪਹੁੰਚਾਇਆ। ਫਿਰ ਜਦੋਂ ਇੱਧਰੋਂ ਮੁੱਕ ਗਏ, ਫੱਟੜ ਮੁੱਕ ਗਏ, ਫਿਰ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਅੰਮ੍ਰਿਤਸਰ ਵਿੱਚ ਹੀ ਵੱਡੇ ਕਾਲਜ ਵਿਹਲੇ ਕਰਾਏ ਸੀ। ਸਾਨੂੰ ਉੱਥੇ ਲੈ ਗਏ, ਉੱਥੇ ਰੱਖਿਆ ਸਾਨੂੰ 18 ਦਿਨ। ਜੇ ਅਸੀਂ ਗੱਲ ਕਰਦੇ ਹਾਂ 1984 ਦੇ ਵਿੱਚ, ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ, ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ ਮਿਲਿਆ। ਆਹ ਝੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ। 72 ਘੰਟੇ ਰੋਟੀ ਦਾ ਛੱਡ ਦਿਓ, ਪਾਣੀ ਵੀ ਨਹੀਂ ਮਿਲਿਆ। ਕੁਛ ਵੀ ਹਾਸਲ ਨਹੀਂ ਹੋਇਆ ਸਾਨੂੰ। ਚਲੋ ਬੀਤੀ। ਅਸੀਂ ਕੁਛ ਟਾਈਮ, ਕੋਈ ਐਸਾ ਬੰਦਾ ਆਇਆ, ਉਹਨਾਂ ਨੇ ਛੋਲਿਆਂ ਦੀ ਮੁੱਠੀ ਲਿਆਂਦੀ। ਐਂ ਜਦੋਂ ਅਸੀਂ ਉਹ ਛੋਲਿਆਂ ਦੀ ਮੁੱਠੀ ਲੈਤੀ, ਐਂ ਚੱਕ ਕੇ ਖਾਧੀ, ਉਹ ਸਾਡੀ ਜੀਭ ਹੋਰ ਵੀ ਨਾਲ ਲੱਗ ਗਈ। ਫਿਰ ਸਾਨੂੰ ਕਹਿੰਦੇ ਯਾਰ ਪਾਣੀ ਦਾ ਕਰੋ ਕੋਈ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ,
ਵਿੱਚ ਹੀ ਤਾਂ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ। ਕਹਿੰਦੇ ਵੀ ਉਹ ਖੜਾ ਪਾਣੀ, ਅਸੀਂ ਉਹ ਪਾਣੀ ਤੇ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਚਲੋ ਜੀ ਉੱਥੋਂ ਸਾਨੂੰ ਕਹਿੰਦੇ ਵੀ ਇੱਥੇ ਪਾਣੀ ਨਾ ਗੰਦਾ ਪਾਣੀ ਹੈ ਇਹ, ਅਸੀਂ ਇੱਕ ਹੋਰ ਕਿਹੜਾ ਪੀਏ, ਤੁਸੀਂ ਲਿਆ ਦਿਓ ਸਾਨੂੰ ਹੋਰ ਵਧੀਆ ਪਾਣੀ ਲਿਆ ਦਿਓ। ਚਲ ਕਹਿੰਦੇ ਅਸੀਂ ਬੈਠ ਕੇ ਜੀ ਉੱਥੇ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਰੱਖਿਆ। ਉੱਥੇ ਰਹੇ ਜੀ ਅਸੀਂ 18 ਦਿਨ ਫੌਜ ਦੇ ਅੰਡਰ। ਫੌਜ ਨੇ ਸਾਨੂੰ ਫਿਰ ਉੱਥੋਂ 18 ਦਿਨਾਂ ਬਾਅਦ ਇੱਥੇ ਸਾਨੂੰ ਲੁਧਿਆਣੇ ਜੇਲ੍ਹ 'ਚ ਭੇਜਤਾ। ਲੁਧਿਆਣੇ ਜੇਲ੍ਹ 'ਚੋਂ ਭੇਜ ਕੇ ਕੁਛ ਰਿਹਾ ਕਰਤੇ, ਕੁਛ ਛੱਡਤੇ, ਕੁਛ ਅਸੀਂ ਰਹਿ ਗਏ, ਜਿਹਦੇ ਵਿੱਚੋਂ 3 ਬੰਦੇ ਅਸੀਂ ਸਾਡੇ ਪਿੰਡ ਦੇ ਸੀਗੇ। ਉਹ ਸਾਨੂੰ ਉੱਥੇ ਜੋਧਪੁਰ ਦੀ ਜੇਲ੍ਹ 'ਚ ਲੈ ਕੇ ਉੱਥੇ ਸਾਨੂੰ ਰੱਖਿਆ 5 ਸਾਲ। 5 ਸਾਲ ਰਹੇ ਉੱਥੇ। ਚਿੱਠੀਆਂ ਦਾ ਇੰਤਜ਼ਾਮ ਹੀ ਤੀ, ਫੋਨ ਦਾ ਤਾਂ ਕੋਈ ਨਹੀਂ ਸੀਗਾ। ਚਿੱਠੀ ਜਾਂਦੀ, ਭਾਈ ਜਾਂਦਾ ਮੁਲਾਕਾਤ 'ਤੇ, ਭੈਣ ਜਾਂਦੀ, ਘਰ ਵਾਲੀ ਜਾਂਦੀ, ਇਹੀ ਸਾਡੀ ਮੁਲਾਕਾਤ ਕਰ ਸਕਦੇ ਸੀ। ਹੋਰ ਦੂਜਾ ਬੰਦਾ ਕੋਈ ਮੁਲਾਕਾਤ ਨਹੀਂ ਕਰ ਸਕਦਾ ਸੀ। ਇਹਨਾਂ ਨੇ ਸਾਡੀਆਂ ਮੁਲਾਕਾਤਾਂ ਕੀਤੀਆਂ, ਵਿਚਾਰੇ ਰੋਂਦੇ ਪਿੱਟਦੇ ਨੇ। ਇੱਕ ਵਾਰ ਇਹ ਭਾਈ ਮੇਰਾ ਗਿਆ ਮੁਲਾਕਾਤ 'ਤੇ, ਉਧਰੋਂ ਕੁਦਰਤ ਵੱਲੋਂ ਉਹਨੂੰ ਫਾਂਸੀ, ਸਤਵੰਤ ਸਿੰਘ ਨੂੰ ਫਾਂਸੀ ਦੇਣੀ ਤੀ, ਇੰਦਰਾ ਗਾਂਧੀ ਦੇ ਕਾਤਲ ਨੂੰ। ਉੱਥੇ ਸਾਡਾ ਇਹ ਕਹਿੰਦਾ ਵੀ ਬੜਾ ਝੱਜੂ ਪੈ ਰਿਹਾ ਯਾਰ, ਮੈਂ ਤਾਂ ਮੁੜ ਕੇ ਆਉਂਦਾ ਨਹੀਂ, ਤੂੰ ਆ ਨਾ, ਮੇਰਾ ਨਹੀਂ ਕੋਈ, ਮੇਰਾ ਤਾਂ ਕਹਿੰਦਾ ਆਪਦਾ ਹੀ ਦਿਲ ਕਹਿੰਦਾ ਖਰਾਬ, ਮੈਂ ਕਿਵੇਂ ਪਹੁੰਚੂ ਘਰੇ, ਇਹ ਤਾਂ ਖਰਾਬ ਹੋ ਰਿਹਾ ਕੰਮ। ਮੈਂ ਕਿਹਾ ਕੁਛ ਨਹੀਂ ਹੁੰਦਾ ਮਹਾਰਾਜ ਕਰੂ ਕਿਰਪਾ, ਤੈਨੂੰ ਕੁਛ ਨਹੀਂ ਹੁੰਦਾ, ਤੂੰ ਨਾ ਆਈ, ਚੱਲ ਦੇਖੀ ਜਾਊ ਜਿਵੇਂ ਮੇਰੇ ਨਾਲ ਤਾਂ ਹੋਊਗੀ, ਤੂੰ ਚਲੇ ਜਾ ਘਰੇ। ਇਹ ਘਰੇ ਆ ਗਿਆ ਜੀ। 4-5 ਮਹੀਨੇ ਬਾਅਦ ਸਾਨੂੰ ਛੱਡਤਾ। ਛੱਡ ਕੇ ਸਾਨੂੰ ਇੱਥੇ ਰੱਖਿਆ, ਸੰਗਰੂਰ ਜੇਲ੍ਹ 'ਚ ਰੱਖਿਆ। ਉੱਥੇ ਇੱਥੇ ਲੌਂਗੋਵਾਲ ਲੈ ਆਏ ਸਾਨੂੰ। ਲੌਂਗੋਵਾਲ ਕਹਿੰਦੇ ਵੀ, ਥਾਣੇਦਾਰ ਕਹਿੰਦਾ ਵੀ ਤੈਨੂੰ ਛੱਡ ਕੇ ਆਈਏ। ਮੈਂ ਛੱਡਿਆ ਹੋਈ, ਤੁਹਾਡੀ ਮਰਜ਼ੀ ਹੈ। ਉਹਨੇ ਸਾਨੂੰ ਉੱਥੋਂ ਕਿਹਾ, ਕਹਿੰਦਾ ਚਲੋ ਵੀ। ਅਸੀਂ ਉੱਥੋਂ ਆ ਗਏ। ਉੱਥੋਂ ਸਾਨੂੰ ਪਿੰਡ ਦੀ ਪੰਚਾਇਤ ਲੈ ਆਈ। ਅਤੇ ਜਣੇ ਉੱਥੇ ਤਾਂ ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਘਰ ਦੇ ਵਿੱਚ, ਫਿਰ ਕਿਵੇਂ ਪਤਾ ਲੱਗਦਾ ਕਿ ਸਾਡਾ ਬੰਦਾ ਜਿਉਂਦਾ ਗਾ? ਕਈਆਂ ਦੇ ਤਾਂ ਸਰਟੀਫਿਕੇਟ ਹੀ ਨਹੀਂ ਮਿਲੇ ਹਾਲੇ ਤੱਕ ਵੀ ਇਹ ਬੰਦੇ ਮਰ ਗਏ ਨੇ ਜਾਂ ਇਹ ਬੰਦੇ ਜਿਉਂਦੇ ਨੇ। ਕੁਛ ਟਾਈਮ ਬਾਅਦ ਇਹਨਾਂ ਨੂੰ ਚਿੱਠੀਆਂ ਗਈਆਂ। ਕੁਛ ਟਾਈਮ ਬਾਅਦ ਇਹਨਾਂ ਨੂੰ ਪਤਾ ਲੱਗਿਆ। ਪਰ ਮੁਲਾਕਾਤ 'ਤੇ ਮੇਰਾ ਬਾਪੂ ਜੀ ਗਿਆ ਉੱਥੇ ਅੰਮ੍ਰਿਤਸਰ। ਉਹ ਅੰਮ੍ਰਿਤਸਰ ਵਾਲੇ ਕਹਿੰਦੇ ਭਾਈ ਇੱਥੇ ਨਹੀਂ ਹੈਗਾ। ਉਹ ਦੱਸਦੇ ਨਹੀਂ ਸੀ ਵੀ ਇੱਥੇ ਹੈਗਾ ਨਾ ਹੈਗਾ। ਫਿਰ ਅਸੀਂ ਉੱਥੋਂ ਚਿੱਠੀ ਲਿਖ ਕੇ ਰੌਂਦੀ ਭੌਂਦੀ, ਕਿਉਂਕਿ ਚਿੱਠੀਆਂ 'ਤੇ ਵੀ ਸੈਂਸਰ ਲੱਗਿਆ ਸੀਗਾ, ਚਿੱਠੀ ਵੀ ਪੁੱਛ ਗਿੱਛ ਕਰਕੇ ਮਸਾਂ ਹੀ ਆਉਂਦੀ ਸੀ। ਚਿੱਠੀ ਆਈ ਇਹਨਾਂ ਕੋਲੇ, ਇਹਨੂੰ ਦੱਸਿਆ ਵੀ ਮੈਂ ਐਂ ਕਰਕੇ ਅਸੀਂ ਫਲਾਣੀ ਜੇਲ੍ਹ 'ਚ ਹਾਂ, ਵੀ ਉੱਥੇ ਅਸੀਂ ਜੇ ਕੁਛ ਮਿਲਣਾ ਹੋਵੇ। ਇਹ ਕੁਦਰਤ ਵੱਲੋਂ ਫਿਰ ਸ਼੍ਰੋਮਣੀ ਕਮੇਟੀ ਨੇ ਬੱਸ ਲਾਤੀ ਵੀ ਜਿਹਦੇ ਭਾਈ ਉੱਥੇ ਨੇ, ਉੱਥੇ ਇਹਨਾਂ ਨੇ ਫੋਨ ਕੀਤੇ, ਪਤਾ ਕਰਿਆ ਵੀ ਅਸੀਂ ਉੱਥੇ ਜਾਵਾਂਗੇ। 15 ਦਿਨਾਂ ਬਾਅਦ ਜਿਹਨੇ ਮੁਲਾਕਾਤ ਕਰਨੀ ਹੈ ਇਸ ਬੱਸ 'ਤੇ ਚੜ੍ਹਿਆ ਕਰੋ ਸਾਡੇ ਨਾਲ। ਇਹ ਅੱਧੀ ਗੇਰ ਤਾਂ ਗਏ ਉੱਥੇ, ਬੱਸ 'ਤੇ ਜਾਂਦੇ ਰਹੇ। ਉਦੋਂ ਬਾਅਦ ਇਹਨਾਂ ਨੇ ਆਖਿਆ ਵੀ ਇੱਧਰ ਜਾਂਦੇ ਆਪਾਂ ਅੰਮ੍ਰਿਤਸਰ ਕਣੀ, ਉੱਥੇ ਸੀਟ ਨਹੀਂ ਮਿਲਦੀ, ਬੜਾ ਔਖਾ ਵੀ ਆਪਾਂ ਤਾਂ ਇੱਧਰ ਹੀ। ਫਿਰ ਇਹ ਇੱਥੋਂ ਗੱਡੀ ਚੜ੍ਹ ਕੇ ਮੇਰੀ ਮੁਲਾਕਾਤ ਉੱਧਰ ਹੀ ਐਂ ਕਰ ਆਉਂਦੇ, ਇੱਧਰ ਕਰਕੇ ਮੁਲਾਕਾਤ ਆਪਦੀ ਵਾਪਸ ਆ ਜਾਂਦੇ ਭਾਈ। ਬਸ ਪਿੱਛੋਂ ਇਹ ਭਾਈ ਛੋਟਾ ਸੀ ਵਿਚਾਰਾ, ਨਾ ਦਾ ਟਰੈਕਟਰ ਜਾਣਦਾ ਸੀ, ਉਦੋਂ ਕੁਛ ਨਹੀਂ ਕਰਦਾ ਸੀ, ਪਰ ਪ੍ਰਮਾਤਮਾ ਨੇ ਭਾਈ ਵਧੀਆ ਰੱਖੀ। ਚਲੋ ਇਹਦਾ ਕੰਮ ਚਲਾਇਆ, ਇਤਨੇ ਮੈਨੂੰ ਛੱਡਤਾ। ਆਹ ਜਗ੍ਹਾ ਜੁਗਾ ਤਾਂ ਆ ਕੀ ਬਣਾਈ ਹੈ। ਘਰ ਦੇ ਹਾਲਾਤ ਕੀ ਸੀ ਉਦੋਂ? ਜੇ ਘਰਾਂ ਦੇ ਹਾਲਾਤਾਂ ਦੀ ਗੱਲ ਕਰੀ ਤਾਂ ਘਰ ਦੇ ਹਾਲਾਤ, ਕਈਆਂ ਦੇ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਖੱਬਲ ਉੱਗ ਗਿਆ ਸੀ। ਇਹ ਠੀਕ ਰਿਹਾ ਕੰਮ। ਚਲੋ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਦਿਲ ਨਹੀਂ ਸਿੱਟਿਆ। ਇਹ ਸਾਡੀਆਂ ਘਰ ਵਾਲੀਆਂ ਦੋਨੇ ਸਕੀਆਂ ਭੈਣਾਂ ਸੀਆਂ। ਇਹ ਭਾਈ ਦੇ ਨਾਲ ਰਾਤ ਨੂੰ ਕੰਮ ਧੰਦਾ ਕਰਾਉਣਾ, ਲਾਂਗਾ ਵੱਢਣਾ, ਜੀਰੀ ਲਵਾਉਣੀ, ਸਾਰੇ ਕੰਮ ਧੰਦੇ ਇਹਨਾਂ ਨੇ ਕੀਤੇ। ਅਤੇ ਇਹਨਾਂ ਨੇ ਕੰਮ ਕਣੀਓ ਕੋਈ ਨਹੀਂ ਅੜਚਾਉਣ ਦਿੱਤੀ। ਚਲੋ ਉਹ ਤਾਂ ਤੈਨੂੰ ਪਤਾ ਹੀ ਆ, ਹਾਲਾਤ ਤਾਂ ਮਾੜੇ ਹੈਗੇ ਹੀ ਸੀ। ਅਤੇ ਅੰਦਰਲਾ ਤੇ ਉਹ ਤਾਂ ਹਿਰਦਾ ਮੱਚਦਾ ਹੀ ਸੀ ਇਹਨਾਂ ਦਾ ਵੀ ਸਾਡਾ ਮੁੰਡਾ, ਸਾਡੇ ਘਰ ਵਾਲਾ ਕਿੱਥੇ ਹੈ, ਕੀ ਹੈ। ਉਹ ਤਾਂ ਚਲੋ ਅੱਡ ਹੈ, ਪਰ ਸਮਾਂ ਚਲੋ ਨਿਕਲਿਆ। ਲੋਕਾਂ ਨੇ ਵੀ ਸਾਥ ਦਿੱਤਾ, ਪਿੰਡ ਦਿਆਂ ਨੇ, ਹੋਰ ਰਿਸ਼ਤੇਦਾਰਾਂ ਨੇ ਵੀ ਜੋ ਕੀਤਾ ਵੀ ਠੀਕ ਹੈ ਭਾਈ, ਕੋਈ ਨਹੀਂ, ਜਦੋਂ ਆ ਜਾਊਗਾ ਫਲਾਣੇ ਟਾਈਮ ਆ ਜਾਊਗਾ। ਮੇਰਾ ਬਾਪੂ ਜੀ ਜਾਇਆ ਕਰੇ, ਇਹਨਾਂ ਨੂੰ ਪੁੱਛਿਆ ਕਰੇ ਵੀ ਐਂ ਕਰਕੇ ਲੀਡਰ ਆਇਆ ਕਰੇ ਕੋਈ, ਬਾਪੂ ਤੂੰ ਬੋਲ ਕੀ ਚਾਹੀਦਾ ਤੈਨੂੰ। ਮੇਰਾ ਬਾਪੂ ਜੀ ਕਹਿ ਦਿਆ ਕਰੇ ਭਾਈ
ਮੈਨੂੰ ਤਾਂ ਮੇਰਾ ਮੁੰਡਾ ਹੀ ਚਾਹੀਦਾ, ਮੈਂ ਕੁਛ ਨਹੀਂ ਲੈਣਾ। ਬਾਪੂ ਤੇਰਾ ਮੁੰਡਾ ਲੀਡਰ ਬਣ ਕੇ ਨਿਕਲੂ ਨਾ, ਕਹਿੰਦਾ ਮੈਨੂੰ ਲੀਡਰ ਦੀ ਲੋੜ ਨਹੀਂ। ਇੱਥੇ ਇਹ ਸੀਗਾ ਬਲਦੇਵ ਮਾਨ ਖਿਆਲਾ, ਖਿਆਲੇ ਨੂੰ ਕਿਹਾ, ਸਾਡੇ ਸਕੂਲ ਦੀ ਨੀਂਹ ਧਰਨ ਆਇਆ ਸੀਗਾ ਜੀ। ਖਿਆਲੇ ਨੂੰ ਕਹਿੰਦਾ ਭਾਈ ਸਾਨੂੰ ਲੋੜ ਨਹੀਂ, ਮੈਨੂੰ ਪੁੱਤ ਦੀ ਲੋੜ ਹੈ। ਬਾਪੂ ਤੁਹਾਨੂੰ ਮਿੰਨੀਆਂ ਬੱਸਾਂ ਦੇ ਪਰਮਿਟ ਦੇ ਦਿਆਂਗੇ। ਕਹਿੰਦਾ ਮੈਨੂੰ ਕਾਸੇ ਦੀ ਲੋੜ ਨਹੀਂ। ਇੱਕ ਬੰਦੇ ਨੇ ਦੱਸਿਆ ਮੈਨੂੰ ਇੱਕ ਦਿਨ, ਕਹਿੰਦਾ ਯਾਰ ਤੇਰੇ ਬਾਪ ਨੇ ਬੜਾ ਸਿਦਕ ਰੱਖਿਆ, ਕਹਿੰਦਾ ਮੈਨੂੰ ਮੇਰਾ ਪੁੱਤ ਚਾਹੀਦਾ, ਮੈਨੂੰ ਉਹ ਨਹੀਂ ਚਾਹੀਦਾ ਵੀ ਮੈਂ ਬੱਸ ਲੈ ਲਾਂ ਜਾਂ ਮੈਨੂੰ ਉਹ ਟਰੱਕ ਲੈਣਾ, ਮੈਂ ਕੁਛ ਨਹੀਂ ਲੈਣਾ। ਮੇਰਾ ਪੁੱਤ ਆ ਜੇ, ਕਹਿੰਦਾ ਛੇਕੜ ਨੂੰ ਬਰਨਾਲੇ ਨੂੰ, ਉਹਨੂੰ ਕਹਿੰਦਾ ਖਿਆਲੇ ਨੂੰ, ਕਹਿੰਦਾ ਜੀ ਮੇਰੇ ਪੁੱਤ ਨੂੰ ਪੰਜਾਬ ਦੀ ਜੇਲ੍ਹ 'ਚ ਲਿਆਓ, ਅਸੀਂ ਮੁਲਾਕਾਤ ਤਾਂ ਕਰ ਲਿਆ ਕਰਾਂਗੇ ਵੀ ਐਡੀ ਦੂਰ ਸਾਨੂੰ ਜਾਣਾ ਬੜਾ ਔਖਾ ਹੈ। ਕਿ ਇੱਕ ਵਾਰ ਇਕੱਲੇ ਹੀ ਵਗ ਗਿਆ ਵਿਚਾਰਾ, ਇਕੱਲੇ ਹੀ ਗਿਆ। ਮੈਨੂੰ ਕਹਿੰਦੇ ਵੀ ਤੇਰੀ ਮੁਲਾਕਾਤ ਆਈ ਹੈ। ਮੈਂ ਦੇਖਿਆ, ਮੈਂ ਕੌਣ ਆਇਆ ਮੁਲਾਕਾਤ 'ਤੇ? ਜਦੋਂ ਗਿਆ ਮੈਂ ਦੇਖ, ਕਹਿੰਦਾ ਦੂਰੋਂ ਆਏ। ਅੱਗੇ ਤਾਂ ਸਾਨੂੰ ਕੰਧ ਪਿੱਛੇ ਖੜਾਉਂਦੇ ਹੁੰਦੇ ਇੱਧਰ ਜਾਲੀ 'ਚ। ਉਹਨੇ ਮੇਰੇ ਬਾਪੂ ਨੇ ਮੈਨੂੰ ਜੱਫੀ ਪਾ ਲਈ। ਉਹ ਕਹਿੰਦਾ ਵੀ ਮੈਂ ਸੰਤਰੀ, ਕਹਿੰਦਾ ਬਾਪੂ ਇਹ ਸਾਡਾ ਮੁੰਡਾ ਤੇਰਾ ਨਹੀਂ ਹੈਗਾ। ਕਹਿੰਦਾ ਯਾਰ ਮੇਰੇ ਮੁੰਡੇ ਨੂੰ ਛੱਡ ਦੇ, ਤੈਨੂੰ ਲੱਖ ਰੁਪਇਆ ਦੇ ਦੂੰਗਾ, 1 ਲੱਖ ਰੁਪਇਆ ਤੈਨੂੰ ਦੇ ਦੂੰ, ਮੇਰੇ ਮੁੰਡੇ ਨੂੰ ਛੱਡ ਦੇ। ਉਹ ਕਹਿੰਦਾ ਬਾਪੂ ਸਾਡੇ ਸਾਰੇ ਨਹੀਂ, ਇਹਦਾ ਸਰਕਾਰ ਛੱਡੂਗੀ, ਅਸੀਂ ਤਾਂ ਇਹਦੇ ਰਾਖੇ ਹਾਂ, ਕੁਛ ਨਹੀਂ ਲੈਣਾ, ਕਿਸੇ ਨੂੰ ਦੇਣਾ ਵੀ ਨਹੀਂ। ਅਤੇ ਬਾਅਦ 'ਚ ਮੈਨੂੰ ਉਹਨੇ ਸੰਤਰੀ ਨੇ ਕਿਹਾ, ਕਹਿੰਦਾ ਬਈ ਤੇਰਾ ਬਾਪ ਭੋਲਾ ਹੈ, ਕਹਿੰਦਾ ਕੋਈ ਅੱਜ ਕੱਲ੍ਹ ਠੱਗ ਫਿਰਦੇ ਨੇ ਵੀ ਲਿਆਓ ਬਾਪੂ ਦੇ ਦਿਓ ਲੱਖ ਰੁਪਈਆ, ਅਸੀਂ ਮੁੰਡੇ ਨੂੰ ਲਿਆਉਂਦੇ ਹਾਂ। ਕਹਿੰਦਾ ਸਾਨੂੰ ਐਂ ਨਹੀਂ ਕਿਸੇ ਠੱਗਿਆ। ਫਿਰ ਮੈਂ ਚਿੱਠੀ 'ਤੇ ਲਿਖ ਕੇ ਅਤੇ ਭੇਜਿਆ ਇਹਨਾਂ ਨੂੰ। ਮਹਾਂ ਭਾਈ ਕੋਈ ਐਸੀ ਗੱਲ ਨਹੀਂ, ਤੁਸੀਂ ਨਾ ਐਂ ਕਰਕੇ, ਬਾਪੂ ਐਂ ਕਹਿੰਦਾ ਸੀ ਤੁਸੀਂ ਨਾ ਵਹਿਮ ਕਰਿਓ, ਆਵਾਂਗੇ, ਆ ਜਾਵਾਂਗੇ ਛੇਤੀ। ਚਲੋ ਹੌਲੀ ਹੌਲੀ ਭਾਈ ਮਹਾਰਾਜ ਨੇ ਕਿਰਪਾ ਕਰਤੀ, ਆ ਗਏ ਇੱਥੇ। ਬਿਲਕੁਲ। ਤਾਂ ਜਿਹੜੀ ਮੁਲਾਕਾਤ ਆ ਇਹ ਅਸੀਂ ਕਰਵਾ ਰਹੇ ਹਾਂ, ਇਸ ਦੇ ਵਿੱਚ ਤੁਸੀਂ ਗੱਲਾਂ ਸੁਣ ਹੀ ਲਈਆਂ ਨੇ ਕਿ 72 ਘੰਟੇ ਬਾਅਦ ਪਾਣੀ ਪੀਣਾ ਜੂਨ ਮਹੀਨੇ ਦੇ ਵਿੱਚ, ਅਤੇ ਉਸ ਤੋਂ ਬਾਅਦ ਘਰ ਦੇ ਹਾਲਾਤ ਕੀ ਨੇ, ਘਰ ਦੇ ਵਿੱਚ ਜੋ ਬੀਤਿਆ। ਬਜ਼ੁਰਗ ਜਾਂਦੇ ਨੇ ਤਾਂ ਬਜ਼ੁਰਗ ਹਰ ਇੱਕ ਨੂੰ ਇਹ ਕਹਿੰਦੇ ਨੇ ਕਿ ਸਾਨੂੰ ਸਾਡਾ ਪੁੱਤ ਚਾਹੀਦਾ। ਇਕੱਲੇ ਬਾਬੇ ਪਾਲ ਸਿੰਘ ਦੀ ਗੱਲ ਨਹੀਂ ਇਹ ਹੋਰ ਵੀ ਬਥੇਰੀਆਂ ਮਾਵਾਂ ਅੱਜ ਉਡੀਕ ਰਹੀਆਂ ਨੇ ਜਿਨ੍ਹਾਂ ਦੇ ਪੁੱਤ ਉਦੋਂ ਸ਼ਹੀਦ ਹੋ ਗਏ। ਉਸ ਦੌਰ ਦੇ ਵਿੱਚ ਜਾਂ ਪੁਲਿਸ ਨੇ ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰ ਦਿੱਤੇ, ਜਾਂ ਸਮੇਂ ਦੀ ਸਰਕਾਰ ਨੇ ਮੁੰਡਿਆਂ ਨੂੰ ਖਾੜਕੂ ਬਣਨ ਦੇ ਲਈ ਮਜਬੂਰ ਕਰਤਾ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ ਤੁਹਾਡੇ ਨਾਲ। ਜਿਹੜੀ ਮੁਲਾਕਾਤ ਆ ਉਹ ਇੱਕ ਅਨੋਖੀ ਮੁਲਾਕਾਤ ਆ ਇਹ, ਕਿ ਉਸ ਦੌਰ ਦੀ ਆ। ਬਜ਼ੁਰਗੋ, ਜਦੋਂ ਉਮਰ ਕਿੰਨੀ ਕੁ ਸੀ ਉਦੋਂ ਜਦੋਂ ਤੁਸੀਂ ਉੱਥੇ ਗਏ ਹੋ? 22 ਸਾਲ ਦੀ ਸੀ, 22 ਸਾਲ ਦੀ, 22 ਕੁ ਸਾਲ ਦੀ ਸੀ। 22 ਸਾਲ ਦੀ ਉਮਰ ਸੀ। 22 ਸਾਲਾਂ ਦੇ ਵਿੱਚ ਤਾਂ ਬੜਾ ਛੋਟੀ ਉਮਰ ਹੁੰਦੀ ਆ, ਕੁਛ ਪਤਾ ਹੀ ਨਹੀਂ ਲੱਗਦਾ। ਜਜ਼ਬੇ ਦੇ ਵਿੱਚ ਚਲੇ ਗਏ ਜਾਂ ਫਿਰ ਉੱਦਾਂ ਹੀ ਗਏ ਸੀ? ਵੈਸੇ ਜਿਵੇਂ ਕੋਈ ਇਹ ਕਹਿਣ ਲੱਗ ਗਏ, ਜਥੇਦਾਰ ਕਹਿੰਦੇ ਵੀ ਇੱਥੋਂ ਆਪਣਾ ਜਥਾ ਹੈ, ਜਥੇ ਜਾਣਾ, ਸੰਤ ਲੌਂਗੋਵਾਲ ਨੇ ਮੋਰਚਾ ਲਾਇਆ ਵੀ ਇਹਦੇ 'ਚ ਅੱਜ ਜਾਓਗੇ, ਕੱਲ੍ਹ ਨੂੰ ਆ ਜਾਓਗੇ, ਪਰਸੋਂ ਨੂੰ ਆ ਜਾਓਗੇ, ਬਸ ਬਾਹਲਾ ਟਾਈਮ ਨਹੀਂ। ਮੈਂ ਮੇਰੇ ਬਾਪੂ ਜੀ ਨੂੰ ਕਿਹਾ, ਬਾਪੂ ਜੀ ਉੱਧਰ ਮੈਂ ਘਰੇ ਨਹੀਂ ਦੱਸਿਆ ਇਹਨਾਂ ਨੂੰ, ਨਾ ਆਪਦੇ ਘਰ ਵਾਲੀ ਨੂੰ, ਨਾ ਆਪਦੀ ਭਰਜਾਈ ਨੂੰ, ਨਾ ਮੇਰੀ ਮਾਂ ਨੂੰ। ਉਹ ਮੈਨੂੰ ਕਹਿੰਦਾ, ਉਹ ਉੱਥੇ ਅਸੀਂ ਬਾਹਰੇ ਖੜ੍ਹੇ ਤੇ, ਕਹਿੰਦਾ ਚੱਲ। ਮੈਂ ਕਿਹਾ ਬਾਪੂ ਮੈਨੂੰ ਕਹਿੰਦੇ ਨੇ ਇਹ ਵਗ ਜਾ। ਮੈਂ ਕਹਿੰਦਾ ਜੇ ਕੱਲ੍ਹ ਨੂੰ ਆ ਜਾਏਗਾ ਚੱਲ ਵਗ ਜਾ, ਫਿਰ ਕੀ ਹੁੰਦਾ, ਕੋਈ ਗੱਲ ਨਹੀਂ। ਕਹਿੰਦਾ ਜਾਇਆ। ਅਤੇ ਅਸੀਂ ਉੱਥੇ, ਮੈਂ ਮੇਰੇ ਬਾਪੂ ਜੀ ਨੇ ਜਦੋਂ ਇੱਥੇ ਉੱਥੋਂ ਪਤਾ ਲੱਗ ਗਿਆ ਵੀ ਗੋਲੀ ਚੱਲ ਗਈ, ਆ ਕੇ ਨਿੰਮੋ ਝਾਣਾ ਹੋ ਕੇ ਕਹਿਣ ਲੱਗਿਆ, ਪੁੱਤ ਉੱਥੇ ਆ ਪਾਲ ਤੂੰ ਤਾਂ ਉੱਥੇ ਗਿਆ। ਇਹ ਕਹਿੰਦੇ ਬਾਪੂ ਤਾਂ ਸਾਨੂੰ ਫਿਰ ਪਹਿਲਾਂ ਨਹੀਂ ਦੱਸਿਆ। ਕਹਿੰਦਾ ਪਹਿਲਾਂ ਮੈਂ ਦੱਸਿਆ ਪੁੱਤ ਵੀ ਉੱਥੇ ਕਿਹੜਾ ਗੋਲੀ ਚੱਲਣ ਦਾ ਕੀ ਪਤਾ ਸੀਗਾ ਵੀ ਗੋਲੀ ਚੱਲ ਜੂ। ਮੈਂ ਤਾਂ ਪੁੱਤ ਉੱਥੇ ਕਹਿ ਬੈਠਾ ਵੀ ਮੈਨੂੰ ਪੁੱਛ ਕੇ ਗਿਆ, ਐਸੀ ਗੱਲ ਨਹੀਂ ਵੀ ਮੈਂ ਕਿਹਾ ਵੀ ਉਹ ਤਾਂ ਵਗ ਗਿਆ ਬਾਪੂ ਤਾਂ। ਬਸ ਉੱਥੇ ਐਸਾ ਗਿਆ। ਮੁੜ ਕੇ 5 ਸਾਲਾਂ ਬਾਅਦ ਆਇਆ ਭਾਈ, ਘਰ ਦੇਖਿਆ। ਚਲੋ ਮਹਾਰਾਜ ਦੀ ਕਿਰਪਾ ਨਾਲ ਹਾਲਾਤ ਠੀਕ। ਹਾਲਾਤ ਤਾਂ ਕੀ ਹੈ ਜੀ, ਹਾਲਾਤ ਕੀ ਕਰਨਗੇ। ਕਿੱਥੇ ਤਾਂ ਮੈਂ ਘਰੇ ਕਮਾਉਣਾ ਸੀ ਨਾਲ ਲੱਗ ਕੇ ਭਾਈ ਦੇ, ਕਿੱਥੇ ਨੇ ਇਕੱਲੇ ਨੇ ਦੁਖੀ ਸੁਖੀ ਹੋ ਕੇ ਕਿਵੇਂ ਟਾਈਮ ਕੱਢਿਆ। ਜਦੋਂ ਟਾਈਮ ਤਾਂ ਕੱਢਣ ਲਿਆ, ਫਸੀ ਦਾ ਫਟਕਣ ਕੀ ਹੈ, ਟਾਈਮ ਤਾਂ ਕੱਢਣਾ ਹੀ ਹੈ। ਚਲੋ ਟਾਈਮ ਉਹ ਚੀਜ਼ ਨਹੀਂ ਹੈਗੀ ਵੀ ਜਿਵੇਂ ਹੁਣ ਆਪਾਂ ਘਰੇ ਆਪਣੇ ਮੌਜਾਂ ਬਸਦੇ ਹਾਂ, ਰੱਖਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ। ਘਾਟਾ ਤਾਂ ਬਹੁਤ ਪਿਆ। ਘਾਟੇ ਵਾਲੀ ਤਾਂ ਗੱਲ ਛੱਡ ਦਿਓ, ਸੀਰੀ ਪਾਲੀ ਰਲਾਉਣਾ, ਸੀਰੀ ਰਲਾਉਂਦਾ ਰਿਹਾ ਇਹ ਆਪ ਨੂੰ। ਜਦੋਂ ਕੰਮ ਇਕੱਲੇ ਤੋਂ ਨਹੀਂ ਹੁੰਦਾ, ਕੰਮਾਂ ਰਲਾਉਂਦਾ ਰਿਹਾ। ਕਿੰਨੇ 5 ਸਾਲ ਹੋ ਗਏ, ਘੱਟੋ ਘੱਟ 50,000 ਤੋਂ ਰਲਦਾ ਨਹੀਂ ਘੱਟ ਹੁਣ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਗੱਲ ਕਰੀ ਆ
ਕਿ ਅਸੀਂ ਉਸ ਦੌਰ ਦੇ ਵਿੱਚ ਰਹੇ, ਤਾਂ ਫਿਰ ਘਰਦਿਆਂ ਨੇ ਜਿਵੇਂ ਲੋਕਾਂ ਨੇ ਘਰਾਂ ਦੇ ਵਿੱਚ ਕਈਆਂ ਨੂੰ ਆਸ ਹੀ ਨਹੀਂ ਸੀ ਕਿ ਸਾਡਾ ਪੁੱਤ ਮੁੜ ਆਊਗਾ, ਸਾਡੇ ਪੁੱਤ ਉੱਥੇ ਸ਼ਹੀਦ ਹੋ ਗਏ। ਤੁਹਾਡੇ ਘਰ ਦੇ ਵਿੱਚ ਵੀ ਅਜਿਹਾ ਕੁਛ ਸੀ? ਨਹੀਂ, ਇਹ ਪਤਾ ਲੱਗ ਗਿਆ ਸੀ ਇਹਨਾਂ ਨੂੰ ਜਦੋਂ ਮੁਲਾਕਾਤ ਹੋਈ, ਉੱਥੇ ਹੀ ਪਤਾ ਲੱਗ ਗਿਆ ਸੀ ਵੀ ਹੈਗਾ, ਵੀ ਐਡੀ ਗੱਲ ਨਹੀਂ ਹੈਗੀ। ਜਦੋਂ ਬੰਦੇ ਦੂਜੇ ਵੀ ਆ ਗਏ, ਉਹ ਬੰਦੇ ਆਏ, ਉਹਨਾਂ ਨੂੰ ਵੀ ਪੁੱਛਿਆ ਇਹਨਾਂ ਨੇ, ਉਹ ਕਹਿੰਦੇ ਵੀ ਕੋਈ ਨਹੀਂ ਹੈਗਾ ਸੀਗਾ, ਵੀ ਐਡੀ ਗੱਲ ਨਹੀਂ, ਮਰਿਆ ਤਾਂ ਨਹੀਂ ਹੈਗਾ ਹਜੇ, ਵੀ ਠੀਕ ਸੀਗਾ। ਚਲੋ ਮੇਰਾ ਬਾਪੂ ਜੀ ਪੁੱਛਦਾ ਰਿਹਾ। ਇਹਦੇ 15 ਕੁ ਦਿਨਾਂ ਬਾਅਦ 16 ਦਿਨਾਂ ਬਾਅਦ ਇਹਨਾਂ ਨੇ ਬੱਸ ਲਾਤੀ। ਬੱਸ ਤੋਂ ਬਾਅਦ ਬੱਸ 'ਤੇ ਮੁਲਾਕਾਤ ਕਰਨ ਲੱਗੇ। ਬਸ ਆਹੀ ਚੀਜ਼ ਹੈ ਜੀ। ਹਾਂ, ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਐਡੀ ਦੂਰ ਪਹੁੰਚੇ, ਜਾਂ ਜਥੇਦਾਰ ਟੌੜਾ ਸਾਹਿਬ ਸੀ, ਜਾਂ ਜਿਹੜੇ ਹੋਰ ਅਕਾਲੀ ਲੀਡਰ ਸੀ, ਪਾਣੀਆਂ ਦੇ ਮੋਰਚੇ ਦੀ ਗੱਲ ਕਰਦੇ ਸੀ, ਪਾਣੀਆਂ ਦੀ ਗੱਲ ਕਰਦੇ ਸੀ, ਗ੍ਰਿਫਤਾਰੀਆਂ ਦੀ ਗੱਲ ਕਰਦੇ ਸੀ, ਅਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ, ਨਾ ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਇੱਕ ਬਸ ਆਹ ਕਰਤਾ ਜੀ, ਆ ਜਾਓ ਜੀ, ਹਾਂ ਜੀ ਤੁਸੀਂ ਉੱਥੇ ਗਏ ਹੋ, ਤੁਹਾਨੂੰ ਸ਼੍ਰੋਮਣੀ ਕਮੇਟੀ 'ਚ ਨੌਕਰੀਆਂ ਦੇ ਦਿੰਦੇ ਹਾਂ ਯੋਗਤਾ ਦੇ ਹਿਸਾਬ ਨਾਲ। ਅਨਪੜ੍ਹ ਹੈ, ਸੇਵਾਦਾਰ, ਉਦੋਂ ਪੜ੍ਹਿਆ ਹੋਇਆ ਮਾੜਾ ਮੋਟਾ ਹੋਰ ਤਾਂ ਉਹ ਇਹੋ ਜਿਹਾ ਕੁਛ ਇਹਨਾਂ ਨੇ ਕੀਤਾ। ਬਸ ਮੁੜ ਕੇ ਕੋਈ ਇਹੋ ਜਿਹੀ ਕਿਸੇ ਨੇ ਜਾਤ ਨਹੀਂ ਪੁੱਛੀ ਸਾਡੀ, ਕਿਸੇ ਨੇ ਵੀ, ਨਾ ਕਿਸੇ ਲੀਡਰ ਨੇ, ਨਾ ਕਿਸੇ ਕਾਂਗਰਸੀ ਨੇ, ਨਾ ਕਿਸੇ ਟੌੜੇ ਨੇ, ਨਾ ਕਿਸੇ ਬਾਦਲ ਨੇ ਸਾਨੂੰ ਕੁਛ ਨਹੀਂ ਪੁੱਛਿਆ। ਪੁੱਛਿਆ ਕੀ ਹੈ, ਬਸ ਪੁੱਛਿਆ ਬਸ, ਹਾਂ ਜੀ ਤੁਹਾਨੂੰ ਨੌਕਰੀ ਮਿਲਦੀ ਹੈ, ਨੌਕਰੀ ਮਿਲੀਆਂ ਨੇ, ਤੁਹਾਨੂੰ ਆਹ ਦੇਤੀਆਂ ਜੀ, ਤੁਹਾਨੂੰ ਨੌਕਰੀਆਂ ਦੇਤੀਆਂ ਜੇ ਇਹੋ ਜਿਹਾ ਕੁਛ, ਬਸ ਹੋਰ ਕੋਈ ਨਹੀਂ ਸਾਨੂੰ ਕਿਸੇ ਨੇ ਮਿਲਿਆ ਜੀ। ਅਤੇ ਬਾਕੀ ਦਾ ਇਹਨਾਂ ਦੀ ਹਵਾ 'ਚ ਤਾਂ ਕਿ ਹਾਂ ਜੀ ਲੰਗਣ ਨੇ ਲਾਇਆ ਜੀ ਮੋਰਚਾ, ਆਪਾਂ ਚਲੋ ਵੱਧੋ ਵੱਧ ਚਲੋ ਭਾਈ ਸਾਰੇ ਜਾਣੇ ਚਲੋ। ਅਸੀਂ ਗਏ ਆਈ ਤੇ ਵੀ ਸੰਤਾਂ ਨੇ ਮੋਰਚਾ ਲਾਇਆ, ਸੰਤਾਂ ਦਾ ਵੀ ਉੱਥੇ ਕੰਮ ਹੈ ਸੰਤਾਂ ਦਾ, ਆਪਾਂ ਚਲੋ ਚਲੇ, ਬਸ ਚਲੋ ਚ ਭਾਈ ਉੱਥੇ ਫਸ ਗਏ ਜੀ। ਮੁੜ ਕੇ ਕਿਸੇ ਨੇ ਜਾਤ ਨਹੀਂ ਪੁੱਛੀ। ਜਣੇ ਸ਼੍ਰੋਮਣੀ ਕਮੇਟੀ ਨੇ ਜਦੋਂ ਕਿਵੇਂ ਵੀ ਹੈ ਸੋ ਸਾਡਾ ਕੇਸ ਲੜਿਆ, ਸ਼੍ਰੋਮਣੀ ਕਮੇਟੀ ਨੇ ਕੇਸ ਲੜਿਆ, ਕਹਿੰਦੇ ਵੀ ਕੇਸ ਲੜ ਕੇ ਸਾਨੂੰ ਉੱਥੇ ਆਪਦਾ ਜਿਹੋ ਜਿਹਾ ਹੈਗਾ ਸੀ ਅੰਦਰ ਹੀ, ਉਹ ਸਾਡੀ ਅੰਦਰ ਹੀ ਅਦਾਲਤ ਸੀਗੀ, ਅੰਦਰ ਹੀ ਅਸੀਂ ਜਾਂਦੇ ਸੀ, ਅੰਦਰ ਹੀ ਸਾਡੀ ਪੈ ਜਾਂਦੀ ਤਰੀਕ, ਇੰਨੀ ਤਰੀਕ ਪੈ ਗਈ ਜੀ। ਬਸ ਤਰੀਕ 'ਤੇ ਤਰੀਕ ਆਉਣ ਜਾਣ ਦਾ ਕੁਛ ਨਹੀਂ। 40 ਕੁ ਬੰਦੇ ਪਹਿਲਾਂ ਛੱਡੇ, ਫਿਰ ਸਾਨੂੰ ਉਦੋਂ ਬਾਅਦ ਸਾਨੂੰ ਛੱਡਿਆ, 3 ਕਿਸ਼ਤਾਂ 'ਚ ਅਸੀਂ ਛੱਡਿਆ ਜੀ। ਬਿਲਕੁਲ। ਤਾਂ ਜਿਹੜੀ ਇਹ ਮੁਲਾਕਾਤ ਅਸੀਂ ਤੁਹਾਡੇ ਨਾਲ ਕਰਵਾਈ ਆ, ਇਹ ਮੁਲਾਕਾਤ ਇੱਕ ਉਸ ਸਿਦਕੀ ਸਿੱਖ ਦੀ ਆ ਜਿਨ੍ਹਾਂ ਨੇ 1984 ਦੇ ਵਿੱਚ, ਜੂਨ 1984 ਦੇ ਵਿੱਚ ਸੰਤਾਪ ਹੋ ਗਿਆ, ਅਤੇ ਜੂਨ 1984 ਦਾ ਸੰਤਾਪ ਸੀ। 5 ਸਾਲ ਦੀ ਕੈਦ ਕੱਟੀ। ਤਾਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਲੋਕ ਇਹਨਾਂ ਦਾ ਸਾਥ ਜਾਂ ਇਹਨਾਂ ਦੇ ਘਰ ਦੇ ਹਾਲਾਤ ਨਹੀਂ ਪੁੱਛਿਆ, ਹਾਲਾਤਾਂ ਨੂੰ ਕਦੇ ਨਹੀਂ ਪੁੱਛਿਆ ਆ ਕੇ। ਤਾਂ ਅੱਜ ਤੱਕ ਜਿਹੜੇ ਕਿ ਉਹ ਘਰ ਨੇ, ਅਜਿਹੇ ਘਰ ਨੇ ਜਿਹੜੇ ਹਲੇ ਵੀ ਮਾਵਾਂ ਉਡੀਕਦੀਆਂ ਨੇ ਕਿ ਸਾਡੇ ਪੁੱਤ ਆਉਣਗੇ। ਉਸ ਮੋਰਚੇ ਦੇ ਵਿੱਚ ਗਏ, ਉਹਨਾਂ ਦੇ ਪੁੱਤ ਹਲੇ ਤੱਕ ਘਰਾਂ ਨੂੰ ਵਾਪਸ ਨਹੀਂ ਪਰਤੇ। ਤਾਂ ਜਿਹੜੇ ਹਾਲਾਤ ਸੀ ਅਸੀਂ ਤੁਹਾਡੇ ਨਾਲ ਸਾਂਝੇ ਕਰੇ ਆ। ਇਸੇ ਤਰ੍ਹਾਂ ਅਸੀਂ ਕਿਸੇ ਹੋਰ ਜਗ੍ਹਾ 'ਤੇ ਜਾ ਕੇ ਕਿਸੇ ਹੋਰ ਸਿਦਕੀ ਸਿੱਖ ਦੇ ਨਾਲ ਜਾਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਵਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ, ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? 3 ਤਰੀਕ ਨੂੰ ਅਸੀਂ ਚੱਲ ਪਏ, ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਵਜੇ ਵਗ ਗਏ, 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਸਾੜਦੇ ਨੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ, ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਹਤਾ ਸੀ, ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜ੍ਹਾ। ਬਹੱਤਰ ਘੰਟੇ ਗੋਲੀ ਚੱਲੀ ਗਈ।
72 ਘੰਟਿਆਂ ਬਾਅਦ ਸਾਨੂੰ ਕੱਢਿਆ, ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ ਆ ਕੇ। 1984 ਦੇ ਵਿੱਚ ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ, ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਤਾਂ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ, ਕਹਿੰਦੇ ਵੀ ਉਹ ਖੜਾ ਪਾਣੀ। ਅਸੀਂ ਉਹ ਪਾਣੀ 'ਤੇ ਜੇ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਏਡੀ ਦੂਰ ਪਹੁੰਚੇ, ਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ। ਕਿਸੇ ਨੇ ਵੀ ਨਾ, ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਅਜਿਹੇ ਬਜ਼ੁਰਗ ਦੇ ਨਾਲ ਮਿਲਾਉਣ ਜਾ ਰਹੇ ਹਾਂ ਤੁਹਾਨੂੰ, ਜਿਨ੍ਹਾਂ ਦੀ ਕਾਫੀ ਵੱਡੀ ਘਾਲਨਾ ਗੀ, ਕਾਫੀ ਵੱਡੀ ਜਿਹੜੀ ਕਿ ਸਿੱਖ ਕੌਮ ਨੂੰ ਦੇਣ ਆ। ਤਾਂ ਅਸੀਂ ਗੱਲਬਾਤ ਕਰਾਂਗੇ ਜੂਨ 1984 ਦੇ ਵਿੱਚ ਜਿਹੜਾ ਅਟੈਕ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਤਾਂ ਉਸ ਦੇ ਵਿੱਚ ਕਾਫੀ ਜਿਹੜੀ ਸੰਗਤ ਆ ਸ਼ਹੀਦ ਹੋ ਜਾਂਦੀ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਕਾਫੀ ਸੰਗਤ ਤਸ਼ੱਦਦ ਚੱਲਦੀ ਆ, ਅਤੇ ਉਸ ਸੰਗਤ ਦਾ ਇੱਕ ਹਿੱਸਾ ਬਣਦੇ ਨੇ ਬਾਬਾ ਪਾਲ ਸਿੰਘ, ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਅੱਜ ਉਹਨਾਂ ਦੇ ਨਾਲ ਤੁਹਾਡੀ ਇੱਕ ਮੁਲਾਕਾਤ ਕਰਵਾ ਰਹੇ ਹਾਂ, ਜਿਸ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਜੋ ਜੋ ਬੀਤਿਆ ਸੁਣੋਗੇ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ, ਸਵਾਗਤ ਕਰਦੇ ਹਾਂ ਪਹਿਲਾਂ ਬਾਬਾ ਪਾਲ ਜੀ ਦਾ। ਬਾਬਾ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ, ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? ਕਿਸ ਤਰ੍ਹਾਂ ਦਾ ਜੀ, ਆਪਣਾ ਦੇਖਿਆ ਹੀ ਹੈ ਤੁਸੀਂ, ਪਤਾ ਹੀ ਲੱਗਿਆ ਸਾਰਿਆਂ ਨੂੰ। ਅਸੀਂ ਇੱਥੋਂ 2 ਤਰੀਕ ਨੂੰ ਗਿਆ, 2 ਤਰੀਕ ਨੂੰ ਜਾ ਕੇ ਅਸੀਂ ਇੱਥੋਂ, ਸਾਨੂੰ ਕਾਫੀ ਲੋਕਾਂ ਨੇ ਰੋਕਿਆ ਵੀ ਤੁਸੀਂ ਨਾ ਜਾਓ, ਉੱਥੇ ਦਾ ਹਾਲਾਤ ਖ਼ਰਾਬ ਨੇ। ਅਸੀਂ ਕਿਹਾ ਵੀ ਚੱਲ ਕੋਈ ਨਹੀਂ ਯਾਰ, ਕੀ ਹੁੰਦਾ। 110 ਬੰਦੇ ਸਾਡੇ ਨਗਰ ਦੇ, 110 ਬੰਦੇ ਗਏ ਸੀ ਅਸੀਂ। ਚਲੋ ਇੱਥੋਂ ਸੁਨਾਮ ਵੀ ਰੋਕਿਆ ਸਾਨੂੰ, ਲੁਧਿਆਣੇ ਵੀ ਰੋਕਿਆ, ਅੰਮ੍ਰਿਤਸਰ ਸਾਨੂੰ ਹਨੇਰਾ ਹੋ ਗਿਆ। ਅੰਮ੍ਰਿਤਸਰ ਕਹਿੰਦੇ ਕਰਫਿਊ ਲੱਗ ਗਿਆ, ਕਰਫਿਊ ਲੱਗਿਆ ਤਾਂ ਅਸੀਂ ਉੱਥੇ ਹੀ ਰਹੇ। 3 ਤਰੀਕ ਨੂੰ ਅਸੀਂ ਰਾਤ ਨੂੰ, 3 ਤਰੀਕ ਕਰਕੇ ਜਦੋਂ 2 ਤਰੀਕ ਨੂੰ ਉੱਥੇ ਰਹੇ, 3 ਤਰੀਕ ਨੂੰ ਅਸੀਂ ਚੱਲ ਪਏ। ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਕੁ ਵਜੇ ਵਗ ਗਏ। 9 ਵਜੇ ਤੋਂ ਬਾਅਦ ਚਲੋ ਹੌਲੀ ਹੌਲੀ ਦਰਸ਼ਨ ਮੇਲਾ, ਪਾਣੀ ਧਾਣੀ ਪੀਤਾ, ਅਤੇ ਕਹਿੰਦੇ ਵੀ ਇਤਨੇ, ਕਹਿੰਦੇ ਫੇਰ ਵੀ ਕਹਿੰਦੇ ਕਰਫਿਊ ਲੱਗ ਗਿਆ, ਬਾਹਰ ਅੰਦਰ ਨਹੀਂ ਜਾਣਾ ਕਿਸੇ ਨੇ। ਅਸੀਂ ਆਖਿਆ ਵੀ ਠੀਕ ਹੈ ਭਾਈ, ਅੰਦਰ ਹੀ ਰਹੇ। ਸਮੁੰਦਰੀ ਹਾਲ 'ਚ ਇਸ਼ਨਾਨ ਪਾਣੀ ਕੀਤਾ। ਜਦੋਂ 3 ਵਾਲੀ ਰਾਤ ਅਸੀਂ ਪਏ, 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਤਾੜ ਦੇਣੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ, ਕੋਈ ਭੱਜ ਗਿਆ, ਕੋਈ ਉੱਥੇ ਰਹਿ ਗਿਆ। ਕੁਛ ਨਹੀਂ ਦੇਖਿਆ ਸੀ ਕਿਸੇ ਨੇ ਵੀ ਕਿਹੜਾ ਰਹਿ ਗਿਆ। 110 ਬੰਦੇ ਦੇ ਸੀ, ਸਾਰੇ ਇਸ਼ਨਾਨ ਕਰਦੇ ਸੀ ਨਗਰ ਦੇ, ਸਾਡੇ ਪਿੰਡ ਦੇ। ਉੱਥੇ ਜਾ ਕੇ ਅਸੀਂ ਬਹਿ ਗਏ। ਅਸੀਂ ਤਾੜ ਗੋਲੀ, ਜਿਵੇਂ ਕੋਈ ਤਿਆਰ ਹੀ ਹੁੰਦਾ ਕੰਮ, ਗੋਲੀ ਕੰਨ ਪਾਈ ਨਹੀਂ ਸੁਣੀ, ਇੰਨੀਆਂ ਗੋਲੀਆਂ ਚੱਲੀਆਂ। ਬਸ ਤੁਸੀਂ ਛੱਡ ਦਿਓ ਗੱਲ। ਦਬਾ ਦਬ ਜਦੋਂ ਪਹਿਲਾ ਫਾਇਰ ਹੋਇਆ, ਉਹਦੀ ਬਾਸਤ ਗੋਲੀ ਬਾਲੇ ਤੇਰੇ ਕੀ ਕੰਨ ਖਾਉ। 72 ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢਿਆ, ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ ਆ ਕੇ ਰਾਮਦਾਸ ਸਰਾਂ 'ਚ ਲੈ ਗਏ ਸਾਨੂੰ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ, ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਹਤਾ ਸੀ, ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜ੍ਹਾ, ਅਸੀਂ ਐਂ ਕਮਰੇ 'ਚ, ਕਮਰਾ ਜਿਹਾ ਖੁੱਲ੍ਹਾ ਸੀ, ਉਹਦੇ 'ਚ ਵੜ ਗਏ। ਚਲੋ ਬੜੇ ਜੀ ਅਸੀਂ। 4 ਕੁ ਵਜੇ ਸੀ। 4 ਵਜੇ ਤੋਂ ਬਾਅਦ ਸਾਨੂੰ ਗ੍ਰਿਫਤਾਰ ਕਰਨ ਲੱਗ ਗਏ। ਗ੍ਰਿਫਤਾਰ ਮੰਜਿਆਂ ਥੱਲੇ ਪਏ, ਤਾਂ ਆ ਜੋ ਬਾਹਰ ਨਿਕਲਿਆ, ਉਹ ਨਹੀਂ ਗੋਲੀ ਚਲਾਏਂਗੇ, ਜੇ ਕਰਾਂਗੇ। ਉਹਨਾਂ ਨੇ ਬਾਹਰ ਕੱਢ ਕੇ ਸਾਨੂੰ ਬਾਹਰ ਆ ਗਏ ਸੀ। ਬਾਹਰ ਆਏ ਤਾਂ ਚਲੋ ਡੰਡੇ, ਸੋਟੀਆਂ,
ਬੂਟ ਬੱਟ ਬਹੁਤ ਮਾਰੇ ਸਾਡੇ। ਉਹਨਾਂ ਨਹੀਂ ਉਦੋਂ ਮਰਿਆ ਚੰਗਾ ਸੀਗਾ ਵੀ ਜੇ ਮਰ ਜਾਂਦੇ ਤਾਂ ਵਧੀਆ ਸੀ, ਜਿਹੜੇ ਮਰ ਗਏ ਸ਼ਹੀਦ ਹੋ ਗਏ ਉਹ ਵਧੀਆ ਵੀ ਸਾਨੂੰ ਉਹ ਕੁੱਟ ਫੇਰੀ ਵੀ ਰਹੇ ਰੱਬ ਦਾ ਨਾਮ। ਚਲੋ ਜੀ ਅਸੀਂ ਉੱਥੇ ਹੌਲੀ ਹੌਲੀ ਆ ਕੇ ਗ੍ਰਿਫਤਾਰ ਹੋਣ ਲੱਗੇ। ਸਾਨੂੰ ਕਹਿੰਦਾ ਕੋਈ ਬੰਦਾ ਕਹਿੰਦਾ ਵੀ ਖੜੇ ਰਹੇ ਸੀ, ਰਾਮੂ ਵਾਲੀ ਆ ਗਿਆ ਉੱਥੇ। ਰਾਮੂ ਵਾਲਿਆ ਕਹਿੰਦਾ ਵੀ ਯਾਰ ਇਹਦਾ ਕਹਿੰਦਾ ਬੰਦੇ ਬਹੁਤ ਮਾਰਤੇ। ਅਸੀਂ ਆਖਿਆ ਵੀ ਦੇਖ ਲਓ ਜੀ ਸਾਡੇ ਪਿੰਡ ਦੇ ਵੀ ਐਂ ਮਰ ਗਏ ਰਾਮੂ ਵਾਲੀ ਨਾਲ। ਅਸੀਂ ਮੈਂ ਨਹੀਂ ਜਾਣਦਾ ਸੀ ਉਹਨੂੰ ਵੀ ਰਾਮੂ ਵਾਲੀ ਆ ਇਹ ਵੈਸੇ। ਅਤੇ ਉਹ ਅਸੀਂ ਐਂ ਤਾਰਾ ਸੋਹਣਾ ਲੰਗਰ ਸਾਡੇ ਐਂ ਨਿਕਲ ਕੇ ਗਏ ਅਤੇ ਉੱਥੇ ਬੰਦੇ ਬੈਠੇ ਸੀ ਸਾਡੇ ਪਿੰਡ ਦੇ। ਉਹ ਮੈਨੂੰ ਕਹਿੰਦੇ ਵੀ ਸਾਨੂੰ ਤਾਂ ਐਂ ਸੀਗਾ ਵੀ ਤੁਸੀਂ ਚਲੇ ਗਏ ਵੀ ਕਿਸੇ ਤੁਹਾਨੂੰ ਤਾਂ ਗ੍ਰਿਫਤਾਰ ਕਰ ਲਿਆ। ਅਸੀਂ ਹੈਗਾ ਵੀ ਗ੍ਰਿਫਤਾਰ ਨਹੀਂ ਕੀਤਾ ਭਾਈ, ਸਾਨੂੰ ਤਾਂ ਉੱਥੇ ਗੋਲੀਆਂ ਚਲਾਤੀਆਂ, ਬੰਦੇ ਮਾਰਤੇ, ਤੇਰਾ ਮੁੰਡਾ ਮਰ ਗਿਆ, ਫਲਾਣਾ ਮਰ ਗਿਆ। ਮੈਂ 9-10 ਜੀ ਗਿਣਿਆ ਤੇ ਸਾਡੇ ਪਿੰਡ ਦੇ 9 ਜੀ ਮਰੇ ਸੀ। 9 ਹੀ ਮੈਂ ਉਹਨੂੰ ਗਿਣਿਆ ਤੇ ਮੈਂ ਕਿਹਾ 9 ਹੀ ਭਾਈ ਉਹ ਸ਼ਹੀਦ ਹੋ ਗਏ ਨੇ। ਅਤੇ ਇੰਨੇ ਆਪਣੇ ਮੇਰਾ ਖਿਆਲ ਵੀ 20-25 ਦਾ ਗੇੜ 'ਚ ਫੱਟੜ। ਕਹਿੰਦਾ ਵੀ ਇਹ ਤਾਂ ਬਹੁਤ ਮਾੜਾ ਕੰਮ ਹੋਇਆ। ਮੈਂ ਕਿਹਾ ਵੀ ਇਹ ਤਾਂ ਹੁਣ ਤੁਸੀਂ ਦੇਖੋ। ਚੱਲ ਮੈਂ ਮੁੜ ਕੇ ਉੱਧਰੋਂ ਹੀ ਫੇਰ ਮੁੜਿਆ। ਉੱਥੋਂ ਆ ਕੇ ਅਸੀਂ ਬੈਠੇ ਇੱਥੇ ਬੈਠੇ ਰਹੇ। ਉੱਥੇ ਆ ਕੇ ਕਹਿੰਦੇ ਵੀ ਚੱਕੋ ਲਾਸ਼ਾਂ। ਪੰਜਾਬ ਪੁਲਿਸ ਦੇ ਅਸੀਂ ਲਾਸ਼ਾਂ ਚੱਕ ਕੇ ਐਂ ਲੱਤ ਲਾਸ਼ਾਂ ਨੂੰ ਕੋਈ ਸਾਂਕਦਾ, ਕੋਈ ਰੋਂਦਾ ਹੈ, ਕੋਈ ਪਿੱਟਦਾ, ਕਿਸੇ ਦਾ ਲੱਤ ਵੱਢੀ ਪਈ ਹੈ, ਕੋਈ ਬੱਚਾ ਹੈ, ਕੋਈ ਛੋਟਾ ਮੋਟਾ। ਅਸੀਂ ਚੱਕ ਜਿਵੇਂ ਕੁੱਤੇ ਸਿੱਟਦੇ ਹੁੰਦੇ ਨੇ ਲਾਸ਼ਾਂ ਸਲੋਟ ਇਹਨਾਂ ਨੇ ਸਿੱਟੀਆਂ ਫੜ ਕੇ। ਚਲੋ ਅਸੀਂ ਜਦੋਂ ਜਮ੍ਹਾਂ ਖਤਮ ਹੋ ਗਿਆ ਇੱਕ ਉਹਨੇ ਫੱਟੜਾਂ ਦਾ ਭਰ ਲਿਆ। ਫਿਰ ਫੱਟੜਾਂ ਦੇ ਨੂੰ ਹਸਪਤਾਲਾਂ 'ਚ ਪਹੁੰਚਾਇਆ। ਫਿਰ ਜਦੋਂ ਇੱਧਰੋਂ ਮੁੱਕ ਗਏ ਫੱਟੜ ਮੁੱਕ ਗਏ ਫਿਰ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਅੰਮ੍ਰਿਤਸਰ ਵਿੱਚ ਹੀ ਵੱਡੇ ਕਾਲਜ ਵਿਹਲੇ ਕਰਾਏ ਸੀ। ਸਾਨੂੰ ਉੱਥੇ ਲੈ ਗਏ, ਉੱਥੇ ਰੱਖਿਆ ਸਾਨੂੰ 18 ਦਿਨ। ਜੇ ਅਸੀਂ ਗੱਲ ਕਰਦੇ ਹਾਂ 1984 ਦੇ ਵਿੱਚ ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ। 72 ਘੰਟੇ ਰੋਟੀ ਦਾ ਛੱਡ ਦਿਓ, ਪਾਣੀ ਵੀ ਨਹੀਂ ਮਿਲਿਆ। ਕੁਛ ਵੀ ਹਾਸਲ ਨਹੀਂ ਹੋਇਆ ਸਾਨੂੰ। ਚਲੋ ਬੀਤੀ ਅਸੀਂ ਕੁਛ ਟਾਈਮ ਕੋਈ ਐਸਾ ਬੰਦਾ ਆਇਆ ਉਹਨਾਂ ਨੇ ਛੋਲਿਆਂ ਦੀ ਮੁੱਠੀ ਲਿਆਂਦੀ। ਐਂ ਜਦੋਂ ਅਸੀਂ ਉਹ ਛੋਲਿਆਂ ਦੀ ਮੁੱਠੀ ਲੈਤੀ ਐਂ ਚੱਕ ਕੇ ਖਾਧੀ, ਉਹ ਸਾਡੀ ਜੀਭ ਹੋਰ ਵੀ ਨਾਲ ਲੱਗ ਗਈ। ਫਿਰ ਸਾਨੂੰ ਕਹਿੰਦੇ ਮਹਾਂ ਯਾਰ ਪਾਣੀ ਦਾ ਕਰੋ ਕੋਈ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਦਾ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ। ਕਹਿੰਦੇ ਵੀ ਉਹ ਖੜਾ ਪਾਣੀ। ਅਸੀਂ ਉਹ ਪਾਣੀ 'ਤੇ ਐਂ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਚਲੋ ਜੀ ਉੱਥੋਂ ਸਾਨੂੰ ਕਹਿੰਦੇ ਵੀ ਇੱਥੇ ਪਾਣੀ ਨਾ ਗੰਦਾ ਪਾਣੀ ਹੈ ਇਹ। ਅਸੀਂ ਇੱਕ ਹੋਰ ਕਿਹੜਾ ਪੀਏ, ਤੁਸੀਂ ਲਿਆ ਦਿਓ ਸਾਨੂੰ ਹੋਰ ਵਧੀਆ ਪਾਣੀ ਲਿਆ ਦਿਓ। ਚੱਲ ਕਹਿੰਦੇ ਅਸੀਂ ਬੈਠ ਕੇ ਜੀ ਉੱਥੇ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਰੱਖਿਆ। ਉੱਥੇ ਰਹੇ ਜੀ ਅਸੀਂ 18 ਦਿਨ ਫੌਜ ਦੇ ਅੰਡਰ। ਫੌਜ ਨੇ ਸਾਨੂੰ ਫਿਰ ਉੱਥੋਂ 18 ਦਿਨਾਂ ਬਾਅਦ ਇੱਥੇ ਸਾਨੂੰ ਲੁਧਿਆਣੇ ਜੇਲ੍ਹ 'ਚ ਭੇਜਤਾ। ਲੁਧਿਆਣੇ ਜੇਲ੍ਹ 'ਚੋਂ ਭੇਜ ਕੇ ਕੁਛ ਰਿਹਾ ਕਰਤੇ, ਕੁਛ ਛੱਡਤੇ, ਕੁਛ ਅਸੀਂ ਰਹਿ ਗਏ। ਜਿਹਦੇ ਵਿੱਚੋਂ 3 ਬੰਦੇ ਅਸੀਂ ਸਾਡੇ ਪਿੰਡ ਦੇ ਸੀ। ਉਹ ਸਾਨੂੰ ਉੱਥੇ ਜੋਧਪੁਰ ਦੀ ਜੇਲ੍ਹ 'ਚ ਲੈ ਕੇ ਉੱਥੇ ਸਾਨੂੰ ਰੱਖਿਆ 5 ਸਾਲ। 5 ਸਾਲ ਰਹੇ ਉੱਥੇ। ਚਿੱਠੀਆਂ ਦਾ ਇੰਤਜ਼ਾਮ ਹੀ ਸੀ, ਫੋਨ ਦਾ ਤਾਂ ਕੋਈ ਨਹੀਂ ਸੀਗਾ। ਚਿੱਠੀ ਜਾਂਦੀ, ਭਾਈ ਜਾਂਦਾ ਮੁਲਾਕਾਤ 'ਤੇ, ਭੈਣ ਜਾਂਦੀ, ਘਰ ਵਾਲੀ ਜਾਂਦੀ। ਇਹੀ ਸਾਡੀ ਮੁਲਾਕਾਤ ਕਰ ਸਕਦੇ ਸੀ, ਹੋਰ ਦੂਜਾ ਬੰਦਾ ਕੋਈ ਮੁਲਾਕਾਤ ਨਹੀਂ ਕਰ ਸਕਦਾ ਸੀ। ਇਹਨਾਂ ਨੇ ਸਾਡੀਆਂ ਮੁਲਾਕਾਤਾਂ ਕੀਤੀਆਂ, ਵਿਚਾਰੇ ਨੇ ਰੋਂਦੇ ਪਿੱਟਦੇ ਨੇ। ਇੱਕ ਵਾਰ ਇਹ ਭਾਈ ਮੇਰਾ ਗਿਆ ਮੁਲਾਕਾਤ 'ਤੇ, ਉੱਧਰੋਂ ਕੁਦਰਤ ਵੱਲੋਂ ਉਹਨੂੰ ਫਾਂਸੀ, ਸਤਵੰਤ ਸਿੰਘ ਨੂੰ ਫਾਂਸੀ ਦੇਣੀ ਸੀ, ਇੰਦਰਾ ਗਾਂਧੀ ਦੇ ਕਾਤਲ ਨੂੰ। ਉੱਥੇ ਸਾਡਾ ਇਹ ਕਹਿੰਦਾ ਵੀ ਬੜਾ ਝੱਜੂ ਪੈ ਰਿਹਾ ਯਾਰ, ਮੈਂ ਤਾਂ ਮੁੜ ਕੇ ਆਉਂਦਾ ਨਹੀਂ, ਤੂੰ ਆ ਨਾ। ਮੇਰਾ ਨਹੀਂ ਕੋਈ, ਮੇਰਾ ਤਾਂ ਕਹਿੰਦਾ ਆਪਦਾ ਹੀ ਦਿਲ ਕਹਿੰਦਾ ਖਰਾਬ, ਮੈਂ ਕਿਵੇਂ ਪਹੁੰਚੂ ਘਰੇ, ਇਹ ਤਾਂ ਖਰਾਬ ਹੋ ਰਿਹਾ ਕੰਮ। ਮੈਂ ਕਿਹਾ ਕੁਛ ਨਹੀਂ ਹੁੰਦਾ ਮਹਾਰਾਜ ਕਰੂ ਕਿਰਪਾ, ਤੈਨੂੰ ਕੁਛ ਨਹੀਂ ਹੁੰਦਾ, ਤੂੰ ਨਾ ਆਈ। ਚੱਲ ਦੇਖੀ ਜੋ ਜਿਵੇਂ ਮੇਰੇ ਨਾਲ ਤਾਂ ਹੋਊਗੀ, ਤੂੰ ਚਲਿਆ ਜਾ ਘਰੇ। ਇਹ ਘਰੇ ਆ ਗਿਆ ਜੀ। 4-5 ਮਹੀਨੇ ਬਾਅਦ ਸਾਨੂੰ ਛੱਡਤਾ। ਛੱਡ ਕੇ ਸਾਨੂੰ ਇੱਥੇ ਰੱਖਿਆ, ਸੰਗਰੂਰ ਜੇਲ੍ਹ 'ਚ ਰੱਖਿਆ। ਉੱਥੇ ਇੱਥੇ ਲੌਂਗੋਵਾਲ ਲੈ ਆਏ ਸਾਨੂੰ। ਲੌਂਗੋਵਾਲ ਕਹਿੰਦੇ ਵੀ ਥਾਣੇਦਾਰ ਕਹਿੰਦਾ ਵੀ ਤੈਨੂੰ ਛੱਡ ਕੇ ਆਈਏ। ਮੈਂ ਛੱਡਿਆ ਜੀ, ਤੁਹਾਡੀ ਮਰਜ਼ੀ ਹੈ। ਉਹਨੇ ਸਾਨੂੰ ਉੱਥੋਂ ਕਿਹਾ, ਕਹਿੰਦਾ ਚਲੋ ਵੀ। ਅਸੀਂ ਉੱਥੋਂ ਆ ਗਏ।
ਉੱਥੋਂ ਸਾਨੂੰ ਪਿੰਡ ਦੀ ਪੰਚਾਇਤ ਲੈ ਆਈ ਅਤੇ ਜਣੇ ਉੱਥੇ ਤਾਂ ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਘਰ ਦੇ ਵਿੱਚ, ਫਿਰ ਕਿਵੇਂ ਪਤਾ ਲੱਗਦਾ ਕਿ ਸਾਡਾ ਬੰਦਾ ਜਿਉਂਦਾ ਗਾ? ਕਈਆਂ ਦੇ ਤਾਂ ਸਰਟੀਫਿਕੇਟ ਹੀ ਨਹੀਂ ਮਿਲੇ ਹਾਲੇ ਤੱਕ ਵੀ ਇਹ ਬੰਦੇ ਮਰ ਗਏ ਨੇ ਜਾਂ ਇਹ ਬੰਦੇ ਜਿਉਂਦੇ ਨੇ। ਕੁਛ ਟਾਈਮ ਬਾਅਦ ਇਹਨਾਂ ਨੂੰ ਚਿੱਠੀਆਂ ਗਈਆਂ, ਕੁਛ ਟਾਈਮ ਬਾਅਦ ਇਹਨਾਂ ਨੂੰ ਪਤਾ ਲੱਗਿਆ। ਪਹਿਲਾਂ ਮੁਲਾਕਾਤ 'ਤੇ ਮੇਰਾ ਬਾਪੂ ਜੀ ਗਿਆ ਉੱਥੇ ਅੰਮ੍ਰਿਤਸਰ, ਉਹ ਅੰਮ੍ਰਿਤਸਰ ਵਾਲੇ ਕਹਿੰਦੇ ਭਾਈ ਇੱਥੇ ਨਹੀਂ ਹੈਗਾ, ਉਹ ਦੱਸਦੇ ਨਹੀਂ ਸੀ ਵੀ ਇੱਥੇ ਹੈਗਾ ਨਾ ਹੈਗਾ। ਫਿਰ ਅਸੀਂ ਉੱਥੋਂ ਚਿੱਠੀ ਲਿਖ ਕੇ ਰੌਂਦੀ ਭੌਂਦੀ, ਕਿਉਂਕਿ ਚਿੱਠੀਆਂ 'ਤੇ ਵੀ ਸੈਂਸਰ ਲੱਗਿਆ ਸੀਗਾ, ਚਿੱਠੀ ਵੀ ਪੁੱਛ ਗਿੱਛ ਕਰਕੇ ਮਸਾਂ ਹੀ ਆਉਂਦੀ ਸੀ। ਚਿੱਠੀ ਆਈ ਇਹਨਾਂ ਕੋਲੇ, ਦੱਸਿਆ ਵੀ ਮੈਂ ਐਂ ਕਰਕੇ ਅਸੀਂ ਫਲਾਣੀ ਜੇਲ੍ਹ 'ਚ ਹਾਂ, ਵੀ ਉੱਥੇ ਅਸੀਂ ਜੇ ਕੁਛ ਮਿਲਣਾ ਹੋਵੇ। ਇਹ ਕੁਦਰਤ ਵੱਲੋਂ ਫਿਰ ਸ਼੍ਰੋਮਣੀ ਕਮੇਟੀ ਨੇ ਬੱਸ ਲਾਤੀ ਵੀ ਜਿਹਦੇ ਭਾਈ ਉੱਥੇ ਨੇ, ਉੱਥੇ ਇਹਨਾਂ ਨੇ ਫੋਨ ਕੀਤੇ, ਪਤਾ ਕਰਿਆ ਵੀ ਅਸੀਂ ਉੱਥੇ ਜਾਵਾਂਗੇ 15 ਦਿਨਾਂ ਬਾਅਦ, ਜਿਹਨੇ ਮੁਲਾਕਾਤ ਕਰਨੀ ਹੈ ਇਸ ਬੱਸ 'ਤੇ ਚੜ੍ਹਿਆ ਕਰੋ ਸਾਡੇ ਨਾਲ। ਇਹ ਅੱਧੀ ਗੇਰ ਤੱਕ ਗਏ ਉੱਥੇ, ਬੱਸ 'ਤੇ ਜਾਂਦੇ ਰਹੇ। ਉਦੋਂ ਬਾਅਦ ਇਹਨਾਂ ਨੇ ਆਖਿਆ ਵੀ ਇੱਧਰ ਜਾਂਦੇ ਆਪਾਂ ਅੰਮ੍ਰਿਤਸਰ ਕਣੀ, ਉੱਥੇ ਸੀਟ ਨਹੀਂ ਮਿਲਦੀ, ਬੜਾ ਔਖਾ ਵੀ ਆਪਾਂ ਤਾਂ ਇੱਧਰ ਹੀ ਫਿਰ ਇਹ ਇੱਥੋਂ ਗੱਡੀ ਚੜ੍ਹ ਕੇ ਮੇਰੀ ਮੁਲਾਕਾਤ ਉੱਧਰ ਹੀ ਐਂ ਕਰ ਆਉਂਦੇ, ਇੱਧਰ ਕਰਕੇ ਮੁਲਾਕਾਤ ਆਪਦੀ ਵਾਪਸ ਆ ਜਾਂਦੇ ਭਾਈ। ਬਸ ਪਿੱਛੋਂ ਇਹ ਭਾਈ ਛੋਟਾ ਸੀ ਵਿਚਾਰਾ, ਨਾ ਦਾ ਟਰੈਕਟਰ ਜਾਣਦਾ ਸੀ, ਉਦੋਂ ਕੁਛ ਨਹੀਂ ਕਰਦਾ ਸੀ, ਪਰ ਪ੍ਰਮਾਤਮਾ ਨੇ ਭਾਈ ਵਧੀਆ ਰੱਖੀ, ਚਲੋ ਇਹਦਾ ਕੰਮ ਚਲਾਇਆ। ਇਤਨੇ ਮੈਨੂੰ ਛੱਡਤਾ, ਆਹ ਜਗ੍ਹਾ ਜੁਗਾ ਤਾਂ ਆ ਕੀ ਬਣਾਈ ਹੈ। ਘਰ ਦੇ ਹਾਲਾਤ ਕੀ ਸੀ ਉਦੋਂ? ਜੇ ਘਰਾਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਘਰ ਦੇ ਹਾਲਾਤ, ਕਈਆਂ ਦੇ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਖੱਬਲ ਉੱਗ ਗਿਆ ਸੀ। ਇਹ ਠੀਕ ਰਿਹਾ ਕੰਮ, ਚਲੋ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਦਿਲ ਨਹੀਂ ਸਿੱਟਿਆ। ਇਹ ਸਾਡੇ ਘਰ ਵਾਲੀਆਂ ਦੋਨੇ ਸਕੀਆਂ ਭੈਣਾਂ ਸੀਆਂ। ਇਹ ਭਾਈ ਦੇ ਨਾਲ ਰਾਤ ਨੂੰ ਕੰਮ ਧੰਦਾ ਕਰਾਉਣਾ, ਲਾਂਗਾ ਵੱਢਣਾ, ਜੀਰੀ ਲਵਾਉਣੀ, ਸਾਰੇ ਕੰਮ ਧੰਦੇ ਇਹਨਾਂ ਨੇ ਕੀਤੇ। ਅਤੇ ਇਹਨਾਂ ਨੇ ਕੰਮ ਕਣੀਓ ਕੋਈ ਨਹੀਂ ਅੜਚਾਉਣ ਦਿੱਤੀ। ਚਲੋ ਊਂ ਤਾਂ ਤੈਨੂੰ ਪਤਾ ਹੀ ਆ, ਹਾਲਾਤ ਤਾਂ ਮਾੜੇ ਹੈਗੇ ਹੀ ਸੀ। ਅਤੇ ਅੰਦਰਲਾ ਤੇ ਉਹਦਾ ਹਿਰਦਾ ਮੱਚਦਾ ਹੀ ਸੀ ਇਹਨਾਂ ਦਾ ਵੀ ਸਾਡਾ ਮੁੰਡਾ, ਸਾਡੇ ਘਰ ਵਾਲਾ ਕਿੱਥੇ ਹੈ, ਕੀ ਹੈ। ਉਹ ਤਾਂ ਚਲੋ ਅੱਡ ਹੈ, ਪਰ ਸਮਾਂ ਚਲੋ ਨਿਕਲਿਆ, ਲੋਕਾਂ ਨੇ ਵੀ ਸਾਥ ਦਿੱਤਾ, ਪਿੰਡ ਦਿਆਂ ਨੇ, ਹੋਰ ਰਿਸ਼ਤੇਦਾਰਾਂ ਨੇ ਵੀ ਜੋ ਕੀਤਾ ਵੀ ਠੀਕ ਹੈ ਭਾਈ, ਕੋਈ ਨਹੀਂ, ਜਦੋਂ ਆ ਜਾਊਗਾ ਫਲਾਣੇ ਟਾਈਮ ਆ ਜਾਊਗਾ। ਮੇਰਾ ਬਾਪੂ ਜੀ ਜਾਇਆ ਕਰੇ, ਇਹਨਾਂ ਨੂੰ ਪੁੱਛਿਆ ਕਰੇ ਵੀ ਐਂ ਕਰਕੇ, ਲੀਡਰ ਆਇਆ ਕਰੇ ਕੋਈ, ਬਾਪੂ ਤੂੰ ਬੋਲ ਕੀ ਚਾਹੀਦਾ ਤੈਨੂੰ। ਮੇਰਾ ਬਾਪੂ ਜੀ ਕਹਿ ਦਿਆ ਕਰੇ ਭਾਈ ਮੈਨੂੰ ਤਾਂ ਮੇਰਾ ਮੁੰਡਾ ਹੀ ਚਾਹੀਦਾ, ਮੈਂ ਕੁਛ ਨਹੀਂ ਲੈਣਾ। ਬਾਪੂ ਤੇਰਾ ਮੁੰਡਾ ਲੀਡਰ ਬਣ ਕੇ ਨਿਕਲੂ ਨਾ, ਕਹਿੰਦਾ ਮੈਨੂੰ ਲੀਡਰ ਦੀ ਲੋੜ ਨਹੀਂ। ਇੱਥੇ ਇਹ ਸੀਗਾ ਬਲਦੇਵ ਮਾਨ ਖਿਆਲੇ ਨੂੰ ਕਿਹਾ, ਸਾਡੇ ਸਕੂਲ ਦੀ ਨੀਂਹ ਧਰਨ ਆਇਆ ਸੀਗਾ ਜੀ। ਖਿਆਲੇ ਨੂੰ ਕਹਿੰਦਾ ਭਾਈ ਸਾਨੂੰ ਲੋੜ ਨਹੀਂ, ਮੈਨੂੰ ਪੁੱਤ ਦੀ ਲੋੜ ਹੈ। ਬਾਪੂ ਤੁਹਾਨੂੰ ਮਿੰਨੀਆਂ ਬੱਸਾਂ ਦੇ ਪਰਮਿਟ ਦੇ ਦਿਆਂਗੇ। ਕਹਿੰਦਾ ਮੈਨੂੰ ਕਾਸੇ ਦੀ ਲੋੜ ਨਹੀਂ। ਇੱਕ ਬੰਦੇ ਨੇ ਦੱਸਿਆ ਮੈਨੂੰ ਇੱਕ ਦਿਨ, ਕਹਿੰਦਾ ਯਾਰ ਤੇਰੇ ਬਾਪ ਨੇ ਬੜਾ ਸਿਦਕ ਰੱਖਿਆ, ਕਹਿੰਦਾ ਮੈਨੂੰ ਮੇਰਾ ਪੁੱਤ ਚਾਹੀਦਾ, ਮੈਨੂੰ ਉਹ ਨਹੀਂ ਚਾਹੀਦਾ ਵੀ ਮੈਂ ਬੱਸ ਲੈ ਲਾਂ ਜਾਂ ਮੈਨੂੰ ਉਹ ਟਰੱਕ ਲੈਣਾ, ਮੈਂ ਕੁਛ ਨਹੀਂ ਲੈਣਾ, ਮੇਰਾ ਪੁੱਤ ਆ ਜੇ। ਕਹਿੰਦਾ ਛੇਕੜ ਨੂੰ, ਬਰਨਾਲੇ ਨੂੰ, ਉਹਨੂੰ ਕਹਿੰਦਾ ਖਿਆਲੇ ਨੂੰ, ਕਹਿੰਦਾ ਜੀ ਮੇਰੇ ਪੁੱਤ ਨੂੰ ਪੰਜਾਬ ਦੀ ਜੇਲ੍ਹ 'ਚ ਲਿਆਓ, ਅਸੀਂ ਮੁਲਾਕਾਤ ਤਾਂ ਕਰ ਲਿਆ ਕਰਾਂਗੇ ਵੀ ਐਡੀ ਦੂਰ ਸਾਨੂੰ ਜਾਣਾ ਬੜਾ ਔਖਾ ਹੈ। ਕਿ ਇੱਕ ਵਾਰ ਇਕੱਲੇ ਹੀ ਵਗ ਗਿਆ ਵਿਚਾਰਾ, ਇਕੱਲੇ ਹੀ ਗਿਆ। ਮੈਨੂੰ ਕਹਿੰਦੇ ਵੀ ਤੇਰੀ ਮੁਲਾਕਾਤ ਆਈ ਹੈ। ਮੈਂ ਦੇਖਿਆ, ਮੈਂ ਕੌਣ ਆਇਆ ਮੁਲਾਕਾਤ 'ਤੇ। ਜਦੋਂ ਗਿਆ ਮੈਂ ਕਹਿੰਦਾ ਦੂਰੋਂ ਆਏ, ਅੱਗੇ ਤਾਂ ਸਾਨੂੰ ਕੰਧ ਪਿੱਛੇ ਖੜਾਉਂਦੇ ਹੁੰਦੇ ਇੱਧਰ ਜਾਲੀ 'ਚ। ਉਹਨੇ ਮੇਰੇ ਬਾਪੂ ਨੇ ਮੈਨੂੰ ਜੱਫੀ ਪਾ ਲਈ। ਉਹ ਕਹਿੰਦਾ ਵੀ ਮੈਂ ਸੰਤਰੀ, ਕਹਿੰਦਾ ਬਾਪੂ ਇਹ ਸਾਡਾ ਮੁੰਡਾ ਤੇਰਾ ਨਹੀਂ ਹੈਗਾ। ਕਹਿੰਦਾ ਯਾਰ ਮੇਰੇ ਮੁੰਡੇ ਨੂੰ ਛੱਡ ਦੇ, ਤੈਨੂੰ ਲੱਖ ਰੁਪਇਆ ਦੇ ਦੂੰਗਾ, 1 ਲੱਖ ਰੁਪਇਆ ਤੈਨੂੰ ਦੇ ਦੂੰ, ਮੇਰੇ ਮੁੰਡੇ ਨੂੰ ਛੱਡ ਦੇ। ਉਹ ਕਹਿੰਦਾ ਬਾਪੂ ਸਾਡੇ ਸਾਰੇ ਨਹੀਂ, ਇਹਦਾ ਸਰਕਾਰ ਛੱਡੂਗੀ, ਅਸੀਂ ਤਾਂ ਇਹਦੇ ਰਾਖੇ ਹਾਂ, ਕੁਛ ਨਹੀਂ ਲੈਣਾ, ਕਿਸੇ ਨੂੰ ਦੇਣਾ ਵੀ ਨਹੀਂ। ਅਤੇ ਬਾਅਦ 'ਚ ਮੈਨੂੰ ਉਹਨੇ ਸੰਤਰੀ ਨੇ ਕਿਹਾ, ਕਹਿੰਦਾ ਬਈ ਤੇਰਾ ਬਾਪ ਭੋਲਾ ਹੈ, ਕਹਿੰਦਾ ਕੋਈ ਅੱਜ ਕੱਲ੍ਹ ਠੱਗ ਫਿਰਦੇ ਨੇ ਵੀ ਲਿਓ ਬਾਪੂ ਦੇ ਦਿਓ ਲੱਖ ਰੁਪਈਆ, ਅਸੀਂ ਮੁੰਡੇ ਨੂੰ ਲਿਆਉਂਦੇ ਹਾਂ। ਕਹਿੰਦਾ ਸਾਨੂੰ ਐਂ ਨਹੀਂ ਕਿਸੇ ਠੱਗਿਆ। ਫਿਰ ਮੈਂ ਚਿੱਠੀ 'ਤੇ ਲਿਖ ਕੇ ਅਤੇ ਭੇਜਿਆ ਇਹਨਾਂ ਨੂੰ। ਮਹਾਂ ਭਾਈ ਕੋਈ ਐਸੀ ਗੱਲ ਨਹੀਂ, ਤੁਸੀਂ ਨਾ ਐਂ ਕਰਕੇ, ਬਾਪੂ ਐਂ ਕਹਿੰਦਾ ਸੀ ਤੁਸੀਂ ਨਾ ਵਹਿਮ ਕਰਿਓ, ਆਵਾਂਗੇ, ਆ ਜਾਵਾਂਗੇ ਛੇਤੀ। ਚਲੋ ਹੌਲੀ ਹੌਲੀ ਭਾਈ ਮਹਾਰਾਜ ਨੇ ਕਿਰਪਾ ਕਰਤੀ, ਆ ਗਏ ਇੱਥੇ। ਬਿਲਕੁਲ। ਤਾਂ ਜਿਹੜੀ ਮੁਲਾਕਾਤ ਆ ਇਹ ਅਸੀਂ ਕਰਵਾ ਰਹੇ ਹਾਂ, ਇਸ ਦੇ ਵਿੱਚ ਤੁਸੀਂ ਗੱਲਾਂ ਸੁਣ ਹੀ ਲਈਆਂ ਨੇ ਕਿ 72 ਘੰਟੇ ਬਾਅਦ ਪਾਣੀ ਪੀਣਾ ਜੂਨ ਮਹੀਨੇ ਦੇ ਵਿੱਚ, ਅਤੇ
ਉਸ ਤੋਂ ਬਾਅਦ ਘਰ ਦੇ ਹਾਲਾਤ ਕੀ ਨੇ, ਘਰ ਦੇ ਵਿੱਚ ਜੋ ਬੀਤਿਆ। ਬਜ਼ੁਰਗ ਜਾਂਦੇ ਨੇ ਤਾਂ ਬਜ਼ੁਰਗ ਹਰ ਇੱਕ ਨੂੰ ਇਹ ਕਹਿੰਦੇ ਨੇ ਕਿ ਸਾਨੂੰ ਸਾਡਾ ਪੁੱਤ ਚਾਹੀਦਾ। ਇਕੱਲੇ ਬਾਬੇ ਪਾਲ ਸਿੰਘ ਦੀ ਗੱਲ ਨਹੀਂ ਇਹ ਹੋਰ ਵੀ ਬਥੇਰੀਆਂ ਮਾਵਾਂ ਅੱਜ ਉਡੀਕ ਰਹੀਆਂ ਨੇ ਜਿਨ੍ਹਾਂ ਦੇ ਪੁੱਤ ਉਦੋਂ ਸ਼ਹੀਦ ਹੋ ਗਏ। ਉਸ ਦੌਰ ਦੇ ਵਿੱਚ ਜਾਂ ਪੁਲਿਸ ਨੇ ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰ ਦਿੱਤੇ, ਜਾਂ ਸਮੇਂ ਦੀ ਸਰਕਾਰ ਨੇ ਮੁੰਡਿਆਂ ਨੂੰ ਖਾੜਕੂ ਬਣਨ ਦੇ ਲਈ ਮਜਬੂਰ ਕਰਤਾ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ ਤੁਹਾਡੇ ਨਾਲ। ਜਿਹੜੀ ਮੁਲਾਕਾਤ ਆ ਉਹ ਇੱਕ ਅਨੋਖੀ ਮੁਲਾਕਾਤ ਆ ਇਹ ਕਿ ਉਸ ਦੌਰ ਦੀ ਆ। ਬਜ਼ੁਰਗੋ, ਜਦੋਂ ਉਮਰ ਕਿੰਨੀ ਕੁ ਸੀ ਉਦੋਂ ਜਦੋਂ ਤੁਸੀਂ ਉੱਥੇ ਗਏ? 22 ਸਾਲ ਦੀ ਸੀ। 22 ਸਾਲ ਦੀ 22 ਕੁ ਸਾਲ ਦੀ ਸੀ। 22 ਸਾਲ ਦੀ ਉਮਰ ਸੀ। 22 ਸਾਲਾਂ ਦੇ ਵਿੱਚ ਤਾਂ ਬੜਾ ਛੋਟੀ ਉਮਰ ਹੁੰਦੀ ਆ, ਕੁਛ ਪਤਾ ਹੀ ਨਹੀਂ ਲੱਗਦਾ। ਜਜ਼ਬੇ ਦੇ ਵਿੱਚ ਚਲੇ ਗਏ ਜਾਂ ਫਿਰ ਉੱਦਾਂ ਹੀ ਗਏ ਸੀ? ਵੈਸੇ ਜਿਵੇਂ ਕੋਈ ਇਹ ਕਹਿਣ ਲੱਗ ਗਏ, ਜਥੇਦਾਰ ਕਹਿੰਦੇ ਵੀ ਇੱਥੋਂ ਆਪਣਾ ਜਥਾ ਹੈ, ਜਥੇ ਜਾਣਾ ਸੰਤ ਲੌਂਗੋਵਾਲ ਨੇ ਮੋਰਚਾ ਲਾਇਆ ਵੀ ਇਹਦੇ 'ਚ ਅੱਜ ਜਾਓਗੇ, ਕੱਲ੍ਹ ਨੂੰ ਆ ਜਾਓਗੇ, ਪਰਸੋਂ ਨੂੰ ਆ ਜਾਓਗੇ, ਬਸ ਬਾਹਲਾ ਟਾਈਮ ਨਹੀਂ। ਮੈਂ ਮੇਰੇ ਬਾਪੂ ਜੀ ਨੂੰ ਕਿਹਾ, ਬਾਪੂ ਜੀ ਉੱਧਰ ਮੈਂ ਘਰੇ ਨਹੀਂ ਦੱਸਿਆ ਇਹਨਾਂ ਨੂੰ, ਨਾ ਆਪਦੇ ਘਰ ਵਾਲੀ ਨੂੰ, ਨਾ ਆਪਦੀ ਭਰਜਾਈ ਨੂੰ, ਨਾ ਮੇਰੀ ਮਾਂ ਨੂੰ। ਉਹ ਮੈਨੂੰ ਕਹਿੰਦਾ, ਉਹ ਉੱਥੇ ਅਸੀਂ ਬਾਹਰੇ ਖੜ੍ਹੇ ਤੇ, ਕਹਿੰਦਾ ਚੱਲ। ਮੈਂ ਕਿਹਾ ਬਾਪੂ ਮੈਨੂੰ ਕਹਿੰਦੇ ਨੇ ਇਹ ਵਗ ਜਾ। ਮੈਂ ਕਹਿੰਦਾ ਜੇ ਕੱਲ੍ਹ ਨੂੰ ਆ ਜਾਏਗਾ ਚੱਲ ਵਗ ਜਾ, ਫਿਰ ਕੀ ਹੁੰਦਾ, ਕੋਈ ਗੱਲ ਨਹੀਂ। ਕਹਿੰਦਾ ਜਾਇਆ। ਅਤੇ ਅਸੀਂ ਉੱਥੇ ਮੈਂ ਮੇਰੇ ਬਾਪੂ ਜੀ ਨੇ ਜਦੋਂ ਇੱਥੇ ਉੱਥੋਂ ਪਤਾ ਲੱਗ ਗਿਆ ਵੀ ਗੋਲੀ ਚੱਲ ਗਈ, ਆ ਕੇ ਨਿੰਮੋ ਝਾਣਾ ਹੋ ਕੇ ਕਹਿਣ ਲੱਗਿਆ, ਪੁੱਤ ਉੱਥੇ ਆ ਪਾਲ ਤੂੰ ਤਾਂ ਉੱਥੇ ਗਿਆ। ਇਹ ਕਹਿੰਦੇ ਬਾਪੂ ਤਾਂ ਸਾਨੂੰ ਫਿਰ ਪਹਿਲਾਂ ਨਹੀਂ ਦੱਸਿਆ। ਕਹਿੰਦਾ ਪਹਿਲਾਂ ਮੈਂ ਨਹੀਂ ਦੱਸਿਆ ਪੁੱਤ ਵੀ ਉੱਥੇ ਕਿਹੜਾ ਗੋਲੀ ਚੱਲਣ ਦਾ ਕੀ ਪਤਾ ਸੀਗਾ ਵੀ ਗੋਲੀ ਚੱਲ ਜੂ। ਮੈਂ ਤਾਂ ਪੁੱਤ ਉੱਥੇ ਕਹਿ ਬੈਠਾ ਵੀ ਮੈਨੂੰ ਪੁੱਛ ਕੇ ਗਿਆ। ਐਸੀ ਗੱਲ ਨਹੀਂ ਵੀ ਮੈਂ ਕਿਹਾ ਵੀ ਉਹ ਤਾਂ ਵਗ ਗਿਆ ਬਾਪੂ ਤਾਂ। ਬਸ ਉੱਥੇ ਐਸਾ ਗਿਆ। ਮੁੜ ਕੇ 5 ਸਾਲਾਂ ਬਾਅਦ ਆਇਆ ਭਾਈ, ਘਰ ਦੇਖਿਆ। ਚਲੋ ਮਹਾਰਾਜ ਦੀ ਕਿਰਪਾ ਨਾਲ ਹਾਲਾਤ ਹਾਲਾਤ ਤਾਂ ਕੀ ਹੈ ਜੀ, ਹਾਲਾਤ ਕੀ ਕਰਨਗੇ। ਕਿੱਥੇ ਤਾਂ ਮੈਂ ਘਰੇ ਕਮਾਉਣਾ ਸੀ ਨਾਲ ਲੱਗ ਕੇ ਭਾਈ ਦੇ, ਕਿੱਥੇ ਨੇ ਇਕੱਲੇ ਨੇ ਦੁਖੀ ਸੁਖੀ ਹੋ ਕੇ ਕਿਵੇਂ ਟਾਈਮ ਕੱਢਿਆ। ਜਦੋਂ ਟਾਈਮ ਤਾਂ ਕੱਢਣਾ ਨਹੀਂ ਤਾਂ ਫਸੀ ਦਾ ਫਟਕਣ ਕੀ ਹੈ, ਟਾਈਮ ਤਾਂ ਕੱਢਣਾ ਹੀ ਹੈ। ਚਲੋ ਟਾਈਮ ਉਹ ਚੀਜ਼ ਨਹੀਂ ਹੈਗੀ ਵੀ ਜਿਵੇਂ ਹੁਣ ਆਪਾਂ ਘਰੇ ਆਪਦੇ ਮੌਜਾਂ ਬਸਦੇ ਹਾਂ, ਰੱਖਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ। ਘਾਟਾ ਤਾਂ ਬਹੁਤ ਪਿਆ। ਘਾਟੇ ਵਾਲੀ ਤਾਂ ਗੱਲ ਛੱਡ ਦਿਓ, ਸੀਰੀ ਪਾਲੀ ਰਲਾਉਣਾ, ਸੀਰੀ ਰਲਾਉਂਦਾ ਰਿਹਾ ਇਹ ਆਪ ਨੂੰ। ਜਦੋਂ ਕੰਮ ਇਕੱਲੇ ਤੋਂ ਨਹੀਂ ਹੁੰਦਾ, ਕੰਮਾਂ ਰਲਾਉਂਦਾ ਰਿਹਾ। ਕਿੰਨੇ 5 ਸਾਲ ਹੋ ਗਏ, ਘੱਟੋ ਘੱਟ 50,000 ਤੋਂ ਰਲਦਾ ਨਹੀਂ ਘੱਟ ਹੁਣ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਗੱਲ ਕਰੀ ਆ ਕਿ ਅਸੀਂ ਉਸ ਦੌਰ ਦੇ ਵਿੱਚ ਰਹੇ, ਤਾਂ ਫਿਰ ਘਰਦਿਆਂ ਨੇ ਜਿਵੇਂ ਲੋਕਾਂ ਨੇ ਘਰਾਂ ਦੇ ਵਿੱਚ ਕਈਆਂ ਨੂੰ ਆਸ ਹੀ ਨਹੀਂ ਸੀ ਕਿ ਸਾਡਾ ਪੁੱਤ ਮੁੜ ਆਊਗਾ, ਸਾਡੇ ਪੁੱਤ ਉੱਥੇ ਸ਼ਹੀਦ ਹੋ ਗਏ। ਤੁਹਾਡੇ ਘਰ ਦੇ ਵਿੱਚ ਵੀ ਅਜਿਹਾ ਕੁਛ ਸੀ? ਨਹੀਂ, ਇਹ ਪਤਾ ਲੱਗ ਗਿਆ ਸੀ ਇਹਨਾਂ ਨੂੰ ਜਦੋਂ ਮੁਲਾਕਾਤ ਹੋਈ, ਉੱਥੇ ਹੀ ਪਤਾ ਲੱਗ ਗਿਆ ਸੀ ਵੀ ਹੈਗਾ, ਵੀ ਐਡੀ ਗੱਲ ਨਹੀਂ ਹੈਗੀ। ਜਦੋਂ ਬੰਦੇ ਦੂਜੇ ਵੀ ਆ ਗਏ, ਉਹ ਬੰਦੇ ਆਏ, ਉਹਨਾਂ ਨੂੰ ਵੀ ਪੁੱਛਿਆ ਇਹਨਾਂ ਨੇ, ਉਹ ਕਹਿੰਦੇ ਵੀ ਕੋਈ ਨਹੀਂ ਹੈਗਾ ਸੀਗਾ, ਵੀ ਐਡੀ ਗੱਲ ਨਹੀਂ, ਮਰਿਆ ਤਾਂ ਨਹੀਂ ਹੈਗਾ ਹਜੇ, ਵੀ ਠੀਕ ਸੀਗਾ। ਚਲੋ ਮੇਰਾ ਬਾਪੂ ਜੀ ਪੁੱਛਦਾ ਰਿਹਾ। ਇਹਦੇ 15 ਕੁ ਦਿਨਾਂ ਬਾਅਦ 16 ਦਿਨਾਂ ਬਾਅਦ ਇਹਨਾਂ ਨੇ ਬੱਸ ਲਾਤੀ। ਬੱਸ ਤੋਂ ਬਾਅਦ ਬੱਸ 'ਤੇ ਮੁਲਾਕਾਤ ਕਰਨ ਲੱਗੇ। ਬਸ ਆਹੀ ਚੀਜ਼ ਹੈ ਜੀ। ਹਾਂ, ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਐਡੀ ਦੂਰ ਪਹੁੰਚੇ, ਜਾਂ ਜਥੇਦਾਰ ਟੌੜਾ ਸਾਹਿਬ ਸੀ, ਜਾਂ ਜਿਹੜੇ ਹੋਰ ਅਕਾਲੀ ਲੀਡਰ ਸੀ, ਪਾਣੀਆਂ ਦੇ ਮੋਰਚੇ ਦੀ ਗੱਲ ਕਰਦੇ ਸੀ, ਪਾਣੀਆਂ ਦੀ ਗੱਲ ਕਰਦੇ ਸੀ, ਗ੍ਰਿਫਤਾਰੀਆਂ ਦੀ ਗੱਲ ਕਰਦੇ ਸੀ, ਅਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ। ਨਾ ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਇੱਕ ਬਸ ਆਹ ਕਰਤਾ ਜੀ, ਆ ਜਾਓ ਜੀ, ਹਾਂ ਜੀ ਤੁਸੀਂ ਉੱਥੇ ਗਏ ਹੋ, ਤੁਹਾਨੂੰ ਸ਼੍ਰੋਮਣੀ ਕਮੇਟੀ 'ਚ ਨੌਕਰੀਆਂ ਦੇ ਦਿੰਦੇ ਹਾਂ ਯੋਗਤਾ ਦੇ ਹਿਸਾਬ ਨਾਲ। ਅਨਪੜ੍ਹ ਹੈ, ਸੇਵਾਦਾਰ, ਉਦੋਂ ਪੜ੍ਹਿਆ ਹੋਇਆ ਮਾੜਾ ਮੋਟਾ ਹੋਰ ਤਾਂ ਉਹ ਇਹੋ ਜਿਹਾ ਕੁਛ ਇਹਨਾਂ ਨੇ ਕੀਤਾ। ਬਸ ਮੁੜ ਕੇ ਕੋਈ ਇਹੋ ਜਿਹੀ ਕਿਸੇ ਨੇ ਜਾਤ ਨਹੀਂ ਪੁੱਛੀ ਸਾਡੀ, ਕਿਸੇ ਨੇ ਵੀ, ਨਾ ਕਿਸੇ ਲੀਡਰ ਨੇ, ਨਾ ਕਿਸੇ ਕਾਂਗਰਸੀ ਨੇ, ਨਾ ਕਿਸੇ ਟੌੜੇ ਨੇ, ਨਾ ਕਿਸੇ ਬਾਦਲ ਨੇ ਸਾਨੂੰ ਕੁਛ ਨਹੀਂ ਪੁੱਛਿਆ। ਪੁੱਛਿਆ ਕੀ ਹੈ, ਬਸ ਪੁੱਛਿਆ ਬਸ ਹਾਂ ਜੀ ਤੁਹਾਨੂੰ ਨੌਕਰੀ ਮਿਲਦੀ ਹੈ, ਨੌਕਰੀ ਮਿਲੀਆਂ ਨੇ, ਤੁਹਾਨੂੰ ਆਹ ਦੇਤੀਆਂ ਜੀ, ਤੁਹਾਨੂੰ ਨੌਕਰੀਆਂ ਦੇਤੀਆਂ ਜੇ ਇਹੋ ਜਿਹਾ ਕੁਛ, ਬਸ ਹੋਰ ਕੋਈ ਨਹੀਂ ਸਾਨੂੰ ਕਿਸੇ ਨੇ ਮਿਲਿਆ ਜੀ। ਅਤੇ ਬਾਕੀ ਦਾ ਇਹਨਾਂ ਦੀ ਹਵਾ 'ਚ ਤਾਂ ਕਿ ਹਾਂ ਜੀ ਲੰਗਣ ਨੇ ਲਾਇਆ ਜੀ ਮੋਰਚਾ, ਆਪਾਂ ਚਲੋ ਵੱਧੋ ਵੱਧ ਚਲੋ ਭਾਈ ਸਾਰੇ ਜਾਣੇ ਚਲੋ। ਅਸੀਂ ਗਏ ਆਈ ਤੇ ਵੀ ਸੰਤਾਂ ਨੇ ਮੋਰਚਾ ਲਾਇਆ, ਸੰਤਾਂ ਦਾ
ਵੀ ਉੱਥੇ ਕੰਮ ਹੈ ਸੰਤਾਂ ਦਾ, ਆਪਾਂ ਚਲੋ ਚਲੇ ਬਸ ਚਲੋ ਚਲੋ ਚ ਭਾਈ ਉੱਥੇ ਫਸ ਗਏ। ਜੀ ਮੁੜ ਕੇ ਕਿਸੇ ਨੇ ਜਾਤ ਨਹੀਂ ਪੁੱਛੀ, ਜਣੇ ਸ਼੍ਰੋਮਣੀ ਕਮੇਟੀ ਨੇ ਜਦੋਂ ਕਿਵੇਂ ਵੀ ਹੈ ਸੋ ਸਾਡਾ ਕੇਸ ਲੜਿਆ, ਸ਼੍ਰੋਮਣੀ ਕਮੇਟੀ ਨੇ ਕੇਸ ਲੜਿਆ, ਕਹਿੰਦੇ ਵੀ ਕੇਸ ਲੜ ਕੇ ਸਾਨੂੰ ਉੱਥੇ ਆਪਦਾ ਜਿਹੋ ਜਿਹਾ ਹੈਗਾ ਸੀ ਅੰਦਰ ਹੀ, ਉਹ ਸਾਡੀ ਅੰਦਰ ਹੀ ਅਦਾਲਤ ਸੀਗੀ, ਅੰਦਰ ਹੀ ਅਸੀਂ ਜਾਂਦੇ ਸੀ, ਅੰਦਰ ਹੀ ਸਾਡੀ ਪੈ ਜਾਂਦੀ ਤਰੀਕ, ਇੰਨੀ ਤਰੀਕ ਪੈ ਗਈ ਜੀ। ਬਸ ਤਰੀਕ 'ਤੇ ਤਰੀਕ ਆਉਣ ਜਾਣ ਦਾ ਕੁਛ ਨਹੀਂ। 40 ਕੁ ਬੰਦੇ ਪਹਿਲਾਂ ਛੱਡੇ, ਫਿਰ ਸਾਨੂੰ ਉਦੋਂ ਬਾਅਦ ਸਾਨੂੰ ਛੱਡਿਆ, 3 ਕਿਸ਼ਤਾਂ 'ਚ ਅਸੀਂ ਛੱਡਿਆ ਜੀ। ਬਿਲਕੁਲ। ਤਾਂ ਜਿਹੜੀ ਇਹ ਮੁਲਾਕਾਤ ਅਸੀਂ ਤੁਹਾਡੇ ਨਾਲ ਕਰਵਾਈ ਆ, ਇਹ ਮੁਲਾਕਾਤ ਇੱਕ ਉਸ ਸਿਦਕੀ ਸਿੱਖ ਦੀ ਆ ਜਿਨ੍ਹਾਂ ਨੇ 1984 ਦੇ ਵਿੱਚ, ਜੂਨ 1984 ਦੇ ਵਿੱਚ ਸੰਤਾਪ ਭੋਗਿਆ, ਅਤੇ ਜੂਨ 1984 ਦਾ ਸੰਤਾਪ ਸੀ। 5 ਸਾਲ ਦੀ ਕੈਦ ਕੱਟੀ। ਤਾਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਲੋਕ ਇਹਨਾਂ ਦਾ ਸਾਥ ਜਾਂ ਇਹਨਾਂ ਦੇ ਘਰ ਦੇ ਹਾਲਾਤ ਨਹੀਂ ਪੁੱਛਿਆ, ਹਾਲਾਤਾਂ ਨੂੰ ਕਦੇ ਨਹੀਂ ਪੁੱਛਿਆ ਆ ਕੇ। ਤਾਂ ਅੱਜ ਤੱਕ ਜਿਹੜੇ ਕਿ ਉਹ ਘਰ ਨੇ, ਅਜਿਹੇ ਘਰ ਨੇ ਜਿਹੜੇ ਹਲੇ ਵੀ ਮਾਵਾਂ ਉਡੀਕਦੀਆਂ ਨੇ ਕਿ ਸਾਡੇ ਪੁੱਤ ਆਉਣਗੇ। ਉਸ ਮੋਰਚੇ ਦੇ ਵਿੱਚ ਗਏ, ਉਹਨਾਂ ਦੇ ਪੁੱਤ ਹਲੇ ਤੱਕ ਘਰਾਂ ਨੂੰ ਵਾਪਸ ਨਹੀਂ ਪਰਤੇ। ਤਾਂ ਜਿਹੜੇ ਹਾਲਾਤ ਸੀ ਅਸੀਂ ਤੁਹਾਡੇ ਨਾਲ ਸਾਂਝੇ ਕਰੇ ਆ। ਇਸੇ ਤਰ੍ਹਾਂ ਅਸੀਂ ਕਿਸੇ ਹੋਰ ਜਗ੍ਹਾ 'ਤੇ ਜਾ ਕੇ ਕਿਸੇ ਹੋਰ ਸਿਦਕੀ ਸਿੱਖ ਦੇ ਨਾਲ ਜਾਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਵਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ, ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? 3 ਤਰੀਕ ਨੂੰ ਅਸੀਂ ਚੱਲ ਪਏ, ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਕੁ ਵਜੇ ਵਗ ਗਏ। 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਸਾੜਦੇ ਨੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ, ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਤਾ ਸੀ, ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜਾ। ਬਹੱਤਰ ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ ਆ ਕੇ। 1984 ਦੇ ਵਿੱਚ ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ। ਫਿਰ ਪਾਣੀ ਦਾ, ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਦਾ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ, ਕਹਿੰਦੇ ਵੀ ਉਹ ਖੜਾ ਪਾਣੀ। ਅਸੀਂ ਉਹ ਪਾਣੀ 'ਤੇ ਜੇ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਐਡੀ ਦੂਰ ਪਹੁੰਚੇ, ਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ। ਨਾ ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਅਜਿਹੇ ਬਜ਼ੁਰਗ ਦੇ ਨਾਲ ਮਿਲਾਉਣ ਜਾ ਰਹੇ ਹਾਂ ਤੁਹਾਨੂੰ, ਜਿਨ੍ਹਾਂ ਦੀ ਕਾਫੀ ਵੱਡੀ ਘਾਲਣਾ ਗੀ, ਕਾਫੀ ਵੱਡੀ ਜਿਹੜੀ ਕਿ ਸਿੱਖ ਕੌਮ ਨੂੰ ਦੇਣ ਆ। ਤਾਂ ਅਸੀਂ ਗੱਲਬਾਤ ਕਰਾਂਗੇ ਜੂਨ 1984 ਦੇ ਵਿੱਚ ਜਿਹੜਾ ਅਟੈਕ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਤਾਂ ਉਸ ਦੇ ਵਿੱਚ ਕਾਫੀ ਜਿਹੜੀ ਸੰਗਤ ਆ ਸ਼ਹੀਦ ਹੋ ਜਾਂਦੀ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਕਾਫੀ ਸੰਗਤ ਤਸ਼ੱਦਦ ਚੱਲਦੀ ਆ, ਅਤੇ ਉਸ ਸੰਗਤ ਦਾ ਇੱਕ ਹਿੱਸਾ ਬਣਦੇ ਨੇ ਬਾਬਾ ਪਾਲ ਸਿੰਘ, ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਅੱਜ ਉਹਨਾਂ ਦੇ ਨਾਲ ਤੁਹਾਡੀ ਇੱਕ ਮੁਲਾਕਾਤ ਕਰਵਾ ਰਹੇ ਹਾਂ, ਜਿਸ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਜੋ ਬੀਤਿਆ ਸੁਣੋਗੇ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ, ਸਵਾਗਤ ਕਰਦੇ ਹਾਂ ਪਹਿਲਾਂ ਬਾਬਾ ਪਾਲ ਜੀ ਦਾ। ਬਾਬਾ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? ਕਿਸ ਤਰ੍ਹਾਂ ਦਾ ਜੀ, ਆਪਣਾ ਦੇਖਿਆ ਹੀ ਹੈ ਤੁਸੀਂ, ਪਤਾ ਹੀ ਲੱਗਿਆ ਸਾਰਿਆਂ ਨੂੰ। ਅਸੀਂ ਇੱਥੋਂ 2 ਤਰੀਕ ਨੂੰ ਗਿਆ, 2 ਤਰੀਕ ਨੂੰ ਜਾ ਕੇ ਅਸੀਂ ਇੱਥੋਂ ਸਾਨੂੰ ਕਾਫੀ ਲੋਕਾਂ ਨੇ ਰੋਕਿਆ ਵੀ ਤੁਸੀਂ ਨਾ ਜਾਓ, ਉੱਥੇ ਦਾ ਹਾਲਾਤ ਖ਼ਰਾਬ ਨੇ। ਅਸੀਂ ਕਿਹਾ ਵੀ ਚੱਲ ਕੋਈ ਨਹੀਂ ਯਾਰ, ਕੀ ਹੁੰਦਾ। 110 ਬੰਦੇ ਸਾਡੇ ਨਗਰ ਦੇ 110 ਬੰਦੇ ਗਏ ਸੀ ਅਸੀਂ। ਚਲੋ ਇੱਥੋਂ ਸੁਨਾਮ ਵੀ ਰੋਕਿਆ ਸਾਨੂੰ, ਲੁਧਿਆਣੇ ਵੀ ਰੋਕਿਆ, ਅੰਮ੍ਰਿਤਸਰ ਸਾਨੂੰ ਹਨੇਰਾ ਹੋ ਗਿਆ। ਅੰਮ੍ਰਿਤਸਰ ਕਹਿੰਦੇ ਕਰਫਿਊ ਲੱਗ ਗਿਆ। ਕਰਫਿਊ ਲੱਗਿਆ ਤਾਂ ਅਸੀਂ ਉੱਥੇ ਹੀ ਰਹੇ। 3 ਤਰੀਕ ਨੂੰ ਅਸੀਂ ਰਾਤ ਨੂੰ 3 ਤਰੀਕ ਕਰਕੇ ਜਦੋਂ 2 ਤਰੀਕ ਨੂੰ ਉੱਥੇ ਰਹੇ, 3 ਤਰੀਕ ਨੂੰ ਅਸੀਂ ਚੱਲ ਪਏ। ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਵਜੇ ਵਗ ਗਏ। 9 ਵਜੇ ਤੋਂ ਬਾਅਦ ਚਲੋ ਹੌਲੀ ਹੌਲੀ ਦਰਸ਼ਨ ਮੇਲਾ, ਪਾਣੀ ਤਾਣੀ ਪੀਤਾ। ਅਤੇ ਕਹਿੰਦੇ ਵੀ ਇਤਨੇ ਕਹਿੰਦੇ ਫੇਰ ਵੀ ਕਹਿੰਦੇ ਕਰਫਿਊ ਲੱਗ ਗਿਆ, ਬਾਹਰ ਅੰਦਰ ਨਹੀਂ ਜਾਣਾ ਕਿਸੇ ਨੇ। ਅਸੀਂ ਆਖਿਆ ਵੀ ਠੀਕ ਹੈ ਭਾਈ, ਅੰਦਰ ਹੀ ਰਹੇ। ਸਮੁੰਦਰੀ ਹਾਲ 'ਚ ਇਸ਼ਨਾਨ ਪਾਣੀ ਕੀਤਾ। ਜਦੋਂ 3 ਵਾਲੀ ਰਾਤ ਅਸੀਂ ਪਏ, 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖ਼ਤ ਦੇ ਉੱਤੇ ਆ ਕੇ ਬੰਬ ਤਾੜ ਦੇਣੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ। ਕੋਈ ਭੱਜ ਗਿਆ, ਕੋਈ ਉੱਥੇ ਰਹਿ ਗਿਆ। ਕੁਛ ਨਹੀਂ ਦੇਖਿਆ ਸੀ ਕਿਸੇ ਨੇ ਵੀ ਕਿਹੜਾ ਰਹਿ ਗਿਆ। 110 ਬੰਦੇ ਦੇ ਸੀ, ਸਾਰੇ ਇਸ਼ਨਾਨ ਕਰਦੇ ਸੀ ਨਗਰ ਦੇ, ਸਾਡੇ ਪਿੰਡ ਦੇ। ਉੱਥੇ ਜਾ ਕੇ ਅਸੀਂ ਬਹਿ ਗਏ। ਅਸੀਂ ਤਾੜ ਗੋਲੀ, ਜਿਵੇਂ ਕੋਈ ਤਿਆਰ ਹੀ ਹੁੰਦਾ ਕੰਮ। ਗੋਲੀ ਕੰਨ ਪਾਈ ਨਹੀਂ ਸੁਣੀ, ਇੰਨੀਆਂ ਗੋਲੀਆਂ ਚੱਲੀਆਂ। ਬਸ ਤੁਸੀਂ ਛੱਡ ਦਿਓ ਗੱਲ। ਦਬਾ ਦਬ ਜਦੋਂ ਪਹਿਲਾ ਫਾਇਰ ਹੋਇਆ ਉਹਦੀ ਬਾਸਤ ਗੋਲੀ ਬਾਲੇ ਤੇਰੇ ਕੀ ਕੰਨ ਖਾਉ। 72 ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢਿਆ। ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ। ਆ ਕੇ ਰਾਮਦਾਸ ਸਰਾਂ 'ਚ ਲੈ ਗਏ ਸਾਨੂੰ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ। ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਹਤਾ ਸੀ। ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜ੍ਹਾ। ਅਸੀਂ ਐਂ ਕਮਰੇ 'ਚ, ਕਮਰਾ ਜਿਹਾ ਖੁੱਲ੍ਹਾ ਸੀ, ਉਹਦੇ 'ਚ ਵੜ ਗਏ। ਚਲੋ ਬੜੇ ਜੀ ਅਸੀਂ 4 ਵਜੇ ਸੀ। 4 ਵਜੇ ਤੋਂ ਬਾਅਦ ਸਾਨੂੰ ਗ੍ਰਿਫਤਾਰ ਕਰਨ ਲੱਗ ਗਏ। ਗ੍ਰਿਫਤਾਰ ਮੰਜਿਆਂ ਥੱਲੇ ਪਏ ਤਾਂ ਆ ਜੋ ਬਾਹਰ ਨਿਕਲਿਆ, ਉਹ ਨਹੀਂ ਗੋਲੀ ਚਲਾਏਂਗੇ, ਜੇ ਕਰਾਂਗੇ। ਉਹਨਾਂ ਨੇ ਬਾਹਰ ਕੱਢ ਕੇ ਸਾਨੂੰ ਬਾਹਰ ਆ ਗਏ ਸੀ। ਬਾਹਰ ਆਏ ਤਾਂ ਚਲੋ ਡੰਡੇ, ਸੋਟੀਆਂ, ਬੂਟ, ਬੱਟ ਬਹੁਤ ਮਾਰੇ ਸਾਡੇ। ਉਹਨਾਂ ਨਹੀਂ, ਉਦੋਂ ਮਰਿਆ ਚੰਗਾ ਸੀਗਾ ਵੀ ਜੇ ਮਰ ਜਾਂਦੇ ਤਾਂ ਵਧੀਆ ਸੀ। ਜਿਹੜੇ ਮਰ ਗਏ, ਸ਼ਹੀਦ ਹੋ ਗਏ, ਉਹ ਵਧੀਆ ਵੀ ਸਾਨੂੰ ਉਹ ਕੁੱਟ ਫੇਰੀ ਵੀ ਰਹੇ ਰੱਬ ਦਾ ਨਾਮ। ਚਲੋ ਜੀ ਅਸੀਂ ਉੱਥੇ ਹੌਲੀ ਹੌਲੀ ਆ ਕੇ ਗ੍ਰਿਫਤਾਰ ਹੋਣ ਲੱਗੇ। ਸਾਨੂੰ ਕਹਿੰਦਾ ਕੋਈ ਬੰਦਾ, ਕਹਿੰਦਾ ਵੀ ਖੜੇ ਰਹੇ ਸੀ, ਰਾਮੂ ਵਾਲੀ ਆ ਗਿਆ ਉੱਥੇ। ਰਾਮੂ ਵਾਲਿਆ ਕਹਿੰਦਾ ਵੀ ਯਾਰ ਇਹਦਾ, ਕਹਿੰਦਾ ਬੰਦੇ ਬਹੁਤ ਮਾਰਤੇ। ਅਸੀਂ ਆਖਿਆ ਵੀ ਦੇਖ ਲਓ ਜੀ, ਸਾਡੇ ਪਿੰਡ ਦੇ ਵੀ ਐਂ ਮਰ ਗਏ ਰਾਮੂ ਵਾਲੀ ਨਾਲ। ਅਸੀਂ, ਮੈਂ ਨਹੀਂ ਜਾਣਦਾ ਸੀ ਉਹਨੂੰ ਵੀ ਰਾਮੂ ਵਾਲੀ ਆ ਇਹ ਵੈਸੇ। ਅਤੇ ਉਹ ਅਸੀਂ ਐਂ ਤਾਰਾ ਸੋਹਣਾ ਲੰਗਰ ਸਾਡੇ ਐਂ ਨਿਕਲ ਕੇ ਗਏ ਅਤੇ ਉੱਥੇ ਬੰਦੇ ਬੈਠੇ ਸੀ ਸਾਡੇ ਪਿੰਡ ਦੇ। ਉਹ ਮੈਨੂੰ ਕਹਿੰਦੇ ਵੀ ਸਾਨੂੰ ਤਾਂ ਐਂ ਸੀਗਾ ਵੀ ਤੁਸੀਂ ਚਲੇ ਗਏ, ਵੀ ਕਿਸੇ ਤੁਹਾਨੂੰ ਤਾਂ ਗ੍ਰਿਫਤਾਰ ਕਰ ਲਿਆ। ਅਸੀਂ ਕਿਹਾ ਵੀ ਗ੍ਰਿਫਤਾਰ ਨਹੀਂ ਕੀਤਾ ਭਾਈ, ਸਾਨੂੰ ਤਾਂ ਉੱਥੇ ਗੋਲੀਆਂ ਚਲਾਤੀਆਂ, ਬੰਦੇ ਮਾਰਤੇ, ਤੇਰਾ ਮੁੰਡਾ ਮਰ ਗਿਆ, ਫਲਾਣਾ ਮਰ ਗਿਆ। ਮੈਂ 9-10 ਜੀ ਗਿਣਿਆ ਤੇ ਸਾਡੇ ਪਿੰਡ ਦੇ 9 ਜੀ ਮਰੇ ਸੀ। 9 ਮੈਂ ਉਹਨੂੰ ਗਿਣਿਆ ਤੇ ਮੈਂ ਕਿਹਾ 9 ਭਾਈ ਉਹ ਸ਼ਹੀਦ ਹੋ ਗਏ ਨੇ। ਅਤੇ ਇੰਨੇ ਆਪਣੇ ਮੇਰਾ ਖਿਆਲ ਹੈ ਵੀ 20-25 ਦੇ ਗੇੜ 'ਚ ਫੱਟੜ। ਕਹਿੰਦਾ ਵੀ ਇਹ ਤਾਂ ਬਹੁਤ ਮਾੜਾ ਕੰਮ ਹੋਇਆ। ਮੈਂ ਕਿਹਾ ਵੀ ਇਹ ਤਾਂ ਹੁਣ ਤੁਸੀਂ ਦੇਖੋ। ਚੱਲ ਮੈਂ ਮੁੜ ਕੇ ਉੱਧਰੋਂ ਹੀ ਫੇਰ ਮੁੜਿਆ ਆ। ਉੱਥੋਂ ਆ ਕੇ ਅਸੀਂ ਬੈਠੇ, ਇੱਥੇ ਬੈਠੇ ਰਹੇ। ਉੱਥੇ ਆ ਕੇ ਕਹਿੰਦੇ ਵੀ ਚੱਕੋ ਲਾਸ਼ਾਂ। ਪੰਜਾਬ ਪੁਲਿਸ ਦੇ ਅਸੀਂ ਲਾਸ਼ਾਂ ਚੱਕ ਕੇ ਐਂ ਲੱਤ ਲਾਸ਼ਾਂ ਨੂੰ, ਕੋਈ ਸਾਂਕਦਾ, ਕੋਈ ਰੋਂਦਾ ਹੈ, ਕੋਈ ਪਿੱਟਦਾ ਹੈ, ਕਿਸੇ ਦਾ ਲੱਤ ਵੱਢੀ ਪਈ ਹੈ, ਕੋਈ ਬੱਚਾ ਹੈ, ਕੋਈ ਛੋਟਾ ਮੋਟਾ। ਅਸੀਂ ਚੱਕ ਜਿਵੇਂ ਕੁੱਤੇ ਸਿੱਟਦੇ ਹੁੰਦੇ ਨੇ ਲਾਸ਼ਾਂ, ਇਸ ਲੋਟ ਇਹਨਾਂ ਨੇ ਸਿੱਟੀਆਂ ਫੜ ਕੇ। ਚਲੋ ਅਸੀਂ ਜਦੋਂ ਜਮ੍ਹਾਂ ਖਤਮ ਹੋ ਗਿਆ, ਇੱਕ ਉਹਨੇ ਫੱਟੜਾਂ ਦਾ ਭਰ ਲਿਆ। ਫਿਰ ਫੱਟੜਾਂ ਦੇ ਨੂੰ ਹਸਪਤਾਲਾਂ 'ਚ ਪਹੁੰਚਾਇਆ। ਫਿਰ ਜਦੋਂ ਇੱਧਰੋਂ ਮੁੱਕ ਗਏ, ਫੱਟੜ ਮੁੱਕ ਗਏ, ਫਿਰ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਅੰਮ੍ਰਿਤਸਰ ਵਿੱਚ ਹੀ ਵੱਡੇ ਕਾਲਜ ਵਿਹਲੇ ਕਰਾਏ ਸੀ।
ਸਾਨੂੰ ਉੱਥੇ ਲੈ ਗਏ, ਉੱਥੇ ਰੱਖਿਆ ਸਾਨੂੰ 18 ਦਿਨ। ਜੇ ਅਸੀਂ ਗੱਲ ਕਰਦੇ ਹਾਂ 1984 ਦੇ ਵਿੱਚ, ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ, ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ। 72 ਘੰਟੇ ਰੋਟੀ ਦਾ ਛੱਡ ਦੋ, ਪਾਣੀ ਵੀ ਨਹੀਂ ਮਿਲਿਆ। ਕੁਛ ਵੀ ਹਾਸਲ ਨਹੀਂ ਹੋਇਆ ਸਾਨੂੰ। ਚਲੋ ਹੱਡ ਬੀਤੀ, ਅਸੀਂ ਕੁਛ ਟਾਈਮ ਕੋਈ ਐਸਾ ਬੰਦਾ ਆਇਆ, ਉਹਨਾਂ ਨੇ ਛੋਲਿਆਂ ਦੀ ਮੁੱਠੀ ਲਿਆਂਦੀ। ਐਂ ਜਦੋਂ ਅਸੀਂ ਉਹ ਛੋਲਿਆਂ ਦੀ ਮੁੱਠੀ ਲੈਤੀ, ਐਂ ਚੱਕ ਕੇ ਖਾਧੀ, ਉਹ ਸਾਡੀ ਜੀਭ ਹੋਰ ਵੀ ਨਾਲ ਲੱਗ ਗਈ। ਫਿਰ ਸਾਨੂੰ ਕਹਿੰਦੇ ਮਹਾ ਯਾਰ ਪਾਣੀ ਦਾ ਕਰੋ ਕੋਈ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਦਾ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ, ਕਹਿੰਦੇ ਵੀ ਉਹ ਖੜਾ ਪਾਣੀ। ਅਸੀਂ ਉਹ ਪਾਣੀ 'ਤੇ ਐਂ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਚਲੋ ਜੀ, ਉੱਥੋਂ ਸਾਨੂੰ ਕਹਿੰਦੇ ਵੀ ਇੱਥੇ ਪਾਣੀ ਨਾ, ਗੰਦਾ ਪਾਣੀ ਹੈ ਇਹ, ਅਸੀਂ ਹੋਰ ਕਿਹੜਾ ਪੀਏ, ਤੁਸੀਂ ਲਿਆ ਦਿਓ ਸਾਨੂੰ ਹੋਰ ਵਧੀਆ ਪਾਣੀ ਲਿਆ ਦਿਓ। ਚਲ ਕਹਿੰਦੇ ਅਸੀਂ ਬੈਠ ਕੇ ਜੀ ਉੱਥੇ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਰੱਖਿਆ। ਉੱਥੇ ਰਹੇ ਜੀ ਅਸੀਂ 18 ਦਿਨ ਫੌਜ ਦੇ ਅੰਡਰ। ਫੌਜ ਨੇ ਸਾਨੂੰ ਫਿਰ ਉੱਥੋਂ 18 ਦਿਨਾਂ ਬਾਅਦ ਇੱਥੇ ਸਾਨੂੰ ਲੁਧਿਆਣੇ ਜੇਲ੍ਹ 'ਚ ਭੇਜਤਾ। ਲੁਧਿਆਣੇ ਜੇਲ੍ਹ 'ਚੋਂ ਭੇਜ ਤੇ ਕੁਛ ਰਿਹਾ ਕਰਤੇ, ਕੁਛ ਛੱਡਤੇ, ਕੁਛ ਅਸੀਂ ਰਹਿ ਗਏ, ਜਿਹਦੇ ਵਿੱਚੋਂ 3 ਬੰਦੇ ਅਸੀਂ ਸਾਡੇ ਪਿੰਡ ਦੇ ਸੀ। ਉਹ ਸਾਨੂੰ ਉੱਥੇ ਜੋਧਪੁਰ ਦੀ ਜੇਲ੍ਹ 'ਚ ਲੈ ਕੇ ਉੱਥੇ ਸਾਨੂੰ ਰੱਖਿਆ 5 ਸਾਲ। 5 ਸਾਲ ਰਹੇ ਉੱਥੇ। ਚਿੱਠੀਆਂ ਦਾ ਇੰਤਜ਼ਾਮ ਹੀ ਤੀ, ਫੋਨ ਦਾ ਤਾਂ ਕੋਈ ਨਹੀਂ ਸੀਗਾ। ਚਿੱਠੀ ਜਾਂਦੀ, ਭਾਈ ਜਾਂਦਾ ਮੁਲਾਕਾਤ 'ਤੇ, ਭੈਣ ਜਾਂਦੀ, ਘਰ ਵਾਲੀ ਜਾਂਦੀ, ਇਹੀ ਸਾਡੀ ਮੁਲਾਕਾਤ ਕਰ ਸਕਦੇ ਸੀ। ਹੋਰ ਦੂਜਾ ਬੰਦਾ ਕੋਈ ਮੁਲਾਕਾਤ ਨਹੀਂ ਕਰ ਸਕਦਾ ਸੀ। ਇਹਨਾਂ ਨੇ ਸਾਡੀਆਂ ਮੁਲਾਕਾਤਾਂ ਕੀਤੀਆਂ, ਵਿਚਾਰੇ ਨੇ ਰੋਂਦੇ ਪਿੱਟਦੇ ਨੇ। ਇੱਕ ਵਾਰ ਇਹ ਭਾਈ ਮੇਰਾ ਗਿਆ ਮੁਲਾਕਾਤ 'ਤੇ, ਉਧਰੋਂ ਕੁਦਰਤ ਵੱਲੋਂ ਉਹਨੂੰ ਫਾਂਸੀ, ਸਤਵੰਤ ਸਿੰਘ ਨੂੰ ਫਾਂਸੀ ਦੇਣੀ ਤੀ, ਇੰਦਰਾ ਗਾਂਧੀ ਦੇ ਕਾਤਲ ਨੂੰ। ਉੱਥੇ ਸਾਡਾ ਇਹ ਕਹਿੰਦਾ ਵੀ ਬੜਾ ਝੱਜੂ ਪੈ ਰਿਹਾ ਯਾਰ, ਮੈਂ ਤਾਂ ਮੁੜ ਕੇ ਆਉਂਦਾ ਨਹੀਂ, ਤੂੰ ਆ ਨਾ, ਮੇਰਾ ਨਹੀਂ ਕੋਈ, ਮੇਰਾ ਤਾਂ ਕਹਿੰਦਾ ਆਪਦਾ ਹੀ ਦਿਲ ਕਹਿੰਦਾ ਖਰਾਬ, ਮੈਂ ਕਿਵੇਂ ਪਹੁੰਚੂ ਘਰੇ, ਇਹ ਤਾਂ ਖਰਾਬ ਹੋ ਰਿਹਾ ਕੰਮ। ਮੈਂ ਕਿਹਾ ਕੁਛ ਨਹੀਂ ਹੁੰਦਾ ਮਹਾਰਾਜ ਕਰੂ ਕਿਰਪਾ, ਤੈਨੂੰ ਕੁਛ ਨਹੀਂ ਹੁੰਦਾ, ਤੂੰ ਨਾ ਆਈ, ਚੱਲ ਦੇਖੀ ਜਾਊ ਜਿਵੇਂ ਮੇਰੇ ਨਾਲ ਤਾਂ ਹੋਊਗੀ, ਤੂੰ ਚਲੇ ਜਾ ਘਰੇ। ਇਹ ਘਰੇ ਆ ਗਿਆ ਜੀ। 4-5 ਮਹੀਨੇ ਬਾਅਦ ਸਾਨੂੰ ਛੱਡਤਾ। ਛੱਡ ਕੇ ਸਾਨੂੰ ਇੱਥੇ ਰੱਖਿਆ, ਸੰਗਰੂਰ ਜੇਲ੍ਹ 'ਚ ਰੱਖਿਆ। ਉੱਥੇ ਇੱਥੇ ਲੌਂਗੋਵਾਲ ਲੈ ਆਏ ਸਾਨੂੰ। ਲੌਂਗੋਵਾਲ ਕਹਿੰਦੇ ਵੀ, ਥਾਣੇਦਾਰ ਕਹਿੰਦਾ ਵੀ ਤੈਨੂੰ ਛੱਡ ਕੇ ਆਈਏ। ਮੈਂ ਛੱਡਿਆ ਹੋਈ, ਤੁਹਾਡੀ ਮਰਜ਼ੀ ਹੈ। ਉਹਨੇ ਸਾਨੂੰ ਉੱਥੋਂ ਕਿਹਾ, ਕਹਿੰਦਾ ਚਲੋ ਵੀ। ਅਸੀਂ ਉੱਥੋਂ ਆ ਗਏ। ਉੱਥੋਂ ਸਾਨੂੰ ਪਿੰਡ ਦੀ ਪੰਚਾਇਤ ਲੈ ਆਈ। ਅਤੇ ਜਣੇ ਉੱਥੇ ਤਾਂ ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਘਰ ਦੇ ਵਿੱਚ, ਫਿਰ ਕਿਵੇਂ ਪਤਾ ਲੱਗਦਾ ਕਿ ਸਾਡਾ ਬੰਦਾ ਜਿਉਂਦਾ ਗਾ? ਕਈਆਂ ਨੇ ਤਾਂ ਸਰਟੀਫਿਕੇਟ ਹੀ ਨਹੀਂ ਮਿਲੇ ਹਲੇ ਤੱਕ ਵੀ ਇਹ ਬੰਦੇ ਮਰ ਗਏ ਨੇ ਜਾਂ ਇਹ ਬੰਦੇ ਜਿਉਂਦੇ ਨੇ। ਕੁਛ ਟਾਈਮ ਬਾਅਦ ਇਹਨਾਂ ਨੂੰ ਚਿੱਠੀਆਂ ਗਈਆਂ। ਕੁਛ ਟਾਈਮ ਬਾਅਦ ਇਹਨਾਂ ਨੂੰ ਪਤਾ ਲੱਗਿਆ। ਪਰ ਮੁਲਾਕਾਤ 'ਤੇ ਮੇਰਾ ਬਾਪੂ ਜੀ ਗਿਆ ਉੱਥੇ ਅੰਮ੍ਰਿਤਸਰ। ਉਹ ਅੰਮ੍ਰਿਤਸਰ ਵਾਲੇ ਕਹਿੰਦੇ ਭਾਈ ਇੱਥੇ ਨਹੀਂ ਹੈਗਾ। ਉਹ ਦੱਸਦੇ ਨਹੀਂ ਸੀ ਵੀ ਇੱਥੇ ਹੈਗਾ ਨਾ ਹੈਗਾ। ਫਿਰ ਅਸੀਂ ਉੱਥੋਂ ਚਿੱਠੀ ਲਿਖ ਕੇ ਰੌਂਦੀ ਭੌਂਦੀ, ਕਿਉਂਕਿ ਚਿੱਠੀਆਂ 'ਤੇ ਵੀ ਸੈਂਸਰ ਲੱਗਿਆ ਸੀਗਾ, ਚਿੱਠੀ ਵੀ ਪੁੱਛ ਗਿੱਛ ਕਰਕੇ ਮਸਾਂ ਹੀ ਆਉਂਦੀ ਸੀ। ਚਿੱਠੀ ਆਈ ਇਹਨਾਂ ਕੋਲੇ, ਦੱਸਿਆ ਵੀ ਮੈਂ ਐਂ ਕਰਕੇ ਅਸੀਂ ਫਲਾਣੀ ਜੇਲ੍ਹ 'ਚ ਹਾਂ, ਵੀ ਉੱਥੇ ਅਸੀਂ ਜੇ ਕੁਛ ਮਿਲਣਾ ਹੋਵੇ। ਇਹ ਕੁਦਰਤ ਵੱਲੋਂ ਫਿਰ ਸ਼੍ਰੋਮਣੀ ਕਮੇਟੀ ਨੇ ਬੱਸ ਲਾਤੀ ਵੀ ਜਿਹਦੇ ਭਾਈ ਉੱਥੇ ਨੇ, ਉੱਥੇ ਇਹਨਾਂ ਨੇ ਫੋਨ ਕੀਤੇ, ਪਤਾ ਕਰਿਆ ਵੀ ਅਸੀਂ ਉੱਥੇ ਜਾਵਾਂਗੇ। 15 ਦਿਨਾਂ ਬਾਅਦ ਜਿਹਨੇ ਮੁਲਾਕਾਤ ਕਰਨੀ ਹੈ ਇਸ ਬੱਸ 'ਤੇ ਚੜ੍ਹਿਆ ਕਰੋ ਸਾਡੇ ਨਾਲ। ਇਹ ਅੱਧੀ ਗੇਰ ਤੱਕ ਗਏ ਉੱਥੇ, ਬੱਸ 'ਤੇ ਜਾਂਦੇ ਰਹੇ। ਉਦੋਂ ਬਾਅਦ ਇਹਨਾਂ ਨੇ ਆਖਿਆ ਵੀ ਇੱਧਰ ਜਾਂਦੇ ਆਪਾਂ ਅੰਮ੍ਰਿਤਸਰ ਕਣੀ, ਉੱਥੇ ਸੀਟ ਨਹੀਂ ਮਿਲਦੀ, ਬੜਾ ਔਖਾ ਵੀ ਆਪਾਂ ਤਾਂ ਇੱਧਰ ਹੀ। ਫਿਰ ਇਹ ਇੱਥੋਂ ਗੱਡੀ ਚੜ੍ਹ ਕੇ ਮੇਰੀ ਮੁਲਾਕਾਤ ਉੱਧਰ ਹੀ ਐਂ ਕਰ ਆਉਂਦੇ, ਇੱਧਰ ਕਰਕੇ ਮੁਲਾਕਾਤ ਆਪਦੀ ਵਾਪਸ ਆ ਜਾਂਦੇ ਭਾਈ। ਬਸ ਪਿੱਛੋਂ ਇਹ ਭਾਈ ਛੋਟਾ ਸੀ ਵਿਚਾਰਾ, ਨਾ ਦਾ ਟਰੈਕਟਰ ਜਾਣਦਾ ਸੀ, ਉਦੋਂ ਕੁਛ ਨਹੀਂ ਕਰਦਾ ਸੀ, ਪਰ ਪ੍ਰਮਾਤਮਾ ਨੇ ਭਾਈ ਵਧੀਆ ਰੱਖੀ। ਚਲੋ ਇਹਦਾ ਕੰਮ ਚਲਾਇਆ, ਇਤਨੇ ਮੈਨੂੰ ਛੱਡਤਾ। ਆਹ ਜਗ੍ਹਾ ਜੁਗਾ ਤਾਂ ਆ ਕੀ ਬਣਾਈ ਹੈ। ਘਰ ਦੇ ਹਾਲਾਤ ਕੀ ਸੀ ਉਦੋਂ? ਜੇ ਘਰਾਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਘਰ ਦੇ ਹਾਲਾਤ, ਕਈਆਂ ਦੇ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਖੱਬਲ ਉੱਗ ਗਿਆ ਸੀ। ਇਹ ਠੀਕ ਰਿਹਾ ਕੰਮ। ਚਲੋ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਦਿਲ ਨਹੀਂ ਸਿੱਟਿਆ। ਇਹ ਸਾਡੇ ਘਰ ਵਾਲੀਆਂ ਦੋਨੇ ਸਕੀਆਂ ਭੈਣਾਂ ਸੀਆਂ।
ਇਹ ਭਾਈ ਦੇ ਨਾਲ ਰਾਤ ਨੂੰ ਕੰਮ ਧੰਦਾ ਕਰਾਉਣਾ, ਲਾਂਗਾ ਵੱਢਣਾ, ਜੀਰੀ ਲਵਾਉਣੀ, ਸਾਰੇ ਕੰਮ ਧੰਦੇ ਇਹਨਾਂ ਨੇ ਕੀਤੇ। ਅਤੇ ਇਹਨਾਂ ਨੇ ਕੰਮ ਕਣੀਓ ਕੋਈ ਨਹੀਂ ਅੜਚਾਉਣ ਦਿੱਤੀ। ਚਲੋ ਊਂ ਤਾਂ ਤੈਨੂੰ ਪਤਾ ਹੀ ਆ, ਹਾਲਾਤ ਤਾਂ ਮਾੜੇ ਹੈਗੇ ਹੀ ਸੀ। ਅਤੇ ਅੰਦਰਲਾ ਤੇ ਉਹ ਤਾਂ ਹਿਰਦਾ ਮੱਚਦਾ ਹੀ ਸੀ ਇਹਨਾਂ ਦਾ ਵੀ ਸਾਡਾ ਮੁੰਡਾ, ਸਾਡੇ ਘਰ ਵਾਲਾ ਕਿੱਥੇ ਹੈ, ਕੀ ਹੈ। ਉਹ ਤਾਂ ਚਲੋ ਅੱਡ ਹੈ, ਪਰ ਸਮਾਂ ਚਲੋ ਨਿਕਲਿਆ, ਲੋਕਾਂ ਨੇ ਵੀ ਸਾਥ ਦਿੱਤਾ, ਪਿੰਡ ਦਿਆਂ ਨੇ, ਹੋਰ ਰਿਸ਼ਤੇਦਾਰਾਂ ਨੇ ਵੀ ਜੋ ਕੀਤਾ ਵੀ ਠੀਕ ਹੈ ਭਾਈ, ਕੋਈ ਨਹੀਂ, ਜਦੋਂ ਆ ਜਾਊਗਾ ਫਲਾਣੇ ਟਾਈਮ ਆ ਜਾਊਗਾ। ਮੇਰਾ ਬਾਪੂ ਜੀ ਜਾਇਆ ਕਰੇ, ਇਹਨਾਂ ਨੂੰ ਪੁੱਛਿਆ ਕਰੇ ਵੀ ਐਂ ਕਰਕੇ, ਲੀਡਰ ਆਇਆ ਕਰੇ ਕੋਈ, ਬਾਪੂ ਤੂੰ ਬੋਲ ਕੀ ਚਾਹੀਦਾ ਤੈਨੂੰ। ਮੇਰਾ ਬਾਪੂ ਜੀ ਕਹਿ ਦਿਆ ਕਰੇ ਭਾਈ ਮੈਨੂੰ ਤਾਂ ਮੇਰਾ ਮੁੰਡਾ ਹੀ ਚਾਹੀਦਾ, ਮੈਂ ਕੁਛ ਨਹੀਂ ਲੈਣਾ। ਬਾਪੂ ਤੇਰਾ ਮੁੰਡਾ ਲੀਡਰ ਬਣ ਕੇ ਨਿਕਲੂ ਨਾ, ਕਹਿੰਦਾ ਮੈਨੂੰ ਲੀਡਰ ਦੀ ਲੋੜ ਨਹੀਂ। ਇੱਥੇ ਇਹ ਸੀਗਾ ਬਲਦੇਵ ਮਾਨ ਖਿਆਲੇ ਨੂੰ ਕਿਹਾ, ਸਾਡੇ ਸਕੂਲ ਦੀ ਨੀਂਹ ਧਰਨ ਆਇਆ ਸੀਗਾ ਜੀ। ਖਿਆਲੇ ਨੂੰ ਕਹਿੰਦਾ ਭਾਈ ਸਾਨੂੰ ਲੋੜ ਨਹੀਂ, ਮੈਨੂੰ ਪੁੱਤ ਦੀ ਲੋੜ ਹੈ। ਬਾਪੂ ਤੁਹਾਨੂੰ ਮਿੰਨੀਆਂ ਬੱਸਾਂ ਦੇ ਪਰਮਿਟ ਦੇ ਦਿਆਂਗੇ। ਕਹਿੰਦਾ ਮੈਨੂੰ ਕਾਸੇ ਦੀ ਲੋੜ ਨਹੀਂ। ਇੱਕ ਬੰਦੇ ਨੇ ਦੱਸਿਆ ਮੈਨੂੰ ਇੱਕ ਦਿਨ, ਕਹਿੰਦਾ ਯਾਰ ਤੇਰੇ ਬਾਪ ਨੇ ਬੜਾ ਸਿਦਕ ਰੱਖਿਆ, ਕਹਿੰਦਾ ਮੈਨੂੰ ਮੇਰਾ ਪੁੱਤ ਚਾਹੀਦਾ, ਮੈਨੂੰ ਉਹ ਨਹੀਂ ਚਾਹੀਦਾ ਵੀ ਮੈਂ ਬੱਸ ਲੈ ਲਾਂ ਜਾਂ ਮੈਨੂੰ ਉਹ ਟਰੱਕ ਲੈਣਾ, ਮੈਂ ਕੁਛ ਨਹੀਂ ਲੈਣਾ, ਮੇਰਾ ਪੁੱਤ ਆ ਜੇ। ਕਹਿੰਦਾ ਛੇਕੜ ਨੂੰ, ਬਰਨਾਲੇ ਨੂੰ, ਉਹਨੂੰ ਕਹਿੰਦਾ ਖਿਆਲੇ ਨੂੰ, ਕਹਿੰਦਾ ਜੀ ਮੇਰੇ ਪੁੱਤ ਨੂੰ ਪੰਜਾਬ ਦੀ ਜੇਲ੍ਹ 'ਚ ਲਿਆਓ, ਅਸੀਂ ਮੁਲਾਕਾਤ ਤਾਂ ਕਰ ਲਿਆ ਕਰਾਂਗੇ ਵੀ ਐਡੀ ਦੂਰ ਸਾਨੂੰ ਜਾਣਾ ਬੜਾ ਔਖਾ ਹੈ। ਕਿ ਇੱਕ ਵਾਰ ਇਕੱਲੇ ਹੀ ਵਗ ਗਿਆ ਵਿਚਾਰਾ, ਇਕੱਲੇ ਹੀ ਗਿਆ। ਮੈਨੂੰ ਕਹਿੰਦੇ ਵੀ ਤੇਰੀ ਮੁਲਾਕਾਤ ਆਈ ਹੈ। ਮੈਂ ਦੇਖਿਆ, ਮੈਂ ਕੌਣ ਆਇਆ ਮੁਲਾਕਾਤ 'ਤੇ। ਜਦੋਂ ਗਿਆ ਮੈਂ ਕਹਿੰਦਾ ਦੂਰੋਂ ਆਏ, ਅੱਗੇ ਤਾਂ ਸਾਨੂੰ ਕੰਧ ਪਿੱਛੇ ਖੜਾਉਂਦੇ ਹੁੰਦੇ ਇੱਧਰ ਜਾਲੀ 'ਚ। ਉਹਨੇ ਮੇਰੇ ਬਾਪੂ ਨੇ ਮੈਨੂੰ ਜੱਫੀ ਪਾ ਲਈ। ਉਹ ਕਹਿੰਦਾ ਵੀ ਮੈਂ ਸੰਤਰੀ, ਕਹਿੰਦਾ ਬਾਪੂ ਇਹ ਸਾਡਾ ਮੁੰਡਾ ਤੇਰਾ ਨਹੀਂ ਹੈਗਾ। ਕਹਿੰਦਾ ਯਾਰ ਮੇਰੇ ਮੁੰਡੇ ਨੂੰ ਛੱਡ ਦੇ, ਤੈਨੂੰ ਲੱਖ ਰੁਪਇਆ ਦੇ ਦੂੰਗਾ, 1 ਲੱਖ ਰੁਪਇਆ ਤੈਨੂੰ ਦੇ ਦੂੰ, ਮੇਰੇ ਮੁੰਡੇ ਨੂੰ ਛੱਡ ਦੇ। ਉਹ ਕਹਿੰਦਾ ਬਾਪੂ ਸਾਡੇ ਸਾਰੇ ਨਹੀਂ, ਇਹਦਾ ਸਰਕਾਰ ਛੱਡੂਗੀ, ਅਸੀਂ ਤਾਂ ਇਹਦੇ ਰਾਖੇ ਹਾਂ, ਕੁਛ ਨਹੀਂ ਲੈਣਾ, ਕਿਸੇ ਨੂੰ ਦੇਣਾ ਵੀ ਨਹੀਂ। ਅਤੇ ਬਾਅਦ 'ਚ ਮੈਨੂੰ ਉਹਨੇ ਸੰਤਰੀ ਨੇ ਕਿਹਾ, ਕਹਿੰਦਾ ਬਈ ਤੇਰਾ ਬਾਪ ਭੋਲਾ ਹੈ, ਕਹਿੰਦਾ ਕੋਈ ਅੱਜ ਕੱਲ੍ਹ ਠੱਗ ਫਿਰਦੇ ਨੇ ਵੀ ਲਿਓ ਬਾਪੂ ਦੇ ਦਿਓ ਲੱਖ ਰੁਪਈਆ, ਅਸੀਂ ਮੁੰਡੇ ਨੂੰ ਲਿਆਉਂਦੇ ਹਾਂ। ਕਹਿੰਦਾ ਤੁਹਾਨੂੰ ਐਂ ਨਹੀਂ ਕਿਸੇ ਠੱਗਿਆ। ਫਿਰ ਮੈਂ ਚਿੱਠੀ 'ਤੇ ਲਿਖ ਕੇ ਅਤੇ ਭੇਜਿਆ ਇਹਨਾਂ ਨੂੰ। ਮਹਾਂ ਭਾਈ ਕੋਈ ਐਸੀ ਗੱਲ ਨਹੀਂ, ਤੁਸੀਂ ਨਾ ਐਂ ਕਰਕੇ, ਬਾਪੂ ਐਂ ਕਹਿੰਦਾ ਸੀ ਤੁਸੀਂ ਨਾ ਵਹਿਮ ਕਰਿਓ, ਆਵਾਂਗੇ, ਆ ਜਾਵਾਂਗੇ ਛੇਤੀ। ਚਲੋ ਹੌਲੀ ਹੌਲੀ ਭਾਈ ਮਹਾਰਾਜ ਨੇ ਕਿਰਪਾ ਕਰਤੀ, ਆ ਗਏ ਇੱਥੇ। ਤਾਂ ਜਿਹੜੀ ਮੁਲਾਕਾਤ ਆ ਇਹ ਅਸੀਂ ਕਰਵਾ ਰਹੇ ਹਾਂ, ਇਸ ਦੇ ਵਿੱਚ ਤੁਸੀਂ ਗੱਲਾਂ ਸੁਣ ਹੀ ਲਈਆਂ ਨੇ ਕਿ 72 ਘੰਟੇ ਬਾਅਦ ਪਾਣੀ ਪੀਣਾ ਜੂਨ ਮਹੀਨੇ ਦੇ ਵਿੱਚ, ਅਤੇ ਉਸ ਤੋਂ ਬਾਅਦ ਘਰ ਦੇ ਹਾਲਾਤ ਕੀ ਨੇ, ਘਰ ਦੇ ਵਿੱਚ ਜੋ ਬੀਤਿਆ। ਬਜ਼ੁਰਗ ਜਾਂਦੇ ਨੇ ਤਾਂ ਬਜ਼ੁਰਗ ਹਰ ਇੱਕ ਨੂੰ ਇਹ ਕਹਿੰਦੇ ਨੇ ਕਿ ਸਾਨੂੰ ਸਾਡਾ ਪੁੱਤ ਚਾਹੀਦਾ। ਇਕੱਲੇ ਬਾਬੇ ਪਾਲ ਸਿੰਘ ਦੀ ਗੱਲ ਨਹੀਂ ਇਹ ਹੋਰ ਵੀ ਬਥੇਰੀਆਂ ਮਾਵਾਂ ਅੱਜ ਉਡੀਕ ਰਹੀਆਂ ਨੇ ਜਿਨ੍ਹਾਂ ਦੇ ਪੁੱਤ ਉਦੋਂ ਸ਼ਹੀਦ ਹੋ ਗਏ। ਉਸ ਦੌਰ ਦੇ ਵਿੱਚ ਜਾਂ ਪੁਲਿਸ ਨੇ ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰ ਦਿੱਤੇ, ਜਾਂ ਸਮੇਂ ਦੀ ਸਰਕਾਰ ਨੇ ਮੁੰਡਿਆਂ ਨੂੰ ਖਾੜਕੂ ਬਣਨ ਦੇ ਲਈ ਮਜਬੂਰ ਕਰਤਾ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ ਤੁਹਾਡੇ ਨਾਲ। ਜਿਹੜੀ ਮੁਲਾਕਾਤ ਆ ਉਹ ਇੱਕ ਅਨੋਖੀ ਮੁਲਾਕਾਤ ਆ ਇਹ, ਕਿ ਉਸ ਦੌਰ ਦੀ ਆ। ਬਜ਼ੁਰਗੋ, ਜਦੋਂ ਉਮਰ ਕਿੰਨੀ ਕੁ ਸੀ ਉਦੋਂ ਜਦੋਂ ਤੁਸੀਂ ਉੱਥੇ ਗਏ ਹੋ? 22 ਸਾਲ ਦੀ ਸੀ, 22 ਸਾਲ ਦੀ, 22 ਕੁ ਸਾਲ ਦੀ ਸੀ। 22 ਸਾਲ ਦੀ ਉਮਰ ਸੀ। 22 ਸਾਲਾਂ ਦੇ ਵਿੱਚ ਤਾਂ ਬੜਾ ਛੋਟੀ ਉਮਰ ਹੁੰਦੀ ਆ, ਕੁਛ ਪਤਾ ਹੀ ਨਹੀਂ ਲੱਗਦਾ। ਜਜ਼ਬੇ ਦੇ ਵਿੱਚ ਚਲੇ ਗਏ ਜਾਂ ਫਿਰ ਉੱਦਾਂ ਹੀ ਗਏ ਸੀ? ਵੈਸੇ ਜਿਵੇਂ ਕੋਈ ਇਹ ਕਹਿਣ ਲੱਗ ਗਏ, ਜਥੇਦਾਰ ਕਹਿੰਦੇ ਵੀ ਇੱਥੋਂ ਆਪਣਾ ਜਥਾ ਹੈ, ਜਥੇ ਜਾਣਾ, ਸੰਤ ਲੌਂਗੋਵਾਲ ਨੇ ਮੋਰਚਾ ਲਾਇਆ ਵੀ ਇਹਦੇ 'ਚ ਅੱਜ ਜਾਓਗੇ, ਕੱਲ੍ਹ ਨੂੰ ਆ ਜਾਓਗੇ, ਪਰਸੋਂ ਨੂੰ ਆ ਜਾਓਗੇ, ਬਸ ਬਾਹਲਾ ਟਾਈਮ ਨਹੀਂ। ਮੈਂ ਮੇਰੇ ਬਾਪੂ ਜੀ ਨੂੰ ਕਿਹਾ, ਬਾਪੂ ਜੀ ਉੱਧਰ ਮੈਂ ਘਰੇ ਨਹੀਂ ਦੱਸਿਆ ਇਹਨਾਂ ਨੂੰ, ਨਾ ਆਪਦੇ ਘਰ ਵਾਲੀ ਨੂੰ, ਨਾ ਆਪਦੀ ਭਰਜਾਈ ਨੂੰ, ਨਾ ਮੇਰੀ ਮਾਂ ਨੂੰ। ਉਹ ਮੈਨੂੰ ਕਹਿੰਦਾ, ਉਹ ਉੱਥੇ ਅਸੀਂ ਬਾਹਰੇ ਖੜ੍ਹੇ ਤੇ, ਕਹਿੰਦਾ ਚੱਲ। ਮੈਂ ਕਿਹਾ ਬਾਪੂ ਮੈਨੂੰ ਕਹਿੰਦੇ ਨੇ ਇਹ ਵਗ ਜਾ। ਮੈਂ ਕਹਿੰਦਾ ਜੇ ਕੱਲ੍ਹ ਨੂੰ ਆ ਜਾਏਗਾ ਚੱਲ ਵਗ ਜਾ, ਫਿਰ ਕੀ ਹੁੰਦਾ, ਕੋਈ ਗੱਲ ਨਹੀਂ। ਕਹਿੰਦਾ ਜਾਇਆ। ਅਤੇ ਅਸੀਂ ਉੱਥੇ, ਮੈਂ ਮੇਰੇ ਬਾਪੂ ਜੀ ਨੇ ਜਦੋਂ ਇੱਥੇ ਉੱਥੋਂ ਪਤਾ ਲੱਗ ਗਿਆ ਵੀ ਗੋਲੀ ਚੱਲ ਗਈ, ਆ ਕੇ ਨਿੰਮੋ ਝਾਣਾ ਹੋ ਕੇ ਕਹਿਣ ਲੱਗਿਆ, ਪੁੱਤ ਉੱਥੇ ਹੈ ਪਾਲ ਤੂੰ ਤਾਂ ਉੱਥੇ ਗਿਆ। ਇਹ ਕਹਿੰਦੇ ਬਾਪੂ ਤਾਂ ਸਾਨੂੰ ਫਿਰ ਪਹਿਲਾਂ ਨਹੀਂ ਦੱਸਿਆ। ਕਹਿੰਦਾ ਪਹਿਲਾਂ ਮੈਂ ਨਹੀਂ ਦੱਸਿਆ ਪੁੱਤ ਵੀ ਉੱਥੇ ਕਿਹੜਾ ਗੋਲੀ ਚੱਲਣ ਦਾ ਕੀ ਪਤਾ ਸੀਗਾ ਵੀ ਗੋਲੀ ਚੱਲ ਜੂ। ਮੈਂ ਤਾਂ ਪੁੱਤ ਉੱਥੇ ਕਹਿ ਬੈਠਾ ਵੀ ਮੈਨੂੰ ਪੁੱਛ ਕੇ ਗਿਆ, ਐਸੀ ਗੱਲ ਨਹੀਂ ਵੀ ਮੈਂ ਕਿਹਾ ਵੀ ਉਹ ਤਾਂ ਵਗ ਗਿਆ ਬਾਪੂ ਤਾਂ। ਬਸ ਉੱਥੇ ਐਸਾ ਗਿਆ, ਮੁੜ ਕੇ 5 ਸਾਲ
5 ਸਾਲਾਂ ਬਾਅਦ ਆਇਆ ਭਾਈ, ਘਰ ਦੇਖਿਆ। ਚਲੋ ਮਹਾਰਾਜ ਦੀ ਕਿਰਪਾ ਨਾਲ ਹਾਲਾਤ ਤਾਂ ਕੀ ਹੈ ਜੀ, ਹਾਲਾਤ ਕੀ ਕਰਨਗੇ। ਕਿੱਥੇ ਤਾਂ ਮੈਂ ਘਰੇ ਕਮਾਉਣਾ ਸੀ ਨਾਲ ਲੱਗ ਕੇ ਭਾਈ ਦੇ, ਕਿੱਥੇ ਨੇ ਇਕੱਲੇ ਨੇ ਦੁਖੀ ਸੁਖੀ ਹੋ ਕੇ ਕਿਵੇਂ ਟਾਈਮ ਕੱਢਿਆ। ਜਦੋਂ ਟਾਈਮ ਤਾਂ ਕੱਢਣਾ ਨਹੀਂ ਤਾਂ ਫਸੀ ਦਾ ਫਟਕਣ ਕੀ ਹੈ, ਟਾਈਮ ਤਾਂ ਕੱਢਣਾ ਹੀ ਹੈ। ਚਲੋ ਟਾਈਮ ਉਹ ਚੀਜ਼ ਨਹੀਂ ਹੈਗੀ ਵੀ ਜਿਵੇਂ ਹੁਣ ਆਪਾਂ ਘਰੇ ਆਪਣੇ ਮੌਜਾਂ ਵੱਸਦੇ ਹਾਂ, ਰੱਖਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ। ਘਾਟਾ ਤਾਂ ਬਹੁਤ ਪਿਆ। ਘਾਟੇ ਵਾਲੀ ਤਾਂ ਗੱਲ ਛੱਡ ਦਿਓ, ਸੀਰੀ ਪਾਲੀ ਰਲਾਉਣਾ, ਸੀਰੀ ਰਲਾਉਂਦਾ ਰਿਹਾ ਇਹ ਆਪ ਨੂੰ। ਜਦੋਂ ਕੰਮ ਇਕੱਲੇ ਤੋਂ ਨਹੀਂ ਹੁੰਦਾ, ਕੰਮਾਂ ਰਲਾਉਂਦਾ ਰਿਹਾ। ਕਿੰਨੇ 5 ਸਾਲ ਹੋ ਗਏ, ਘੱਟੋ ਘੱਟ 50,000 ਤੋਂ ਰਲਦਾ ਨਹੀਂ ਘੱਟ ਹੁਣ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਗੱਲ ਕਰੀ ਆ ਕਿ ਅਸੀਂ ਉਸ ਦੌਰ ਦੇ ਵਿੱਚ ਰਹੇ, ਤਾਂ ਫਿਰ ਘਰਦਿਆਂ ਨੇ ਜਿਵੇਂ ਲੋਕਾਂ ਨੇ ਘਰਾਂ ਦੇ ਵਿੱਚ ਕਈਆਂ ਨੂੰ ਆਸ ਹੀ ਨਹੀਂ ਸੀ ਕਿ ਸਾਡਾ ਪੁੱਤ ਮੁੜ ਆਊਗਾ, ਸਾਡੇ ਪੁੱਤ ਉੱਥੇ ਸ਼ਹੀਦ ਹੋ ਗਏ। ਤੁਹਾਡੇ ਘਰ ਦੇ ਵਿੱਚ ਵੀ ਅਜਿਹਾ ਕੁਛ ਸੀ? ਨਹੀਂ, ਇਹ ਪਤਾ ਲੱਗ ਗਿਆ ਸੀ ਇਹਨਾਂ ਨੂੰ ਜਦੋਂ ਮੁਲਾਕਾਤ ਹੋਈ, ਉੱਥੇ ਹੀ ਪਤਾ ਲੱਗ ਗਿਆ ਸੀ ਵੀ ਹੈਗਾ, ਵੀ ਐਡੀ ਗੱਲ ਨਹੀਂ ਹੈਗੀ। ਜਦੋਂ ਬੰਦੇ ਦੂਜੇ ਵੀ ਆ ਗਏ, ਉਹ ਬੰਦੇ ਆਏ, ਉਹਨਾਂ ਨੂੰ ਵੀ ਪੁੱਛਿਆ ਇਹਨਾਂ ਨੇ, ਉਹ ਕਹਿੰਦੇ ਵੀ ਕੋਈ ਨਹੀਂ ਹੈਗਾ ਸੀਗਾ, ਵੀ ਐਡੀ ਗੱਲ ਨਹੀਂ, ਮਰਿਆ ਤਾਂ ਨਹੀਂ ਹੈਗਾ ਹਜੇ, ਵੀ ਠੀਕ ਸੀਗਾ। ਚਲੋ ਮੇਰਾ ਬਾਪੂ ਜੀ ਪੁੱਛਦਾ ਰਿਹਾ। ਇਹਦੇ ਨੇ 15 ਕੁ ਦਿਨਾਂ ਬਾਅਦ 16 ਦਿਨਾਂ ਬਾਅਦ ਇਹਨਾਂ ਨੇ ਬੱਸ ਲਾਤੀ। ਬੱਸ ਤੋਂ ਬਾਅਦ ਬੱਸ 'ਤੇ ਮੁਲਾਕਾਤ ਕਰਨ ਲੱਗੇ। ਬਸ ਆਹੀ ਚੀਜ਼ ਹੈ ਜੀ। ਹਾਂ, ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਐਡੀ ਦੂਰ ਪਹੁੰਚੇ, ਜਾਂ ਜਥੇਦਾਰ ਟੌੜਾ ਸਾਹਿਬ ਸੀ, ਜਾਂ ਜਿਹੜੇ ਹੋਰ ਅਕਾਲੀ ਲੀਡਰ ਸੀ, ਪਾਣੀਆਂ ਦੇ ਮੋਰਚੇ ਦੀ ਗੱਲ ਕਰਦੇ ਸੀ, ਪਾਣੀਆਂ ਦੀ ਗੱਲ ਕਰਦੇ ਸੀ, ਗ੍ਰਿਫਤਾਰੀਆਂ ਦੀ ਗੱਲ ਕਰਦੇ ਸੀ, ਅਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ। ਨਾ ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਇੱਕ ਬਸ ਆਹ ਕਰਤਾ ਜੀ, ਆ ਜਾਓ ਜੀ, ਹਾਂ ਜੀ ਤੁਸੀਂ ਉੱਥੇ ਗਏ ਹੋ, ਤੁਹਾਨੂੰ ਸ਼੍ਰੋਮਣੀ ਕਮੇਟੀ 'ਚ ਨੌਕਰੀਆਂ ਦੇ ਦਿੰਦੇ ਹਾਂ ਯੋਗਤਾ ਦੇ ਹਿਸਾਬ ਨਾਲ। ਅਨਪੜ੍ਹ ਹੈ, ਸੇਵਾਦਾਰ, ਉਦੋਂ ਪੜ੍ਹਿਆ ਹੋਇਆ ਮਾੜਾ ਮੋਟਾ ਹੋਰ ਤਾਂ ਉਹ ਇਹੋ ਜਿਹਾ ਕੁਛ ਇਹਨਾਂ ਨੇ ਕੀਤਾ। ਬਸ ਮੁੜ ਕੇ ਕੋਈ ਇਹੋ ਜਿਹੀ ਕਿਸੇ ਨੇ ਜਾਤ ਨਹੀਂ ਪੁੱਛੀ ਸਾਡੀ, ਕਿਸੇ ਨੇ ਵੀ, ਨਾ ਕਿਸੇ ਲੀਡਰ ਨੇ, ਨਾ ਕਿਸੇ ਕਾਂਗਰਸੀ ਨੇ, ਨਾ ਕਿਸੇ ਟੌੜੇ ਨੇ, ਨਾ ਕਿਸੇ ਬਾਦਲ ਨੇ ਸਾਨੂੰ ਕੁਛ ਨਹੀਂ ਪੁੱਛਿਆ। ਪੁੱਛਿਆ ਕੀ ਹੈ, ਬਸ ਪੁੱਛਿਆ ਬਸ, ਹਾਂ ਜੀ ਤੁਹਾਨੂੰ ਨੌਕਰੀ ਮਿਲਦੀ ਹੈ, ਨੌਕਰੀ ਮਿਲੀਆਂ ਨੇ, ਤੁਹਾਨੂੰ ਆਹ ਦੇਤੀਆਂ ਜੀ, ਤੁਹਾਨੂੰ ਨੌਕਰੀਆਂ ਦੇਤੀਆਂ ਜੇ ਇਹੋ ਜਿਹਾ ਕੁਛ, ਬਸ ਹੋਰ ਕੋਈ ਨਹੀਂ ਸਾਨੂੰ ਕਿਸੇ ਨੇ ਮਿਲਿਆ ਜੀ। ਅਤੇ ਬਾਕੀ ਦਾ ਇਹਨਾਂ ਦੀ ਹਵਾ 'ਚ ਤਾਂ ਕਿ ਹਾਂ ਜੀ ਲੰਗਣ ਨੇ ਲਾਇਆ ਜੀ ਮੋਰਚਾ, ਆਪਾਂ ਚਲੋ ਵੱਧੋ ਵੱਧ ਚਲੋ ਭਾਈ ਸਾਰੇ ਜਾਣੇ ਚਲੋ। ਅਸੀਂ ਗਏ ਆਈ ਤੇ ਵੀ ਸੰਤਾਂ ਨੇ ਮੋਰਚਾ ਲਾਇਆ, ਸੰਤਾਂ ਦਾ ਵੀ ਉੱਥੇ ਕੰਮ ਹੈ ਸੰਤਾਂ ਦਾ, ਆਪਾਂ ਚਲੇ ਬਸ ਚਲੋ ਚ ਭਾਈ ਉੱਥੇ ਫਸ ਗਏ। ਮੁੜ ਕੇ ਕਿਸੇ ਨੇ ਜਾਤ ਨਹੀਂ ਪੁੱਛੀ। ਜਣੇ ਸ਼੍ਰੋਮਣੀ ਕਮੇਟੀ ਨੇ ਜਦੋਂ ਕਿਵੇਂ ਵੀ ਹੈ, ਸੋ ਸਾਡਾ ਕੇਸ ਲੜਿਆ, ਸ਼੍ਰੋਮਣੀ ਕਮੇਟੀ ਨੇ ਕੇਸ ਲੜਿਆ, ਕਹਿੰਦੇ ਵੀ ਕੇਸ ਲੜ ਕੇ ਸਾਨੂੰ ਉੱਥੇ ਆਪਦਾ ਜਿਹੋ ਜਿਹਾ ਹੈਗਾ ਸੀ ਅੰਦਰ ਹੀ, ਉਹ ਸਾਡੀ ਅੰਦਰ ਹੀ ਅਦਾਲਤ ਸੀਗੀ, ਅੰਦਰ ਹੀ ਅਸੀਂ ਜਾਂਦੇ ਸੀ, ਅੰਦਰ ਹੀ ਸਾਡੀ ਪੈ ਜਾਂਦੀ ਤਰੀਕ, ਇੰਨੀ ਤਰੀਕ ਪੈ ਗਈ ਜੀ। ਬਸ ਤਰੀਕ 'ਤੇ ਤਰੀਕ ਆਉਣ ਜਾਣ ਦਾ ਕੁਛ ਨਹੀਂ। 40 ਕੁ ਬੰਦੇ ਪਹਿਲਾਂ ਛੱਡੇ, ਫਿਰ ਸਾਨੂੰ ਉਦੋਂ ਬਾਅਦ ਸਾਨੂੰ ਛੱਡਿਆ, 3 ਕਿਸ਼ਤਾਂ 'ਚ ਅਸੀਂ ਛੱਡਿਆ ਜੀ। ਬਿਲਕੁਲ। ਤਾਂ ਜਿਹੜੀ ਇਹ ਮੁਲਾਕਾਤ ਅਸੀਂ ਤੁਹਾਡੇ ਨਾਲ ਕਰਵਾਈ ਆ, ਇਹ ਮੁਲਾਕਾਤ ਇੱਕ ਉਸ ਸਿਦਕੀ ਸਿੱਖ ਦੀ ਆ ਜਿਨ੍ਹਾਂ ਨੇ 1984 ਦੇ ਵਿੱਚ, ਜੂਨ 1984 ਦੇ ਵਿੱਚ ਸੰਤਾਪ ਭੋਗਿਆ, ਅਤੇ ਜੂਨ 1984 ਦਾ ਸੰਤਾਪ ਸੀ। 5 ਸਾਲ ਦੀ ਕੈਦ ਕੱਟੀ। ਤਾਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਲੋਕ ਇਹਨਾਂ ਦਾ ਸਾਥ ਜਾਂ ਇਹਨਾਂ ਦੇ ਘਰ ਦੇ ਹਾਲਾਤ ਨਹੀਂ ਪੁੱਛਿਆ, ਹਾਲਾਤਾਂ ਨੂੰ ਕਦੇ ਨਹੀਂ ਪੁੱਛਿਆ ਕਿ। ਤਾਂ ਅੱਜ ਤੱਕ ਜਿਹੜੇ ਕਿ ਉਹ ਘਰ ਨੇ, ਅਜਿਹੇ ਘਰ ਨੇ ਜਿਹੜੇ ਹਲੇ ਵੀ ਮਾਵਾਂ ਉਡੀਕਦੀਆਂ ਨੇ ਕਿ ਸਾਡੇ ਪੁੱਤ ਆਉਣਗੇ। ਉਸ ਮੋਰਚੇ ਦੇ ਵਿੱਚ ਗਏ, ਉਹਨਾਂ ਦੇ ਪੁੱਤ ਹਲੇ ਤੱਕ ਘਰਾਂ ਨੂੰ ਵਾਪਸ ਨਹੀਂ ਪਰਤੇ। ਤਾਂ ਜਿਹੜੇ ਹਾਲਾਤ ਸੀ ਅਸੀਂ ਤੁਹਾਡੇ ਨਾਲ ਸਾਂਝੇ ਕਰੇ ਆ। ਇਸੇ ਤਰ੍ਹਾਂ ਅਸੀਂ ਕਿਸੇ ਹੋਰ ਜਗ੍ਹਾ 'ਤੇ ਜਾ ਕੇ ਕਿਸੇ ਹੋਰ ਸਿਦਕੀ ਸਿੱਖ ਦੇ ਨਾਲ ਜਾਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਵਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ, ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? 3 ਤਰੀਕ ਨੂੰ ਅਸੀਂ ਚੱਲ ਪਏ, ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ।
ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਵਜੇ ਬਾਗੇ 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਸਾੜਦੇ ਨੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ, ਉੱਤੋਂ ਬਰਿਸ਼ਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਤਾ ਸੀ, ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜਾ। ਬਹੱਤਰ ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ। ਆ ਕੇ 1984 ਦੇ ਵਿੱਚ ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ, ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਦਾ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ। ਕਹਿੰਦੇ ਵੀ ਉਹ ਖੜਾ ਪਾਣੀ, ਅਸੀਂ ਉਹ ਪਾਣੀ 'ਤੇ ਜੇ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਏਡੀ ਦੂਰ ਪਹੁੰਚੇ, ਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ। ਨਾ ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਅਜਿਹੇ ਬਜ਼ੁਰਗ ਦੇ ਨਾਲ ਮਿਲਾਉਣ ਜਾ ਰਹੇ ਹਾਂ ਤੁਹਾਨੂੰ, ਜਿਨ੍ਹਾਂ ਦੀ ਕਾਫੀ ਵੱਡੀ ਘਾਲਨਾਗੀ, ਕਾਫੀ ਵੱਡੀ ਜਿਹੜੀ ਕਿ ਸਿੱਖ ਕੌਮ ਨੂੰ ਦੇਣ ਆ। ਤਾਂ ਅਸੀਂ ਗੱਲਬਾਤ ਕਰਾਂਗੇ ਜੂਨ 1984 ਦੇ ਵਿੱਚ ਜਿਹੜਾ ਅਟੈਕ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਤਾਂ ਉਸ ਦੇ ਵਿੱਚ ਕਾਫੀ ਜਿਹੜੀ ਸੰਗਤ ਆ ਸ਼ਹੀਦ ਹੋ ਜਾਂਦੀ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਕਾਫੀ ਸੰਗਤ ਤਸ਼ੱਦਦ ਚੱਲਦੀ ਆ, ਅਤੇ ਉਸ ਸੰਗਤ ਦਾ ਇੱਕ ਹਿੱਸਾ ਬਣਦੇ ਨੇ ਬਾਬਾ ਪਾਲ ਸਿੰਘ, ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਅੱਜ ਉਹਨਾਂ ਦੇ ਨਾਲ ਤੁਹਾਡੀ ਇੱਕ ਮੁਲਾਕਾਤ ਕਰਵਾ ਰਹੇ ਹਾਂ, ਜਿਸ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਜੋ ਬੀਤਿਆ ਸੁਣੋਗੇ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ, ਸਵਾਗਤ ਕਰਦੇ ਹਾਂ ਪਹਿਲਾਂ ਬਾਬਾ ਪਾਲ ਜੀ ਦਾ। ਬਾਬਾ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ, ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ, ਉਹ ਕਿਸ ਤਰ੍ਹਾਂ ਦਾ ਸੀਗਾ? ਕਿਸ ਤਰ੍ਹਾਂ ਦਾ ਜੀ, ਆਪਣਾ ਦੇਖਿਆ ਹੀ ਹੈ ਤੁਸੀਂ, ਪਤਾ ਹੀ ਲੱਗਿਆ ਸਾਰਿਆਂ ਨੂੰ। ਅਸੀਂ ਇੱਥੋਂ 2 ਤਰੀਕ ਨੂੰ ਗਿਆ। 2 ਤਰੀਕ ਨੂੰ ਜਾ ਕੇ ਅਸੀਂ ਇੱਥੋਂ, ਸਾਨੂੰ ਕਾਫੀ ਲੋਕਾਂ ਨੇ ਰੋਕਿਆ ਵੀ ਤੁਸੀਂ ਨਾ ਜਾਓ, ਉੱਥੇ ਦਾ ਹਾਲਾਤ ਖਰਾਬ ਨੇ। ਅਸੀਂ ਕਿਹਾ ਵੀ ਚੱਲ ਕੋਈ ਨਹੀਂ ਯਾਰ, ਕੀ ਹੁੰਦਾ। 110 ਬੰਦੇ ਸਾਡੇ ਨਗਰ ਦੇ 110 ਬੰਦੇ ਗਏ ਸੀ ਅਸੀਂ। ਚਲੋ ਇੱਥੋਂ ਸੁਨਾਮ ਵੀ ਰੋਕਿਆ ਸਾਨੂੰ, ਲੁਧਿਆਣੇ ਵੀ ਰੋਕਿਆ, ਅੰਮ੍ਰਿਤਸਰ ਸਾਨੂੰ ਹਨੇਰਾ ਹੋ ਗਿਆ। ਅੰਮ੍ਰਿਤਸਰ ਕਹਿੰਦੇ ਕਰਫਿਊ ਲੱਗ ਗਿਆ। ਕਰਫਿਊ ਲੱਗਿਆ ਤਾਂ ਅਸੀਂ ਉੱਥੇ ਹੀ ਰਹੇ। 3 ਤਰੀਕ ਨੂੰ ਅਸੀਂ ਰਾਤ ਨੂੰ 3 ਤਰੀਕ ਕਰਕੇ, ਜਦੋਂ 2 ਤਰੀਕ ਨੂੰ ਉੱਥੇ ਰਹੇ, 3 ਤਰੀਕ ਨੂੰ ਅਸੀਂ ਚੱਲ ਪਏ। ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਵਜੇ ਬਾਗੇ। 9 ਵਜੇ ਤੋਂ ਬਾਅਦ ਚਲੋ ਹੌਲੀ ਹੌਲੀ ਦਰਸ਼ਨ ਮੇਲਾ, ਪਾਣੀ ਤਾਣੀ ਪੀਤਾ। ਅਤੇ ਕਹਿੰਦੇ ਵੀ ਇਤਨੇ, ਕਹਿੰਦੇ ਫੇਰ ਵੀ ਕਹਿੰਦੇ ਕਰਫਿਊ ਲੱਗ ਗਿਆ, ਬਾਹਰ ਅੰਦਰ ਨਹੀਂ ਜਾਣਾ ਕਿਸੇ ਨੇ। ਅਸੀਂ ਆਖਿਆ ਵੀ ਠੀਕ ਹੈ ਭਾਈ, ਅੰਦਰ ਹੀ ਰਹੇ। ਸਮੁੰਦਰੀ ਹਾਲ 'ਚ ਇਸ਼ਨਾਨ ਪਾਣੀ ਕੀਤਾ। ਜਦੋਂ 3 ਵਾਲੀ ਰਾਤ ਅਸੀਂ ਪਏ, 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਸਾੜਦੇ ਨੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ। ਕੋਈ ਭੱਜ ਗਿਆ, ਕੋਈ ਉੱਥੇ ਰਹਿ ਗਿਆ। ਕੁਛ ਨਹੀਂ ਦੇਖਿਆ ਸੀ ਕਿਸੇ ਨੇ ਵੀ ਕਿਹੜਾ ਰਹਿ ਗਿਆ। 110 ਬੰਦੇ ਦੇ ਸੀ, ਸਾਰੇ ਇਸ਼ਨਾਨ ਕਰਦੇ ਸੀ ਨਗਰ ਦੇ, ਸਾਡੇ ਪਿੰਡ ਦੇ। ਉੱਥੇ ਜਾ ਕੇ ਅਸੀਂ ਬਹਿ ਗਏ। ਅਸੀਂ ਤਾੜ ਗੋਲੀ, ਜਿਵੇਂ ਕੋਈ ਤਿਆਰ ਹੀ ਹੁੰਦਾ ਕੰਮ। ਗੋਲੀ ਕੰਨ ਪਾਈ ਨਹੀਂ ਸੁਣੀ, ਇੰਨੀਆਂ ਗੋਲੀਆਂ ਚੱਲੀਆਂ। ਬਸ ਤੁਸੀਂ ਛੱਡ ਦਿਓ ਗੱਲ। ਦਬਾ ਦਬ ਜਦੋਂ ਪਹਿਲਾ ਫਾਇਰ ਹੋਇਆ, ਉਹਦੀ ਬਾਸਤ ਗੋਲੀ ਵਾਲੇ ਤੇਰੇ ਕੀ ਕੰਨ ਖਾਊ,
72 ਘੰਟੇ ਗੋਲੀ ਚੱਲੀ ਗਈ। ਹੂੰ 72 ਘੰਟਿਆਂ ਬਾਅਦ ਸਾਨੂੰ ਕੱਢਿਆ, ਜੀ ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ। ਆ ਕੇ ਰਾਮਦਾਸ ਸਰਾਂ 'ਚ ਲੈ ਗਏ ਸਾਨੂੰ। ਹੂੰ ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ, ਉੱਤੋਂ ਬਰੈਸਟ ਮਾਰਿਆ। ਹੂੰ ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਹਤਾ ਸੀ, ਹੂੰ ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜਾ, ਅਸੀਂ ਐਂ ਕਮਰੇ 'ਚ, ਕਮਰਾ ਜਿਹਾ ਖੁੱਲ੍ਹਾ ਸੀ, ਉਹਦੇ 'ਚ ਵੜ ਗਏ। ਜੀ ਚਲੋ ਬੜੇ ਜੀ ਅਸੀਂ 4 ਵਜੇ ਸੀ। ਹੂੰ 4 ਵਜੇ ਤੋਂ ਬਾਅਦ ਸਾਨੂੰ ਗ੍ਰਿਫਤਾਰ ਕਰਨ ਲੱਗ ਗਏ। ਹੂੰ ਗ੍ਰਿਫਤਾਰ ਮੰਜਿਆਂ ਥੱਲੇ ਪਏ ਤਾਂ ਆ ਜੋ ਬਾਹਰ ਨਿਕਲਿਆ, ਉਹ ਨਹੀਂ ਗੋਲੀ ਚਲਾਏਂਗੇ ਜੇ ਕਰਾਂਗੇ। ਉਹਨਾਂ ਨੇ ਬਾਹਰ ਕੱਢ ਕੇ ਸਾਨੂੰ ਬਾਹਰ ਆ ਗਏ ਸੀ। ਬਾਹਰ ਆਏ ਤਾਂ ਚਲੋ ਡੰਡੇ, ਸੋਟੀਆਂ, ਬੂਟ, ਬੱਟ ਬਹੁਤ ਮਾਰੇ ਸਾਡੇ। ਹੂੰ ਉਹਨਾਂ ਨਹੀਂ ਉਦੋਂ ਮਰਿਆ ਚੰਗਾ ਸੀਗਾ ਵੀ ਜੇ ਮਰ ਜਾਂਦੇ ਤਾਂ ਵਧੀਆ ਸੀ। ਜਿਹੜੇ ਮਰ ਗਏ ਸ਼ਹੀਦ ਹੋ ਗਏ ਉਹ ਵਧੀਆ ਵੀ ਸਾਨੂੰ ਉਹ ਕੁੱਟ ਫੇਰੀ ਵੀ ਰਹੇ ਰੱਬ ਦਾ ਨਾਮ। ਚਲੋ ਜੀ ਅਸੀਂ ਉੱਥੇ ਹੌਲੀ ਹੌਲੀ ਆ ਕੇ ਗ੍ਰਿਫਤਾਰ ਹੋਣ ਲੱਗੇ। ਹੂੰ ਸਾਨੂੰ ਕਹਿੰਦਾ ਕੋਈ ਬੰਦਾ ਕਹਿੰਦਾ ਵੀ ਖੜੇ ਰਹੇ ਸੀ, ਰਾਮੂ ਵਾਲੀ ਆ ਗਿਆ ਉੱਥੇ। ਹੂੰ ਰਾਮੂ ਵਾਲਿਆਂ ਕਹਿੰਦਾ ਵੀ ਯਾਰ ਇਹਦਾ ਕਹਿੰਦਾ ਬੰਦੇ ਬਹੁਤ ਮਾਰਤੇ। ਹੂੰ ਅਸੀਂ ਆਖਿਆ ਵੀ ਦੇਖ ਲਓ ਜੀ ਸਾਡੇ ਪਿੰਡ ਦੇ ਵੀ ਐਂ ਮਰ ਗਏ ਰਾਮੂ ਵਾਲੀ ਨਾਲ। ਅਸੀਂ, ਮੈਂ ਨਹੀਂ ਜਾਣਦਾ ਸੀ ਉਹਨੂੰ ਵੀ ਰਾਮੂ ਵਾਲੀ ਆ ਇਹ ਵੈਸੇ। ਅਤੇ ਉਹ ਅਸੀਂ ਐਂ ਤਾਰਾ ਸੋਹਣਾ ਲੰਗਰ ਸਾਡੇ ਐਂ ਨਿਕਲ ਕੇ ਗਏ ਅਤੇ ਉੱਥੇ ਬੰਦੇ ਬੈਠੇ ਸੀ ਸਾਡੇ ਪਿੰਡ ਦੇ। ਜੀ ਉਹ ਮੈਨੂੰ ਕਹਿੰਦੇ ਵੀ ਸਾਨੂੰ ਤਾਂ ਐਂ ਸੀਗਾ ਵੀ ਤੁਸੀਂ ਚਲੇ ਗਏ, ਵੀ ਕਿਸੇ ਤੁਹਾਨੂੰ ਤਾਂ ਗ੍ਰਿਫਤਾਰ ਕਰ ਲਿਆ। ਅਸੀਂ ਹੈਗਾ ਵੀ ਗ੍ਰਿਫਤਾਰ ਨਹੀਂ ਕੀਤਾ ਭਾਈ, ਸਾਨੂੰ ਤਾਂ ਉੱਥੇ ਗੋਲੀਆਂ ਚਲਾਤੀਆਂ, ਬੰਦੇ ਮਾਰਤੇ, ਤੇਰਾ ਮੁੰਡਾ ਮਰ ਗਿਆ, ਫਲਾਣਾ ਮਰ ਗਿਆ। ਮੈਂ 9-10 ਜੀ ਗਿਣਿਆ ਤੇ ਸਾਡੇ ਪਿੰਡ ਦੇ 9 ਜੀ ਮਰੇ ਸੀ ਜੀ। 9 ਮੈਂ ਉਹਨੂੰ ਗਿਣਿਆ ਤੇ ਮੈਂ ਕਿਹਾ 9 ਭਾਈ ਉਹ ਸ਼ਹੀਦ ਹੋ ਗਏ ਨੇ। ਅਤੇ ਇੰਨੇ ਆਪਣੇ ਮੇਰਾ ਖਿਆਲ ਆ ਵੀ 20-25 ਦੇ ਗੇੜ 'ਚ ਫੱਟੜ। ਹੂੰ ਕਹਿੰਦਾ ਵੀ ਇਹ ਤਾਂ ਬਹੁਤ ਮਾੜਾ ਕੰਮ ਹੋਇਆ। ਮੈਂ ਕਿਹਾ ਵੀ ਇਹ ਤਾਂ ਹੁਣ ਤੁਸੀਂ ਦੇਖੋ। ਚੱਲ ਮੈਂ ਮੁੜ ਕੇ ਉੱਧਰੋਂ ਹੀ ਫੇਰ ਮੁੜਿਆ। ਹੂੰ ਉੱਥੋਂ ਆ ਕੇ ਅਸੀਂ ਬੈਠੇ, ਇੱਥੇ ਬੈਠੇ ਰਹੇ। ਉੱਥੇ ਆ ਕੇ ਕਹਿੰਦੇ ਵੀ ਚੱਕੋ ਲਾਸ਼ਾਂ। ਹੂੰ ਪੰਜਾਬ ਪੁਲਿਸ ਦੇ ਅਸੀਂ ਲਾਸ਼ਾਂ ਚੱਕ ਕੇ ਐਂ ਲੱਤ ਲਾਸ਼ਾਂ ਨੂੰ, ਕੋਈ ਸਾਂਕਦਾ, ਕੋਈ ਰੋਂਦਾ ਹੈ, ਕੋਈ ਪਿੱਟਦਾ, ਕਿਸੇ ਦਾ ਲੱਤ ਵੱਢੀ ਪਈ ਹੈ, ਕੋਈ ਬੱਚਾ ਹੈ, ਕੋਈ ਛੋਟਾ ਮੋਟਾ। ਅਸੀਂ ਚੱਕ ਉਹ ਜਿਵੇਂ ਕੁੱਤੇ ਸਿੱਟਦੇ ਹੁੰਦੇ ਨੇ ਲਾਸ਼ਾਂ, ਇਸ ਲੋਟ ਇਹਨਾਂ ਨੇ ਸਿੱਟੀਆਂ ਫੜ ਕੇ। ਚਲੋ ਅਸੀਂ ਜਦੋਂ ਜਮ੍ਹਾਂ ਖਤਮ ਹੋ ਗਿਆ, ਇੱਕ ਉਹਨੇ ਫੱਟੜਾਂ ਦਾ ਭਰ ਲਿਆ। ਫਿਰ ਫੱਟੜਾਂ ਦੇ ਨੂੰ ਹਸਪਤਾਲਾਂ 'ਚ ਪਹੁੰਚਾਇਆ। ਫਿਰ ਜਦੋਂ ਇੱਧਰੋਂ ਮੁੱਕ ਗਏ ਫੱਟੜ ਮੁੱਕ ਗਏ, ਫਿਰ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਅੰਮ੍ਰਿਤਸਰ ਵਿੱਚ ਹੀ ਵੱਡੇ ਕਾਲਜ ਵਿਹਲੇ ਕਰਾਏ ਸੀ। ਸਾਨੂੰ ਉੱਥੇ ਲੈ ਗਏ, ਉੱਥੇ ਰੱਖਿਆ ਸਾਨੂੰ 18 ਦਿਨ। ਜੇ ਅਸੀਂ ਗੱਲ ਕਰਦੇ ਹਾਂ 1984 ਦੇ ਵਿੱਚ, ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ, ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ। 72 ਘੰਟੇ ਰੋਟੀ ਦਾ ਛੱਡ ਦੋ, ਪਾਣੀ ਵੀ ਨਹੀਂ ਮਿਲਿਆ। ਕੁਛ ਵੀ ਹਾਸਲ ਨਹੀਂ ਹੋਇਆ ਸਾਨੂੰ। ਚਲੋ ਬੀਤੀ, ਅਸੀਂ ਕੁਛ ਟਾਈਮ ਕੋਈ ਐਸਾ ਬੰਦਾ ਆਇਆ, ਉਹਨਾਂ ਨੇ ਛੋਲਿਆਂ ਦੀ ਮੁੱਠੀ ਲਿਆਂਦੀ। ਐਂ ਜਦੋਂ ਅਸੀਂ ਉਹ ਛੋਲਿਆਂ ਦੀ ਮੁੱਠੀ ਲੈਤੀ, ਐਂ ਚੱਕ ਕੇ ਖਾਧੀ, ਉਹ ਸਾਡੀ ਜੀਭ ਹੋਰ ਵੀ ਨਾਲ ਲੱਗ ਗਈ। ਫਿਰ ਸਾਨੂੰ ਕਹਿੰਦੇ ਮਹਾਂ ਯਾਰ ਪਾਣੀ ਦਾ ਕਰੋ ਕੋਈ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਦਾ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ, ਕਹਿੰਦੇ ਵੀ ਉਹ ਖੜਾ ਪਾਣੀ। ਅਸੀਂ ਉਹ ਪਾਣੀ 'ਤੇ ਐਂ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਚਲੋ ਜੀ ਉੱਥੋਂ ਸਾਨੂੰ ਕਹਿੰਦੇ ਵੀ ਇੱਥੇ ਪਾਣੀ ਨਾ, ਗੰਦਾ ਪਾਣੀ ਹੈ ਇਹ। ਅਸੀਂ ਇੱਕ ਹੋਰ ਕਿਹੜਾ ਪੀਏ, ਤੁਸੀਂ ਲਿਆ ਦਿਓ ਸਾਨੂੰ, ਹੋਰ ਵਧੀਆ ਪਾਣੀ ਲਿਆ ਦਿਓ। ਚੱਲ ਕਹਿੰਦੇ ਅਸੀਂ ਬੈਠ ਕੇ ਜੀ ਉੱਥੇ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਰੱਖਿਆ। ਉੱਥੇ ਰਹੇ ਜੀ ਅਸੀਂ 18 ਦਿਨ ਫੌਜ ਦੇ ਅੰਡਰ। ਫੌਜ ਨੇ ਸਾਨੂੰ ਫਿਰ ਉੱਥੋਂ 18 ਦਿਨਾਂ ਬਾਅਦ ਇੱਥੇ ਸਾਨੂੰ ਲੁਧਿਆਣੇ ਜੇਲ੍ਹ 'ਚ ਭੇਜਤਾ। ਲੁਧਿਆਣੇ ਜੇਲ੍ਹ 'ਚੋਂ ਭੇਜ ਕੇ ਕੁਛ ਰਿਹਾ ਕਰਤੇ, ਕੁਛ ਛੱਡਤੇ, ਕੁਛ ਅਸੀਂ ਰਹਿ ਗਏ। ਜਿਹਦੇ ਵਿੱਚੋਂ 3 ਬੰਦੇ ਅਸੀਂ ਸਾਡੇ ਪਿੰਡ ਦੇ ਸੀ। ਉਹ ਸਾਨੂੰ ਉੱਥੇ ਜੋਧਪੁਰ ਦੀ ਜੇਲ੍ਹ 'ਚ ਲੈ ਕੇ ਉੱਥੇ ਸਾਨੂੰ ਰੱਖਿਆ 5 ਸਾਲ। 5 ਸਾਲ ਰਹੇ ਉੱਥੇ। ਚਿੱਠੀਆਂ ਦਾ ਇੰਤਜ਼ਾਮ ਹੀ ਤੀ, ਫੋਨ ਦਾ ਤਾਂ ਕੋਈ ਨਹੀਂ ਸੀਗਾ। ਚਿੱਠੀ ਜਾਂਦੀ, ਭਾਈ ਜਾਂਦਾ ਮੁਲਾਕਾਤ 'ਤੇ, ਭੈਣ ਜਾਂਦੀ, ਘਰ ਵਾਲੀ ਜਾਂਦੀ, ਇਹੀ ਸਾਡੀ ਮੁਲਾਕਾਤ ਕਰ ਸਕਦੇ ਸੀ। ਹੋਰ ਦੂਜਾ ਬੰਦਾ ਕੋਈ ਮੁਲਾਕਾਤ ਨਹੀਂ ਕਰ ਸਕਦਾ ਸੀ। ਇਹਨਾਂ ਨੇ ਸਾਡੀਆਂ ਮੁਲਾਕਾਤਾਂ ਕੀਤੀਆਂ, ਵਿਚਾਰੇ ਨੇ ਰੋਂਦੇ ਪਿੱਟਦੇ ਨੇ। ਇੱਕ ਵਾਰ ਇਹ ਭਾਈ ਮੇਰਾ ਗਿਆ ਮੁਲਾਕਾਤ 'ਤੇ, ਉਧਰੋਂ ਕੁਦਰਤ ਵੱਲੋਂ ਉਹਨੂੰ ਫਾਂਸੀ, ਸਤਵੰਤ ਸਿੰਘ ਨੂੰ ਫਾਂਸੀ ਦੇਣੀ ਤੀ, ਇੰਦਰਾ ਗਾਂਧੀ ਦੇ ਕਾਤਲ ਨੂੰ।
ਉੱਥੇ ਸਾਡਾ ਇਹ ਕਹਿੰਦਾ ਵੀ ਬੜਾ ਝੱਜੂ ਪੈ ਰਿਹਾ ਯਾਰ, ਮੈਂ ਤਾਂ ਮੁੜ ਕੇ ਆਉਂਦਾ ਨਹੀਂ, ਤੂੰ ਆ ਨਾ, ਮੇਰਾ ਨਹੀਂ ਕੋਈ, ਮੇਰਾ ਤਾਂ ਕਹਿੰਦਾ ਆਪਦਾ ਹੀ ਦਿਲ ਕਹਿੰਦਾ ਖਰਾਬ, ਮੈਂ ਕਿਵੇਂ ਪਹੁੰਚੂ ਘਰੇ, ਇਹ ਤਾਂ ਖਰਾਬ ਹੋ ਰਿਹਾ ਕੰਮ। ਮੈਂ ਕਿਹਾ ਕੁਛ ਨਹੀਂ ਹੁੰਦਾ ਮਹਾਰਾਜ ਕਰੂ ਕਿਰਪਾ, ਤੈਨੂੰ ਕੁਛ ਨਹੀਂ ਹੁੰਦਾ, ਤੂੰ ਨਾ ਆਈ, ਚੱਲ ਦੇਖੀ ਜਾਊ ਜਿਵੇਂ ਮੇਰੇ ਨਾਲ ਤਾਂ ਹੋਊਗੀ, ਤੂੰ ਚਲਿਆ ਜਾ ਘਰੇ। ਇਹ ਘਰੇ ਆ ਗਿਆ ਜੀ। 4-5 ਕੁ ਮਹੀਨੇ ਬਾਅਦ ਸਾਨੂੰ ਛੱਡਤਾ, ਛੱਡ ਕੇ ਸਾਨੂੰ ਇੱਥੇ ਰੱਖਿਆ, ਸੰਗਰੂਰ ਜੇਲ੍ਹ 'ਚ ਰੱਖਿਆ। ਉੱਥੇ ਇੱਥੇ ਲੌਂਗੋਵਾਲ ਲੈ ਆਏ ਸਾਨੂੰ। ਲੌਂਗੋਵਾਲ ਕਹਿੰਦੇ ਵੀ ਥਾਣੇਦਾਰ ਕਹਿੰਦਾ ਵੀ ਤੈਨੂੰ ਛੱਡ ਕੇ ਆਈਏ। ਮੈਂ ਛੱਡਿਆ ਹੋਈ ਤੁਹਾਡੀ ਮਰਜ਼ੀ ਹੈ। ਉਹਨੇ ਸਾਨੂੰ ਉੱਥੋਂ ਕਿਹਾ, ਕਹਿੰਦਾ ਚਲੋ ਵੀ। ਅਸੀਂ ਉੱਥੋਂ ਆ ਗਏ। ਉੱਥੋਂ ਸਾਨੂੰ ਪਿੰਡ ਦੀ ਪੰਚਾਇਤ ਲੈ ਆਈ। ਅਤੇ ਜਣੇ ਉੱਥੇ ਤਾਂ ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਘਰ ਦੇ ਵਿੱਚ, ਫਿਰ ਕਿਵੇਂ ਪਤਾ ਲੱਗਦਾ ਕਿ ਸਾਡਾ ਬੰਦਾ ਜਿਉਂਦਾ ਗਾ? ਕਈਆਂ ਦੇ ਤਾਂ ਸਰਟੀਫਿਕੇਟ ਹੀ ਨਹੀਂ ਮਿਲੇ ਹਾਲੇ ਤੱਕ ਵੀ ਇਹ ਬੰਦੇ ਮਰ ਗਏ ਨੇ ਜਾਂ ਇਹ ਬੰਦੇ ਜਿਉਂਦੇ ਨੇ। ਕੁਛ ਟਾਈਮ ਬਾਅਦ ਇਹਨਾਂ ਨੂੰ ਚਿੱਠੀਆਂ ਗਈਆਂ। ਕੁਛ ਟਾਈਮ ਬਾਅਦ ਇਹਨਾਂ ਨੂੰ ਪਤਾ ਲੱਗਿਆ। ਪਹਿਲਾਂ ਮੁਲਾਕਾਤ 'ਤੇ ਮੇਰਾ ਬਾਪੂ ਜੀ ਗਿਆ ਉੱਥੇ ਅੰਮ੍ਰਿਤਸਰ। ਉਹ ਅੰਮ੍ਰਿਤਸਰ ਵਾਲੇ ਕਹਿੰਦੇ ਭਾਈ ਇੱਥੇ ਨਹੀਂ ਹੈਗਾ। ਉਹ ਦੱਸਦੇ ਨਹੀਂ ਸੀ ਵੀ ਇੱਥੇ ਹੈਗਾ ਨਾ ਹੈਗਾ। ਫਿਰ ਅਸੀਂ ਉੱਥੋਂ ਚਿੱਠੀ ਲਿਖ ਕੇ ਰੌਂਦੀ ਭੌਂਦੀ, ਕਿਉਂਕਿ ਚਿੱਠੀਆਂ 'ਤੇ ਵੀ ਸੈਂਸਰ ਲੱਗਿਆ ਸੀਗਾ, ਚਿੱਠੀ ਵੀ ਪੁੱਛ ਗਿੱਛ ਕਰਕੇ ਮਸਾਂ ਹੀ ਆਉਂਦੀ ਸੀ। ਚਿੱਠੀ ਆਈ ਇਹਨਾਂ ਕੋਲੇ, ਮੈਨੂੰ ਦੱਸਿਆ ਵੀ ਮੈਂ ਐਂ ਕਰਕੇ ਅਸੀਂ ਫਲਾਣੀ ਜੇਲ੍ਹ 'ਚ ਹਾਂ, ਵੀ ਉੱਥੇ ਅਸੀਂ ਜੇ ਕੁਛ ਮਿਲਣਾ ਹੋਵੇ। ਇਹ ਕੁਦਰਤ ਵੱਲੋਂ ਫਿਰ ਸ਼੍ਰੋਮਣੀ ਕਮੇਟੀ ਨੇ ਬੱਸ ਲਾਤੀ ਵੀ ਜਿਹਦੇ ਭਾਈ ਉੱਥੇ ਨੇ, ਉੱਥੇ ਇਹਨਾਂ ਨੇ ਫੋਨ ਕੀਤੇ, ਪਤਾ ਕਰਿਆ ਵੀ ਅਸੀਂ ਉੱਥੇ ਜਾਵਾਂਗੇ। 15 ਦਿਨਾਂ ਬਾਅਦ ਜਿਹਨੇ ਮੁਲਾਕਾਤ ਕਰਨੀ ਹੈ ਇਸੇ ਬੱਸ 'ਤੇ ਚੜ੍ਹਿਆ ਕਰੋ ਸਾਡੇ ਨਾਲ। ਇਹ ਅੱਧੀ ਗੇੜ ਤੱਕ ਗਏ ਉੱਥੇ, ਬੱਸ 'ਤੇ ਜਾਂਦੇ ਰਹੇ। ਉਦੋਂ ਬਾਅਦ ਇਹਨਾਂ ਨੇ ਆਖਿਆ ਵੀ ਇੱਧਰ ਜਾਂਦੇ ਆਪਾਂ ਅੰਮ੍ਰਿਤਸਰ ਕਣੀ, ਉੱਥੇ ਸੀਟ ਨਹੀਂ ਮਿਲਦੀ, ਬੜਾ ਔਖਾ ਵੀ ਆਪਾਂ ਤਾਂ ਇੱਧਰ ਹੀ ਫਿਰ ਇਹ ਇੱਥੋਂ ਗੱਡੀ ਚੜ੍ਹ ਕੇ ਮੇਰੀ ਮੁਲਾਕਾਤ ਉੱਧਰ ਹੀ ਐਂ ਕਰ ਆਉਂਦੇ। ਇੱਧਰ ਕਰਕੇ ਮੁਲਾਕਾਤ ਆਪਦੀ ਵਾਪਸ ਆ ਜਾਂਦੇ ਭਾਈ। ਬਸ ਪਿੱਛੋਂ ਇਹ ਭਾਈ ਛੋਟਾ ਸੀ ਵਿਚਾਰਾ, ਨਾ ਦਾ ਟਰੈਕਟਰ ਜਾਣਦਾ ਸੀ, ਉਦੋਂ ਕੁਛ ਨਹੀਂ ਕਰਦਾ ਸੀ, ਪਰ ਪ੍ਰਮਾਤਮਾ ਨੇ ਭਾਈ ਵਧੀਆ ਰੱਖੀ। ਚਲੋ ਇਹਦਾ ਕੰਮ ਚਲਾਇਆ। ਇਤਨੇ ਮੈਨੂੰ ਛੱਡਤਾ। ਆਹ ਜਗ੍ਹਾ ਜੁਗਾ ਤਾਂ ਆ ਕੀ ਬਣਾਈ ਹੈ। ਘਰ ਦੇ ਹਾਲਾਤ ਕੀ ਸੀ ਉਦੋਂ? ਜੇ ਘਰਾਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਘਰ ਦੇ ਹਾਲਾਤ, ਕਈਆਂ ਦੇ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਖੱਬਲ ਉੱਗ ਗਿਆ ਸੀ। ਇਹ ਠੀਕ ਰਿਹਾ ਕੰਮ। ਚਲੋ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਦਿਲ ਨਹੀਂ ਸਿੱਟਿਆ। ਇਹ ਸਾਡੇ ਘਰ ਵਾਲੀਆਂ ਦੋਨੇ ਸਕੀਆਂ ਭੈਣਾਂ ਸੀਆਂ। ਇਹ ਭਾਈ ਦੇ ਨਾਲ ਰਾਤ ਨੂੰ ਕੰਮ ਧੰਦਾ ਕਰਾਉਣਾ, ਲਾਂਗਾ ਵੱਢਣਾ, ਜੀਰੀ ਲਵਾਉਣੀ, ਸਾਰੇ ਕੰਮ ਧੰਦੇ ਇਹਨਾਂ ਨੇ ਕੀਤੇ। ਅਤੇ ਇਹਨਾਂ ਨੇ ਕੰਮ ਕਣੀਓ ਕੋਈ ਨਹੀਂ ਅੜਚਾਉਣ ਦਿੱਤੀ। ਚਲੋ ਊਂ ਤਾਂ ਤੈਨੂੰ ਪਤਾ ਹੀ ਆ, ਹਾਲਾਤ ਤਾਂ ਮਾੜੇ ਹੈਗੇ ਹੀ ਸੀ। ਅਤੇ ਅੰਦਰਲਾ ਤੇ ਉਹ ਤਾਂ ਹਿਰਦਾ ਮੱਚਦਾ ਹੀ ਸੀ ਇਹਨਾਂ ਦਾ ਵੀ ਸਾਡਾ ਮੁੰਡਾ, ਸਾਡੇ ਘਰ ਵਾਲਾ ਕਿੱਥੇ ਹੈ, ਕੀ ਹੈ। ਉਹ ਤਾਂ ਚਲੋ ਅੱਡ ਹੈ, ਪਰ ਸਮਾਂ ਚਲੋ ਨਿਕਲਿਆ। ਲੋਕਾਂ ਨੇ ਵੀ ਸਾਥ ਦਿੱਤਾ, ਪਿੰਡ ਦਿਆਂ ਨੇ, ਹੋਰ ਰਿਸ਼ਤੇਦਾਰਾਂ ਨੇ ਵੀ ਜੋ ਕੀਤਾ ਵੀ ਠੀਕ ਹੈ ਭਾਈ, ਕੋਈ ਨਹੀਂ, ਜਦੋਂ ਆ ਜਾਊਗਾ ਫਲਾਣੇ ਟਾਈਮ ਆ ਜਾਊਗਾ। ਮੇਰਾ ਬਾਪੂ ਜੀ ਜਾਇਆ ਕਰੇ, ਇਹਨਾਂ ਨੂੰ ਪੁੱਛਿਆ ਕਰੇ ਵੀ ਐਂ ਕਰਕੇ ਲੀਡਰ ਆਇਆ ਕਰੇ ਕੋਈ, ਬਾਪੂ ਤੂੰ ਬੋਲ ਕੀ ਚਾਹੀਦਾ ਤੈਨੂੰ। ਮੇਰਾ ਬਾਪੂ ਜੀ ਕਹਿ ਦਿਆ ਕਰੇ ਭਾਈ ਮੈਨੂੰ ਤਾਂ ਮੇਰਾ ਮੁੰਡਾ ਹੀ ਚਾਹੀਦਾ, ਮੈਂ ਕੁਛ ਨਹੀਂ ਲੈਣਾ। ਬਾਪੂ ਤੇਰਾ ਮੁੰਡਾ ਲੀਡਰ ਬਣ ਕੇ ਨਿਕਲੂ ਨਾ, ਕਹਿੰਦਾ ਮੈਨੂੰ ਲੀਡਰ ਦੀ ਲੋੜ ਨਹੀਂ। ਇੱਥੇ ਇਹ ਸੀਗਾ ਬਲਦੇਵ ਮਾਨ ਖਿਆਲੇ ਨੂੰ ਕਿਹਾ, ਸਾਡੇ ਸਕੂਲ ਦੀ ਨੀਂਹ ਧਰਨ ਆਇਆ ਸੀਗਾ ਜੀ। ਖਿਆਲੇ ਨੂੰ ਕਹਿੰਦਾ ਭਾਈ ਸਾਨੂੰ ਲੋੜ ਨਹੀਂ, ਮੈਨੂੰ ਪੁੱਤ ਦੀ ਲੋੜ ਹੈ। ਬਾਪੂ ਤੁਹਾਨੂੰ ਮਿੰਨੀਆਂ ਬੱਸਾਂ ਦੇ ਪਰਮਿਟ ਦੇ ਦਿਆਂਗੇ। ਕਹਿੰਦਾ ਮੈਨੂੰ ਕਾਸੇ ਦੀ ਲੋੜ ਨਹੀਂ। ਇੱਕ ਬੰਦੇ ਨੇ ਦੱਸਿਆ ਮੈਨੂੰ ਇੱਕ ਦਿਨ, ਕਹਿੰਦਾ ਯਾਰ ਤੇਰੇ ਬਾਪ ਨੇ ਬੜਾ ਸਿਦਕ ਰੱਖਿਆ, ਕਹਿੰਦਾ ਮੈਨੂੰ ਮੇਰਾ ਪੁੱਤ ਚਾਹੀਦਾ, ਮੈਨੂੰ ਉਹ ਨਹੀਂ ਚਾਹੀਦਾ ਵੀ ਮੈਂ ਬੱਸ ਲੈ ਲਾ ਜਾਂ ਮੈਨੂੰ ਉਹ ਟਰੱਕ ਲੈਣਾ, ਮੈਂ ਕੁਛ ਨਹੀਂ ਲੈਣਾ, ਮੇਰਾ ਪੁੱਤ ਆ ਜੇ। ਕਹਿੰਦਾ ਛੇਕੜ ਨੂੰ, ਬਰਨਾਲੇ ਨੂੰ, ਉਹਨੂੰ ਕਹਿੰਦਾ ਖਿਆਲੇ ਨੂੰ, ਕਹਿੰਦਾ ਜੀ ਮੇਰੇ ਪੁੱਤ ਨੂੰ ਪੰਜਾਬ ਦੀ ਜੇਲ੍ਹ 'ਚ ਹੀ ਲਿਆਓ, ਅਸੀਂ ਮੁਲਾਕਾਤ ਤਾਂ ਕਰ ਲਿਆ ਕਰਾਂਗੇ ਵੀ ਐਡੀ ਦੂਰ ਸਾਨੂੰ ਜਾਣਾ ਬੜਾ ਔਖਾ ਹੈ। ਕਿ ਇੱਕ ਵਾਰ ਇਕੱਲੇ ਹੀ ਵਗ ਗਿਆ ਵਿਚਾਰਾ, ਇਕੱਲਾ ਹੀ ਗਿਆ। ਮੈਨੂੰ ਕਹਿੰਦੇ ਵੀ ਤੇਰੀ ਮੁਲਾਕਾਤ ਆਈ ਹੈ। ਮੈਂ ਦੇਖਿਆ, ਮੈਂ ਕੌਣ ਆਇਆ ਮੁਲਾਕਾਤ 'ਤੇ। ਜਦੋਂ ਗਿਆ ਮੈਂ ਕਹਿੰਦਾ ਦੂਰੋਂ ਆਏ। ਅੱਗੇ ਤਾਂ ਸਾਨੂੰ ਕੰਧ ਪਿੱਛੇ ਖੜਾਉਂਦੇ ਹੁੰਦੇ ਇੱਧਰ ਜਾਲੀ 'ਚ। ਉਹਨੇ ਮੇਰੇ ਬਾਪੂ ਨੇ ਮੈਨੂੰ ਜੱਫੀ ਪਾ ਲਈ। ਉਹ ਕਹਿੰਦਾ ਵੀ ਮੈਂ ਸੰਤਰੀ, ਕਹਿੰਦਾ ਬਾਪੂ ਇਹ ਸਾਡਾ ਮੁੰਡਾ ਤੇਰਾ ਨਹੀਂ ਹੈਗਾ। ਕਹਿੰਦਾ ਯਾਰ ਮੇਰੇ ਮੁੰਡੇ ਨੂੰ ਛੱਡ ਦੇ, ਤੈਨੂੰ ਲੱਖ ਰੁਪਇਆ ਦੇ ਦੂੰਗਾ, 1 ਲੱਖ ਰੁਪਇਆ ਤੈਨੂੰ ਦੇ ਦੂੰ, ਮੇਰੇ ਮੁੰਡੇ ਨੂੰ ਛੱਡ ਦੇ। ਉਹ ਕਹਿੰਦਾ ਬਾਪੂ ਸਾਡੇ ਸਾਰੇ ਨਹੀਂ, ਇਹਦਾ ਸਰਕਾਰ ਛੱਡੂਗੀ, ਅਸੀਂ ਤਾਂ ਇਹਦੇ ਰਾਖੇ ਹਾਂ।
ਕੁਛ ਨਹੀਂ ਲੈਣਾ, ਕਿਸੇ ਨੂੰ ਦੇਣਾ ਵੀ ਨਹੀਂ। ਅਤੇ ਬਾਅਦ 'ਚ ਮੈਨੂੰ ਉਹਨੇ ਸੰਤਰੀ ਨੇ ਕਿਹਾ, ਕਹਿੰਦਾ ਬਈ ਤੇਰਾ ਬਾਪ ਭੋਲਾ ਹੈ, ਕਹਿੰਦਾ ਕੋਈ ਅੱਜ ਕੱਲ੍ਹ ਠੱਗ ਫਿਰਦੇ ਨੇ ਵੀ ਲਿਓ ਬਾਪੂ ਦੇ ਦਿਓ ਲੱਖ ਰੁਪਈਆ, ਅਸੀਂ ਮੁੰਡੇ ਨੂੰ ਲਿਆਉਂਦੇ ਹਾਂ। ਕਹਿੰਦਾ ਸਾਨੂੰ ਐਂ ਨਹੀਂ ਕਿਸੇ ਠੱਗਿਆ। ਫਿਰ ਮੈਂ ਚਿੱਠੀ 'ਤੇ ਲਿਖ ਕੇ ਤੇ ਭੇਜਿਆ ਇਹਨਾਂ ਨੂੰ। ਮਹਾਂ ਭਾਈ ਕੋਈ ਐਸੀ ਗੱਲ ਨਹੀਂ, ਤੁਸੀਂ ਨਾ ਐਂ ਕਰਕੇ ਬਾਪੂ ਐਂ ਕਹਿੰਦਾ ਸੀ, ਤੁਸੀਂ ਨਾ ਵਹਿਮ ਕਰਿਓ, ਆਵਾਂਗੇ, ਆ ਜਾਵਾਂਗੇ ਛੇਤੀ। ਚਲੋ ਹੌਲੀ ਹੌਲੀ ਭਾਈ ਮਹਾਰਾਜ ਨੇ ਕਿਰਪਾ ਕਰਤੀ, ਆ ਗਏ ਇੱਥੇ। ਬਿਲਕੁਲ। ਤਾਂ ਜਿਹੜੀ ਮੁਲਾਕਾਤ ਆ ਇਹ ਅਸੀਂ ਕਰਵਾ ਰਹੇ ਹਾਂ, ਇਸ ਦੇ ਵਿੱਚ ਤੁਸੀਂ ਗੱਲਾਂ ਸੁਣੀ ਲਈਆਂ ਨੇ ਕਿ 72 ਘੰਟੇ ਬਾਅਦ ਪਾਣੀ ਪੀਣਾ ਜੂਨ ਮਹੀਨੇ ਦੇ ਵਿੱਚ, ਅਤੇ ਉਸ ਤੋਂ ਬਾਅਦ ਘਰ ਦੇ ਹਾਲਾਤ ਕੀ ਨੇ, ਘਰ ਦੇ ਵਿੱਚ ਜੋ ਬੀਤਿਆ। ਬਜ਼ੁਰਗ ਜਾਂਦੇ ਨੇ ਤਾਂ ਬਜ਼ੁਰਗ ਹਰ ਇੱਕ ਨੂੰ ਇਹ ਕਹਿੰਦੇ ਨੇ ਕਿ ਸਾਨੂੰ ਸਾਡਾ ਪੁੱਤ ਚਾਹੀਦਾ। ਇਕੱਲੇ ਬਾਬੇ ਪਾਲ ਸਿੰਘ ਦੀ ਗੱਲ ਨਹੀਂ ਇਹ ਹੋਰ ਵੀ ਬਥੇਰੀਆਂ ਮਾਵਾਂ ਅੱਜ ਉਡੀਕ ਰਹੀਆਂ ਨੇ ਜਿਨ੍ਹਾਂ ਦੇ ਪੁੱਤ ਉਦੋਂ ਸ਼ਹੀਦ ਹੋ ਗਏ। ਉਸ ਦੌਰ ਦੇ ਵਿੱਚ ਜਾਂ ਪੁਲਿਸ ਨੇ ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰ ਦਿੱਤੇ, ਜਾਂ ਸਮੇਂ ਦੀ ਸਰਕਾਰ ਨੇ ਮੁੰਡਿਆਂ ਨੂੰ ਖਾੜਕੂ ਬਣਨ ਦੇ ਲਈ ਮਜਬੂਰ ਕਰਤਾ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ ਤੁਹਾਡੇ ਨਾਲ। ਜਿਹੜੀ ਮੁਲਾਕਾਤ ਆ ਉਹ ਇੱਕ ਅਨੋਖੀ ਮੁਲਾਕਾਤ ਆ ਇਹ, ਕਿ ਉਸ ਦੌਰ ਦੀ ਆ। ਬਜ਼ੁਰਗੋ, ਜਦੋਂ ਉਮਰ ਕਿੰਨੀ ਕੁ ਸੀ ਉਦੋਂ ਜਦੋਂ ਤੁਸੀਂ ਉੱਥੇ ਗਏ? 22 ਸਾਲ ਦੀ ਸੀ। 22 ਸਾਲ ਦੀ, 22 ਕੁ ਸਾਲ ਦੀ ਸੀ। 22 ਸਾਲ ਦੀ ਉਮਰ ਸੀ। 22 ਸਾਲਾਂ ਦੇ ਵਿੱਚ ਤਾਂ ਬੜਾ ਛੋਟੀ ਉਮਰ ਹੁੰਦੀ ਆ, ਕੁਛ ਪਤਾ ਹੀ ਨਹੀਂ ਲੱਗਦਾ। ਜਜ਼ਬੇ ਦੇ ਵਿੱਚ ਚਲੇ ਗਏ ਜਾਂ ਫਿਰ ਉੱਦਾਂ ਹੀ ਗਏ ਸੀ? ਵੈਸੇ ਜਿਵੇਂ ਕੋਈ ਇਹ ਕਹਿਣ ਲੱਗ ਗਏ, ਜਥੇਦਾਰ ਕਹਿੰਦੇ ਵੀ ਇੱਥੋਂ ਆਪਣਾ ਜਥਾ ਹੈ, ਜਥੇ ਜਾਣਾ, ਸੰਤ ਲੌਂਗੋਵਾਲ ਨੇ ਮੋਰਚਾ ਲਾਇਆ ਵੀ ਇਹਦੇ 'ਚ ਅੱਜ ਜਾਓਗੇ, ਕੱਲ੍ਹ ਨੂੰ ਆ ਜਾਓਗੇ, ਪਰਸੋਂ ਨੂੰ ਆ ਜਾਓਗੇ, ਬਸ ਬਾਹਲਾ ਟਾਈਮ ਨਹੀਂ। ਮੈਂ ਮੇਰੇ ਬਾਪੂ ਜੀ ਨੂੰ ਕਿਹਾ, ਬਾਪੂ ਜੀ ਉੱਧਰ ਮੈਂ ਘਰੇ ਨਹੀਂ ਦੱਸਿਆ ਇਹਨਾਂ ਨੂੰ, ਨਾ ਆਪਦੇ ਘਰ ਵਾਲੀ ਨੂੰ, ਨਾ ਆਪਦੀ ਭਰਜਾਈ ਨੂੰ, ਨਾ ਮੇਰੀ ਮਾਂ ਨੂੰ। ਉਹ ਮੈਨੂੰ ਕਹਿੰਦਾ, ਉਹ ਉੱਥੇ ਅਸੀਂ ਬਾਹਰੇ ਖੜ੍ਹੇ ਤੇ, ਕਹਿੰਦਾ ਚੱਲ। ਮੈਂ ਕਿਹਾ ਬਾਪੂ ਮੈਨੂੰ ਕਹਿੰਦੇ ਨੇ ਇਹ ਵਗ ਜਾ। ਮੈਂ ਕਹਿੰਦਾ ਜੇ ਕੱਲ੍ਹ ਨੂੰ ਆ ਜਾਏਗਾ ਚੱਲ ਵਗ ਜਾ, ਫਿਰ ਕੀ ਹੁੰਦਾ, ਕੋਈ ਗੱਲ ਨਹੀਂ। ਕਹਿੰਦਾ ਜਾਇਆ। ਅਤੇ ਅਸੀਂ ਉੱਥੇ ਮੈਂ ਮੇਰੇ ਬਾਪੂ ਜੀ ਨੇ ਜਦੋਂ ਇੱਥੇ ਉੱਥੋਂ ਪਤਾ ਲੱਗ ਗਿਆ ਵੀ ਗੋਲੀ ਚੱਲ ਗਈ, ਆ ਕੇ ਨਿੰਮੋ ਝਾਣਾ ਹੋ ਕੇ ਕਹਿਣ ਲੱਗਿਆ, ਪੁੱਤ ਉੱਥੇ ਆ ਪਾਲ ਤੂੰ ਤਾਂ ਉੱਥੇ ਗਿਆ। ਇਹ ਕਹਿੰਦੇ ਬਾਪੂ ਤਾਂ ਸਾਨੂੰ ਫਿਰ ਪਹਿਲਾਂ ਨਹੀਂ ਦੱਸਿਆ। ਕਹਿੰਦਾ ਪਹਿਲਾਂ ਮੈਂ ਨਹੀਂ ਦੱਸਿਆ ਪੁੱਤ ਵੀ ਉੱਥੇ ਕਿਹੜਾ ਗੋਲੀ ਚੱਲਣ ਦਾ ਕੀ ਪਤਾ ਸੀਗਾ ਵੀ ਗੋਲੀ ਚੱਲ ਜੂ। ਮੈਂ ਤਾਂ ਪੁੱਤ ਉੱਥੇ ਕਹਿ ਬੈਠਾ ਵੀ ਮੈਨੂੰ ਪੁੱਛ ਕੇ ਗਿਆ, ਐਸੀ ਗੱਲ ਨਹੀਂ ਵੀ ਮੈਂ ਕਿਹਾ ਵੀ ਉਹ ਤਾਂ ਵਗ ਗਿਆ ਬਾਪੂ ਤਾਂ। ਬਸ ਉੱਥੇ ਐਸਾ ਗਿਆ। ਮੁੜ ਕੇ 5 ਸਾਲਾਂ ਬਾਅਦ ਆਇਆ ਭਾਈ, ਘਰ ਦੇਖਿਆ। ਚਲੋ ਮਹਾਰਾਜ ਦੀ ਕਿਰਪਾ ਨਾਲ ਹਾਲਾਤ ਠੀਕ। ਹਾਲਾਤ ਤਾਂ ਕੀ ਹੈ ਜੀ, ਹਾਲਾਤ ਕੀ ਕਰਨਗੇ। ਕਿੱਥੇ ਤਾਂ ਮੈਂ ਘਰੇ ਕਮਾਉਣਾ ਸੀ ਨਾਲ ਲੱਗ ਕੇ ਭਾਈ ਦੇ, ਕਿੱਥੇ ਨੇ ਇਕੱਲੇ ਨੇ ਦੁਖੀ ਸੁਖੀ ਹੋ ਕੇ ਕਿਵੇਂ ਟਾਈਮ ਕੱਢਿਆ। ਜਦੋਂ ਟਾਈਮ ਤਾਂ ਕੱਢਣਾ ਨਹੀਂ ਤਾਂ ਫਸੀ ਦਾ ਫਟਕਣ ਕੀ ਹੈ, ਟਾਈਮ ਤਾਂ ਕੱਢਣਾ ਹੀ ਹੈ। ਚਲੋ ਟਾਈਮ ਉਹ ਚੀਜ਼ ਨਹੀਂ ਹੈਗੀ ਵੀ ਜਿਵੇਂ ਹੁਣ ਆਪਾਂ ਘਰੇ ਆਪਦੇ ਮੌਜਾਂ ਵੱਸਦੇ ਹਾਂ, ਰੱਖਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ। ਘਾਟਾ ਤਾਂ ਬਹੁਤ ਪਿਆ। ਘਾਟੇ ਵਾਲੀ ਤਾਂ ਗੱਲ ਛੱਡ ਦਿਓ, ਸੀਰੀ ਪਾਲੀ ਰਲਾਉਣਾ, ਸੀਰੀ ਰਲਾਉਂਦਾ ਰਿਹਾ ਇਹ ਆਪ ਨੂੰ। ਜਦੋਂ ਕੰਮ ਇਕੱਲੇ ਤੋਂ ਨਹੀਂ ਹੁੰਦਾ, ਕੰਮਾਂ ਰਲਾਉਂਦਾ ਰਿਹਾ। ਕਿੰਨੇ 5 ਸਾਲ ਹੋ ਗਏ, ਘੱਟੋ ਘੱਟ 50,000 ਤੋਂ ਰਲਦਾ ਨਹੀਂ ਘੱਟ ਹੁਣ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਗੱਲ ਕਰੀ ਆ ਕਿ ਅਸੀਂ ਉਸ ਦੌਰ ਦੇ ਵਿੱਚ ਰਹੇ, ਤਾਂ ਫਿਰ ਘਰਦਿਆਂ ਨੇ ਜਿਵੇਂ ਲੋਕਾਂ ਨੇ ਘਰਾਂ ਦੇ ਵਿੱਚ ਕਈਆਂ ਨੂੰ ਆਸ ਹੀ ਨਹੀਂ ਸੀ ਕਿ ਸਾਡਾ ਪੁੱਤ ਮੁੜਿਆ ਆਊਗਾ, ਸਾਡੇ ਪੁੱਤ ਉੱਥੇ ਸ਼ਹੀਦ ਹੋ ਗਏ। ਤੁਹਾਡੇ ਘਰ ਦੇ ਵਿੱਚ ਵੀ ਅਜਿਹਾ ਕੁਛ ਸੀ? ਨਹੀਂ, ਇਹ ਪਤਾ ਲੱਗ ਗਿਆ ਸੀ ਇਹਨਾਂ ਨੂੰ ਜਦੋਂ ਮੁਲਾਕਾਤ ਹੋਈ, ਉੱਥੇ ਹੀ ਪਤਾ ਲੱਗ ਗਿਆ ਸੀ ਵੀ ਹੈਗਾ, ਵੀ ਐਡੀ ਗੱਲ ਨਹੀਂ ਹੈਗੀ। ਜਦੋਂ ਬੰਦੇ ਦੂਜੇ ਵੀ ਆ ਗਏ, ਉਹ ਬੰਦੇ ਆਏ, ਉਹਨਾਂ ਨੂੰ ਵੀ ਪੁੱਛਿਆ ਇਹਨਾਂ ਨੇ, ਉਹ ਕਹਿੰਦੇ ਵੀ ਕੋਈ ਨਹੀਂ ਹੈਗਾ ਸੀਗਾ, ਵੀ ਐਡੀ ਗੱਲ ਨਹੀਂ, ਮਰਿਆ ਤਾਂ ਨਹੀਂ ਹੈਗਾ ਹਜੇ, ਵੀ ਠੀਕ ਸੀਗਾ। ਚਲੋ ਮੇਰਾ ਬਾਪੂ ਜੀ ਪੁੱਛਦਾ ਰਿਹਾ। ਇਸ ਨੇ 15 ਕੁ ਦਿਨਾਂ ਬਾਅਦ 16 ਦਿਨਾਂ ਬਾਅਦ ਇਹਨੇ ਬੱਸ ਲਾਤੀ। ਬੱਸ ਤੋਂ ਬਾਅਦ ਬੱਸ 'ਤੇ ਮੁਲਾਕਾਤ ਕਰਨ ਲੱਗੇ। ਬਸ ਆਹੀ ਚੀਜ਼ ਹੈ ਜੀ। ਹਾਂ, ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਐਡੀ ਦੂਰ ਪਹੁੰਚੇ, ਜਾਂ ਜਥੇਦਾਰ ਟੌੜਾ ਸਾਹਿਬ ਸੀ, ਜਾਂ ਜਿਹੜੇ ਹੋਰ ਅਕਾਲੀ ਲੀਡਰ ਸੀ, ਪਾਣੀਆਂ ਦੇ ਮੋਰਚੇ ਦੀ ਗੱਲ ਕਰਦੇ ਸੀ, ਪਾਣੀਆਂ ਦੀ ਗੱਲ ਕਰਦੇ ਸੀ, ਗ੍ਰਿਫਤਾਰੀਆਂ ਦੀ ਗੱਲ ਕਰਦੇ ਸੀ, ਅਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ। ਨਾ ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਇੱਕ ਬਸ ਆਹ ਕਰਤਾ ਜੀ, ਆ ਜਾਓ ਜੀ, ਹਾਂ ਜੀ ਤੁਸੀਂ ਉੱਥੇ ਗਏ ਹੋ, ਤੁਹਾਨੂੰ ਸ਼੍ਰੋਮਣੀ ਕਮੇਟੀ 'ਚ ਨੌਕਰੀਆਂ ਦੇ ਦਿੰਦੇ ਹਾਂ।
ਯੋਗਤਾ ਦੇ ਹਿਸਾਬ ਨਾਲ, ਅਨਪੜ੍ਹ ਹੈ, ਸੇਵਾਦਾਰ, ਉਦੋਂ ਪੜ੍ਹਿਆ ਹੋਇਆ ਮਾੜਾ ਮੋਟਾ ਹੋਰ ਤਾਂ ਉਹ ਇਹੋ ਜਿਹਾ ਕੁਛ ਇਹਨਾਂ ਨੇ ਕੀਤਾ। ਬਸ ਮੁੜ ਕੇ ਕੋਈ ਇਹੋ ਜਿਹੀ ਕਿਸੇ ਨੇ ਜਾਤ ਨਹੀਂ ਪੁੱਛੀ ਸਾਡੀ, ਕਿਸੇ ਨੇ ਵੀ, ਨਾ ਕਿਸੇ ਲੀਡਰ ਨੇ, ਨਾ ਕਿਸੇ ਕਾਂਗਰਸੀ ਨੇ, ਨਾ ਕਿਸੇ ਟੌੜੇ ਨੇ, ਨਾ ਕਿਸੇ ਬਾਦਲ ਨੇ ਸਾਨੂੰ ਕੁਛ ਨਹੀਂ ਪੁੱਛਿਆ। ਪੁੱਛਿਆ ਕੀ ਹੈ? ਬਸ ਪੁੱਛਿਆ ਬਸ, ਹਾਂ ਜੀ ਤੁਹਾਨੂੰ ਨੌਕਰੀ ਮਿਲਦੀ ਹੈ, ਨੌਕਰੀ ਮਿਲੀਆਂ ਨੇ, ਤੁਹਾਨੂੰ ਆਹ ਦੇਤੀਆਂ ਜੀ, ਤੁਹਾਨੂੰ ਨੌਕਰੀਆਂ ਦੇਤੀਆਂ ਜੇ ਇਹੋ ਜਿਹਾ ਕੁਛ, ਬਸ ਹੋਰ ਕੋਈ ਨਹੀਂ ਸਾਨੂੰ ਕਿਸੇ ਨੇ ਮਿਲਿਆ ਜੀ। ਅਤੇ ਬਾਕੀ ਦਾ ਇਹਨਾਂ ਦੀ ਹਵਾ 'ਚ ਤਾਂ ਆ ਕੇ ਹਾਂ ਜੀ ਲੰਗਣ ਨੇ ਲਾਇਆ ਜੀ ਮੋਰਚਾ, ਆਪਾਂ ਚਲੋ ਵੱਧੋ ਵੱਧ ਚਲੋ ਭਾਈ ਸਾਰੇ ਜਾਣੇ ਚਲੋ। ਅਸੀਂ ਗਏ ਆਈ ਤੇ ਵੀ ਸੰਤਾਂ ਨੇ ਮੋਰਚਾ ਲਾਇਆ, ਸੰਤਾਂ ਦਾ ਵੀ ਉੱਥੇ ਕੰਮ ਹੈ ਸੰਤਾਂ ਦਾ, ਆਪਾਂ ਚਲੋ ਚਲੇ, ਬਸ ਚਲੋ ਚਲੋ ਚ ਭਾਈ ਉੱਥੇ ਫਸ ਗਏ। ਮੁੜ ਕੇ ਕਿਸੇ ਨੇ ਜਾਤ ਨਹੀਂ ਪੁੱਛੀ। ਜਣੇ ਸ਼੍ਰੋਮਣੀ ਕਮੇਟੀ ਨੇ ਜਦੋਂ ਕਿਵੇਂ ਵੀ ਹੈ ਸੋ ਸਾਡਾ ਕੇਸ ਲੜਿਆ, ਸ਼੍ਰੋਮਣੀ ਕਮੇਟੀ ਨੇ ਕੇਸ ਲੜਿਆ, ਕਹਿੰਦੇ ਵੀ ਕੇਸ ਲੜ ਕੇ ਸਾਨੂੰ ਉੱਥੇ ਆਪਦਾ ਜਿਹੋ ਜਿਹਾ ਹੈਗਾ ਸੀ ਅੰਦਰ ਹੀ, ਉਹ ਸਾਡੀ ਅੰਦਰ ਹੀ ਅਦਾਲਤ ਸੀਗੀ, ਅੰਦਰ ਹੀ ਅਸੀਂ ਜਾਂਦੇ ਸੀ, ਅੰਦਰ ਹੀ ਸਾਡੀ ਪੈ ਜਾਂਦੀ ਤਰੀਕ, ਇੰਨੀ ਤਰੀਕ ਪੈ ਗਈ ਜੀ। ਬਸ ਤਰੀਕ 'ਤੇ ਤਰੀਕ, ਤਰੀਕ 'ਤੇ ਤਰੀਕ, ਆਉਣ ਜਾਣ ਦਾ ਕੁਛ ਨਹੀਂ। 40 ਕੁ ਬੰਦੇ ਪਹਿਲਾਂ ਛੱਡੇ, ਫਿਰ ਸਾਨੂੰ ਉਦੋਂ ਬਾਅਦ ਸਾਨੂੰ ਛੱਡਿਆ, 3 ਕਿਸ਼ਤਾਂ 'ਚ ਅਸੀਂ ਛੱਡਿਆ ਜੀ। ਬਿਲਕੁਲ। ਤਾਂ ਜਿਹੜੀ ਇਹ ਮੁਲਾਕਾਤ ਅਸੀਂ ਤੁਹਾਡੇ ਨਾਲ ਕਰਵਾਈ ਆ, ਇਹ ਮੁਲਾਕਾਤ ਇੱਕ ਉਸ ਸਿਦਕੀ ਸਿੱਖ ਦੀ ਆ ਜਿਨ੍ਹਾਂ ਨੇ 1984 ਦੇ ਵਿੱਚ, ਜੂਨ 1984 ਦੇ ਵਿੱਚ ਸੰਤਾਪ ਹੋ ਗਿਆ, ਅਤੇ ਜੂਨ 1984 ਦਾ ਸੰਤਾਪ ਸੀ। 5 ਸਾਲ ਦੀ ਕੈਦ ਕੱਟੀ। ਤਾਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਲੋਕ ਇਹਨਾਂ ਦਾ ਸਾਥ ਜਾਂ ਇਹਨਾਂ ਦੇ ਘਰ ਦੇ ਹਾਲਾਤ ਨਹੀਂ ਪੁੱਛਿਆ, ਹਾਲਾਤਾਂ ਨੂੰ ਕਦੇ ਨਹੀਂ ਪੁੱਛਿਆ ਆ ਕੇ। ਤਾਂ ਅੱਜ ਤੱਕ ਜਿਹੜੇ ਕਿ ਉਹ ਘਰ ਨੇ, ਅਜਿਹੇ ਘਰ ਨੇ ਜਿਹੜੇ ਹਲੇ ਵੀ ਮਾਵਾਂ ਉਡੀਕਦੀਆਂ ਨੇ ਕਿ ਸਾਡੇ ਪੁੱਤ ਆਉਣਗੇ। ਉਸ ਮੋਰਚੇ ਦੇ ਵਿੱਚ ਗਏ, ਉਹਨਾਂ ਦੇ ਪੁੱਤ ਹਲੇ ਤੱਕ ਘਰਾਂ ਨੂੰ ਵਾਪਸ ਨਹੀਂ ਪਰਤੇ। ਤਾਂ ਜਿਹੜੇ ਹਾਲਾਤ ਸੀ ਅਸੀਂ ਤੁਹਾਡੇ ਨਾਲ ਸਾਂਝੇ ਕਰੇ ਆ। ਇਸੇ ਤਰ੍ਹਾਂ ਅਸੀਂ ਕਿਸੇ ਹੋਰ ਜਗ੍ਹਾ 'ਤੇ ਜਾ ਕੇ ਕਿਸੇ ਹੋਰ ਸਿਦਕੀ ਸਿੱਖ ਦੇ ਨਾਲ ਜਾਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਵਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ, ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? 3 ਤਰੀਕ ਨੂੰ ਅਸੀਂ ਚੱਲ ਪਏ, ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਵਜੇ ਵਗ ਗਏ, 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਸਾੜਦੇ ਨੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ, ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਹਤਾ ਸੀ, ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜ੍ਹਾ। ਬਹੱਤਰ ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢਿਆ, ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ ਆ ਕੇ। 1984 ਦੇ ਵਿੱਚ ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ, ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ, ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਤਾਂ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ, ਕਹਿੰਦੇ ਵੀ ਉਹ ਖੜਾ ਪਾਣੀ। ਅਸੀਂ ਉਹ ਪਾਣੀ 'ਤੇ ਐਂ ਜੇ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਅਫਸੋਸ ਹੁੰਦਾ ਵੀ ਉਸ ਵਕਤ ਅਸੀਂ ਲੀਡਰਾਂ ਦੇ ਮਗਰ ਲੱਗ ਕੇ ਗਏ, ਸੰਤ ਲੌਂਗੋਵਾਲ ਦੇ ਮਗਰ ਲੱਗ ਕੇ ਐਡੀ ਦੂਰ ਪਹੁੰਚੇ, ਅਤੇ ਬਾਅਦ ਦੇ ਵਿੱਚੋਂ ਆ ਕੇ ਬਾਬਾ ਪਾਲ ਸਿੰਘ ਦਾ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ। ਨਾ ਕਿਸੇ ਟੌੜੇ ਨੇ, ਨਾ ਬਾਦਲ ਨੇ, ਨਾ ਢੀਂਡਸੇ ਨੇ, ਨਾ ਛੋਟੇ ਨੇ, ਨਾ ਵੱਡੇ ਨੇ, ਕਿਸੇ ਨੇ ਆ ਕੇ ਮੇਰੇ ਭਾਈ ਨਾਲ ਕੋਈ ਹਾਰਾ ਨਾਰਾ ਨਹੀਂ ਮਾਰਿਆ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਅਜਿਹੇ ਬਜ਼ੁਰਗ ਦੇ ਨਾਲ ਮਿਲਾਉਣ ਜਾ ਰਹੇ ਹਾਂ ਤੁਹਾਨੂੰ, ਜਿਨ੍ਹਾਂ ਦੀ ਕਾਫੀ ਵੱਡੀ ਘਾਲਨਾਗੀ, ਕਾਫੀ ਵੱਡੀ ਜਿਹੜੀ ਕਿ ਸਿੱਖ ਕੌਮ ਨੂੰ ਦੇਣ ਆ।
ਤਾਂ ਅਸੀਂ ਗੱਲਬਾਤ ਕਰਾਂਗੇ ਜੂਨ 1984 ਦੇ ਵਿੱਚ ਜਿਹੜਾ ਅਟੈਕ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਤਾਂ ਉਸ ਦੇ ਵਿੱਚ ਕਾਫੀ ਜਿਹੜੀ ਸੰਗਤ ਆ ਸ਼ਹੀਦ ਹੋ ਜਾਂਦੀ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਕਾਫੀ ਸੰਗਤ ਤਸ਼ੱਦਦ ਚੱਲਦੀ ਆ, ਅਤੇ ਉਸ ਸੰਗਤ ਦਾ ਇੱਕ ਹਿੱਸਾ ਬਣਦੇ ਨੇ ਬਾਬਾ ਪਾਲ ਸਿੰਘ ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਅੱਜ ਉਹਨਾਂ ਦੇ ਨਾਲ ਤੁਹਾਡੀ ਇੱਕ ਮੁਲਾਕਾਤ ਕਰਵਾ ਰਹੇ ਹਾਂ, ਜਿਸ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਜੋ ਜੋ ਬੀਤਿਆ ਸੁਣੋਗੇ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ, ਸਵਾਗਤ ਕਰਦੇ ਹਾਂ ਪਹਿਲਾਂ ਬਾਬਾ ਪਾਲ ਜੀ ਦਾ। ਬਾਬਾ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਜ਼ਿੰਦਗੀ ਦੇ ਵਿੱਚੋਂ, ਕਾਫੀ ਵੱਡਾ ਜਿਹੜਾ ਕਿ ਇੱਕ ਸੰਤਾਪ ਆ ਤੁਸੀਂ ਭੋਗਿਆ। ਜੂਨ 1984 ਦਾ ਜਿਹੜਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀਗਾ? ਕਿਸ ਤਰ੍ਹਾਂ ਦਾ ਜੀ, ਆਪਣਾ ਦੇਖਿਆ ਹੀ ਹੈ ਤੁਸੀਂ, ਪਤਾ ਹੀ ਲੱਗਿਆ ਸਾਰਿਆਂ ਨੂੰ। ਅਸੀਂ ਇੱਥੋਂ 2 ਤਰੀਕ ਨੂੰ ਗਿਆ, 2 ਤਰੀਕ ਨੂੰ ਜਾ ਕੇ ਅਸੀਂ ਇੱਥੋਂ, ਸਾਨੂੰ ਕਾਫੀ ਲੋਕਾਂ ਨੇ ਰੋਕਿਆ ਵੀ ਤੁਸੀਂ ਨਾ ਜਾਓ, ਉੱਥੇ ਦਾ ਹਾਲਾਤ ਖ਼ਰਾਬ ਨੇ। ਅਸੀਂ ਕਿਹਾ ਵੀ ਚੱਲ ਕੋਈ ਨਹੀਂ ਯਾਰ, ਕੀ ਹੁੰਦਾ। 110 ਬੰਦੇ ਸਾਡੇ ਨਗਰ ਦੇ 110 ਬੰਦੇ ਗਏ ਸੀ ਅਸੀਂ। ਚਲੋ ਇੱਥੋਂ ਸੁਨਾਮ ਵੀ ਰੋਕਿਆ ਸਾਨੂੰ, ਲੁਧਿਆਣੇ ਵੀ ਰੋਕਿਆ, ਅੰਮ੍ਰਿਤਸਰ ਸਾਨੂੰ ਹਨੇਰਾ ਹੋ ਗਿਆ। ਅੰਮ੍ਰਿਤਸਰ ਕਹਿੰਦੇ ਕਰਫਿਊ ਲੱਗ ਗਿਆ। ਕਰਫਿਊ ਲੱਗਿਆ ਤਾਂ ਅਸੀਂ ਉੱਥੇ ਹੀ ਰਹੇ। 3 ਤਰੀਕ ਨੂੰ ਅਸੀਂ ਰਾਤ ਨੂੰ 3 ਤਰੀਕ ਕਰਕੇ, ਜਦੋਂ 2 ਤਰੀਕ ਨੂੰ ਉੱਥੇ ਰਹੇ, 3 ਤਰੀਕ ਨੂੰ ਅਸੀਂ ਚੱਲ ਪਏ। ਕਹਿੰਦੇ ਵੀ ਕਰਫਿਊ ਖੁੱਲ੍ਹ ਪਿਆ 9 ਵਜੇ। 9 ਵਜੇ ਕਰਫਿਊ ਖੁੱਲ੍ਹਿਆ ਤਾਂ ਅਸੀਂ ਉੱਥੇ ਚਲੇ ਗਏ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾ ਕੇ ਦਰਸ਼ਨ ਮੇਲਾ ਕੀਤਾ। 9 ਕੁ ਵਜੇ ਵਗ ਗਏ। 9 ਵਜੇ ਤੋਂ ਬਾਅਦ ਚਲੋ ਹੌਲੀ ਹੌਲੀ ਦਰਸ਼ਨ ਮੇਲਾ, ਪਾਣੀ ਤਾਣੀ ਪੀਤਾ, ਅਤੇ ਕਹਿੰਦੇ ਵੀ ਇਤਨੇ, ਕਹਿੰਦੇ ਫੇਰ ਵੀ ਕਹਿੰਦੇ ਕਰਫਿਊ ਲੱਗ ਗਿਆ, ਬਾਹਰ ਅੰਦਰ ਨਹੀਂ ਜਾਣਾ ਕਿਸੇ ਨੇ। ਅਸੀਂ ਆਖਿਆ ਵੀ ਠੀਕ ਹੈ ਭਾਈ, ਅੰਦਰ ਹੀ ਰਹੇ। ਸਮੁੰਦਰੀ ਹਾਲ 'ਚ ਇਸ਼ਨਾਨ ਪਾਣੀ ਕੀਤਾ। ਜਦੋਂ 3 ਵਾਲੀ ਰਾਤ ਅਸੀਂ ਪਏ, 4 ਵਜੇ ਉੱਠ ਕੇ ਅਸੀਂ ਇਸ਼ਨਾਨ ਪਾਣੀ ਕੀਤਾ। ਇਸ਼ਨਾਨ ਪਾਣੀ ਕਰਦੇ ਕਰਦੇ ਅਕਾਲ ਤਖਤ ਦੇ ਉੱਤੇ ਆ ਕੇ ਬੰਬ ਤਾੜ ਦੇਣੇ ਵੱਜਿਆ, ਖੜਕਾ ਹੋਇਆ। ਕਿਸੇ ਨੇ ਕਛਹਿਰਾ ਪਾ ਲਿਆ, ਕਿਸੇ ਨੇ ਨਾ ਪਾਇਆ, ਕੋਈ ਭੱਜ ਗਿਆ, ਕੋਈ ਉੱਥੇ ਰਹਿ ਗਿਆ। ਕੁਛ ਨਹੀਂ ਦੇਖਿਆ ਸੀ ਕਿਸੇ ਨੇ ਵੀ ਕਿਹੜਾ ਰਹਿ ਗਿਆ। 110 ਬੰਦੇ ਦੇ ਸੀ, ਸਾਰੇ ਇਸ਼ਨਾਨ ਕਰਦੇ ਸੀ ਨਗਰ ਦੇ, ਸਾਡੇ ਪਿੰਡ ਦੇ। ਉੱਥੇ ਜਾ ਕੇ ਅਸੀਂ ਬਹਿ ਗਏ। ਅਸੀਂ ਤਾੜ ਗੋਲੀ, ਜਿਵੇਂ ਕੋਈ ਤਿਆਰ ਹੀ ਹੁੰਦਾ ਕੰਮ, ਗੋਲੀ ਕੰਨ ਪਾਈ ਨਹੀਂ ਸੁਣੀ, ਇੰਨੀਆਂ ਗੋਲੀਆਂ ਚੱਲੀਆਂ। ਬਸ ਤੁਸੀਂ ਛੱਡ ਦਿਓ ਗੱਲ। ਦਬਾ ਦਬ ਜਦੋਂ ਪਹਿਲਾ ਫਾਇਰ ਹੋਇਆ, ਉਹਦੀ ਬਾਸਤ ਗੋਲੀ ਬਾਲੇ ਤੇਰੇ ਕੀ ਕੰਨ ਖਾਉ। 72 ਘੰਟੇ ਗੋਲੀ ਚੱਲੀ ਗਈ। 72 ਘੰਟਿਆਂ ਬਾਅਦ ਸਾਨੂੰ ਕੱਢਿਆ। ਕੱਢ ਕੇ ਸਾਨੂੰ ਗ੍ਰਿਫਤਾਰ ਕੀਤਾ। ਆ ਕੇ ਰਾਮਦਾਸ ਸਰਾਂ 'ਚ ਲੈ ਗਏ ਸਾਨੂੰ। ਰਾਮਦਾਸ ਸਰਾਂ ਦੇ ਵਿੱਚ ਜਾ ਕੇ ਅਸੀਂ ਬੈਠੀਆਂ। ਉੱਤੋਂ ਬਰੈਸਟ ਮਾਰਿਆ। ਨਾਲ ਦੇ ਬੱਚੇ, ਮੇਰੇ ਨਾਲ ਬੱਚਾ ਵੀ ਸੀਗਾ ਇੱਕ, ਸਾਡੇ ਪਿੰਡ ਦਾ ਦੋਹਤਾ ਸੀ, ਉਹ ਆਪਦੀ ਨਾਨੀ ਦੇ ਢਿੱਡ 'ਤੇ ਐਂ ਪੈ ਗਿਆ। ਮੈਂ ਵੈਸੇ ਐਂ ਖੜ੍ਹਾ। ਅਸੀਂ ਐਂ ਕਮਰੇ 'ਚ, ਕਮਰਾ ਜਿਹਾ ਖੁੱਲ੍ਹਾ ਸੀ, ਉਹਦੇ 'ਚ ਵੜ ਗਏ। ਚਲੋ ਬੜੇ ਜੀ ਅਸੀਂ। 4 ਕੁ ਵਜੇ ਸੀ। 4 ਵਜੇ ਤੋਂ ਬਾਅਦ ਸਾਨੂੰ ਗ੍ਰਿਫਤਾਰ ਕਰਨ ਲੱਗ ਗਏ। ਗ੍ਰਿਫਤਾਰ ਮੰਜਿਆਂ ਥੱਲੇ ਪਏ, ਤਾਂ ਆ ਜੋ ਬਾਹਰ ਨਿਕਲਿਆ, ਉਹ ਨਹੀਂ ਗੋਲੀ ਚਲਾਏਂਗੇ, ਜੇ ਕਰਾਂਗੇ। ਉਹਨਾਂ ਨੇ ਬਾਹਰ ਕੱਢ ਕੇ ਸਾਨੂੰ ਬਾਹਰ ਆ ਗਏ ਸੀ। ਬਾਹਰ ਆਏ ਤਾਂ ਚਲੋ ਡੰਡੇ, ਸੋਟੀਆਂ, ਬੂਟ, ਬੱਟ ਬਹੁਤ ਮਾਰੇ ਸਾਡੇ। ਉਹਨਾਂ ਨਹੀਂ, ਉਦੋਂ ਮਰਿਆ ਚੰਗਾ ਸੀਗਾ ਵੀ ਜੇ ਮਰ ਜਾਂਦੇ ਤਾਂ ਵਧੀਆ ਸੀ। ਜਿਹੜੇ ਮਰ ਗਏ, ਸ਼ਹੀਦ ਹੋ ਗਏ, ਉਹ ਵਧੀਆ ਵੀ ਸਾਨੂੰ ਉਹ ਕੁੱਟ ਫੇਰੀ ਵੀ ਰਹੇ ਰੱਬ ਦਾ ਨਾਮ। ਚਲੋ ਜੀ ਅਸੀਂ ਉੱਥੇ ਹੌਲੀ ਹੌਲੀ ਆ ਕੇ ਗ੍ਰਿਫਤਾਰ ਹੋਣ ਲੱਗੇ। ਸਾਨੂੰ ਕਹਿੰਦਾ ਕੋਈ ਬੰਦਾ, ਕਹਿੰਦਾ ਵੀ ਖੜੇ ਰਹੇ ਸੀ, ਰਾਮੂ ਵਾਲੀ ਆ ਗਿਆ ਉੱਥੇ। ਰਾਮੂ ਵਾਲਿਆ ਕਹਿੰਦਾ ਵੀ ਯਾਰ ਇਹਦਾ, ਕਹਿੰਦਾ ਬੰਦੇ ਬਹੁਤ ਮਾਰਤੇ। ਅਸੀਂ ਆਖਿਆ ਵੀ ਦੇਖ ਲਓ ਜੀ, ਸਾਡੇ ਪਿੰਡ ਦੇ ਵੀ ਐਂ ਮਰ ਗਏ ਰਾਮੂ ਵਾਲੀ ਨਾਲ। ਅਸੀਂ, ਮੈਂ ਨਹੀਂ ਜਾਣਦਾ ਸੀ ਉਹਨੂੰ ਵੀ ਰਾਮੂ ਵਾਲੀ ਆ ਇਹ ਵੈਸੇ। ਅਤੇ ਉਹ ਅਸੀਂ ਐਂ ਤਾਰਾ ਸੋਹਣਾ ਲੰਗਰ ਸਾਡੇ ਐਂ ਨਿਕਲ ਕੇ ਗਏ, ਅਤੇ ਉੱਥੇ ਬੰਦੇ ਬੈਠੇ ਸੀ ਸਾਡੇ ਪਿੰਡ ਦੇ। ਉਹ ਮੈਨੂੰ ਕਹਿੰਦੇ ਵੀ ਸਾਨੂੰ ਤਾਂ ਐਂ ਸੀਗਾ ਵੀ ਤੁਸੀਂ ਚਲੇ ਗਏ, ਵੀ ਕਿਸੇ ਤੁਹਾਨੂੰ ਤਾਂ ਗ੍ਰਿਫਤਾਰ ਕਰ ਲਿਆ। ਅਸੀਂ ਹੈਗਾ ਵੀ ਗ੍ਰਿਫਤਾਰ ਨਹੀਂ ਕੀਤਾ ਭਾਈ, ਸਾਨੂੰ ਤਾਂ ਉੱਥੇ ਗੋਲੀਆਂ ਚਲਾਤੀਆਂ, ਬੰਦੇ ਮਾਰਤੇ, ਤੇਰਾ ਮੁੰਡਾ ਮਰ ਗਿਆ, ਫਲਾਣਾ ਮਰ ਗਿਆ। ਮੈਂ 9-10 ਜੀ ਗਿਣਿਆ, ਤੇ ਸਾਡੇ ਪਿੰਡ ਦੇ 9 ਜੀ ਮਰੇ ਸੀ। 9 ਮੈਂ ਉਹਨੂੰ ਗਿਣਿਆ, ਤੇ ਮੈਂ ਕਿਹਾ 9 ਭਾਈ ਉਹ ਸ਼ਹੀਦ ਹੋ ਗਏ ਨੇ। ਅਤੇ ਇੰਨੇ ਆਪਣੇ, ਮੇਰਾ ਖਿਆਲ ਹੈ ਵੀ 20-25 ਦੇ ਗੇੜ 'ਚ ਫੱਟੜ। ਕਹਿੰਦਾ ਵੀ ਇਹ ਤਾਂ ਬਹੁਤ ਮਾੜਾ ਕੰਮ ਹੋਇਆ। ਮੈਂ ਕਿਹਾ ਵੀ ਇਹ ਤਾਂ ਹੁਣ ਤੁਸੀਂ ਦੇਖੋ। ਚੱਲ ਮੈਂ ਮੁੜ ਕੇ ਉੱਧਰੋਂ ਹੀ ਫੇਰ ਮੁੜਿਆ ਆ। ਉੱਥੋਂ ਆ ਕੇ ਅਸੀਂ ਬੈਠੇ, ਇੱਥੇ ਬੈਠੇ ਰਹੇ। ਉੱਥੇ ਆ ਕੇ ਕਹਿੰਦੇ ਵੀ
ਚੱਕੋ ਲਾਸ਼ਾਂ। ਪੰਜਾਬ ਪੁਲਿਸ ਦੇ ਅਸੀਂ ਲਾਸ਼ਾਂ ਚੱਕ ਕੇ ਐਂ ਲੱਤ ਲਾਸ਼ਾਂ ਨੂੰ ਕੋਈ ਸਾਂਕਦਾ ਹੈ, ਕੋਈ ਰੋਂਦਾ ਹੈ, ਕੋਈ ਪਿੱਟਦਾ ਹੈ, ਕਿਸੇ ਦਾ ਲੱਤ ਵੱਢੀ ਪਈ ਹੈ, ਕੋਈ ਬੱਚਾ ਹੈ, ਕੋਈ ਛੋਟਾ ਮੋਟਾ, ਅਸੀਂ ਚੱਕ ਉਹ ਜਿਵੇਂ ਕੁੱਤੇ ਸਿੱਟਦੇ ਹੁੰਦੇ ਨੇ ਲਾਸ਼ਾਂ ਇਸ ਲੋਟ ਇਹਨਾਂ ਨੇ ਸਿੱਟੀਆਂ ਫੜ ਕੇ। ਚਲੋ ਅਸੀਂ ਜਦੋਂ ਜਮ੍ਹਾਂ ਖਤਮ ਹੋ ਗਿਆ, ਇੱਕ ਉਹਨੇ ਫੱਟੜਾਂ ਦਾ ਭਰ ਲਿਆ, ਫਿਰ ਫੱਟੜਾਂ ਦੇ ਨੂੰ ਹਸਪਤਾਲਾਂ 'ਚ ਪਹੁੰਚਾਇਆ। ਫਿਰ ਜਦੋਂ ਇੱਧਰੋਂ ਮੁੱਕ ਗਏ ਫੱਟੜ ਮੁੱਕ ਗਏ, ਫਿਰ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਅੰਮ੍ਰਿਤਸਰ ਵਿੱਚ ਹੀ ਵੱਡੇ ਕਾਲਜ ਵਿਹਲੇ ਕਰਾਏ ਸੀ, ਸਾਨੂੰ ਉੱਥੇ ਲੈ ਗਏ, ਉੱਥੇ ਰੱਖਿਆ ਸਾਨੂੰ 18 ਦਿਨ। ਜੇ ਅਸੀਂ ਗੱਲ ਕਰਦੇ ਹਾਂ 1984 ਦੇ ਵਿੱਚ ਤੁਸੀਂ ਕਿਹਾ ਕਿ 72 ਘੰਟੇ ਲਗਾਤਾਰ ਗੋਲੀ ਚੱਲੀ, ਫਿਰ ਪਾਣੀ ਦਾ ਖਾਣ ਪੀਣ ਦਾ ਪ੍ਰਬੰਧ ਕਿੱਥੇ ਸੀ? ਕੁਛ ਵੀ ਨਹੀਂ ਮਿਲਿਆ। ਆਹ ਚੁੱਗਾ ਨਿਚੋੜ ਕੇ ਮੂੰਹ 'ਚ ਪਾ ਲਾਂਦੇ ਸੀ। 72 ਘੰਟੇ ਰੋਟੀ ਦਾ ਛੱਡ ਦੋ, ਪਾਣੀ ਵੀ ਨਹੀਂ ਮਿਲਿਆ, ਕੁਛ ਵੀ ਹਾਸਲ ਨਹੀਂ ਹੋਇਆ ਸਾਨੂੰ। ਚਲੋ ਬੀਤੀ, ਅਸੀਂ ਕੁਛ ਟਾਈਮ ਕੋਈ ਐਸਾ ਬੰਦਾ ਆਇਆ, ਉਹਨਾਂ ਨੇ ਛੋਲਿਆਂ ਦੀ ਮੁੱਠੀ ਲਿਆਂਦੀ। ਜਦੋਂ ਅਸੀਂ ਉਹ ਛੋਲਿਆਂ ਦੀ ਮੁੱਠੀ ਲੈਤੀ ਚੱਕ ਕੇ ਖਾਧੀ, ਉਹ ਸਾਡੀ ਜੀਭ ਹੋਰ ਵੀ ਨਾਲ ਲੱਗ ਗਈ। ਫਿਰ ਸਾਨੂੰ ਕਹਿੰਦੇ ਮਹਾ ਯਾਰ ਪਾਣੀ ਦਾ ਕਰੋ ਕੋਈ ਪਾਣੀ। ਫਿਰ ਜਿੱਥੇ ਉਹ ਡਿੱਗੇ ਪਏ ਸੀ ਬੰਦੇ, ਵਿੱਚ ਹੀ ਦਾ ਲੈਟਰਿੰਗ, ਵਿੱਚ ਹੀ ਪਿਸ਼ਾਬ, ਵਿੱਚ ਹੀ ਲਹੂ, ਕਹਿੰਦੇ ਵੀ ਉਹ ਖੜਾ ਪਾਣੀ। ਅਸੀਂ ਉਹ ਪਾਣੀ 'ਤੇ ਡਿੱਗੇ ਜਿਵੇਂ ਪਸ਼ੂ ਡਿੱਗਦੇ ਹੁੰਦੇ ਨੇ, ਅਸੀਂ ਉਹ ਪਾਣੀ ਪੀਤਾ ਜਾ ਕੇ। ਚਲੋ ਜੀ, ਉੱਥੋਂ ਸਾਨੂੰ ਕਹਿੰਦੇ ਵੀ ਇੱਥੇ ਪਾਣੀ ਨਾ ਗੰਦਾ ਪਾਣੀ ਹੈ ਇਹ, ਅਸੀਂ ਇੱਕ ਹੋਰ ਕਿਹੜਾ ਪੀਏ, ਤੁਸੀਂ ਲਿਆ ਦਿਓ ਸਾਨੂੰ ਹੋਰ ਵਧੀਆ ਪਾਣੀ ਲਿਆ ਦਿਓ। ਚਲ ਕਹਿੰਦੇ ਅਸੀਂ ਬੈਠ ਕੇ ਜੀ ਉੱਥੇ ਸਾਨੂੰ ਗ੍ਰਿਫਤਾਰ ਕਰਕੇ ਉੱਥੇ ਰੱਖਿਆ। ਉੱਥੇ ਰਹੇ ਜੀ ਅਸੀਂ 18 ਦਿਨ ਫੌਜ ਦੇ ਅੰਡਰ। ਫੌਜ ਨੇ ਸਾਨੂੰ ਫਿਰ ਉੱਥੋਂ 18 ਦਿਨਾਂ ਬਾਅਦ ਇੱਥੇ ਸਾਨੂੰ ਲੁਧਿਆਣੇ ਜੇਲ੍ਹ 'ਚ ਭੇਜਤਾ। ਲੁਧਿਆਣੇ ਜੇਲ੍ਹ 'ਚੋਂ ਭੇਜ, ਕੁਛ ਰਿਹਾ ਕਰਤੇ, ਕੁਛ ਛੱਡਤੇ, ਕੁਛ ਅਸੀਂ ਰਹਿ ਗਏ, ਜਿਹਦੇ ਵਿੱਚੋਂ 3 ਬੰਦੇ ਅਸੀਂ ਸਾਡੇ ਪਿੰਡ ਦੇ ਸੀ। ਉਹ ਸਾਨੂੰ ਉੱਥੇ ਜੋਧਪੁਰ ਦੀ ਜੇਲ੍ਹ 'ਚ ਲੈ ਕੇ ਉੱਥੇ ਸਾਨੂੰ ਰੱਖਿਆ 5 ਸਾਲ। 5 ਸਾਲ ਰਹੇ ਉੱਥੇ। ਚਿੱਠੀਆਂ ਦਾ ਇੰਤਜ਼ਾਮ ਹੀ ਸੀ, ਫੋਨ ਦਾ ਤਾਂ ਕੋਈ ਨਹੀਂ ਸੀਗਾ। ਚਿੱਠੀ ਜਾਂਦੀ, ਭਾਈ ਜਾਂਦਾ ਮੁਲਾਕਾਤ 'ਤੇ, ਭੈਣ ਜਾਂਦੀ, ਘਰ ਵਾਲੀ ਜਾਂਦੀ, ਇਹੀ ਸਾਡੀ ਮੁਲਾਕਾਤ ਕਰ ਸਕਦੇ ਸੀ। ਹੋਰ ਦੂਜਾ ਬੰਦਾ ਕੋਈ ਮੁਲਾਕਾਤ ਨਹੀਂ ਕਰ ਸਕਦਾ ਸੀ। ਇਹਨਾਂ ਨੇ ਸਾਡੀਆਂ ਮੁਲਾਕਾਤਾਂ ਕੀਤੀਆਂ, ਵਿਚਾਰੇ ਨੇ ਰੋਂਦੇ ਪਿੱਟਦੇ ਨੇ। ਇੱਕ ਵਾਰ ਇਹ ਭਾਈ ਮੇਰਾ ਗਿਆ ਮੁਲਾਕਾਤ 'ਤੇ, ਉਧਰੋਂ ਕੁਦਰਤ ਵੱਲੋਂ ਉਹਨੂੰ ਫਾਂਸੀ, ਸਤਵੰਤ ਸਿੰਘ ਨੂੰ ਫਾਂਸੀ ਦੇਣੀ ਸੀ, ਇੰਦਰਾ ਗਾਂਧੀ ਦੇ ਕਾਤਲ ਨੂੰ। ਉੱਥੇ ਸਾਡਾ ਇਹ ਕਹਿੰਦਾ ਵੀ ਬੜਾ ਝੱਜੂ ਪੈ ਰਿਹਾ ਯਾਰ, ਮੈਂ ਤਾਂ ਮੁੜ ਕੇ ਆਉਂਦਾ ਨਹੀਂ, ਤੂੰ ਆ ਨਾ, ਮੇਰਾ ਨਹੀਂ ਕੋਈ, ਮੇਰਾ ਤਾਂ ਕਹਿੰਦਾ ਆਪਦਾ ਹੀ ਦਿਲ ਕਹਿੰਦਾ ਖਰਾਬ, ਮੈਂ ਕਿਵੇਂ ਪਹੁੰਚੂ ਘਰੇ, ਇਹ ਤਾਂ ਖਰਾਬ ਹੋ ਰਿਹਾ ਕੰਮ। ਮੈਂ ਕਿਹਾ ਕੁਛ ਨਹੀਂ ਹੁੰਦਾ ਮਹਾਰਾਜ, ਕਰੂ ਕਿਰਪਾ, ਤੈਨੂੰ ਕੁਛ ਨਹੀਂ ਹੁੰਦਾ, ਤੂੰ ਨਾ ਆਈ, ਚੱਲ ਦੇਖੀ ਜਾਊ ਜਿਵੇਂ ਮੇਰੇ ਨਾਲ ਤਾਂ ਹੋਊਗੀ, ਤੂੰ ਚਲਿਆ ਜਾ ਘਰੇ। ਇਹ ਘਰੇ ਆ ਗਿਆ ਜੀ। 4-5 ਮਹੀਨੇ ਬਾਅਦ ਸਾਨੂੰ ਛੱਡਤਾ। ਛੱਡ ਕੇ ਸਾਨੂੰ ਇੱਥੇ ਰੱਖਿਆ, ਸੰਗਰੂਰ ਜੇਲ੍ਹ 'ਚ ਰੱਖਿਆ। ਉੱਥੇ ਇੱਥੇ ਲੌਂਗੋਵਾਲ ਲੈ ਆਏ ਸਾਨੂੰ। ਲੌਂਗੋਵਾਲ ਕਹਿੰਦੇ ਵੀ, ਥਾਣੇਦਾਰ ਕਹਿੰਦਾ ਵੀ ਤੈਨੂੰ ਛੱਡ ਕੇ ਆਈਏ। ਮੈਂ ਛੱਡਿਆ ਹੋ ਜੀ, ਤੁਹਾਡੀ ਮਰਜ਼ੀ ਹੈ। ਉਹਨੇ ਸਾਨੂੰ ਉੱਥੋਂ ਕਿਹਾ, ਕਹਿੰਦਾ ਚਲੋ ਵੀ। ਅਸੀਂ ਉੱਥੋਂ ਆ ਗਏ। ਉੱਥੋਂ ਸਾਨੂੰ ਪਿੰਡ ਦੀ ਪੰਚਾਇਤ ਲੈ ਆਈ। ਅਤੇ ਜਣੇ ਉੱਥੇ ਤਾਂ ਉਹ ਜਿਹੜਾ ਉਹ ਸਮਾਂ ਸੀ ਨਾ, ਉਹ ਸਮਾਂ ਸਾਲਾ ਬਹੁਤ ਮਾੜਾ ਸੀ ਭਾਈ, ਜਿੰਨਾ ਵੀ ਤੁਸੀਂ ਕਹਿ ਦਿਓ। ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਘਰ ਦੇ ਵਿੱਚ, ਫਿਰ ਕਿਵੇਂ ਪਤਾ ਲੱਗਦਾ ਕਿ ਸਾਡਾ ਬੰਦਾ ਜਿਉਂਦਾ ਗਾ? ਕਈਆਂ ਦੇ ਤਾਂ ਸਰਟੀਫਿਕੇਟ ਹੀ ਨਹੀਂ ਮਿਲੇ ਹਾਲੇ ਤੱਕ ਵੀ ਇਹ ਬੰਦੇ ਮਰ ਗਏ ਨੇ ਜਾਂ ਇਹ ਬੰਦੇ ਜਿਉਂਦੇ ਨੇ। ਕੁਛ ਟਾਈਮ ਬਾਅਦ ਇਹਨਾਂ ਨੂੰ ਚਿੱਠੀਆਂ ਗਈਆਂ। ਕੁਛ ਟਾਈਮ ਬਾਅਦ ਇਹਨਾਂ ਨੂੰ ਪਤਾ ਲੱਗਿਆ। ਪਰ ਮੁਲਾਕਾਤ 'ਤੇ ਮੇਰਾ ਬਾਪੂ ਜੀ ਗਿਆ ਉੱਥੇ ਅੰਮ੍ਰਿਤਸਰ। ਉਹ ਅੰਮ੍ਰਿਤਸਰ ਵਾਲੇ ਕਹਿੰਦੇ ਭਾਈ ਇੱਥੇ ਨਹੀਂ ਹੈਗਾ। ਉਹ ਦੱਸਦੇ ਨਹੀਂ ਸੀ ਵੀ ਇੱਥੇ ਹੈਗਾ ਨਾ ਹੈਗਾ। ਫਿਰ ਅਸੀਂ ਉੱਥੋਂ ਚਿੱਠੀ ਲਿਖ ਕੇ ਰੌਂਦੀ ਭੌਂਦੀ, ਕਿਉਂਕਿ ਚਿੱਠੀਆਂ 'ਤੇ ਵੀ ਸੈਂਸਰ ਲੱਗਿਆ ਸੀਗਾ, ਚਿੱਠੀ ਵੀ ਪੁੱਛ ਗਿੱਛ ਕਰਕੇ ਮਸਾਂ ਹੀ ਆਉਂਦੀ ਸੀ। ਚਿੱਠੀ ਆਈ ਇਹਨਾਂ ਕੋਲ, ਦੱਸਿਆ ਵੀ ਮੈਂ ਐਂ ਕਰਕੇ ਅਸੀਂ ਫਲਾਣੀ ਜੇਲ੍ਹ 'ਚ ਹਾਂ, ਵੀ ਉੱਥੇ ਅਸੀਂ ਜੇ ਕੁਛ ਮਿਲਣਾ ਹੋਵੇ। ਇਹ ਕੁਦਰਤ ਵੱਲੋਂ ਫਿਰ ਸ਼੍ਰੋਮਣੀ ਕਮੇਟੀ ਨੇ ਬੱਸ ਲਾਤੀ ਵੀ ਜਿਹਦੇ ਭਾਈ ਉੱਥੇ ਨੇ, ਉੱਥੇ ਇਹਨਾਂ ਨੇ ਫੋਨ ਕੀਤੇ, ਪਤਾ ਕਰਿਆ ਵੀ ਅਸੀਂ ਉੱਥੇ ਜਾਵਾਂਗੇ 15 ਦਿਨਾਂ ਬਾਅਦ, ਜਿਹਨੇ ਮੁਲਾਕਾਤ ਕਰਨੀ ਹੈ ਇਸ ਬੱਸ 'ਤੇ ਚੜ੍ਹਿਆ ਕਰੋ ਸਾਡੇ ਨਾਲ। ਇਹ ਕੱਦੀ ਗੇਰ ਤੱਕ ਗਏ ਉੱਥੇ, ਬੱਸ 'ਤੇ ਜਾਂਦੇ ਰਹੇ। ਉਦੋਂ ਬਾਅਦ ਇਹਨਾਂ ਨੇ ਆਖਿਆ ਵੀ ਇੱਧਰ ਜਾਂਦੇ ਆਪਾਂ ਅੰਮ੍ਰਿਤਸਰ ਕਣੀ, ਉੱਥੇ ਸੀਟ ਨਹੀਂ ਮਿਲਦੀ, ਬੜਾ ਔਖਾ ਵੀ ਆਪਾਂ ਤਾਂ ਇੱਧਰ ਹੀ ਫਿਰ ਇਹ ਇੱਥੋਂ ਗੱਡੀ ਚੜ੍ਹ ਕੇ
ਮੇਰੀ ਮੁਲਾਕਾਤ ਉੱਧਰ ਹੀ ਐਂ ਕਰ ਆਉਂਦੇ, ਇੱਧਰ ਕਰਕੇ ਮੁਲਾਕਾਤ ਆਪਦੀ ਵਾਪਸ ਆ ਜਾਂਦੇ ਭਾਈ। ਬਸ ਪਿੱਛੋਂ ਇਹ ਭਾਈ ਛੋਟਾ ਸੀ ਵਿਚਾਰਾ, ਨਾ ਦਾ ਟਰੈਕਟਰ ਜਾਣਦਾ ਸੀ ਉਦੋਂ, ਕੁਛ ਨਹੀਂ ਕਰਦਾ ਸੀ, ਪਰ ਪ੍ਰਮਾਤਮਾ ਨੇ ਭਾਈ ਵਧੀਆ ਰੱਖੀ, ਚਲੋ ਇਹਦਾ ਕੰਮ ਚਲਾਇਆ, ਇਤਨੇ ਮੈਨੂੰ ਛੱਡਤਾ। ਆ ਜਗ੍ਹਾ ਜੁਗਾ ਤਾਂ ਆ ਕੀ ਬਣਾਈ ਹੈ। ਘਰ ਦੇ ਹਾਲਾਤ ਕੀ ਸੀ ਉਦੋਂ? ਘਰ ਦੇ ਜੇ ਘਰਾਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਘਰ ਦੇ ਹਾਲਾਤ, ਕਈਆਂ ਦੇ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਖੱਬਲ ਉੱਗ ਗਿਆ ਸੀ। ਇਹ ਠੀਕ ਰਿਹਾ ਕੰਮ, ਚਲੋ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਦਿਲ ਨਹੀਂ ਸਿੱਟਿਆ। ਇਹ ਸਾਡੇ ਘਰ ਵਾਲੀਆਂ ਦੋਨੇ ਸਕੀਆਂ ਭੈਣਾਂ ਸੀਆਂ। ਇਹ ਭਾਈ ਦੇ ਨਾਲ ਰਾਤ ਨੂੰ ਕੰਮ ਧੰਦਾ ਕਰਾਉਣਾ, ਲਾਂਗਾ ਵੱਢਣਾ, ਜੀਰੀ ਲਵਾਉਣੀ, ਸਾਰੇ ਕੰਮ ਧੰਦੇ ਇਹਨਾਂ ਨੇ ਕੀਤੇ। ਅਤੇ ਇਹਨਾਂ ਨੇ ਕੰਮ ਕਣੀਓ ਕੋਈ ਨਹੀਂ ਅੜਚਾਉਣ ਦਿੱਤੀ। ਚਲੋ ਉਹ ਤਾਂ ਤੈਨੂੰ ਪਤਾ ਹੀ ਆ, ਹਾਲਾਤ ਤਾਂ ਮਾੜੇ ਹੈਗੇ ਹੀ ਸੀ। ਅਤੇ ਅੰਦਰਲਾ ਤੇ ਉਹ ਤਾਂ ਹਿਰਦਾ ਮੱਚਦਾ ਹੀ ਸੀ ਇਹਨਾਂ ਦਾ, ਵੀ ਸਾਡਾ ਮੁੰਡਾ, ਸਾਡੇ ਘਰ ਵਾਲਾ ਕਿੱਥੇ ਹੈ, ਕੀ ਹੈ। ਉਹ ਤਾਂ ਚਲੋ ਅੱਡ ਹੈ, ਪਰ ਸਮਾਂ ਚਲੋ ਨਿਕਲਿਆ, ਲੋਕਾਂ ਨੇ ਵੀ ਸਾਥ ਦਿੱਤਾ, ਪਿੰਡ ਦਿਆਂ ਨੇ, ਹੋਰ ਰਿਸ਼ਤੇਦਾਰਾਂ ਨੇ ਵੀ ਜੋ ਕੀਤਾ ਵੀ ਠੀਕ ਹੈ ਭਾਈ, ਕੋਈ ਨਹੀਂ, ਜਦੋਂ ਆ ਜਾਊਗਾ ਫਲਾਣੇ ਟਾਈਮ ਆ ਜਾਊਗਾ। ਮੇਰਾ ਬਾਪੂ ਜੀ ਜਾਇਆ ਕਰੇ, ਇਹਨਾਂ ਨੂੰ ਪੁੱਛਿਆ ਕਰੇ ਵੀ ਐਂ ਕਰਕੇ, ਲੀਡਰ ਆਇਆ ਕਰੇ ਕੋਈ, ਬਾਪੂ ਤੂੰ ਬੋਲ ਕੀ ਚਾਹੀਦਾ ਤੈਨੂੰ। ਮੇਰਾ ਬਾਪੂ ਜੀ ਕਹਿ ਦਿਆ ਕਰੇ ਭਾਈ ਮੈਨੂੰ ਤਾਂ ਮੇਰਾ ਮੁੰਡਾ ਹੀ ਚਾਹੀਦਾ, ਮੈਂ ਕੁਛ ਨਹੀਂ ਲੈਣਾ।